ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਾਇਆ। ਤੇ ਅੱਜ ਵੀ ਪੱਤਾ ਪੱਤਾ ਸਿੰਘਾਂ ਦਾ ਬੈਰੀ ਆ। ਡਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ, ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ। ਮੁਰਦਾਬਾਦ 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 ਮੁਰਦਾਬਾਦ। ਬਹਿ ਸਕਦੇ 2 ਦਿਨ ਬਾਰਡਰ ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ, ਤੇ ਸਦੀਆਂ ਤੋਂ ਗੁਲਾਮ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਝੋਲੀ ਚੁੱਕਾ ਨੇ ਕੰਮ ਖਰਾਬ ਕੀਤਾ, ਦਿੱਲੀ ਕਿਸੇ ਦੀ ਦੁਸ਼ਮਣ ਨਹੀਂ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਦੀ ਦੁਸ਼ਮਣ। ਨਾ ਨਾ ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਹ ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ, ਤੇ BJP ਦਾ ਰਾਜ ਲੈ ਆਓ ਇੱਕ ਵਾਰ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਖ ਚੁੱਕਿਆ ਪੰਜਾਬ। ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਇੱਦਾਂ ਹੀ ਆ, ਕੋਈ ਬੜੇਂਗਾ, ਕੋਈ ਤੜੇਂਗਾ, ਪਤਾ ਨਹੀਂ ਕੋਈ ਛੜੇਂਗਾ, ਮੈਨੂੰ ਤਾਂ ਪਤਾ ਹੈ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸਲਿਊਸ਼ਨ ਵੀ ਨਿਕਲੋ। ਜਿਹੜੇ ਚੰਗਾ ਗਾਉਂਦੇ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ? ਦੀਪ ਸਿੱਧੂ ਬੰਬੇ ਤੋਂ ਆਇਆ। ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਣ? ਨਹੀਂ, ਚਰਚਾਵਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ। ਰੱਬ ਕਰੇ ਹੋ ਜਵੇ, ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ। ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਏ ਯਾਰ। ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ। ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ। ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ। ਇੰਡੋਜ਼ TV ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਫੇਰ ਇੱਕ ਸਿਆਸਤ ਨੂੰ ਲੈ ਕੇ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਤਾਂ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਅਹਿਮ ਰਹੇਗਾ, ਕਿਉਂਕਿ ਕਾਫੀ ਜਿਹੜਾ ਕਿ ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ, BJP ਦਾ ਵਿਰੋਧ ਕੀਤਾ ਜਾ ਰਿਹਾ, ਤੇ ਸਾਡੇ ਨਾਲ BJP ਦੇ ਕੈਂਡੀਡੇਟ ਹੰਸਰਾਜ ਹੰਸ ਜੀ ਮੌਜੂਦ ਨੇ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਇਸ ਪੂਰੇ ਮਾਹੌਲ ਨੂੰ, ਪੂਰੇ ਪੰਜਾਬ ਦੀ ਸਿਆਸਤ ਨੂੰ? ਕਿਉਂਕਿ ਪਹਿਲਾਂ ਦਿੱਲੀ ਦੇ ਵਿੱਚ ਰਹਿ ਕੇ ਸਿਆਸਤ ਕੀਤੀ ਆ ਤੇ ਹੁਣ ਪੰਜਾਬ 'ਚ ਆਏ ਹੋ। ਜੀ ਬਹੁਤ ਅੱਛਾ ਲੱਗ ਰਿਹਾ। ਜਿੱਥੇ ਵੀ ਤੁਹਾਡੀ ਡਿਊਟੀ ਲੱਗ ਜਾਏ, ਤੁਸੀਂ ਜਾਨ, ਦਿਲ, ਰੂਹ, ਜਿਸਮ ਜੋ ਵੀ ਕਰ ਸਕਦੇ ਹੋ ਇਸ ਵਜੂਦ ਤੋਂ ਕਰੋ, ਰੱਜ ਕੇ ਕਰੋ, ਸ਼ਿੱਦਤ ਨਾ ਕਰੋ, ਜਿੱਥੇ ਵੀ ਡਿਊਟੀ ਲੱਗ ਜਾਏ। ਬਾਬਾ ਫਰੀਦ ਦੀ ਧਰਤੀ ਤੇ ਆਉਣਾ ਇੱਕ ਸੁਭਾਗਾ ਮੰਨਦੇ ਹੋ? ਇਸ ਤੋਂ ਵੱਡੇ ਭਾਗਾਂ ਦੀ ਕੀ ਗੱਲ ਹੋ ਸਕਦੀ ਹੈ ਕਿ ਮੈਂ ਇਸੇ ਲਾਈਨ ਦਾ ਬੰਦਾ, ਸੂਫੀਆਂ ਨੂੰ ਮੰਨਣ ਵਾਲਾ। ਔਰ ਭਾਈ ਰੂਪਾ ਲੈ ਲਓ, ਦੀਨਾ ਕਾਂਗੜ ਲੈ ਲਓ, ਜਿੱਥੇ ਜ਼ਫਰਨਾਮਾ ਲਿਖਿਆ ਗਿਆ, ਬਾਬਾ ਫਰੀਦ ਸਰਕਾਰ ਤਾਂ ਗੰਜੇ ਸ਼ਕਰ ਹੋਏ ਆ।
ਉਹ ਹਸਤੀ ਆ ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਖੁਦ ਜਾ ਕੇ ਕਲਾਮ ਉਹਨਾਂ ਦਾ ਲੈ ਕੇ ਆਏ ਔਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਸਭ ਤੋਂ ਜ਼ਿਆਦਾ ਮੇਰਾ ਖਿਆਲ ਬਾਣੀ ਉਹਨਾਂ ਦੀ ਹੈ। ਨਾਥ ਜੋਗੀਆਂ ਦਾ ਜਦੋਂ ਇਤਿਹਾਸ ਨਾਥਾਂ ਪੜ੍ਹਦੇ ਹਾਂ ਜੋਗੀਆਂ ਦਾ ਵੀ ਪੜ੍ਹਦੇ ਹਾਂ, ਉਹ ਵੀ ਇਸ ਮਾਲ ਵਿੱਚ ਬੜਾ ਬਹੁਤ ਜ਼ਰਖੇਜ਼ ਧਰਤੀ ਹੈ, ਰੂਹਾਨੀਅਤ ਲਈ ਵੀ, ਮੁਹੱਬਤ ਲਈ, ਪਿਆਰ ਲਈ ਵੀ। ਮੈਨੂੰ ਤਾਂ ਬਹੁਤ ਅੱਛਾ ਫੀਲ ਹੋ ਰਿਹਾ। ਜਦੋਂ ਆਪਾਂ ਮੋਹਾਲੀ ਮਿਲੇ ਸੀ ਤਾਂ ਉਦੋਂ ਆਫ ਕੈਮਰਾ ਗੱਲਾਂ ਚੱਲ ਰਹੀਆਂ ਸੀ। ਤੁਸੀਂ ਕਿਹਾ ਸੀ ਕਿ ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਿਆ। ਤੇ ਅੱਜ ਵੀ ਪੱਤਾ ਪੱਤਾ ਸਿੰਘਾਂ ਦਾ ਬੈਰੀ ਆ। ਡਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਹਾਂਜੀ, ਉਹ ਰੱਬ ਮਿਹਰ ਕਰੇ, ਪੰਜਾਬ ਤੇ ਕੋਈ ਨਾ ਕੋਈ ਔਲੀ ਆਈ ਰਹਿੰਦੀ ਹੈ। ਤੇ ਮਿਹਰ ਕਰੇ ਰੱਬ, ਬੱਚੇ ਘਰਾਂ ਨੂੰ ਆਉਣ। ਇਹ ਪਿਆਰ ਔਰ ਮੁਹੱਬਤ ਲਈ ਸਟੇਟ ਪੈਦਾ ਹੋਈ ਸੀ। ਜੇ ਗੁਰੂ ਸਾਹਿਬਾਨ ਦੀ ਸਹੀ ਤਾਲੀਮ ਨੂੰ ਮੰਨਿਆ ਜਾਵੇ ਤੇ ਇਹ ਲੜਨ ਭਿੜਨ ਲਈ ਨਹੀਂ ਸੀ। ਇਹ ਮੁਹੱਬਤ ਕਰਨ ਲਈ ਸ਼ਬਦ ਗੁਰੂ ਉਹ ਦੇ ਕੇ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਦੇ ਵਿੱਚ ਇਹੀ ਹੈ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਤੇ ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ। ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ, ਅਗਲੇ ਦਾ ਵੀ। ਸੋ ਇਸ ਕਰਕੇ ਮੈਨੂੰ ਤਾਂ ਭਰਾਵਾ ਮੁਹੱਬਤ ਹੀ ਆਉਂਦੀ ਹੈ, ਪਿਆਰ ਆਉਂਦਾ, ਔਰ ਹੋਰ ਕੁਛ ਨਹੀਂ ਆਉਂਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ ਕਿਸਾਨਾਂ 'ਤੇ ਵੀ। ਉਹਨਾਂ ਨੂੰ ਅਲੱਗ ਕਰਕੇ ਨਹੀਂ ਨਾ ਦੇਖ ਸਕਦੇ। ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤ ਹਾਂ, ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਸੀ। ਉਹ ਕਿਸਾਨ ਆ, ਉਹ ਆਪਣੇ ਹੱਕਾਂ ਲਈ ਲੜਦੇ ਆ। ਅਤੇ ਕੱਲ੍ਹ ਨੂੰ ਮੈਂ ਇੱਥੋਂ ਕਾਮਯਾਬ ਹੋ ਜਾਣਾ, ਮੈਂ ਜਿੰਨੀ ਗੱਲ ਕਿਸਾਨਾਂ ਦੀ ਕਰਾਂਗਾ ਉਨੀ ਖੇਤ ਮਜ਼ਦੂਰ ਦੀ ਕਰਾਂਗਾ। ਕਿਉਂਕਿ ਤੰਦਰੁਸਤ ਨੂੰ ਸਾਰ ਕੀ ਦੁੱਖੜੇ ਦੀ। ਦੁੱਖ ਪੁੱਛੀਏ ਕਿਸੇ ਬਿਮਾਰ ਕੋਲ। ਉਹਨਾਂ ਕੋਲ ਤਾਂ ਐਜੀਟੇਸ਼ਨ ਲੜਨ ਲਈ ਵੀ ਕੁਛ ਹੈ ਨਹੀਂ ਗਾ। ਮਜ਼ਦੂਰਾਂ ਕੋਲ ਬਹਿ ਸਕਦੇ 2 ਦਿਨ ਬਾਰਡਰ 'ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ ਗੀ। ਅਤੇ ਸਦੀਆਂ ਤੋਂ ਗੁਲਾਮ ਆ ਉਹ, ਸਦੀਆਂ ਤੋਂ ਯਾਨੀ ਮਿਹਨਤ ਕਰਦੇ ਆ। ਤਦੇ ਤੋਂ ਕਹਿੰਦੇ ਕਿ ਜੱਟ ਲੱਗ ਕੇ ਸੀਰੀ ਦੇ ਗਲ ਰੋਇਆ। ਇਹ ਭਰਾਵਾਂ ਵਾਲਾ ਪਿਆਰ ਆ, ਮੁਹੱਬਤਾਂ ਵਾਲਾ ਪਿਆਰ ਆ। ਕਹਿੰਦੇ BJP ਧਰਮ ਦੀ ਰਾਜਨੀਤੀ ਕਰ ਰਹੀ ਹੈ। ਕਹਿੰਦੇ ਆ ਧਰਮ ਕੋਈ ਬੁਰੀ ਚੀਜ਼ ਨਹੀਂ ਹੈ। ਕਿਸੇ ਇੱਕ ਧਰਮ ਨੂੰ ਤੁਸੀਂ ਪ੍ਰਫੁੱਲਤ ਨਾ ਕਰੋ, ਸਰਬ ਧਰਮਾਂ ਦੀ ਗੱਲ ਕਰੋ। ਤੇ ਧਰਮ ਕੋਈ ਬੁਰੀ ਚੀਜ਼ ਨਹੀਂ, ਕੋਈ ਬੁਰੀ ਚੀਜ਼ ਨਹੀਂ। ਪੰਜਾਬ ਜਰਖੇਜ਼ ਧਰਤੀ ਆ, ਯੋਧਿਆਂ ਸੂਰਬੀਰਾਂ ਦੀ ਧਰਤੀ ਆ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ, ਵੱਢਿਆ ਗਿਆ। 1984 ਦਾ ਦਰਦ ਹਜੇ ਦਿਮਾਗ 'ਚੋਂ ਨਿਕਲਿਆ ਨਹੀਂ ਸੀ। ਇੱਕ ਦਰਦ ਹੋਰ ਪੰਜਾਬ ਦੇ ਗਲ ਪੈ ਗਿਆ। ਹਾਂਜੀ, ਪੰਜਾਬ, ਮੈਂ ਅੱਗੇ ਵੀ ਅਰਜ਼ ਕੀਤੀ ਕਿ ਇਹ ਵਾਕਿਆ ਹੀ ਯੋਧਿਆਂ ਸੂਰਬੀਰਾਂ ਦੀ ਧਰਤੀ ਆ। ਪਰ ਇੱਥੇ ਸਾਡੇ ਬਜ਼ੁਰਗਾਂ ਨੇ ਜਾਂ ਜਿਹੜੇ ਉਦੋਂ ਪਾਰਟੀਸ਼ਨ ਵੇਲੇ ਗਲਤੀਆਂ ਕੀਤੀਆਂ ਸੀ, ਉਹ ਭੁਗਤਦੇ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ। ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ ਸਿਰ ਚਾੜੇ ਹੋਏ। ਦੇਖੋ, ਜਦੋਂ ਤੋਂ ਮੁਗਲਾਂ ਦਾ ਰਾਜ ਸੀ ਉਦੋਂ ਤਾਂ ਗੱਲ ਸਮਝ ਆਉਂਦੀ ਆ। ਜਦੋਂ 84 ਦੇ ਦੰਗੇ ਸੀ ਉਦੋਂ ਵੀ ਗੱਲ ਸਮਝ ਆਉਂਦੀ ਹੈ। ਮੋਦੀ ਨੇ ਕੀ ਬੁਰਾ ਕੀਤਾ ਸਿੱਖਾਂ ਦਾ? ਮੋਦੀ ਨੇ, ਮਾਣਯੋਗ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਦਾ ਕੋਰੀਡੋਰ ਖੁਲਾਇਆ, ਜਿੱਥੇ ਜ਼ਾਲਮ ਰਾਜਾ ਔਰੰਗਜ਼ੇਬ 9ਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀਸ਼ ਕਲਮ ਕਰਨ ਦਾ ਹੁਕਮ ਹੋਇਆ ਸੀ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਉਹ ਵੀਰ ਦਿਵਸ ਮਨਾਇਆ ਜਾਂਦਾ। ਕੀ ਨਹੀਂ ਉਹ ਕਰਦਾ? ਜੇ ਉਹ ਕਾਨੂੰਨ ਉਹਨੇ ਇਕੱਲੇ ਨੇ ਥੋੜ੍ਹੀ ਬਣਾਏ, ਜੇ ਬਣਾਏ ਸੀ ਉਹ ਕਾਨੂੰਨ, ਅਤੇ ਉਹਦੇ ਵਿੱਚ ਜੱਟ ਜ਼ਿਮੀਂਦਾਰ ਕਿੰਨੇ ਸੀਗੇ, ਮਨਿਸਟਰ ਤਾਂ ਉਦੋਂ ਤਾਂ ਬੜੀ ਫੂਕ ਦਿੰਦੇ ਸੀ ਉਹਨੂੰ ਕਿ ਮੋਦੀ ਸਾਹਿਬ ਤੁਸੀਂ ਕਿਸਾਨਾਂ ਦੀ ਬੜੀ ਲਾਟਰੀ ਕੱਢ ਦਿੱਤੀ। ਜਦੋਂ ਕਿਸਾਨਾਂ ਨੇ ਲੋਨ ਦਿੱਤਾ ਤਾਂ ਮੁੜ ਕੇ ਇੱਧਰ ਉਹ ਨਾ ਮੁੜ ਕੇ ਉਸੇ ਬਿੱਲਾਂ ਦਾ ਵਿਰੋਧ ਕਰਨ ਲੱਗ ਪਿਆ। ਗੱਲ ਇਹ ਹੈ ਕਿ ਮੈਂ ਤਾਂ ਝੂਠ ਨਹੀਂ ਬੋਲਾਂਗਾ, ਜਿੱਤਣ ਲਈ ਵੀ ਅਤੇ ਹਾਰਨ ਲਈ ਵੀ। ਸੱਚੀ ਗੱਲ ਇਹ ਆ ਕਿ ਝੋਲੀ ਚੁੱਕਾਂ ਨੇ ਕੰਮ ਖਰਾਬ ਕੀਤਾ। ਦਿੱਲੀ ਕਿਸੇ ਦੀ ਦੁਸ਼ਮਣ ਨਹੀਂ ਹੈ। ਜਿਹੜੇ ਚਮਚਗੀਰੀ ਕਰਦੇ ਉੱਥੇ ਜਾ ਕੇ, ਅੰਬਾਲੇ ਤੋਂ ਉਰੇ ਪੰਜਾਬ ਦੀਆਂ ਗੱਲਾਂ ਕਰਦੇ, ਉੱਥੇ ਜਾ ਕੇ ਇਹਨਾਂ ਦੀ ਜ਼ੁਬਾਨ ਬਦਲ ਜਾਂਦੀ ਸੀ ਸਾਰਿਆਂ ਦੀ। ਇਸ ਕਰਕੇ ਸੱਜਣਾ,
ਨਾ ਫੋਲ ਦਿਲਾਂ ਦੀਆਂ ਰਮਜ਼ਾਂ ਨੂੰ। ਮੈਨੂੰ ਉੱਥੇ ਰਹਿ ਕੇ ਦਿੱਲੀ 'ਚ ਮੈਂ ਤੁਹਾਨੂੰ ਕਹਿੰਦਾ ਕਿ ਕਿੰਨੇ ਉਹ ਕੰਸਰਨਡ ਆ, ਉਹ ਕਿੰਨਾ ਪਿਆਰ ਕਰਦੇ ਪੰਜਾਬੀਆਂ ਨੂੰ, ਪੰਜਾਬ 'ਚ ਰਿਹਾ ਉਹ ਸਮਝਣ ਦੀ ਲੋੜ ਆ। ਇੱਥੋਂ ਜਾਲਾ ਲਾਈਏ, ਇੱਥੋਂ ਲਾਈਏ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਵੀ ਦੁਸ਼ਮਣ। ਨਾ 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 ਨਾ, ਬੀਜੇਪੀ ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਹ ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ ਤੇ ਬੀਜੇਪੀ ਦਾ ਰਾਜ ਲੈ ਆਓ ਇੱਕ ਵਾਰ। ਆਹ ਦੇਖ ਲਓ, ਕਰਨਾਲ ਲੰਘਣ ਨੂੰ ਨਹੀਂ ਸੀ ਦਿਲ ਕਰਦਾ। ਗੁੜਗਾਉਂ ਦੇਖ ਲਓ, ਲੱਗਦਾ ਦੁਬਈ ਆ ਗਿਆ, ਇੰਗਲੈਂਡ ਫਿਰਦੇ ਆ। ਉਧਰ ਯੂਪੀ ਦਾ ਕੀ ਹਾਲ ਸੀਗਾ, ਧੀਆਂ ਭੈਣਾਂ ਜਾ ਸਕਦੀਆਂ ਸੀ ਰਾਤ ਨੂੰ। ਇੱਧਰ ਬਿਹਾਰ ਦਾ ਦੇਖ ਲਓ, ਉਹ ਇਹ ਮੋਦੀ ਸਾਹਿਬ ਦੀ ਟੀਮ ਨੇ ਕੀਤਾ। ਪੰਜਾਬ 'ਚ ਵੀ ਰੁਜ਼ਗਾਰ, ਨਸ਼ਿਆਂ ਦੇ ਠੱਲ ਔਰ ਇੰਡਸਟਰੀ ਔਰ ਕਿਸਾਨਾਂ ਦੀ ਪ੍ਰਫੁੱਲਤ ਹੋਣ ਲਈ ਔਰ ਮਜ਼ਦੂਰਾਂ ਲਈ। ਅਗਰ ਭਲਾ ਚਾਹੁੰਦੇ ਆ ਪੰਜਾਬ ਦਾ, ਅਗਰ ਤਾਂ ਚਾਹੁੰਦੇ ਉੱਜੜ ਜਾਵੇ, ਕੋਈ ਇਨਵੈਸਟਰ ਨਹੀਂ ਸਾਡੇ ਕੋਲ ਆ ਰਿਹਾ। ਅਸੀਂ ਆਪਣੀ ਸਿਫਤ ਆਪ ਹੀ ਕਰਦੇ ਰਹੇ ਨੇ ਢੋਲ ਵਜਾ ਕੇ। ਅਰਤੁਗਰਲ ਗਾਜ਼ੀ ਦੇਖੋ, ਤੁਰਕਾਂ ਨੇ ਰਾਜ ਲਿਆ ਤੇ 600-700 ਸਾਲ ਰਾਜ ਕੀਤਾ। ਸਾਨੂੰ ਕਈ ਵਾਰੀ ਰਾਜ ਮਿਲਿਆ ਸੀ ਆਪਸ ਵਿੱਚ ਹੀ ਗੱਦਾਰੀਆਂ ਕਰਕੇ ਰਾਜ 25 ਸਾਲ ਕਿਸੇ ਦਾ 40 ਸਾਲ ਰਿਹਾ। ਅਸੀਂ ਨਿਰਾ ਲੜਨਾ ਜਾਣਦੇ ਆ। ਲੜਨ ਦੀ ਕੋਈ ਸਮਾਂ ਹੁੰਦਾ ਲੜਨ ਦਾ, ਕੋਈ ਸਮਾਂ ਹੁੰਦਾ ਸਮਝਣ ਦਾ। ਸਮਝੋ, ਜ਼ਰੂਰ ਸਮਝੋ ਕਿ ਹੁਣ ਯਾਰ ਲੜ ਕੇ ਦੇਖ ਲਿਆ, ਸਾਡਾ ਤਾਂ ਪੰਜਾਬ ਹੀ ਖਾਲੀ ਹੋ ਚੱਲਿਆ। ਬੱਚੇ ਬਾਹਰ ਨੂੰ ਜਾ ਰਹੇ ਆ, ਆਈਲੈਸ ਕਰਦੇ ਭੱਜ ਜਾਂਦੇ ਆ। ਉਹ ਕਹਿੰਦੇ ਅਸੀਂ ਨਹੀਂ ਇੱਥੇ ਰਹਿਣਾ। ਐਡਾ ਸੋਹਣਾ ਪੰਜਾਬ ਹੋਵੇ ਤਾਂ ਰਹਿਣਾ ਇੱਥੇ। ਜੇ ਸੈਲਫ ਐਨਾਲਿਸਿਸ ਤਾਂ ਕਰੋ। ਆੜ ਕੇ ਕਿੱਡਾ ਨੁਕਸਾਨ ਹੋ ਗਿਆ। ਆਪਾਂ ਕੁਛ ਮੰਗੀਏ, ਆਪਾਂ ਕੁਛ ਤਰੱਕੀ, ਕੋਈ ਵੱਡਾ ਇਨਵੈਸਟਰ ਹੀ ਨਹੀਂ ਆ ਰਿਹਾ ਇੱਥੇ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਤਕਦੀਰ ਚੁਣਦੀ ਹੋਏਗੀ ਜਾਂ ਹਾਈ ਕਮਾਂਡ ਚੁਣਦੀ ਹੋਏਗੀ। ਨਾ ਮੈਂ ਜਲੰਧਰ ਚੁਣਿਆ ਸੀ, ਉਦੋਂ ਅਕਾਲੀਆਂ ਨੇ ਮੈਨੂੰ ਚੁਣ ਲਿਆ ਸੀ। ਫਿਰ ਦਿੱਲੀ ਲੈ ਗਏ ਸਾਹਿਬ, ਉੱਥੇ ਉਹਨਾਂ ਨੇ ਚੁਣ ਲਿਆ। ਹੁਣ ਫਰੀਦਕੋਟ ਹੈ, ਫਰੀਦਕੋਟ ਆ ਕੇ ਮੇਰਾ ਉਹਦਾ ਕਾਲਜਾ ਠੰਡਾ। ਹੁਣ ਮੈਨੂੰ ਜਿੱਤਣ ਹਰਨ ਦਾ ਨਹੀਂ ਕੋਈ ਪ੍ਰੋਬਲਮ। ਹੁਣ ਮੇਰੇ ਵਿੱਚ ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦਊਂਗਾ। ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ। ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ, ਕੁੱਲੀ ਪਾ ਕੇ ਬੈਠ ਜਾਊਂਗਾ। ਲੇਕਿਨ ਜੇ ਮੈਨੂੰ ਮੌਕਾ ਨਾ ਮਿਲਿਆ ਫਿਰ ਵੀ ਮੈਂ ਇੱਥੋਂ ਕੁਝ ਖੱਟ ਕੇ ਹੀ ਜਾਵਾਂਗਾ। ਕਿਉਂਕਿ ਮੱਥਾ ਟੇਕਿਆ ਨਾ ਜਦੋਂ ਬਾਬਾ ਫਰੀਦ ਦੇ, ਫਿਰ ਯਾਦ ਆਇਆ, ਬਹੁਤ ਕੁਛ ਯਾਦ ਆਇਆ, ਬਹੁਤ ਹੀ ਕੁਛ ਯਾਦ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਕ ਚੁੱਕਿਆ ਪੰਜਾਬ। ਕਹਿੰਦੇ ਕਲਾਕਾਰਾਂ ਦੀ ਰਾਜਨੀਤੀ ਨਹੀਂ ਹੁਣ ਚੱਲੇਗੀ। ਕਹਿੰਦੇ ਉਹਨਾਂ ਨੂੰ ਸਵਾਲ ਕਰੇ ਸੀ ਪੱਤਰਕਾਰਾਂ ਨੇ। ਉਹ ਦੁਨੀਆ ਹੋ ਰਿਹਾ, ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਉਹ ਦੁਨੀਆ ਮੇਰੇ ਮਤਲਬ ਦੀ ਨਹੀਂ। ਉੱਥੇ ਇੱਦਾਂ ਹੀ ਆ, ਕੋਈ ਵੜਿੰਗਾ, ਕੋਈ ਤੜਿੰਗਾ, ਪਤਾ ਨਹੀਂ ਕੋਈ ਚੜਿੰਗਾ, ਮੈਨੂੰ ਤਾਂ ਪਤਾ ਨਹੀਂ। ਰਾਜਨੀਤੀ ਨੂੰ ਪਿਆਰ ਕਰਦੇ ਹੋ? ਨਹੀਂ, ਮੈਂ ਮੁਹੱਬਤ ਨੂੰ ਮੁਹੱਬਤ ਕਰਦਾ, ਬੰਦਿਆਂ ਨੂੰ ਪਿਆਰ ਕਰਦਾ, ਰੱਬ ਨੂੰ ਪਿਆਰ ਕਰਦਾ, ਰੱਬ ਦੇ ਬਣਾਇਆ ਨੂੰ ਬੰਦਿਆਂ ਨੂੰ ਪਿਆਰ ਕਰਦਾ। ਪੰਜਾਬ ਨੂੰ ਵੰਡਿਆ ਤਾਂ ਪੰਜਾਬ ਦੇ ਵਿੱਚੋਂ ਇੱਕ ਚੀਜ਼ ਜੀ ਨਿਕਲੀ ਕਿ ਦੁਬਾਰਾ ਫੇਰ ਇਕੱਠਾ ਹੋ ਜੇ ਪੰਜਾਬ। ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਵੱਖਰੇ ਕਰ ਦਿੱਤੇ। ਕਦੇ ਕੋਈ ਗੱਲ ਹੋਈ ਐਸੀ? ਕਿੱਦਾਂ ਮਤਲਬ? ਪੰਜਾਬ ਨੂੰ ਜਦੋਂ ਵੰਡਿਆ ਗਿਆ 1966 ਦੇ ਵਿੱਚ, ਹੁਣ ਤੁਸੀਂ ਵਜ਼ਾਰਤ ਦੇ ਵਿੱਚ ਵੀ ਰਹਿ ਕੇ 66 ਦੀ ਗੱਲ ਕਰਦੇ, 47 'ਚ ਹੀ ਅਕਲ ਕਰ ਲੈਂਦੇ। ਉੱਥੇ ਤਾਂ ਪੰਡਿਤ ਜੀ ਤੋਂ ਚਾਹ ਪੀ ਕੇ ਕਹਿੰਦੇ ਪੰਡਿਤ ਜੀ ਆਪਣੇ ਹੱਥ ਨਾਲ ਚਾਹ ਬਣਾਉਂਦੇ, ਫੂਕ ਹੀ ਪੰਜਾਬੀ ਬਹੁਤ ਛਕ ਜਾਂਦੇ। ਉਦੋਂ ਫਿਰ ਖਿੱਚਿਆ ਹੁੰਦਾ ਕੰਮ, ਤੇ ਹੁਣ ਨਾ ਭੁਗਤਦੇ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਬੜਾ ਬਰੀਕ ਗੱਲਾਂ ਨੇ। ਜਦੋਂ ਵੀ ਅੰਦੋਲਨ ਹੋਇਆ, ਮੇਰੇ ਤੋਂ ਦੇਖ ਲਓ ਵੀ ਕਦੀ ਅਪਸ਼ਬਦ ਨਿਕਲਿਆ ਹੋਵੇ ਜਾਂ ਮੇਰੇ ਕਿਰਦਾਰ 'ਤੇ ਕੋਈ ਉਹ ਨਹੀਂ ਪਾ ਸਕਦਾ। ਜਿੰਨੀ ਕੁ ਜੋਗਾ ਮੈਂ ਹੈਗਾ ਮੈਂ ਕੀਤਾ। ਪੱਲੜੇ 'ਚ ਉਸੇ 'ਚ ਹੀ ਬੈਠੇ ਹੋ ਜਿਹੜੇ ਪੱਲੜੇ ਦੇ ਖਿਲਾਫ ਕਿਸਾਨ ਅੰਦੋਲਨ ਲੜ ਰਹੇ ਨੇ? ਨਹੀਂ, ਖਿਲਾਫ ਨਹੀਂ ਲੜ ਰਹੇ, ਆਪਣੇ ਹੱਕਾਂ ਲਈ ਲੜ ਰਹੇ। ਉਹ ਕੁਛ ਖਾਸ ਪਾਰਟੀ ਜਾਂ ਖਾਸ ਵਿਅਕਤੀ ਨਾਲ ਨਹੀਂ, ਉਹਨਾਂ ਨੇ ਆਪਣੇ ਹਕੂਕ ਲਈ ਲੜ ਰਹੇ। ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸਲਿਊਸ਼ਨ ਵੀ ਨਿਕਲ ਆਉਂਦੇ ਆ।
ਕੱਲ੍ਹ ਨੂੰ ਇਹਦਾ ਹੱਲ ਵੀ ਨਿਕਲ ਆਉਣਾ। ਜਿੱਦਾਂ 3 ਬਿੱਲ ਵਾਪਸ ਲੈ ਲਏ ਸੀ, ਇਹ ਵੀ ਹੋ ਜਾਏਗਾ, MSP ਵਾਲਾ ਹੋ ਜਾਏਗਾ, ਪੱਕਾ ਹੋ ਜਾਏਗਾ। ਮੋਦੀ ਸਾਹਿਬ ਨੂੰ ਕਿੰਨੇ ਕੁ ਵਾਰ ਨੇੜੇ ਤੋਂ ਮਿਲੇ ਹੋ, ਜਿਹੜਾ ਕਿ ਕਈ ਵਾਰ ਕੋਈ ਚਰਚਾ ਚੱਲੀ ਹੋਵੇ ਪੰਜਾਬ ਦੇ ਹੱਕ ਹਕੂਕਾਂ ਦੀ, ਪੰਜਾਬ ਦੀ ਗੱਲ ਚੱਲੀ ਹੋਵੇ ਮੋਦੀ ਸਾਹਿਬ ਦੇ ਨਾਲ? ਜਦੋਂ ਵੀ ਮਿਲੇ ਉਹਨੂੰ ਕੰਸਰਨਡ ਹੁੰਦੇ ਪੰਜਾਬ ਲਈ, ਹਮੇਸ਼ਾ ਫਿਕਰਮੰਦ ਹੁੰਦੇ ਆ। ਤੁਸੀਂ ਦੇਖ ਲਓ ਕਿ ਉੱਥੇ ਜਦੋਂ ਪਹਿਲਾ ਅੰਦੋਲਨ ਚੱਲਿਆ ਤੇ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ ਕਿਸੇ ਵੀ ਕਿਸਮ ਦੀ। ਆਪਾਂ ਲਾਲ ਕਿਲੇ ਤੱਕ ਚਲੇ ਗਏ, ਫਿਰ ਵੀ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ। ਨਹੀਂ ਤਾਂ ਚਿੜੀ ਨਹੀਂ ਫਟਕ ਸਕਦੀ ਸੀ ਲਾਲ ਕਿਲੇ ਵੱਲ। ਦੇਖ ਲਓ ਫਿਰ ਵੀ ਉਹ ਲਿਹਾਜ਼ ਕਰਦਾ ਪੰਜਾਬ ਦਾ, ਅਦਰਵਾਈਜ਼ ਉਹਦੀ ਨੇਚਰ ਨਹੀਂ ਇਹੋ ਜਿਹੀ। ਜਦੋਂ ਪਾਕਿਸਤਾਨ ਨਾਲ, ਅਫਗਾਨਿਸਤਾਨ ਨਾਲ, ਚਾਈਨਾ ਨਾਲ, ਹੋਰ ਕਿਸੇ ਨਾਲ ਡੀਲ ਕਰਦਾ, ਹੋਰ ਹਿਸਾਬ ਦਾ ਬੰਦਾ। ਪੰਜਾਬ ਨਾਲ ਜਦੋਂ ਡੀਲ ਕਰਦਾ, ਨਹੀਂ ਯਾਰ ਬਹੁਤ ਅੱਛੇ ਲੋਕ, ਉਹਨਾਂ ਨੂੰ ਪਿਆਰ ਕਰ। ਕਿਸਾਨੀ ਅੰਦੋਲਨ 'ਚ ਪਏ ਪਰਚੇ ਹਲੇ ਤੱਕ ਵਾਪਸ ਨਹੀਂ ਹੋਏ। ਕਿਸਾਨਾਂ ਦੇ ਪੁੱਤ ਹਲੇ ਤੱਕ ਪਰਚੇ ਭੁਗਤ ਰਹੇ ਨੇ। ਲਾਲ ਕਿਲੇ ਵਾਲਾ ਜੋ ਐਕਸੀਡੈਂਟ ਹੋਇਆ, ਉਸ ਨੂੰ ਦੇਖਦੇ ਹੋਏ ਸਭ ਤਾਮਝਾਮ ਕਿਸਾਨਾਂ ਦੇ ਵਿਰੋਧ 'ਚ ਹੋ ਕੇ ਖੜ ਗਿਆ ਕਿ ਕੇਸਰੀ ਕਿਉਂ? ਇਹ ਸਾਰੇ ਮਸਲੇ ਸੋਲਵ ਕਰਾਵਾਂਗੇ, ਮੇਰੇ ਤੇ ਯਕੀਨ ਕਰੋ। ਮੇਰੀ ਕੋਸ਼ਿਸ਼ ਹੋਏਗੀ ਕਿ ਸਾਡੇ ਭੈਣਾਂ ਭਰਾ ਕਦੇ ਵੀ ਬਾਰਡਰ ਤੇ ਨਾ ਜਾਣ, ਲਾਈਨਾਂ ਤੇ ਨਾ ਬੈਠਣ। ਕੁਝ ਕਿਸਾਨ ਲੀਡਰ ਜਾਂ ਮੈਂ ਵਕੀਲ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਜਾਇਆ ਕਰੂੰਗਾ। ਪਹਿਲਾਂ ਵੀ ਮੈਂ ਕਿਹਾ ਸੀ, ਮੈਂ ਕਿਹਾ ਜੇ ਤਾਂ ਤੁਸੀਂ ਬੱਚਿਆਂ ਨਾਲ ਜਾਂ ਇਸ ਮੁਲਕ ਨਾਲ ਦੁਸ਼ਮਣੀ ਹੈ, ਇਸ ਖਿੱਤੇ ਨਾਲ ਹੀ ਦੁਸ਼ਮਣੀ ਹੈ, ਪੰਜਾਬ ਨਾਲ, ਜੋ ਮਰਜ਼ੀ ਕਰੀ ਜਾਓ। ਵੈਸੇ ਪ੍ਰਧਾਨ ਮੰਤਰੀ ਕੋਲ ਮੈਂ ਸਭ ਤੋਂ ਕਮਜ਼ੋਰ ਬੰਦਾ, ਮੈਂ ਹੀ ਤੁਹਾਨੂੰ ਲੈ ਜਾਊਂਗਾ। ਕੋਈ ਜਾਂਦਾ ਤਾਂ ਹੈ ਨਹੀਂ ਗਾ, ਇਹੋ ਹੀ ਬੰਦੇ। ਕੋਸ਼ਿਸ਼ ਕਰੀਏ ਪਹਿਲਾਂ ਕਦੀ ਗੱਲ ਕਰਨ ਦੀ? ਪ੍ਰੈਸ ਕਾਨਫਰੰਸ ਕੀਤੀ, ਮੈਂ ਕਿਹਾ ਆਓ ਮੇਰੇ ਨਾਲ ਚੱਲੋ। ਇੱਕ ਵਾਰੀ ਫਾਈਨਲ ਹੋ ਗਿਆ ਸੀ, ਪ੍ਰਾਈਮ ਮਿਨਿਸਟਰ ਸਾਹਿਬ ਨੇ ਟਾਈਮ ਦੇ ਦਿੱਤਾ, ਇਹਨਾਂ ਨੇ ਵੀ ਟਾਈਮ ਦੇ ਦਿੱਤਾ। 5:30-6 ਵਜੇ ਮੋਬਾਈਲ ਆਫ ਕਰਤੇ। ਉਹ ਮੈਂ ਤਾਂ ਰਿਜ਼ਕ ਦਾਤੇ ਨੂੰ ਬਹੁਤ ਮੰਨਦਾ, ਮੈਨੂੰ ਪਤਾ ਮੈਂ ਇਹਨਾਂ ਦਾ ਖਾਦਾ। ਟਾਈਮ ਫਾਈਨਲ ਕਦੋਂ ਹੋਇਆ ਸੀ? ਪਹਿਲਾਂ ਵਾਲੇ ਅੰਦੋਲਨ? ਜਦੋਂ ਪਹਿਲੇ ਅੰਦੋਲਨ 'ਚ ਸਵੇਰ ਦੇ 5:30-6 ਵਜੇ ਦਾ ਟਾਈਮ ਸੀ। ਸਵੇਰੇ 6-7 ਵਜੇ ਸਾਹਿਬ ਨੂੰ ਮਿਲਣਾ ਸੀ ਤੇ ਸਾਰਿਆਂ ਨੇ ਪ੍ਰੋਮਿਸ 5-6 ਮੇਰੇ ਕੋਲ ਹੈਗਾ ਮੋਬਾਈਲ 'ਚ, 5-6 ਨਾਂ ਜਿਹੜੇ ਮੋਹਰੀ ਨਾਂ ਸੀ, ਇੱਕ ਲੇਡੀ ਵੀ ਸੀ ਵਿੱਚ। ਅੱਛਾ। ਹਾਂ, ਮੰਨ ਗਏ ਸੀ ਜਾਣ ਲਈ। ਪੁੜ ਕੇ ਮੋਬਾਈਲ ਆਫ ਕਰਤੇ। ਇਹਨਾਂ ਨੂੰ ਹੁਣ ਵੱਡੇ ਬੰਦੇ ਚਾਹੀਦੇ, ਵਿਚੋਲੇ ਵੀ। ਮੈਂ ਕੀ ਕਰਾਂ? ਪਹਿਲੀ ਵਾਰੀ ਤੋਮਰ ਸਾਹਿਬ ਦੀ ਗੱਲ, ਖੇਤੀਬਾੜੀ ਮੰਤਰੀ ਤੋਮਰ ਸਾਹਿਬ ਸੀ, ਉਹਦੀ ਗੱਲ ਰਾਜੇਵਾਲ ਸਾਹਿਬ ਨਾਲ ਮੈਂ ਤਾਂ ਕਰਾਈ ਸੀ, ਫੋਨ ਆਪ ਮਿਲਾ ਕੇ। ਮੈਂ ਕਿਹਾ ਕਰੋ ਗੱਲ। ਜਦੋਂ ਟੀਵੀ 'ਚ ਕਹਿੰਦੇ ਸੀ ਕਿ ਜੀ ਉਹ ਅਫਸਰ ਜਿਹੇ ਆਉਂਦੇ ਆ, ਕੋਈ ਵਜ਼ੀਰ ਵਜ਼ੂਰ ਤੇ ਸਾਡੇ ਨਾਲ ਡੀਲ ਨਹੀਂ ਕਰਦਾ, ਮੈਂ ਕਰਾਈ ਸੀ। ਫਿਰ ਪ੍ਰਾਈਮ ਏਸ਼ੀਆ ਜਤਿੰਦਰ ਪੰਨੂ ਸਾਹਿਬ ਉਹ ਗਵਾਹ ਆ, ਉਹਨਾਂ ਦੀ ਪਹਿਲੀ ਇੰਟਰਵਿਊ ਤੋਮਰ ਸਾਹਿਬ ਨਾਲ ਮੈਂ ਕਰਾਈ। ਫਿਰ ਨਿਊਜ਼ 18 ਵਾਲੇ ਮੁੰਡੇ ਟੈਂਟ ਫੋੜੀ ਚੁੱਕ ਕੇ ਉੱਥੇ ਆ ਗਿਆ ਦਿੱਲੀ, ਉਹਨਾਂ ਨੂੰ ਮੈਂ ਲੈ ਕੇ ਗਿਆ। ਯਾਰ ਇੱਕੋ ਰਸੇ ਨਾ ਬੰਦੇ ਨੂੰ ਨਗਾਈ ਜਾਓ। ਕੋਈ ਦੇਖੋ, ਮੈਂ ਬੇਸ਼ੱਕ BJP 'ਚ ਹਾਂ, ਲੇਕਿਨ ਮੈਂ ਉਹੀ ਗੱਲ ਕੀਤੀ ਜਿਹੜੀ ਹੱਕ ਸੱਚ ਦੀ ਹੈ। ਜਦੋਂ ਪਹਿਲੀ ਵਾਰੀ ਪਾਰਲੀਮੈਂਟ 'ਚ ਬੋਲਿਆ, ਮੈਂ ਕੀ ਕਿਹਾ ਸੀ ਭਲਾ? ਕਿਸੇ ਨੇ ਸੁਣਿਆ? ਮੇਰਾ ਛੱਲੀ ਹਵਾ ਫਲਾਨਾ ਟਮਕਾਨਾ ਬੋਲ ਜੇ ਸੁਣਿਆ ਸੀ? ਮੈਂ ਕਿਹਾ ਸੀ ਮੈਂ ਉਸ ਧਰਤੀ, ਬੇਸ਼ੱਕ ਦਿੱਲੀ ਤੋਂ ਜਿੱਤਿਆ, ਮੈਂ ਉਸ ਧਰਤੀ ਤੇ ਪੈਦਾ ਹੋਇਆ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਜਗਤ ਗੁਰੂ ਨੇ ਕਿਹਾ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੇਰੀ ਧਰਤੀ ਨਸ਼ਿਆਂ 'ਚ ਗਲਤਾਨ ਆ। ਇਹ ਪ੍ਰਧਾਨ ਮੰਤਰੀ ਤੇ ਇਸ ਗੁੰਬਦ ਦੇ ਥੱਲੇ ਸਭ ਤੋਂ ਤਾਕਤਵਰ ਬੈਠੇ ਲੋਕੋ, ਮੇਰੇ ਪਾਣੀਆਂ ਤੇ ਮੇਰੀ ਜਵਾਨੀ ਨੂੰ ਬਚਾ ਲਓ। ਜਿਤਾਇਆ ਤਾਂ ਮੈਨੂੰ ਦਿੱਲੀ ਵਾਲਿਆਂ ਨੇ ਸੀ, ਮੈਨੂੰ ਟਾਰਾ ਮਾਰਨ ਦੀ ਕੀ ਲੋੜ ਸੀ ਇੱਥੇ ਲਈ? ਇੱਥੇ ਨੂੰ ਮੈਂ ਕਿਉਂ ਰੋਂਦਾ ਸੀ? ਜਦੋਂ ਵੀ ਗੱਲ ਕੀਤੀ ਪੰਜਾਬ ਦੀ ਕੀਤੀ ਯਾਰ, ਹਾਲਾਂਕਿ ਮੈਂ ਦਿੱਲੀੋਂ ਜਿੱਤਿਆ ਸੀ। ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ, ਉਹਨਾਂ ਤੇ ਕੋਈ ਚਰਚਾ? ਪੰਜਾਬ ਦਾ ਕੁਛ ਵੀ ਨਹੀਂ ਲੁੱਟ ਹੋ ਸਕਦਾ। ਲੀਡਰ ਚੰਗੇ ਚਾਹੀਦੇ ਆ। ਲੀਡਰ ਮੈਂ ਕਹਿ ਕੇ ਐਵੇਂ ਕੋਈ ਫਸਣਾ ਨਹੀਂ ਚਾਹੁੰਦਾ। ਲੀਡਰ ਯਾਰ, ਲੀਡਰਾਂ ਦਾ ਕਦੀ ਨੁਕਸਾਨ ਹੋਇਆ ਝਰੀਟ ਵੀ ਨਹੀਂ ਲੱਗਦੀ। ਸਾਡੇ ਬੱਚੇ ਮਰ ਜਾਂਦੇ ਹਰ ਮੂਵਮੈਂਟ 'ਚ। ਕਈ ਮੂਵਮੈਂਟ ਦਾ ਮੈਂ ਗਵਾਹ ਆ, ਮੈਂ ਪਾਤਰ ਹਾਂ। ਅਤੇ ਹੁਣ ਚਲੋ ਲਾਈਨ ਬਦਲ ਗਈ ਆ। ਮੈਂ ਸਾਰੇ ਰੰਗ ਵੇਖੇ ਜ਼ਿੰਦਗੀ ਦੇ। ਲੀਡਰ ਬੜੇ ਭੈੜੇ ਆ ਸਾਡੇ। ਜਿਸ ਵੀ ਤਨਜ਼ੀਮ ਨੂੰ ਚਲਾਉਂਦੇ ਆ, ਜਿਸ ਵੀ ਮੂਵਮੈਂਟ ਨੂੰ ਚਲਾਉਂਦੇ ਆ, ਜਿੱਦਣ ਇਮਾਨਦਾਰ ਕੋਈ ਲੀਡਰ ਆ ਗਿਆ ਨਾ, ਉਦੋਂ ਫਤਿਹ ਹੋ ਜਾਏਗੀ। ਮੈਨੇਜੇਬਲ ਆ। ਤਾਂ ਕੋਈ ਪੈਸੇ ਲਈ ਜਾਂਦਾ, ਕਿਸੇ ਨੂੰ CM ਨਾਲ PM ਨਾਲ ਫੋਟੋ ਆ ਜਾਂ ਉਹਨਾਂ ਦੀਆਂ ਗੱਲਾਂ ਮੰਨ ਕੇ ਬੱਚਿਆਂ ਨੂੰ ਪ੍ਰਵੋਕ ਕਰੀ ਜਾ ਰਿਹਾ। ਬੜੀ ਤਕਲੀਫ 'ਚ ਹਾਂ ਮੈਂ ਤਾਂ ਸਾਰੇ ਰੰਗ ਵੇਖਦਾ। ਮੈਨੂੰ ਤਾਂ ਪਤਾ ਹੁੰਦਾ ਕਿਹਦੇ ਚੱਕੇ ਬੋਲਦੇ ਆ। ਅਕਾਲੀ ਦਲ ਨਾਲ ਗੱਠ ਜੁੜ ਰਿਹਾ, ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ। ਅਕਾਲੀ ਦਲ ਅੱਜ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ?
ਅਕਾਲੀ ਦਲ ਗੱਠਜੋੜ ਵਾਹਵਾ ਦੇਰ ਚੱਲਿਆ, ਹੁਣ ਫਿਰ ਕਹਿ ਰਹੇ ਸੀ ਖਰੇ ਹੋ ਜਾਣਾ ਇਹਨਾਂ ਦਾ, ਹੋਇਆ ਨਹੀਂ, ਮੈਨੂੰ ਲੱਗਦਾ ਹੋਇਆ ਨਹੀਂ, ਤੇ ਫਿਰ ਇਸ ਕਰਕੇ ਹੀ ਤਾਂ ਮੈਂ ਫਰੀਦਕੋਟ। ਜੇਕਰ ਹੁੰਦਾ ਕਦੇ ਤਾਂ ਗੱਠਜੋੜ ਇੱਥੇ ਵਾਰੀ ਬੀਜੇਪੀ ਦੀ ਕਿੱਥੇ ਆਉਣੀ ਸੀ। ਹਾਂ ਨਹੀਂ, ਚਰਚਾਵਾਂ ਤਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ ਰੱਬ ਕਰੇ ਹੋ ਜਵੇ, ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਕੌਣ ਹੈ ਸਿਆਸੀ ਗੁਰੂ? ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜਾਏ ਸੀ, ਟਿਕਟ ਦਿੱਤੀ ਸੀ, ਮੇਰੀ ਮਦਦ ਕਰਨਗੇ ਫਿਰ। ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਜੀ ਇੱਥੋਂ ਦੀ ਲੰਘ ਕੇ ਗਏ ਨੇ ਪਿੰਡਾਂ ਵਿੱਚ। ਬਾਦਲ ਸਾਹਿਬ ਨੇ ਤਾਂ ਮੈਨੂੰ ਸ਼ੁਰੂ ਕਰਾਇਆ ਸੀ, ਪਹਿਲੀ ਵਾਰੀ ਉਹਨਾਂ ਨੇ ਟਿਕਟ ਦਿੱਤੀ ਸੀ, ਉਹਨਾਂ ਨੂੰ ਮੈਂ ਕਿਹਾ ਸਿਆਸੀ ਗੁਰੂ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਆ, ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ, ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ, ਉੱਜੜ ਗਿਆ ਯਾਰ ਸਿਆਸਤ 'ਚੋਂ। ਤੇ ਫਿਰ ਵੀ ਲੱਗਾ ਹੋਇਆ ਮੈਂ, ਪਤਾ ਨਹੀਂ ਕਿਉਂ ਲੱਗਾ ਹੋਇਆ, ਮੈਨੂੰ ਇਹ ਨਹੀਂ ਸਮਝ ਲੱਗਦੀ। ਖੱਟਿਆ ਤਾਂ ਕੱਖ ਵੀ ਨਹੀਂਗਾ, ਯਾਨੀ ਉਹ ਬੰਦਾ ਜਿਹੜਾ ਦੁਨੀਆ ਦੇ ਜਹਾਜ਼ਾਂ 'ਚ ਹੀ ਰਹਿੰਦਾ ਸੀ, ਉਹ ਬੰਦਾ ਜਿਹੜਾ 7 ਸਟਾਰਾਂ 'ਚ ਸੌਂਦਾ ਸੀ, ਉਹ ਬੰਦਾ ਜਿਹੜਾ ਨੋਟਾਂ ਦੇ ਵਿਛਾਉਣੇ ਕਰਕੇ ਸੌਂਦਾ, ਉਹ ਬੰਦਾ ਧੱਕੇ ਖਾ ਰਿਹਾ। ਕਿਸਮਤ ਦੀ ਗੱਲ ਹੈ। ਕਲਾਕਾਰੀ ਨੂੰ ਅੱਜ ਵੀ ਉਨੇ ਪਿਆਰ ਕਰਦੇ ਜਿੰਨਾ ਪਹਿਲਾਂ ਕਰਦੇ ਸੀ? ਕਲਾਕਾਰ ਹੀ ਹਾਂ ਮੈਂ, ਬੇਸਿਕਲੀ ਤਾਂ ਮੈਂ ਕਲਾਕਾਰ ਹੀ ਹਾਂ। ਕਲਾ ਮੇਰੇ ਰੋਮ 'ਚ ਮੇਰੇ ਭਰੀ ਹੋਈ है। संगीत तो बिना दुनिया की, अगर फूलों को ज़ुबां होती वो भी 7 सुरों की मौसीकी में बात करती। बाणी हुण गुरु साहब क्यों कहते छेड़ मरदानिया रवाब बाणी आई है, ਇਹਦਾ मतलब राग ते रब ते राग ते रवाब ते शब्द ਦਾ ਬੜਾ ਗਹਿਰਾ ਤਾਲੁਕ ਹੈ। ਸੰਗੀਤ ਤਾਂ ਬਹੁਤ ਵਧੀਆ ਚੀਜ਼ ਹੈ, ਜੇ ਇਹਦੇ ਤੋਂ ਚੰਗਾ ਕੰਮ ਲਿਆ ਜਾਵੇ ਤਾਂ। ਮੈਂ ਬੜਾ ਸੁਣਦਾ ਹੁੰਦਾ ਤੁਹਾਨੂੰ, ਜਦੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਤੁਸੀਂ ਗਾਉਣੇ ਹੋ, ਬੜੇ ਜੀ ਉਸ ਲੈ ਦੇ ਵਿੱਚ ਗਾਉਣੇ, ਉਹ ਦੌਰ 'ਚ ਲੈ ਜਾਂਦੇ ਹੋ ਜਿਹੜਾ ਦੌਰ ਕਦੇ ਸਾਡੇ ਪੁਰਖਿਆਂ ਨੇ ਦੇਖਿਆ। ਮੈਂ ਗਾਉਂਦਾ ਨਹੀਂ, ਮੈਂ ਜੀਂਦਾ ਹੀ ਹੁੰਦਾ ਉਸ ਹਰ ਦੌਰ ਨੂੰ, ਉਸ ਦੌਰ ਨੂੰ ਜੀਵਿਆ ਸੀ। ਕੋਈ ਮੂੰਹ ਨਹੀਂ ਸੀ ਖੋਲ੍ਹ ਸਕਦਾ ਜਦੋਂ ਮੈਂ ਬੋਲਿਆ ਸੀ, ਪਰ ਕੌਮ ਕਿਹੜੀ ਯਾਦ ਰੱਖਦੀ ਹੈ, ਕਿਸੇ ਨੇ ਸਰੋਪਾ ਵੀ ਨਹੀਂ ਦਿੱਤਾ ਅੱਜ ਤਾਈਂ। ਇੰਨੇ ਪਟੇ ਖਿਚਾਏ, ਇੰਨੇ ਜੇਲ੍ਹਾਂ 'ਚ ਗਏ, ਇੰਨੇ ਤਸ਼ੱਦਦ ਚੱਲੇ, ਤਾਂ ਮੈਨੂੰ ਕਿਹੜਾ ਇਹਨਾਂ ਨੇ ਕੋਈ ਐਡਾ ਕੋਈ ਤਮਗਜ਼ਾ ਦੇ ਦਿੱਤਾ। ਦਿਲ ਟੁੱਟ ਜਾਂਦਾ ਯਾਰ, ਦਿਲ ਟੁੱਟ ਜਾਂਦਾ। ਅਸੀਂ ਸੁਣਨਾ ਚਾਹੁੰਦੇ ਅੱਜ ਪੱਤਾ ਪੱਤਾ ਨਹੀਂ, ਅੱਜ ਦੀ ਮੂਡ ਮੇਰਾ ਸੁਣਾਉਣ ਦਾ, ਫੇਰ ਸੁਣਾਵਾਂਗੇ। ਪੂਰਾ ਪੰਜਾਬ ਕਹਿ ਰਿਹਾ ਕਿ ਅਸੀਂ ਬੀਜੇਪੀ ਨੂੰ ਨਹੀਂ ਜਿੱਤਣ ਦੇਵਾਂਗੇ, ਅਸੀਂ ਨਹੀਂ ਜਿਤਾਵਾਂਗੇ, ਪਰ ਸਾਰੇ ਲੱਗ ਰਹੇ ਨੇ ਕਿ ਬੀਜੇਪੀ ਦੀ ਸਰਕਾਰ ਹੋ। ਇਹ ਕਿਵੇਂ ਹੋ ਸਕਦਾ? ਪੰਜਾਬ ਨੂੰ ਸਮਝਣਾ ਮੁਸ਼ਕਿਲ ਆ। ਪੰਜਾਬ ਨੇ ਹੁਣ ਸਾਰੇ ਹੀ ਦੇਖ ਲਿਆ ਨਾ, ਜਿਤਾ ਕੇ ਸਾਰੇ ਤਾਂ ਦੇਖ ਲਿਆ। ਉਹ ਕਹਿੰਦੇ ਯਾਰ ਆਪਣਾ ਤਾਂ ਕੋਈ ਵੀ ਨਹੀਂ ਗਾ। ਆ ਬਾਕੀ ਸਟੇਟਾਂ ਨੂੰ ਦੇਖੋ ਨਾ ਕਿੰਨੀ ਤਰੱਕੀ ਕਰ ਗਈਆਂ। ਲਾਅ ਐਂਡ ਆਰਡਰ ਨੂੰ ਪਹਿਲਾਂ ਲੈ ਲਓ, ਉਸ ਤੋਂ ਬਾਅਦ ਇਨਫਰਾਸਟਰਕਚਰ ਜਿਹੜਾ ਉੱਥੇ ਦਾ ਬਣਿਆ, ਉਸ ਤੋਂ ਬਾਅਦ ਵਿਕਾਸ ਜਿਹਨੂੰ ਕਹਿ ਦਿੰਦੇ ਆਮ ਤੌਰ 'ਤੇ ਸਿਆਸੀ, ਉਹ ਦੇਖੋ ਨਾ ਬਾਕੀ ਸਟੇਟਾਂ ਕਿੰਨੀਆਂ ਪ੍ਰਫੁੱਲਿਤ ਹੋ ਗਈਆਂ। ਜੇ ਆਪਾਂ ਹੌਲੀ ਹੌਲੀ ਇਹਦਾ ਬੇੜਾ ਗਰਕ ਕਰਨਾ ਹੀ, ਇਸ ਧਰਤੀ ਦਾ ਨਾਂ ਜਿਤਾਓ। ਜੇ ਇਹਨੂੰ ਵੀ ਸਵਰਗ ਬਣਾਉਣਾ ਤਾਂ ਜਿਤਾ ਦਿਓ। ਕਿਵੇਂ ਬਣੂ ਸਵਰਗ? ਸਵਰਗ ਬਣੇਗਾ ਜਦੋਂ ਰੂਲਰ ਅੱਛਾ ਆਏਗਾ, ਗਵਰਨੈਂਸ ਅੱਛੀ ਹੋਏਗੀ, ਕੰਟਰੋਲ ਹੋਏਗਾ। ਉੱਥੇ ਯੂਪੀ ਨਜ਼ਰ ਤਾਂ ਮਾਰੋ ਨਾ ਬਾਕੀ ਸਟੇਟ ਦੀ, ਜਿੱਥੇ ਜਿੱਥੇ ਬੀਜੇਪੀ ਦਾ ਹੈ। ਵਿਰੋਧੀ ਕਹਿੰਦੇ ਰਾਮ ਰਾਜ ਪੈਦਾ ਕਰਨਾ ਚਾਹੁੰਦੇ ਆ, ਹਿੰਦੂ ਰਾਸ਼ਟਰ ਦੀ ਗੱਲ ਕਰਦਾ ਬੀਜੇਪੀ। ਕਰਦੇ ਨਹੀਂ, ਐਵੇਂ ਇਹਨਾਂ ਨੂੰ ਗੱਲਾਂ ਹੋਰ ਕੋਈ ਆਉਂਦੇ ਨਹੀਂ। ਲੋਟੂ ਟੋਲੇ ਇਕੱਠੇ ਹੋਏ ਆ, ਕਾਰੂ ਵਾਂਗੂ ਗੰਜ ਜੋੜੇ ਹੋਏ ਆ। ਉਹ ਬੰਦਾ ਪੈਸੇ ਦਾ ਰਵਾਦਾਰ ਨਹੀਂ ਕਿਸੇ ਦਾ, ਤਨਖੂਹ ਵੀ ਵੰਡ ਦਿੰਦਾ। ਮੈਂ ਦੇਖਿਆ 10 ਸਾਲਾਂ 'ਚ ਕੋਈ ਛੁੱਟੀ ਨਹੀਂ ਕੀਤੀ। ਇਹ ਅਯਾਸ਼ ਲੋਕ ਹੁੰਦੇ ਸੀ, ਪਹਿਲਾਂ ਗੋਰਿਆਂ ਨਾਲ ਰਲੇ ਰਹੇ 47 ਤੋਂ ਪਹਿਲਾਂ, ਫਿਰ ਵੀ ਬਾਅਦ 'ਚ ਅਯਾਸ਼ੀਆਂ ਹੀ ਕੀਤੀਆਂ। ਇਹਨਾਂ ਨੂੰ ਨਾ ਧਰਤੀ ਨਾਲ ਪਿਆਰ ਹੈ, ਨਾ ਆਵਾਮ ਨਾਲ। ਕਿਸੇ ਨੇ ਕਹਿਤਾ ਜੀ ਮੈਂ ਗਰੀਬੀ ਖਤਮ ਕਰ ਦਊਂਗਾ, ਉਹ ਗਰੀਬ ਖਤਮ ਹੋ ਗਿਆ, ਗਰੀਬੀ ਨਹੀਂ ਖਤਮ ਹੋਈ। ਕੋਈ ਐਡੇ ਅੰਦੋਲਨ ਕਰ ਰਿਹਾ, ਉਹ ਮਜ਼ਦੂਰ ਕੋਲ ਤਾਂ ਰੋਟੀ ਖਾਣ ਲਈ ਪੈਸੇ ਹੈ ਨਹੀਂ ਗੇ, ਕਿੱਥੋਂ ਅੰਦੋਲਨ ਕਰ ਲਏਗਾ ਉਹ? ਉਹਨਾਂ ਦੇ ਵੀ ਹੱਕ 'ਚ ਕੋਈ ਆਵਾਜ਼ ਉਠਾਓ। ਜਿਹਨਾਂ ਨੂੰ ਰੋਟੀ ਨਹੀਂ ਮਿਲਦੀ, ਲਾਏ ਹੋਏ ਕੱਪੜੇ, ਕਿੱਥੇ ਜਾਣ ਉਹ ਲੋਕ? ਉਹਨਾਂ ਦਾ ਜਦੋਂ ਹਾਲ ਦਾ ਨਾਰਾ ਮਾਰੋਗੇ, ਫੇਰ ਗੁਰੂ ਨਾਨਕ ਦੇ ਸਿੱਖ ਆ ਤੁਸੀਂ। ਫਰੀਦਕੋਟ ਤੋਂ ਕਰਮਜੀਤ ਅਨਮੋਲ ਦੀ ਆਵਾਜ਼ ਆਈ, ਕਹਿੰਦੇ ਕਿ ਇੱਕ ਵਾਰ ਚਾਹ ਦਾ ਕੱਪ ਸਾਂਝਾ ਕਰਨਾ ਚਾਹੁੰਦੇ ਨੇ। ਉਹ ਛੋਟਾ ਭਰਾ ਮੇਰਾ, ਮੈਂ ਨਫ਼ਰਤ ਕਰ ਹੀ ਨਹੀਂ ਸਕਦਾ ਯਾਰ ਕਿਸੇ ਨੂੰ। ਇੱਕ ਸੂਫੀ ਫਕੀਰ ਸੀ, ਉਹਦੀਆਂ ਗੱਲਾਂ ਤੋਂ ਦੁਖੀ ਹੋ ਗਿਆ ਕਈ ਸ਼ਰੀਕ।
ਤੇ ਉਹਦੇ ਨਾ ਉਹਨੇ ਇੱਥੇ ਹਿੱਕ 'ਚ ਛੁਰਾ ਮਾਰਿਆ ਤੇ ਏਦਾਂ ਡਿੱਗ ਪਿਆ ਸੂਫੀ ਫਕੀਰ। ਹੁਣ ਉੱਤੇ ਕਾਤਲ ਆ, ਥੱਲੇ ਸੂਫੀ ਫਕੀਰ ਆ। ਕਹਿੰਦਾ ਮੈਂ ਤੈਨੂੰ ਪਛਾਣ ਲਿਆ ਮਸ਼ੂਕਾ, ਤੂੰ ਇਸ ਸ਼ਕਲ ਵਿੱਚ ਵੀ ਆ ਜਾਣਾ ਮੇਰਾ ਰੱਬਾ, ਤੂੰ ਇਸ ਸ਼ਕਲ 'ਚ ਲਾਸ਼ ਤੇ ਮਿਲਣਾ ਸੀ। ਮੈਂ ਤੂੰ ਨਾ ਚਾਹਾਂ ਮੇਰਾ, ਮੈਨੂੰ ਨਹੀਂ ਆਉਂਦਾ ਕੁਛ ਵੀ ਨਫ਼ਰਤ ਸਿਰਫ ਮੁਹੱਬਤ ਨਾਲ ਆ ਸੀਨਾ ਭਰਿਆ ਹੈ। ਅੱਜ ਦੀ ਕਲਾਕਾਰੀ ਨੂੰ ਕਿਵੇਂ ਦੇਖਦੇ, ਜਿਹੜੀ ਅੱਜ ਦੀ ਕਲਾਕਾਰੀ ਢੋਲ ਢਮੱਕੇ ਤੇ ਆ ਗਈ? ਤੁਸੀਂ ਕਿਹਾ ਕਿ ਅਸੀਂ ਉਹ ਦੌਰ ਨੂੰ ਜਿਉਣੇ ਆ ਜਿਹੜੀ ਉਸ 'ਚ ਕਲਾਕਾਰੀ ਕਰਦੇ ਆ ਜਾਂ ਜਿਹੜਾ ਵੀ ਗੀਤ ਗਾਉਣੇ ਆ। ਅੱਛਾ ਬੱਚੇ, ਅੱਛਾ ਜੇ ਸਿੱਖ ਪੁੱਛ ਕੇ ਗਾਉਣ, ਕਹਿੰਦੇ ਨਾ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ, ਬਾਜ ਮੁਰਸ਼ਿਦਾ ਰਾਹ ਨਹੀਂ, ਹੱਥਾਂ ਦੇ ਦੁੱਧਾ ਬਾਜ ਨਹੀਂ ਰਿੱਝਦੀ ਖੀਰ ਮੀਆਂ। ਸਤਿਗੁਰ ਬਿਨਾ ਗਿਆਨ ਨਹੀਂ ਮਿਲ ਸਕਦਾ। ਜੇ ਗੁਰੂ ਤੋਂ ਸਿੱਖ ਕੇ ਆਉਣਗੇ ਹੋਰ ਅੱਛਾ, ਲੇਕਿਨ ਪੰਜਾਬ ਦੀ ਧਰਤੀ ਏਡੀ ਸੋਹਣੀ ਆ, ਬਿਨਾਂ ਸਿੱਖਿਆ ਵੀ ਕਿ ਮੁੰਡੇ ਬਹੁਤ ਸੋਹਣਾ ਕਈ ਗਾਉਂਦੇ ਆ, ਬਹੁਤ ਅੱਛਾ ਗਾ ਰਹੇ ਆ। ਜਿਹੜੇ ਚੰਗਾ ਗਾਉਂਦੇ ਆ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ, ਸਾਡਾ ਇੱਥੇ ਨਾ ਕਾਲਜਾ ਹੀ ਬਹਿ ਜਾਂਦਾ ਯਾਰ। ਸਰੂ ਵਰਗਾ ਪੁੱਤ, ਐਡਾ ਸੋਹਣਾ ਨਾਮ ਵਰ, ਤੋਬਾ। ਤਦੇ ਮੈਂ ਕਹਿੰਦਾ ਪੰਜਾਬੀਆਂ ਨੂੰ ਘੱਟ ਟੱਕ ਲਿਆ, ਆਪਣਾ ਨੁਕਸਾਨ ਬਹੁਤ ਕੀਤਾ ਇਹਨਾਂ ਨੇ, ਆਪ ਬਹੁਤ ਨੁਕਸਾਨ ਕੀਤਾ। ਪੰਜਾਬ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪ ਹੀ ਮਰਵਾਉਣ ਵਾਲੇ ਬੰਦੇ, ਬੰਦਾ ਸਿੰਘ ਬਹਾਦਰ ਸਾਹਿਬ ਦੀ ਵੀ ਆਪ ਹੀ ਮੁਖਬਰੀ ਕਰਨ ਵਾਲੇ ਬੰਦੇ ਨੇ। ਤੇ 700 ਸਾਲ ਅਰਤੁਗਰਲ ਗਾਜ਼ੀ ਦੇ ਮੁੰਡੇ ਉਸਮਾਨ ਨੇ ਸਾਰੇ ਸੀਰੀਅਲ ਦੇਖਿਆ ਕਰੋ, ਉਹ 700 ਸਾਲ ਰਾਜ ਕੀਤਾ। ਉਹਨਾਂ ਨੂੰ ਰਾਜ ਲੈਣਾ ਵੀ ਆਉਂਦਾ ਤੇ ਅੱਗੋਂ ਚਲਾਉਣਾ ਵੀ ਆਉਂਦਾ। ਜੇ ਸਾਡਾ ਰਾਜ ਆ ਹੀ ਗਿਆ ਤੇ ਫਿਰ ਆਪੇ ਜੈਲਸੀ ਕਰਨਾ। ਇੱਥੇ ਤਾਂ ਚਬਾਰਾ ਪਾ ਲਓ ਪਿੰਡ 'ਚ, ਕਹਿੰਦੇ ਸਾਲਾ ਪਤਾ ਨਹੀਂ ਕੀ ਕਰਨ ਲੱਗ ਪਿਆ। ਇਹ ਜੈਲਸੀ ਨਾਲ ਭਰੇ ਹੋਏ ਲੋਕ ਵੀ ਆ, ਪਿਆਰ ਨਾਲ ਭਰੇ ਹੋਏ ਵੀ ਆ। ਹਾਂ ਸੂਰਮ ਹੈ, ਲੇਕਿਨ ਨਿਰਾ ਲੜਾਈ ਨਹੀਂ, ਜ਼ੇਨ ਵੀ ਯੂਜ਼ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਗੱਲ ਕਰਦਾ ਉਹਦੇ ਤੇ ਕਿਉਂ ਉਂਗਲਾਂ ਉੱਠਦੀਆਂ ਨੇ? ਜਿਹੜਾ ਸੱਚ ਬੋਲੇਗਾ ਉਹ 'ਤੇ ਉਂਗਲਾਂ ਉੱਠਣਗੀਆਂ, ਜਿਹੜਾ ਵੀ ਸੱਚ ਬੋਲੇਗਾ। ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਜਦੋਂ ਆਪਾਂ ਮੋਹਾਲੀ ਬੈਠੇ ਤੁਸੀਂ ਦੱਸਿਆ, ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਉਸ ਦੌਰ ਦੇ ਵਿੱਚੋਂ ਸਰੂ ਜਿਹੇ ਮੁੰਡੇ ਜਿਹੜੇ ਸੀ ਖਪਰਿਆਂ ਨਾਲ ਹੈਗੇ ਸੀ। ਮੈਂ ਕਿਹਾ ਜੀ ਏਡੇ ਸੋਹਣੇ ਮੁੰਡੇ, ਇੰਨੀ ਜਵਾਨੀਆਂ ਕਤਲ ਹੋਈਆਂ, ਅਜ਼ਾਈਆਂ ਗਈਆਂ, ਲੇਕਿਨ ਬੜਾ ਕੀ ਕਰੀਏ। ਤਦੇ ਤਾਂ ਮੈਂ ਕਹਿ ਰਿਹਾ ਆਪਣੇ ਬੰਦੇ ਮਾਰਨ ਵਾਲੇ ਸੀ। ਤੁਹਾਨੂੰ ਵੀ ਇੰਟਰੋਗੇਸ਼ਨ ਕਰਿਆ ਕਦੇ? ਬਥੇਰੀ ਵਾਰੀ ਗਿਆ ਮੈਂ। ਉਦੋਂ ਦਾ ਰਿਕਾਰਡ ਚੈੱਕ ਕਰੋ, ਰਿਕਾਰਡ ਚੈੱਕ ਕਰੋ। ਔਰ ਮੈਨੂੰ ਤਕਲੀਫ ਹੈ ਕਿ ਕਿਸੇ ਨੇ ਮੇਰਾ ਅਸਲ ਚਿਹਰਾ ਨਹੀਂ ਕਿਸੇ ਨੇ ਦੇਖਿਆ। ਉਹ ਉਦੋਂ ਤਾਂ ਵੱਡੇ ਵੱਡੇ ਖੱਬੀ ਖਾਨ ਇੱਥੋਂ ਭੱਜ ਗਿਆ ਸੀ, ਜਦੋਂ ਮੈਂ ਹਰ ਤਰ੍ਹਾਂ ਦਾ ਤਸ਼ੱਦਦ ਬਰਦਾਸ਼ਤ ਕੀਤਾ ਇਸ ਬਾਡੀ। ਦੀਪ ਸਿੱਧੂ ਬੰਬੇ ਤੋਂ ਆਇਆ, ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਵੋ ਕਦੇ? ਮੈਂ ਮਿਲਿਆ ਤਾਂ ਨਹੀਂ, ਟੈਲੀਫੋਨ 'ਤੇ ਇੱਕ ਵਾਰੀ ਧਰਮਿੰਦਰ ਦੇ ਫੈਨ ਆਏ ਸੀ ਵਲੈਤੋਂ, ਤੇ ਮੈਂ ਅਮਰਦੀਪ ਨੂੰ ਕਿਹਾ ਗਿੱਲ ਨੂੰ, ਮੈਂ ਕਿਹਾ ਯਾਰ ਉਹ ਧਰਮਿੰਦਰ ਦਿਖਾ ਦਿਓ, ਸਾਡਾ ਤਾਂ ਹੀਰੋ ਧਰਮਿੰਦਰ ਹੀ ਹੈ। ਉਹਨਾਂ ਤੋਂ ਬਾਹਰ ਬੈਠੇ ਵੀ ਹੋਏ, ਤੇ ਉਹ ਫਿਰ ਕਹਿਣ ਲੱਗਾ ਮੇਰਾ ਇੱਕ ਦੋਸਤ ਹੈ, ਉਹਨੂੰ ਮੈਂ ਕਹਿੰਦਾ। ਫਿਰ ਇਹ ਲੜਕਾ ਆਇਆ ਦੀਪ ਸਿੱਧੂ, ਇਹਨੇ ਇੰਨੀ ਸੇਵਾ ਕੀਤੀ ਉਹਨਾਂ ਨੂੰ। ਸੇਵਾ ਮੀਨਸ ਅਦਬ ਨਾਲ ਰਿਸੀਵ ਕੀਤਾ। ਧਰਮਿੰਦਰ ਨਾਲ ਫੋਟੋ ਖਿੱਚ, ਜੋ ਵੀ ਹੁੰਦਾ ਫੈਨ ਦਾ ਕਰਕੇ, ਉਹ ਅਜੇ ਤੱਕ ਤਾਰੀਫ ਕਰਦੇ। ਫਿਰ ਇਹ ਜਦੋਂ ਇੱਥੇ ਸਿੰਘੂ ਬਾਰਡਰ 'ਤੇ ਬੋਲਣ ਲੱਗ ਪਿਆ, ਮੈਂ TV 'ਚ ਵੇਖਿਆ, ਮੈਂ ਕਿਹਾ ਯਾਰ ਇਹ ਉਹੀ ਆ ਲੜਕਾ। ਫਿਰ ਮੈਂ ਮਹਿਸੂਸ ਕੀਤਾ ਇਹ ਉਮਰ ਤੋਂ ਬੜਾ ਅੱਗੇ ਆ। ਫਿਰ ਮੈਂ ਮਹਿਸੂਸ ਕੀਤਾ ਭਗਤ ਸਿੰਘ ਇੱਦਾਂ ਦਾ ਲੱਗਦਾ ਹੋਣਾ ਦੇਖਣ ਨੂੰ, ਉੱਦਾਂ ਦਾ ਲੱਗਦਾ ਸੀ, ਬੜਾ ਪਿਆਰਾ। ਫਿਰ ਫੋਨ ਉਹਦਾ ਇੱਕ ਵਾਰੀ ਆਇਆ, 40 ਮਿੰਟ ਸਾਡੀ ਗੱਲ ਹੋਈ। ਮੈਂ ਉਹਨੂੰ ਇਹੀ ਕਿਹਾ ਬੇਟਾ ਉਮਰ ਤੋਂ ਬਹੁਤ ਅੱਗੇ ਆ ਤੂੰ, ਪਿੱਛੇ ਹੋਰ ਬਹੁਤ ਆ, ਜ਼ਮਾਨਾ ਬੜਾ ਖ਼ਰਾਬ ਆ, ਕਿਤੇ ਆਈ ਬੈਠ ਕੇ ਸਲਾਹ ਕਰੀਏ, ਤੇਰਾ ਦੇਰ ਤੱਕ ਜ਼ਿੰਦਾ ਰਹਿਣਾ ਇਸ ਮੁਲਕ ਲਈ, ਇਹ ਪੰਜਾਬ ਲਈ ਬੜਾ ਹੈਗਾ। ਕਿਉਂਕਿ ਇੱਥੋਂ ਜਾਗਿਆ ਹੋਇਆ ਸੀ ਬੰਦਾ, ਗੈਰਤਮੰਦ ਬੱਚਾ ਸੀ। ਉਹ ਉੱਥੋਂ ਤੁਰ ਵੀ ਪਿਆ ਸੀ ਬਾਰਡਰ ਤੋਂ ਮੈਨੂੰ ਮਿਲਣ। ਰਸਤੇ 'ਚ ਪਤਾ ਨਹੀਂ ਕਿੰਨੇ ਕੁਛ ਕਹਿਤਾ ਹੋਣਾ ਵੀ ਇਹ ਤਾਂ BJP ਵਗੈਰਾ 'ਚ, ਪਤਾ ਨਹੀਂ ਕੀ ਹੋਇਆ, ਮੈਨੂੰ ਨਹੀਂ ਪਤਾ, ਉਹ ਜਾਣੇ, ਉਹਦਾ ਰੱਬ ਜਾਣੇ। ਅਸੀਂ ਮਿਲਣਾ ਸੀ, ਮਿਲ ਨਹੀਂ ਸਕੇ ਜੀ। ਅੱਜ ਯਾਦ ਆਉਂਦੀ ਹੈ? ਹਮੇਸ਼ਾ ਯਾਦ ਆਉਂਦੀ ਚੰਗੇ ਬੰਦਿਆਂ ਦੀ। ਉਹ ਵੀ ਆਸ਼ਿਕ ਸੀ। ਆਸ਼ਿਕ ਉਹ ਹੁੰਦਾ ਜਿਹੜਾ ਆਪਣੀ ਧਰਤੀ ਨੂੰ ਪਿਆਰ ਕਰੇ, ਗੈਰਤ ਨੂੰ ਪਿਆਰ ਕਰੇ। ਆਸ਼ਿਕ ਉਹ ਨਹੀਂ ਜਿਹੜਾ ਬੇਸ਼ਰਮੀ ਕਰਦਾ।
ਉਹ ਆਪਣੀ ਲੋਕਾਂ ਦਾ ਆਸ਼ਿਕ ਸੀ, ਇਸ ਸੋਚ ਦਾ ਆਸ਼ਿਕ ਸੀ। ਉਹਨੂੰ ਜਾਗਿਆ। ਹੀ ਵਾਜ਼ ਵੈਲ ਐਜੂਕੇਟਡ, ਵੈਲ ਲਰਨਡ ਆਦਮੀ ਸੀ। ਉਸ ਉਮਰ ਦੇ ਬੱਚੇ ਇੱਦਾਂ ਨਹੀਂ ਬੋਲਦੇ ਜਿੱਦਾਂ ਉਹ ਬੋਲਦਾ ਸੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਉਹ ਹੰਸਰਾਜ ਜੀ ਹੋਰਾਂ ਨਾਲ ਕਰ ਰਹੇ ਹਾਂ, ਤਾਂ 1-2 ਮਿੰਟ ਦਾ ਸਮਾਂ ਹੋਰ ਲਵਾਂਗੇ, ਜਿਹੜੀ ਕਿ ਕਿਉਂਕਿ ਵੈਸੇ ਤਾਂ ਸਾਡੇ ਵਿੱਚ ਹੀ ਰਹਿਣਾ, ਹੁਣ ਕੰਪੇਨ ਚੱਲ ਪਈ ਆ, ਇਲੈਕਸ਼ਨਾਂ ਦਾ ਸਮਾਂ ਗਾ, ਪਰ ਸਾਨੂੰ ਇਹ ਹੈ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਜਿਵੇਂ ਮੈਂ ਕਿਹਾ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਲੋਕਾਂ ਦੇ ਵਿੱਚ ਵਿਚਰਦੇ ਹੋ, ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਸਵੇਰੇ ਤਿਆਰੀ ਕਰਦੇ ਹੋ, ਸ਼ਾਮ ਨੂੰ ਫੇਰ ਸੌਣਾ ਹੁੰਦਾ, ਫੇਰ ਉਹ ਲੋਕਾਂ ਦੀ ਯਾਦ ਆਉਂਦੀ ਆ, ਕੀ ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਬਲਬਲੇ ਕੀ ਨੇ ਮਨ ਦੇ? ਮਨ ਵਿੱਚ ਇਹ ਹੁੰਦਾ ਕਿ ਜਿੱਥੇ ਮੈਂ ਜਾ ਰਿਹਾ ਉੱਥੇ ਦੇ ਮੁੱਦੇ ਕੀ ਹੈ, ਜੇ ਮੈਂ ਜਿੱਤ ਗਿਆ ਤਾਂ ਉੱਥੇ ਲਈ ਕਰਨਾ ਕੀ ਹੈ, ਉੱਥੇ ਦਾ ਕਲਚਰ ਕੀ ਕਹਿੰਦਾ, ਉੱਥੇ ਦੀ ਜ਼ੁਬਾਨ ਕੀ ਹੈ, ਐਕਸੈਂਟ, ਪ੍ਰੋਨਾਊਂਸੀਏਸ਼ਨ, ਉਹ ਕਿੰਝ ਬੋਲਦੇ ਨੇ, ਇਹ ਮੈਨੂੰ ਪਹਿਲਾਂ ਹੀ ਪਤਾ, ਕਿਉਂਕਿ ਮੈਂ ਗਾਉਂਦਾ ਰਿਹਾ ਹਰ ਕਿਤੇ 'ਚ, ਹਰ ਏਰੀਏ 'ਚ। ਮੈਨੂੰ ਪਤਾ ਮਾਲਵੇ 'ਚ ਕਿੱਦਾਂ ਦਾ ਗਾਣਾ ਚੱਲਦਾ, ਦੁਆਬੇ 'ਚ ਕਿੱਦਾਂ ਦਾ, ਮਾਝੇ 'ਚ ਕਿੱਦਾਂ ਦਾ। ਲੇਕਿਨ ਹੁਣ ਕਿਉਂਕਿ ਸਿਆਸਤ 'ਚ, ਸਿਆਸੀ ਤੌਰ 'ਤੇ ਮੈਂ ਇਹ ਮਹਿਸੂਸ ਕਰਦਾ, ਅਗਰ ਜਿਹੜੇ ਵੀ ਏਰੀਏ 'ਚ ਜਾਂਦਾ ਉੱਥੇ ਮੈਂ ਦੇਖਦਾ ਜਾਂਦਾ ਪਹਿਲੀ ਗੱਲ ਕਿ ਕੀ ਹੋਣ ਵਾਲਾ ਆ, ਕੀ ਕਰਨਾ ਆ, ਕੀ ਬੋਲਣਾ ਆ। ਬਸ ਇੱਦਾਂ ਹੀ ਦਿਨ ਗੁਜ਼ਰ ਜਾਂਦਾ। ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਮੇਰੇ 'ਤੇ ਯਕੀਨ ਕਰੋ, ਇਹ ਯਕੀਨ ਕਰੋਗੇ ਤਾਂ ਮੈਂ ਤੁਹਾਡੇ ਕੰਮ ਆਵਾਂਗਾ, ਕਿਉਂਕਿ ਬੰਦਾ ਮੈਂ ਥੋੜ੍ਹਾ ਠੀਕ ਹੀ ਹਾਂ, ਐਸੀ ਕੋਈ ਗੱਲ ਨਹੀਂ। ਇੱਥੋਂ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਰਹੇ ਮੁਹੰਮਦ ਸਦੀਕ, ਤੁਹਾਡੇ ਹਮ ਉਮਰ ਨੇ, ਉਹਨਾਂ ਨਾਲ ਕਦੇ ਗੱਲਬਾਤ ਹੋਈ? ਹਮ ਉਮਰ ਭਰਾਵਾ, ਮੇਰਾ ਹਮ ਉਮਰ ਤਾਂ ਨਹੀਂ ਹੋ। ਮੈਂ ਤਾਂ ਬਹੁਤ ਪਹਿਲਾਂ, ਉਦੋਂ ਜੰਮੇ ਵੀ ਨਹੀਂ ਹੋਣੇ ਜਦੋਂ ਦੇ ਉਹ ਹੈਗੇ। ਉਹ ਤਾਂ ਸਾਡੇ ਲਈ ਬਹੁਤ ਸਤਿਕਾਰਯੋਗ ਆ, ਮੰਨਣਯੋਗ। ਉਹਨੂੰ ਅੱਬਾ ਜੀ ਕਹਿੰਦੇ ਸਾਰੇ। ਉਹਨਾਂ ਨਾਲ ਗੱਲਬਾਤ ਹੋਈ ਕਦੇ ਵੀ? ਕਿਹੜੇ ਕੰਮ ਰਹਿ ਗਏ ਆ ਉਹ ਕਰ ਰਹੇ? ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਤੇ ਉਹ ਇੱਜ਼ਤ ਦੀ ਜਗ੍ਹਾ ਨੇ ਐਜ਼ ਏ ਆਰਟਿਸਟ ਵੀ, ਵੈਸੇ ਵੀ ਸੀਨੀਅਰ। ਉਹਨਾਂ ਨਾਲ ਕਦੇ ਨਹੀਂ ਗੱਲ ਹੋਈ ਵੀ ਕਿਹੜੇ ਕੰਮ ਰਹਿ ਗਏ ਆ ਭਾਈ, ਹੁਣ ਮੈਂ ਫਰੀਦਕੋਟ 'ਚ ਆ ਗਿਆ? ਮੈਨੂੰ ਟਿਕਟ ਮਿਲਣ ਤੋਂ ਪਹਿਲਾਂ ਤਾਂ ਬਥੇਰੀਆਂ ਅਸੀਂ ਗੱਲਾਂ ਕਰਦੇ। ਕਦੀ ਉਹ ਘਰ ਵੀ ਆਉਂਦੇ ਸੀ ਦਿੱਲੀ ਵਾਲੇ, ਮੈਂ ਵੀ ਜਾਂਦਾ ਸੀ ਫੋਨ 'ਤੇ ਵੀ। ਹੁਣ ਟਿਕਟ ਮਿਲਣ ਤੋਂ ਬਾਅਦ ਨਹੀਂ ਹੋਈ ਗੱਲ, ਕਰਦੇ ਆ ਕਿਸੇ ਦਿਨ। ਕਿਉਂ? ਪਤਾ ਨਹੀਂ, ਕਿਤੇ ਤਾਂ ਨਹੀਂ ਬਿਜ਼ੀ ਹੋਣੇ। ਮੈਂ ਕਈ ਵਾਰ ਇਹ ਹੁੰਦਾ ਵੀ ਚਲੋ ਸਾਡੇ ਘਰੇ ਆ ਗਏ, ਹੁਣ ਸਾਡੇ ਵਿਹੜੇ 'ਚ ਕਿਤੇ ਕੰਧ ਹੀ ਨਾ ਨਿਕਲ ਜੇ। ਪਤਾ ਨਹੀਂ, ਸਿਆਸਤ ਵੀ ਬੜੀ ਅਜੀਬੋ ਗਰੀਬ ਚੀਜ਼ ਹੈ। ਉਹ ਨਹੀਂ, ਉਹ ਮਿਲਾਂਗੇ ਅਸੀਂ ਬੜੇ ਪਿਆਰ, ਜਿੱਥੇ ਵੀ ਮਿਲੇ, ਜਦੋਂ ਵੀ ਮਿਲੇ, ਬੜੇ ਪਿਆਰ ਨਾਲ, ਅਦਬ ਨਾਲ ਮਿਲਾਂਗੇ। ਕਈ ਵਾਰ ਕੰਪੇਨ 'ਤੇ ਇਕੱਠੇ ਹੋ ਗਏ? ਹਾਂ, ਹੋਣਾ ਹੀ ਆ ਇਕੱਠੇ। ਉੱਥੇ ਵੀ ਉੱਦਾਂ ਹੀ ਮਿਲੋਗੇ ਜੱਫੀ ਪਾ ਕੇ? ਜੱਫੀ ਨਹੀਂ ਪਾ ਕੇ, ਪਹਿਲਾਂ ਪੈਰੀਂ ਹੱਥ ਲਾਵਾਂਗੇ ਉਹਨਾਂ ਦੇ, ਵੱਡੇ ਆ, ਫਿਰ ਜੱਫੀ ਉਹਨਾਂ ਨੇ ਪਾਣੀ ਚਾਹੀ ਤੇ ਪਾ ਵੀ ਲਵਾਂਗੇ। ਹਾਂਜੀ, ਐਸੀ ਕੋਈ ਗੱਲ ਨਹੀਂ। ਫਿਰ ਲੋਕਾਂ 'ਚ ਨਾ ਮੈਸੇਜ ਉੱਦਾਂ ਦਾ ਚਲਾ ਜਾਵੇ ਵੀ ਇਹ ਇਕੱਠੇ ਹੋ ਗਏ ਬੀਜੇਪੀ ਵਾਲੇ, ਕਾਂਗਰਸ ਵਾਲੇ? ਲੋਕਾਂ 'ਚ ਜੇ ਲੋਕਾਂ ਦੀ ਹੁਣ ਗੱਲ ਅਸੀਂ ਜੋ ਰੱਬ ਨੇ ਸਾਨੂੰ ਬਣਾਇਆ ਉੱਦਾਂ ਦੇ ਬਣ ਕੇ ਰਹਿਣਾ। ਮੈਂ ਹੁਣ ਠੇਕਾ ਲਿਆ, ਕੋਈ ਕਿੱਦਾਂ ਸੋਚੇ ਨਾ ਸੋਚੇ, ਜਿੱਦਾਂ ਦਾ ਮੈਨੂੰ ਮੇਰੇ ਮਾਲਕ ਨੇ ਡਿਜ਼ਾਈਨ ਕੀਤਾ, ਮੈਂ ਉਸ ਤਰ੍ਹਾਂ ਕੁੰਡੀ ਲਾ ਕੇ ਬੋਲਦਾ, ਉੱਦਾਂ ਹੀ ਟੀਵੀ ਸਾਹਮਣੇ ਬੋਲਦਾ, ਉੱਦਾਂ ਹੀ ਪੜ੍ਹਦਾ। ਤਾਂ ਹੋਰ ਕਰੀਏ ਗੱਲਾਂ? ਵੋਟਾਂ ਵਾਸਤੇ ਐਵੇਂ ਮੈਂ ਕਰੀ ਜਾਵਾਂ ਡਰਾਮੇ 'ਚ, ਫਾਇਦਾ ਕੀ ਹੈ ਨਾ? ਜੇ ਲੋਕ ਸਿਆਣੇ ਹੋਣਗੇ ਤਾਂ, ਜੇ ਕੋਈ ਉਹਨਾਂ ਨੂੰ, ਲੋਕ ਵੈਸੇ ਸਿਆਣੇ ਵੀ ਹੈਗੇ ਆ, ਐਸੀ ਕੋਈ ਗੱਲ ਨਹੀਂ। ਉਹਨਾਂ ਨੇ ਜਦੋਂ ਚਾਹਿਆ ਕਿਸੇ ਨੂੰ ਜਿਤਾਇਆ, ਜਦੋਂ ਉਹਨਾਂ ਨੇ ਧੋਖਾ ਕੀਤਾ ਉਦੋਂ ਨਹੀਂ ਉਹਨਾਂ ਨੇ ਬਖਸ਼ਿਆ। ਤੁਸੀਂ ਤਾਂ ਨਹੀਂ ਕਰੋਗੇ ਧੋਖਾ? ਮੈਨੂੰ ਕੀ ਪਤਾ, ਮੇਰਾ ਪੁਰਾਣੀ ਜ਼ਿੰਦਗੀ ਦੇਖੋ ਨਾ, ਮੇਰੀ ਪੁਰਾਣੀ ਜ਼ਿੰਦਗੀ ਦੇਖੋ, ਮੇਰੇ ਨਾਲ ਹੀ ਧੋਖੇ ਹੋਏ। ਮੈਨੂੰ ਤਾਂ ਕਰਨਾ ਵੀ ਨਹੀਂ ਆਉਂਦਾ ਧੋਖਾ। ਮੈਂ ਤਾਂ ਅੱਗੇ ਕਿਹਾ, ਮੈਨੂੰ ਤਾਂ ਵਫਾ ਆਉਂਦੀ, ਪਿਆਰ ਆਉਂਦਾ ਬਸ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂ, ਤੁਸੀਂ ਕਿਸੇ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ, ਕਹਿੰਦੇ ਮੈਨੂੰ ਤਾਂ ਦੱਬਤਾ ਸੀ, ਕਬਰ ਪੱਟ ਕੇ ਉੱਤੇ ਫੁੱਲ ਫਲ ਲਾਤੇ ਸੀ ਵੀ ਹੰਸਰਾਜ ਨਹੀਂ ਹੈਗਾ ਹੁਣ। ਹਾਂ, ਸਿਆਸੀ ਤੌਰ 'ਤੇ ਇਸ ਤਰ੍ਹਾਂ ਹੀ ਕੀਤਾ ਸੀ। ਕਈ ਸ਼ੁਗਲ 'ਚ ਕਹਿ ਹੀ ਦਿੰਦੇ ਨਾ, ਲੈ ਬਈ ਮਾਰਤਾ ਸਿਆਸੀ ਤੌਰ 'ਤੇ। ਦੂਜੀ ਪਾਰਟੀ ਨੇ ਕਿਹਾ ਅਸੀਂ ਤਾਂ ਦੱਬਤਾ। ਮੋਦੀ ਨੇ ਕਿਹਾ ਝਾੜ ਫਿਰ ਮਿੱਟੀ ਮੋਟੀ ਮਿੱਤਰਾ ਆ ਜਾ ਦਿੱਲੀ। ਉਹਨੇ ਫਿਰ ਉੱਥੋਂ MP ਬਣੇ, ਬਹੁਤ ਵੱਡੇ ਫਰਕ ਨਾਲ ਜਿੱਤੇ ਸੀ। ਜ਼ਿੰਦਗੀ ਦਾ ਸਫ਼ਰ ਹੈ, ਚੱਲਦਾ ਹੀ ਰਹਿਣਾ, ਕੋਈ ਗੱਲ ਨਹੀਂ। ਜਿੱਤਾਂ ਹਾਰਾਂ ਵੀ ਨਾਲ ਆ, ਆਪਸ ਨਾਲ ਆ। ਬੰਦੇ ਨੂੰ ਬੈਲੈਂਸ ਰਹਿਣਾ ਚਾਹੀਦਾ। ਜੇ ਰਾਜ ਕਰਾਵੇਂ ਤਾਂ ਤੇਰੀ ਉਪਮਾ, ਜੇ ਭੀਖ ਮੰਗਾਏ ਤਾਂ ਕਿਆ ਕੱਟ ਜਾਏ।
ਕੀ ਸੁਣਾ ਕੇ ਜਾਓਗੇ ਜਾਂਦੇ ਜਾਂਦੇ? ਯਾਰ ਹੁਣ ਆਪਾਂ ਉਸ ਪੈਰ ਵਿੱਚ ਤਾਂ ਕਰ ਰਹੇ ਹਾਂ, ਸੁਬਾਹ ਦੇ ਤੜਕੇ ਦੇ ਉੱਠੇ ਹੋਏ ਆ ਤੇ ਫਿਰ ਕਿਸ ਦਿਨ ਅੱਜ ਆਪਾਂ ਮਹੀਨਾ 2 ਮਹੀਨੇ ਹੈਗੇ ਆ, ਸੁਣਾਉਂਗਾ ਮੈਂ, ਪੱਕਾ ਸੁਣਾਉਂਗਾ, ਵਾਦਾ ਰਿਹਾ ਪੱਕਾ ਵਾਦਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਨਾਲ ਜੋ ਸਮਾਂ ਗੁਜ਼ਾਰਿਆ। ਹੰਸਰਾਜ ਜੀ ਹੋਰੇ ਸਾਡੇ ਨਾਲ ਮੌਜੂਦ ਸਨ। ਤਾਂ ਫਿਰ ਕਿਸੇ ਦਿਨ ਸਮਾਂ ਮਿਲਿਆ ਤਾਂ ਫਿਰ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਤਦ ਤੱਕ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਸੀ, ਬਿਲਕੁਲ ਗਾਇਆ, ਤੇ ਅੱਜ ਵੀ ਪੱਤਾ ਪੱਤਾ ਸਿੰਘਾਂ ਦਾ ਬੈਰੀ ਆ। ਡਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ, ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ, ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ। ਮੁਰਦਾਬਾਦ 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 ਮੁਰਦਾਬਾਦ। ਬਹਿ ਸਕਦੇ 2 ਦਿਨ ਬਾਰਡਰ ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ, ਤੇ ਸਦੀਆਂ ਤੋਂ ਗੁਲਾਮ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਝੋਲੀ ਚੁੱਕਾਂ ਨੇ ਕੰਮ ਖਰਾਬ ਕੀਤਾ, ਦਿੱਲੀ ਕਿਸੇ ਦੀ ਦੁਸ਼ਮਣ ਨਹੀਂ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਦੀ ਦੁਸ਼ਮਣ। ਨਾ ਨਾ ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ, ਤੇ BJP ਦਾ ਰਾਜ ਲੈ ਆਓ ਇੱਕ ਵਾਰ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਨਹੀਂ। ਬੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਕ ਚੁੱਕਿਆ ਪੰਜਾਬ। ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਇੱਦਾਂ ਹੀ ਆ, ਕੋਈ ਬੜੇਂਗਾ, ਕੋਈ ਤੜੇਂਗਾ, ਪਤਾ ਨਹੀਂ ਕੋਈ ਛੜੇਂਗਾ, ਮੈਨੂੰ ਤਾਂ ਪਤਾ ਹੈ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਗੈਰਤਮੰਦ ਕੌਮਾਂ ਲੜਦੀਆਂ ਹੈਗੀਆਂ, ਕੋਈ ਗੱਲ ਨਹੀਂ, ਉਹਦੇ ਸੋਲਿਊਸ਼ਨ ਵੀ ਨਿਕਲੋ। ਮੁਰਦਾਬਾਦ ਮੁਰਦਾਬਾਦ। ਜਿਹੜੇ ਚੰਗਾ ਗਾਉਂਦੇ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ? ਦੀਪ ਸਿੱਧੂ ਬੰਬੇ ਤੋਂ ਆਇਆ। ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਣ? ਨਹੀਂ, ਚਰਚਾਵਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ। ਰੱਬ ਕਰੇ ਹੋ ਜਵੇ, ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ। ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਿਆ ਯਾਰ। ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ, ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ, ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਫੇਰ ਇੱਕ ਸਿਆਸਤ ਨੂੰ ਲੈ ਕੇ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਤਾਂ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਅਹਿਮ ਰਹੇਗਾ, ਕਿਉਂਕਿ ਕਾਫੀ ਜਿਹੜਾ ਕਿ ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ, BJP ਦਾ ਵਿਰੋਧ ਕੀਤਾ ਜਾ ਰਿਹਾ, ਤੇ ਸਾਡੇ ਨਾਲ BJP ਦੇ ਕੈਂਡੀਡੇਟ ਹੰਸਰਾਜ ਹੰਸ ਜੀ ਮੌਜੂਦ ਨੇ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਇਸ ਪੂਰੇ ਮਾਹੌਲ ਨੂੰ, ਪੂਰੇ ਪੰਜਾਬ ਦੀ ਸਿਆਸਤ ਨੂੰ? ਕਿਉਂਕਿ ਪਹਿਲਾਂ ਦਿੱਲੀ ਦੇ ਵਿੱਚ ਰਹਿ ਕੇ ਸਿਆਸਤ ਕੀਤੀ ਆ ਤੇ ਹੁਣ ਪੰਜਾਬ 'ਚ ਆਏ ਹੋ। ਬਹੁਤ ਅੱਛਾ ਲੱਗ ਰਿਹਾ। ਜਿੱਥੇ ਵੀ ਤੁਹਾਡੀ ਡਿਊਟੀ ਲੱਗ ਜਾਏ, ਤੁਸੀਂ ਜਾਨ, ਦਿਲ,
रूह जिसम जो भी कर सकते हो इस वजूद तो करो, रज के करो, शिद्दत ना करो, जिथे भी ड्यूटी लग जाए। ਬਾਬਾ ਫਰੀਦ ਦੀ ਧਰਤੀ ਤੇ ਆਉਣਾ ਇੱਕ ਸੁਭਾਗਾ ਮੰਨਦੇ ਹੋ? ਇਸ ਤੋਂ ਵੱਡੇ ਭਾਗਾਂ ਦੀ ਕੀ ਗੱਲ ਹੋ ਸਕਦੀ ਹੈ ਕਿ ਮੈਂ ਇਸੇ ਲਾਈਨ ਦਾ ਬੰਦਾ, ਸੂਫੀਆਂ ਨੂੰ ਮੰਨਣ ਵਾਲਾ। ਔਰ ਭਾਈ ਰੂਪਾ ਲੈ ਲਓ, ਦੀਨਾ ਕਾਂਗੜ ਲੈ ਲਓ, ਜਿੱਥੇ ਜ਼ਫਰਨਾਮਾ ਲਿਖਿਆ ਗਿਆ, ਬਾਬਾ ਫਰੀਦ ਸਰਕਾਰ ਤਾਂ ਗੰਜੇ ਸ਼ਕਰ ਹੋਏ ਆ। ਉਹ ਹਸਤੀ ਆ ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਖੁਦ ਜਾ ਕੇ ਕਲਾਮ ਉਹਨਾਂ ਦਾ ਲੈ ਕੇ ਆਏ, ਔਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਸਭ ਤੋਂ ਜ਼ਿਆਦਾ ਮੇਰੇ ਖਿਆਲ ਬਾਣੀ ਉਹਨਾਂ ਦੀ ਹੈ। ਨਾਥ ਯੋਗੀਆਂ ਦਾ ਜਦੋਂ ਇਤਿਹਾਸ ਪੜ੍ਹਦੇ ਨਾਥਾਂ ਹਾਂ, ਜੋਗੀਆਂ ਦਾ ਵੀ ਪੜ੍ਹਦੇ ਹਾਂ, ਉਹ ਵੀ ਇਸ ਮਾਲ ਵਿੱਚ ਬੜਾ ਬਹੁਤ ਜ਼ਰਖੇਜ਼ ਧਰਤੀ ਹੈ, ਰੂਹਾਨੀਅਤ ਲਈ ਵੀ, ਮੁਹੱਬਤ ਲਈ, ਪਿਆਰ ਲਈ ਵੀ। ਮੈਨੂੰ ਤਾਂ ਬਹੁਤ ਅੱਛਾ ਫੀਲ ਹੋ ਰਿਹਾ। ਜਦੋਂ ਆਪਾਂ ਮੋਹਾਲੀ ਮਿਲੇ ਸੀ ਤਾਂ ਉਦੋਂ ਆਫ ਕੈਮਰਾ ਗੱਲਾਂ ਚੱਲ ਰਹੀਆਂ ਸੀ। ਤੁਸੀਂ ਕਿਹਾ ਸੀ ਕਿ ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਿਆ। ਤੇ ਅੱਜ ਵੀ ਪੱਤਾ ਸਿੰਘਾਂ ਦਾ ਬੈਰੀ ਆ। ਦਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਹਾਂਜੀ, ਉਹ ਰੱਬ ਮਿਹਰ ਕਰੇ, ਪੰਜਾਬ 'ਤੇ ਕੋਈ ਨਾ ਕੋਈ ਔਲੀ ਆਈ ਰਹਿੰਦੀ ਹੈ। ਤੇ ਮਿਹਰ ਕਰੇ ਰੱਬ, ਬੱਚੇ ਘਰਾਂ ਨੂੰ ਆਉਣ। ਇਹ ਪਿਆਰ ਔਰ ਮੁਹੱਬਤ ਲਈ ਸਟੇਟ ਪੈਦਾ ਹੋਈ ਸੀ। ਜੇ ਗੁਰੂ ਸਾਹਿਬਾਨ ਦੀ ਸਹੀ ਤਾਲੀਮ ਨੂੰ ਮੰਨਿਆ ਜਾਵੇ ਤਾਂ ਇਹ ਲੜਨ ਭਿੜਨ ਲਈ ਨਹੀਂ ਸੀ। ਇਹ ਮੁਹੱਬਤ ਕਰਨ ਲਈ ਸ਼ਬਦ ਗੁਰੂ ਉਹ ਦੇ ਕੇ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਦੇ ਵਿੱਚ ਇਹੀ ਹੈ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਤੇ ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ। ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ, ਅਗਲੇ ਦਾ ਵੀ। ਸੋ ਇਸ ਕਰਕੇ ਮੈਨੂੰ ਤਾਂ ਭਰਾਵਾ ਮੁਹੱਬਤ ਹੀ ਆਉਂਦੀ ਹੈ, ਪਿਆਰ ਆਉਂਦਾ, ਔਰ ਹੋਰ ਕੁਛ ਨਹੀਂ ਆਉਂਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਤੇ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ ਕਿਸਾਨਾਂ 'ਤੇ ਵੀ। ਉਹਨਾਂ ਨੂੰ ਅਲੱਗ ਕਰਕੇ ਨਹੀਂ ਨਾ ਦੇਖ ਸਕਦੇ। ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤ ਹਾਂ, ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਸੀ। ਉਹ ਕਿਸਾਨ ਆ, ਉਹ ਆਪਣੇ ਹੱਕਾਂ ਲਈ ਲੜਦੇ ਆ। ਅਤੇ ਕੱਲ੍ਹ ਨੂੰ ਮੈਂ ਇੱਥੋਂ ਕਾਮਯਾਬ ਹੋ ਜਾਣਾ, ਮੈਂ ਜਿੰਨੀ ਗੱਲ ਕਿਸਾਨਾਂ ਦੀ ਕਰਾਂਗਾ ਉਨੀ ਖੇਤ ਮਜ਼ਦੂਰ ਦੀ ਕਰਾਂਗਾ। ਕਿਉਂਕਿ ਤੰਦਰੁਸਤ ਨੂੰ ਸਾਰ ਕੀ ਦੁੱਖੜੇ ਦੀ। ਦੁੱਖ ਪੁੱਛੀਏ ਕਿਸੇ ਬਿਮਾਰ ਕੋਲ। ਉਹਨਾਂ ਕੋਲ ਤਾਂ ਐਜੀਟੇਸ਼ਨ ਲੜਨ ਲਈ ਵੀ ਕੁਛ ਹੈ ਨਹੀਂ ਗਾ। ਮਜ਼ਦੂਰਾਂ ਕੋਲ ਬਹਿ ਸਕਦੇ 2 ਦਿਨ ਬਾਰਡਰ 'ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ ਗੀ। ਅਤੇ ਸਦੀਆਂ ਤੋਂ ਗੁਲਾਮ ਆ ਉਹ, ਸਦੀਆਂ ਤੋਂ ਯਾਨੀ ਮਿਹਨਤ ਕਰਦੇ ਆ। ਤਦੇ ਤੋਂ ਕਹਿੰਦੇ ਕਿ ਜੱਟ ਲੱਗ ਕੇ ਸੀਰੀ ਦੇ ਗਲ ਰੋਇਆ। ਇਹ ਭਰਾਵਾਂ ਵਾਲਾ ਪਿਆਰ ਆ, ਮੁਹੱਬਤਾਂ ਵਾਲਾ ਪਿਆਰ ਆ। ਕਹਿੰਦੇ BJP ਧਰਮ ਦੀ ਰਾਜਨੀਤੀ ਕਰ ਰਹੀ ਹੈ। ਕਹਿੰਦੇ ਆ ਧਰਮ ਕੋਈ ਬੁਰੀ ਚੀਜ਼ ਨਹੀਂ ਹੈ। ਕਿਸੇ ਇੱਕ ਧਰਮ ਨੂੰ ਤੁਸੀਂ ਪ੍ਰਫੁੱਲਤ ਨਾ ਕਰੋ, ਸਰਬ ਧਰਮਾਂ ਦੀ ਗੱਲ ਕਰੋ। ਤਾਂ ਧਰਮ ਕੋਈ ਬੁਰੀ ਚੀਜ਼ ਨਹੀਂ, ਕੋਈ ਬੁਰੀ ਚੀਜ਼ ਨਹੀਂ। ਪੰਜਾਬ ਜਰਖੇਜ਼ ਧਰਤੀ ਹੈ, ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ, ਵੱਢਿਆ ਗਿਆ। 1984 ਦਾ ਦਰਦ ਹਜੇ ਦਿਮਾਗ 'ਚੋਂ ਨਿਕਲਿਆ ਨਹੀਂ ਸੀ। ਇੱਕ ਦਰਦ ਹੋਰ ਪੰਜਾਬ ਦੇ ਗਲ ਪੈ ਗਿਆ। ਹਾਂਜੀ, ਪੰਜਾਬ, ਮੈਂ ਅੱਗੇ ਅਰਜ਼ ਕੀਤੀ ਕਿ ਇਹ ਵਾਕਿਆ ਹੀ ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪਰ ਇੱਥੇ ਸਾਡੇ ਬਜ਼ੁਰਗਾਂ ਨੇ ਜਾਂ ਜਿਹੜੇ ਉਦੋਂ ਪਾਰਟੀਸ਼ਨ ਵੇਲੇ ਗਲਤੀਆਂ ਕੀਤੀਆਂ ਸੀ, ਉਹ ਭੁਗਤਦੇ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ? ਕਿਵੇਂ ਦੇਖਦੇ ਹੋ ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ? ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਅਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ ਸਿਰ ਚਾੜੇ ਹੋਏ। ਦੇਖੋ, ਜਦੋਂ ਤੋਂ ਮੁਗਲਾਂ ਦਾ ਰਾਜ ਸੀ ਉਦੋਂ ਤਾਂ ਗੱਲ ਸਮਝ ਆਉਂਦੀ ਆ। ਜਦੋਂ 84 ਦੇ ਦੰਗੇ ਸੀ ਉਦੋਂ ਵੀ ਗੱਲ ਸਮਝ ਆਉਂਦੀ ਹੈ। ਮੋਦੀ ਨੇ ਕੀ ਬੁਰਾ ਕੀਤਾ ਸਿੱਖਾਂ ਦਾ? ਮੋਦੀ ਨੇ, ਮਾਣਯੋਗ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਦਾ ਕੋਰੀਡੋਰ ਖੁਲਾਇਆ, ਜਿੱਥੇ ਜ਼ਾਲਮ ਰਾਜਾ ਔਰੰਗਜ਼ੇਬ 9ਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀਸ਼ ਕਲਮ ਕਰਨ ਦਾ ਹੁਕਮ ਹੋਇਆ ਸੀ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਉਹ ਵੀਰ ਦਿਵਸ ਮਨਾਇਆ ਜਾਂਦਾ। ਕੀ ਨਹੀਂ ਉਹ ਕਰਦਾ? ਜੇ ਉਹ ਕਾਨੂੰਨ ਉਹਨੇ ਇਕੱਲੇ ਨੇ ਥੋੜ੍ਹੀ ਬਣਾਏ, ਜੇ ਬਣਾਏ ਸੀ ਉਹ ਕਾਨੂੰਨ, ਅਤੇ ਉਹਦੇ ਵਿੱਚ ਜੱਟ ਜ਼ਿਮੀਂਦਾਰ ਕਿੰਨੇ ਸੀਗੇ, ਮਨਿਸਟਰ
ਤੇ ਉਦੋਂ ਤਾਂ ਬੜੀ ਫੂਕ ਦਿੰਦੇ ਸੀ ਉਹਨੂੰ ਕਿ ਮੋਦੀ ਸਾਹਿਬ ਤੁਸੀਂ ਕਿਸਾਨਾਂ ਦੀ ਬੜੀ ਲਾਟਰੀ ਕੱਢ ਦਿੱਤੀ। ਜਦੋਂ ਕਿਸਾਨਾਂ ਨੇ ਲੋਨ ਦਿੱਤਾ ਤਾਂ ਮੁੜ ਕੇ ਇੱਧਰ ਉਹ ਨਾ ਮੁੜ ਕੇ ਉਸੇ ਬਿੱਲਾਂ ਦਾ ਵਿਰੋਧ ਕਰਨ ਲੱਗ ਪਿਆ। ਗੱਲ ਇਹ ਹੈ ਕਿ ਮੈਂ ਤਾਂ ਝੂਠ ਨਹੀਂ ਬੋਲਾਂਗਾ, ਜਿੱਤਣ ਲਈ ਵੀ ਤੇ ਹਾਰਨ ਲਈ ਵੀ। ਸੱਚੀ ਗੱਲ ਇਹ ਆ ਕਿ ਝੋਲੀ ਚੁੱਕਾਂ ਨੇ ਕੰਮ ਖਰਾਬ ਕੀਤਾ। ਦਿੱਲੀ ਕਿਸੇ ਦੀ ਦੁਸ਼ਮਣ ਨਹੀਂ ਹੈ। ਜਿਹੜੇ ਚਮਚਗੀਰੀ ਕਰਦੇ ਉੱਥੇ ਜਾ ਕੇ, ਅੰਬਾਲੇ ਤੋਂ ਉਰੇ ਪੰਜਾਬ ਦੀਆਂ ਗੱਲਾਂ ਕਰਦੇ, ਉੱਥੇ ਜਾ ਕੇ ਇਹਨਾਂ ਦੀ ਜ਼ੁਬਾਨ ਬਦਲ ਜਾਂਦੀ ਸੀ ਸਾਰਿਆਂ ਦੀ। ਇਸ ਕਰਕੇ ਸੱਜਣਾ, ਨਾ ਫੋਲ ਦਿਲਾਂ ਦੀਆਂ ਰਮਜ਼ਾਂ ਨੂੰ। ਮੈਨੂੰ ਉੱਥੇ ਰਹਿ ਕੇ ਦਿੱਲੀ 'ਚ ਮੈਂ ਤੁਹਾਨੂੰ ਕਹਿੰਦਾ ਕਿ ਕਿੰਨੇ ਉਹ ਕੰਸਰਨ ਆ, ਉਹ ਕਿੰਨਾ ਪਿਆਰ ਕਰਦੇ ਪੰਜਾਬੀਆਂ ਨੂੰ। ਪੰਜਾਬ 'ਚ ਰਿਹਾ ਉਹ ਸਮਝਣ ਦੀ ਲੋੜ ਆ। ਇੱਥੋਂ ਜਾਲਾ ਲਾਈਏ, ਇੱਥੋਂ ਲਾਈਏ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਵੀ ਦੁਸ਼ਮਣ। ਨਾ 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 ਨਾ, ਬੀਜੇਪੀ ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਹ ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ ਤੇ ਬੀਜੇਪੀ ਦਾ ਰਾਜ ਲੈ ਆਓ ਇੱਕ ਵਾਰ। ਆਹ ਦੇਖ ਲਓ, ਕਰਨਾਲ ਲੰਘਣ ਨੂੰ ਨਹੀਂ ਸੀ ਦਿਲ ਕਰਦਾ। ਗੁੜਗਾਉਂ ਦੇਖ ਲਓ, ਲੱਗਦਾ ਦੁਬਈ ਆ ਗਿਆ, ਇੰਗਲੈਂਡ ਫਿਰਦੇ ਆ। ਉਧਰ ਯੂਪੀ ਦਾ ਕੀ ਹਾਲ ਸੀਗਾ, ਧੀਆਂ ਭੈਣਾਂ ਜਾ ਸਕਦੀਆਂ ਸੀ ਰਾਤ ਨੂੰ। ਇੱਧਰ ਬਿਹਾਰ ਦਾ ਦੇਖ ਲਓ, ਇਹ ਮੋਦੀ ਸਾਹਿਬ ਦੀ ਟੀਮ ਨੇ ਕੀਤਾ। ਪੰਜਾਬ 'ਚ ਵੀ ਰੁਜ਼ਗਾਰ, ਨਸ਼ਿਆਂ ਦੇ ਠੱਲ ਔਰ ਇੰਡਸਟਰੀ ਔਰ ਕਿਸਾਨਾਂ ਦੀ ਪ੍ਰਫੁੱਲਤ ਹੋਣ ਲਈ ਔਰ ਮਜ਼ਦੂਰਾਂ ਲਈ ਅਗਰ ਭਲਾ ਚਾਹੁੰਦੇ ਆ ਪੰਜਾਬ ਦਾ, ਅਗਰ ਤਾਂ ਚਾਹੁੰਦੇ ਉੱਜੜ ਜਾਵੇ, ਕੋਈ ਇਨਵੈਸਟਰ ਨਹੀਂ ਸਾਡੇ ਕੋਲ ਆ ਰਿਹਾ। ਅਸੀਂ ਆਪਣੀ ਸਿਫਤ ਆਪ ਹੀ ਕਰਦੇ ਰਹੇ ਨੇ ਢੋਲ ਵਜਾ ਕੇ। ਅਰਤੁਗਰਲ ਗਾਜ਼ੀ ਦੇਖੋ, ਤੁਰਕਾਂ ਨੇ ਰਾਜ ਲਿਆ ਤੇ 600-700 ਸਾਲ ਰਾਜ ਕੀਤਾ। ਸਾਨੂੰ ਕਈ ਵਾਰੀ ਰਾਜ ਮਿਲਿਆ ਸੀ ਆਪਸ ਵਿੱਚ ਹੀ ਗੱਦਾਰੀਆਂ ਕਰਕੇ ਰਾਜ 25 ਸਾਲ ਕਿਸੇ ਦਾ 40 ਸਾਲ ਰਿਹਾ। ਅਸੀਂ ਨਿਰਾ ਲੜਨਾ ਜਾਣਦੇ ਆ। ਲੜਨ ਦੀ ਕੋਈ ਸਮਾਂ ਹੁੰਦਾ ਲੜਨ ਦਾ, ਕੋਈ ਸਮਾਂ ਹੁੰਦਾ ਸਮਝਣ ਦਾ। ਸਮਝੋ, ਜ਼ਰੂਰ ਸਮਝੋ ਕਿ ਹੁਣ ਯਾਰ ਲੜ ਕੇ ਦੇਖ ਲਿਆ, ਸਾਡਾ ਤਾਂ ਪੰਜਾਬ ਹੀ ਖਾਲੀ ਹੋ ਚੱਲਿਆ। ਬੱਚੇ ਬਾਹਰ ਨੂੰ ਜਾ ਰਹੇ ਆ, ਆਈਲੈਸ ਕਰਦੇ ਭੱਜ ਜਾਂਦੇ ਆ। ਉਹ ਕਹਿੰਦੇ ਅਸੀਂ ਨਹੀਂ ਇੱਥੇ ਰਹਿਣਾ। ਐਡਾ ਸੋਹਣਾ ਪੰਜਾਬ ਹੋਵੇ ਤਾਂ ਰਹਿਣ ਨਾ ਇੱਥੇ। ਜੇ ਸੈਲਫ ਐਨਾਲਿਸਿਸ ਤਾਂ ਕਰੋ। ਆੜ ਕੇ ਕਿੱਡਾ ਨੁਕਸਾਨ ਹੋ ਗਿਆ। ਆਪਾਂ ਕੁਛ ਮੰਗੀਏ, ਆਪਾਂ ਕੁਛ ਤਰੱਕੀ, ਕੋਈ ਵੱਡਾ ਇਨਵੈਸਟਰ ਹੀ ਨਹੀਂ ਆ ਰਿਹਾ ਇੱਥੇ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਤਕਦੀਰ ਚੁਣਦੀ ਹੋਏਗੀ ਜਾਂ ਹਾਈ ਕਮਾਂਡ ਚੁਣਦੀ ਹੋਏਗੀ। ਨਾ ਮੈਂ ਜਲੰਧਰ ਚੁਣਿਆ ਸੀ, ਉਦੋਂ ਅਕਾਲੀਆਂ ਨੇ ਮੈਨੂੰ ਚੁਣ ਲਿਆ ਸੀ। ਫਿਰ ਦਿੱਲੀ ਲੈ ਗਏ ਸਾਹਿਬ, ਉੱਥੇ ਉਹਨਾਂ ਨੇ ਚੁਣ ਲਿਆ। ਹੁਣ ਫਰੀਦਕੋਟ ਹੈ। ਫਰੀਦਕੋਟ ਆ ਕੇ ਮੇਰਾ ਉਹਦਾ ਕਾਲਜਾ ਠੰਡਾ। ਹੁਣ ਮੈਨੂੰ ਜਿੱਤਣ ਹਰਨ ਦਾ ਨਹੀਂ ਕੋਈ ਪ੍ਰੋਬਲਮ। ਹੁਣ ਮੇਰੇ ਵਿੱਚ ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ। ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ। ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ, ਕੁੱਲੀ ਪਾ ਕੇ ਬੈਠ ਜਾਊਂਗਾ। ਲੇਕਿਨ ਜੇ ਮੈਨੂੰ ਮੌਕਾ ਨਾ ਮਿਲਿਆ ਫਿਰ ਵੀ ਮੈਂ ਇੱਥੋਂ ਕੁਝ ਖੱਟ ਕੇ ਹੀ ਜਾਵਾਂਗਾ। ਕਿਉਂਕਿ ਮੱਥਾ ਟੇਕਿਆ ਨਾ ਜਦੋਂ ਬਾਬਾ ਫਰੀਦ ਦੇ, ਫਿਰ ਯਾਦ ਆਇਆ, ਬਹੁਤ ਕੁਛ ਯਾਦ ਆਇਆ, ਬਹੁਤ ਹੀ ਕੁਛ ਯਾਦ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਖ ਚੁੱਕਿਆ ਪੰਜਾਬ। ਕਹਿੰਦੇ ਕਲਾਕਾਰਾਂ ਦੀ ਰਾਜਨੀਤੀ ਨਹੀਂ ਹੁਣ ਚੱਲੇਗੀ। ਕਹਿੰਦੇ ਉਹਨਾਂ ਨੂੰ ਸਵਾਲ ਕਰੇ ਸੀ ਪੱਤਰਕਾਰਾਂ ਨੇ। ਉਹ ਦੁਨੀਆ ਹੋ ਰਿਹਾ, ਉਹਨਾਂ ਦੇ ਮੈਂ ਜਵਾਬ ਵੀ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਉਹ ਦੁਨੀਆ ਮੇਰੇ ਮਤਲਬ ਦੀ ਨਹੀਂ। ਉੱਥੇ ਇੱਦਾਂ ਹੀ ਆ, ਕੋਈ ਵੜਿੰਗਾ, ਕੋਈ ਤੜਿੰਗਾ, ਪਤਾ ਨਹੀਂ ਕੋਈ ਛੜਿੰਗਾ, ਮੈਨੂੰ ਤਾਂ ਪਤਾ ਹੈ। ਰਾਜਨੀਤੀ ਨੂੰ ਪਿਆਰ ਕਰਦੇ? ਨਹੀਂ, ਮੈਂ ਮੁਹੱਬਤ ਕਰਦਾ, ਬੰਦਿਆਂ ਨੂੰ ਪਿਆਰ ਕਰਦਾ, ਰੱਬ ਨੂੰ ਪਿਆਰ ਕਰਦਾ, ਰੱਬ ਦੇ ਬਣਾਇਆ ਨੂੰ ਬੰਦਿਆਂ ਨੂੰ ਪਿਆਰ ਕਰਦਾ। ਪੰਜਾਬ ਨੂੰ ਵੰਡਿਆ ਤਾਂ ਪੰਜਾਬ ਦੇ ਵਿੱਚੋਂ ਇੱਕ ਚੀਜ਼ ਜੀ ਨਿਕਲੀ ਕਿ ਦੁਬਾਰਾ ਫੇਰ ਇਕੱਠਾ ਹੋ ਜੇ ਪੰਜਾਬ। ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਵੱਖਰੇ ਕਰ ਦਿੱਤੇ। ਕਦੇ ਕੋਈ ਗੱਲ ਹੋਈ ਐਸੀ? ਕਿੱਦਾਂ ਮਤਲਬ? ਪੰਜਾਬ ਨੂੰ ਜਦੋਂ ਵੰਡਿਆ ਗਿਆ 1966 ਦੇ ਵਿੱਚ, ਹੁਣ ਤੁਸੀਂ ਵਜ਼ਾਰਤ ਦੇ ਵਿੱਚ ਵੀ ਰਹਿ ਕੇ 66 ਦੀ ਗੱਲ ਕਰਦੇ, 47 'ਚ ਹੀ ਅਕਲ ਕਰ ਲੈਂਦੇ। ਉੱਥੇ ਤਾਂ ਪੰਡਿਤ ਜੀ ਤੋਂ ਚਾਹ ਪੀ ਕੇ ਕਹਿੰਦੇ ਪੰਡਿਤ ਜੀ ਆਪਣੇ ਹੱਥ ਨਾਲ ਚਾਹ ਬਣਾਉਂਦੇ, ਫੂਕ ਹੀ ਪੰਜਾਬੀ ਬਹੁਤ ਛਕ ਜਾਂਦੇ। ਉਦੋਂ ਫਿਰ ਖਿੱਚਿਆ ਹੁੰਦਾ ਕੰਮ, ਤਾਂ ਹੁਣ ਨਾ ਭੁਗਤਦੇ।
ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ, ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਬੜਾ ਬਰੀਕ ਗੱਲਾਂ ਨੇ। ਜਦੋਂ ਵੀ ਅੰਦੋਲਨ ਹੋਇਆ ਮੇਰੇ ਤੋਂ ਦੇਖ ਲਓ ਵੀ ਕਦੀ ਅਪਸ਼ਬਦ ਨਿਕਲਿਆ ਹੋਵੇ ਜਾਂ ਮੇਰੇ ਕਿਰਦਾਰ ਤੇ ਕੋਈ ਉਹ ਨਹੀਂ ਪਾ ਸਕਦਾ। ਜਿੰਨੀ ਕੁ ਜੋਗਾ ਮੈਂ ਹੈਗਾ ਮੈਂ ਕੀਤਾ। ਪੱਲੜੇ 'ਚ ਉਸੇ 'ਚ ਹੀ ਬੈਠੇ ਹੋ ਜਿਹੜੇ ਪੱਲੜੇ ਦੇ ਖਿਲਾਫ ਕਿਸਾਨ ਅੰਦੋਲਨ ਲੜ ਰਹੇ ਨੇ? ਨਹੀਂ, ਖਿਲਾਫ ਨਹੀਂ ਲੜ ਰਹੇ, ਆਪਣੇ ਹੱਕਾਂ ਲਈ ਲੜ ਰਹੇ। ਉਹ ਕੁਛ ਖਾਸ ਪਾਰਟੀ ਜਾਂ ਖਾਸ ਵਿਅਕਤੀ ਨਾਲ ਨਹੀਂ, ਉਹਨਾਂ ਨੇ ਆਪਣੇ ਹਕੂਕ ਲਈ ਲੜ ਰਹੇ। ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸੋਲਿਊਸ਼ਨ ਵੀ ਨਿਕਲ ਆਉਂਦੇ ਆ। ਕੱਲ੍ਹ ਨੂੰ ਇਹਦਾ ਹੱਲ ਵੀ ਨਿਕਲ ਆਉਣਾ। ਜਿੱਦਾਂ 3 ਬਿੱਲ ਵਾਪਸ ਲੈ ਲਏ ਸੀ, ਇਹ ਵੀ ਹੋ ਜਾਏਗਾ। MSP ਵਾਲਾ ਹੋ ਜਾਏਗਾ, ਪੱਕਾ ਹੋ ਜਾਏਗਾ। ਮੋਦੀ ਸਾਹਿਬ ਨੂੰ ਕਿੰਨੇ ਕੁ ਵਾਰ ਨੇੜੇ ਤੋਂ ਮਿਲੇ ਹੋ, ਜਿਹੜਾ ਕਿ ਕਈ ਵਾਰ ਕੋਈ ਚਰਚਾ ਚੱਲੀ ਹੋਵੇ ਪੰਜਾਬ ਦੇ ਹੱਕ ਹਕੂਕਾਂ ਦੀ, ਪੰਜਾਬ ਦੀ ਗੱਲ ਚੱਲੀ ਹੋਵੇ ਮੋਦੀ ਸਾਹਿਬ ਦੇ ਨਾਲ? ਜਦੋਂ ਵੀ ਮਿਲੇ ਉਹਨੂੰ ਕੰਸਰਨਡ ਹੁੰਦੇ ਪੰਜਾਬ ਲਈ, ਹਮੇਸ਼ਾ ਫਿਕਰਮੰਦ ਹੁੰਦੇ ਆ। ਤੁਸੀਂ ਦੇਖ ਲਓ ਕਿ ਉੱਥੇ ਜਦੋਂ ਪਹਿਲਾ ਅੰਦੋਲਨ ਚੱਲਿਆ ਤੇ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ ਕਿਸੇ ਵੀ ਕਿਸਮ ਦੀ। ਆਪਾਂ ਲਾਲ ਕਿਲੇ ਤੱਕ ਚਲੇ ਗਏ, ਫਿਰ ਵੀ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ। ਨਹੀਂ ਤਾਂ ਚਿੜੀ ਨਹੀਂ ਫਟਕ ਸਕਦੀ ਸੀ ਲਾਲ ਕਿਲੇ ਵੱਲ। ਦੇਖ ਲਓ ਫਿਰ ਵੀ ਉਹ ਲਿਹਾਜ਼ ਕਰਦਾ ਪੰਜਾਬ ਦਾ, ਅਦਰਵਾਈਜ਼ ਉਹਦੀ ਨੇਚਰ ਨਹੀਂ ਇਹੋ ਜਿਹੀ। ਜਦੋਂ ਉਹ ਪਾਕਿਸਤਾਨ ਨਾਲ, ਅਫਗਾਨਿਸਤਾਨ ਨਾਲ, ਚਾਈਨਾ ਨਾਲ, ਹੋਰ ਕਿਸੇ ਨਾਲ ਡੀਲ ਕਰਦਾ, ਹੋਰ ਹਿਸਾਬ ਦਾ ਬੰਦਾ। ਪੰਜਾਬ ਨਾਲ ਜਦੋਂ ਡੀਲ ਕਰਦਾ, ਨਹੀਂ ਯਾਰ ਬਹੁਤ ਅੱਛੇ ਲੋਕ, ਉਹਨਾਂ ਨੂੰ ਪਿਆਰ ਕਰ। ਕਿਸਾਨੀ ਅੰਦੋਲਨ 'ਚ ਪਏ ਪਰਚੇ ਹਲੇ ਤੱਕ ਵਾਪਸ ਨਹੀਂ ਹੋਏ। ਕਿਸਾਨਾਂ ਦੇ ਪੁੱਤ ਹਲੇ ਤੱਕ ਪਰਚੇ ਭੁਗਤ ਰਹੇ ਨੇ। ਲਾਲ ਕਿਲੇ ਵਾਲਾ ਜੋ ਐਕਸੀਡੈਂਟ ਹੋਇਆ, ਉਸ ਨੂੰ ਦੇਖਦੇ ਹੋਏ ਸਭ ਤਾਮਝਾਮ ਕਿਸਾਨਾਂ ਦੇ ਵਿਰੋਧ 'ਚ ਹੋ ਕੇ ਖੜ ਗਿਆ ਕਿ ਕੇਸਰੀ ਕਿਉਂ? ਇਹ ਸਾਰੇ ਮਸਲੇ ਸੋਲਵ ਕਰਾਵਾਂਗੇ, ਮੇਰੇ ਤੇ ਯਕੀਨ ਕਰੋ। ਮੇਰੀ ਕੋਸ਼ਿਸ਼ ਹੋਏਗੀ ਕਿ ਸਾਡੇ ਭੈਣਾਂ ਭਰਾ ਕਦੇ ਵੀ ਬਾਰਡਰ ਤੇ ਨਾ ਜਾਣ, ਲਾਈਨਾਂ ਤੇ ਨਾ ਬੈਠਣ। ਕੁਝ ਕਿਸਾਨ ਲੀਡਰ ਜਾਂ ਮੈਂ ਵਕੀਲ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਜਾਇਆ ਕਰੂੰਗਾ। ਪਹਿਲਾਂ ਵੀ ਮੈਂ ਕਿਹਾ ਸੀ, ਮੈਂ ਕਿਹਾ ਜੇ ਤਾਂ ਤੁਸੀਂ ਬੱਚਿਆਂ ਨਾਲ ਜਾਂ ਇਸ ਮੁਲਕ ਨਾਲ ਦੁਸ਼ਮਣੀ ਆ, ਇਸ ਖਿੱਤੇ ਨਾਲ ਹੀ ਦੁਸ਼ਮਣੀ ਆ, ਪੰਜਾਬ ਨਾਲ, ਜੋ ਮਰਜ਼ੀ ਕਰੀ ਜਾਓ। ਵੈਸੇ ਪ੍ਰਧਾਨ ਮੰਤਰੀ ਕੋਲ ਮੈਂ ਸਭ ਤੋਂ ਕਮਜ਼ੋਰ ਬੰਦਾ, ਮੈਂ ਹੀ ਤੁਹਾਨੂੰ ਲੈ ਜਾਊਂਗਾ। ਕੋਈ ਜਾਂਦਾ ਜਾਂਦਾ ਤਾਂ ਹੈ ਨਹੀਂ ਗਾ, ਇਹੋ ਹੀ ਬੰਦੇ। ਕੋਸ਼ਿਸ਼ ਕਰੀਏ ਪਹਿਲਾਂ ਕਦੀ ਗੱਲ ਕਰਨ ਦੀ? ਪ੍ਰੈਸ ਕਾਨਫਰੰਸ ਕੀਤੀ, ਮੈਂ ਕਿਹਾ ਆਓ ਮੇਰੇ ਨਾਲ ਚੱਲੋ। ਇੱਕ ਵਾਰੀ ਫਾਈਨਲ ਹੋ ਗਿਆ ਸੀ, ਪ੍ਰਾਈਮ ਮਿਨਿਸਟਰ ਸਾਹਿਬ ਨੇ ਟਾਈਮ ਦੇ ਦਿੱਤਾ, ਇਹਨਾਂ ਨੇ ਵੀ ਟਾਈਮ ਦੇ ਦਿੱਤਾ। 5:30-6 ਵਜੇ ਮੋਬਾਈਲ ਆਫ ਕਰਤੇ। ਉਹ ਮੈਂ ਤਾਂ ਰਿਜ਼ਕ ਦਾਤੇ ਨੂੰ ਬਹੁਤ ਮੰਨਦਾ, ਮੈਨੂੰ ਪਤਾ ਮੈਂ ਇਹਨਾਂ ਦਾ ਖਾਦਾ। ਟਾਈਮ ਫਾਈਨਲ ਕਦੋਂ ਹੋਇਆ ਸੀ? ਪਹਿਲਾਂ ਵਾਲੇ ਅੰਦੋਲਨ? ਜਦੋਂ ਪਹਿਲੇ ਅੰਦੋਲਨ 'ਚ ਸਵੇਰ ਦੇ 5:30-6 ਵਜੇ ਦਾ ਟਾਈਮ ਸੀ। ਸਵੇਰੇ 6-7 ਵਜੇ ਸਾਹਿਬ ਨੂੰ ਮਿਲਣਾ ਸੀ ਤੇ ਸਾਰਿਆਂ ਨੇ ਪ੍ਰੋਮਿਸ 5-6 ਮੇਰੇ ਕੋਲ ਹੈਗਾ ਮੋਬਾਈਲ 'ਚ। 5-6 ਨਾਂ ਜਿਹੜੇ ਮੋਹਰੀ ਨਾਂ ਸੀ, ਇੱਕ ਲੇਡੀ ਵੀ ਸੀ ਵਿੱਚ। ਅੱਛਾ, ਹਾਂ, ਮੰਨ ਗਏ ਸੀ ਜਾਣ ਲਈ। ਪੁੜ ਕੇ ਮੋਬਾਈਲ ਆਫ ਕਰਤੇ। ਇਹਨਾਂ ਨੂੰ ਹੁਣ ਵੱਡੇ ਬੰਦੇ ਚਾਹੀਦੇ, ਵਿਚੋਲੇ ਵੀ। ਮੈਂ ਕੀ ਕਰਾਂ? ਪਹਿਲੀ ਵਾਰੀ ਤੋਮਰ ਸਾਹਿਬ ਦੀ ਗੱਲ, ਖੇਤੀਬਾੜੀ ਮੰਤਰੀ ਤੋਮਰ ਸਾਹਿਬ ਸੀ, ਉਹਦੀ ਗੱਲ ਰਾਜੇਵਾਲ ਸਾਹਿਬ ਨਾਲ ਮੈਂ ਤਾਂ ਕਰਾਈ ਸੀ, ਫੋਨ ਆਪ ਮਿਲਾ ਕੇ। ਮੈਂ ਕਿਹਾ ਕਰੋ ਗੱਲ। ਜਦੋਂ ਟੀਵੀ 'ਚ ਕਹਿੰਦੇ ਸੀ ਕਿ ਜੀ ਉਹ ਅਫਸਰ ਜਿਹਾ ਆਉਂਦੇ ਆ, ਕੋਈ ਵਜ਼ੀਰ ਵਜ਼ੂਰ ਤੇ ਸਾਡੇ ਨਾਲ ਡੀਲ ਨਹੀਂ ਕਰਦਾ, ਮੈਂ ਹੀ ਕਰਾਈ ਸੀ। ਫਿਰ ਪ੍ਰਾਈਮ ਏਸ਼ੀਆ ਜਤਿੰਦਰ ਪੰਨੂ ਸਾਹਿਬ ਉਹ ਗਵਾਹ ਆ, ਉਹਨਾਂ ਦੀ ਪਹਿਲੀ ਇੰਟਰਵਿਊ ਤੋਮਰ ਸਾਹਿਬ ਨਾਲ ਮੈਂ ਕਰਾਈ। ਫਿਰ ਨਿਊਜ਼ 18 ਵਾਲੇ ਮੁੰਡੇ ਟੈਂਟ ਫੜੀ ਚੁੱਕ ਕੇ ਉੱਥੇ ਆ ਗਿਆ ਦਿੱਲੀ, ਉਹਨਾਂ ਨੂੰ ਮੈਂ ਲੈ ਕੇ ਗਿਆ। ਯਾਰ ਇੱਕੋ ਰੱਸੇ ਨਾਲ ਨਾ ਬੰਦੇ ਨੂੰ ਨਗਾਈ ਜਾਓ। ਕੋਈ ਦੇਖੋ, ਮੈਂ ਬੇਸ਼ੱਕ BJP 'ਚ ਹਾਂ, ਲੇਕਿਨ ਮੈਂ ਉਹੀ ਗੱਲ ਕੀਤੀ ਜਿਹੜੀ ਹੱਕ ਸੱਚ ਦੀ ਹੈ। ਜਦੋਂ ਪਹਿਲੀ ਵਾਰੀ ਪਾਰਲੀਮੈਂਟ 'ਚ ਬੋਲਿਆ, ਮੈਂ ਕੀ ਕਿਹਾ ਸੀ ਭਲਾ? ਕਿਸੇ ਨੇ ਸੁਣਿਆ? ਨਿਰਾ ਛੱਲੀ ਹਵਾ ਫਲਾਨਾ ਟਮਕਾਨਾ ਬੋਲ ਜੇ ਸੁਣਿਆ ਸੀ? ਮੈਂ ਕਿਹਾ ਸੀ ਮੈਂ ਉਸ ਧਰਤੀ, ਬੇਸ਼ੱਕ ਦਿੱਲੀ ਤੋਂ ਜਿੱਤਿਆ, ਮੈਂ ਉਸ ਧਰਤੀ ਤੇ ਪੈਦਾ ਹੋਇਆ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਜਗਤ ਗੁਰੂ ਨੇ ਕਿਹਾ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੇਰੀ ਧਰਤੀ ਨਸ਼ਿਆਂ 'ਚ ਗਲਤਾਨ ਆ। ਇਹ ਪ੍ਰਧਾਨ ਮੰਤਰੀ ਤੇ ਇਸ ਗੁੰਬਦ ਦੇ ਥੱਲੇ ਸਭ ਤੋਂ ਤਾਕਤਵਰ ਬੈਠੇ ਲੋਕੋ, ਮੇਰੇ ਪਾਣੀਆਂ ਤੇ ਮੇਰੀ ਜਵਾਨੀ ਨੂੰ ਬਚਾ ਲਓ। ਜਿਤਾਇਆ ਤਾਂ ਮੈਨੂੰ ਦਿੱਲੀ ਵਾਲਿਆਂ ਨੇ ਸੀ, ਮੈਨੂੰ ਟਾਰਾ ਮਾਰਨ ਦੀ ਕੀ ਲੋੜ ਸੀ ਇੱਥੇ ਲਈ? ਇੱਥੇ ਨੂੰ ਮੈਂ ਕਿਉਂ ਰੋਂਦਾ ਸੀ? ਜਦੋਂ ਵੀ ਗੱਲ ਕੀਤੀ ਪੰਜਾਬ ਦੀ ਕੀਤੀ ਯਾਰ, ਹਾਲਾਂਕਿ ਮੈਂ ਦਿੱਲੀੋਂ ਜਿੱਤਿਆ ਸੀ। ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ, ਉਹਨਾਂ ਤੇ ਕੋਈ ਚਰਚਾ? ਪੰਜਾਬ ਦਾ ਕੁਛ ਵੀ ਨਹੀਂ ਲੁੱਟ ਹੋ ਸਕਦਾ। ਲੀਡਰ ਚੰਗੇ ਚਾਹੀਦੇ ਆ। ਲੀਡਰ ਮੈਂ ਕਹਿ ਕੇ ਐਵੇਂ ਕੋਈ ਫਸਣਾ ਨਹੀਂ ਚਾਹੁੰਦਾ। ਲੀਡਰ ਯਾਰ, ਲੀਡਰਾਂ ਦਾ ਕਦੀ ਨੁਕਸਾਨ ਹੋਇਆ ਝਰੀਟ ਵੀ ਨਹੀਂ ਲੱਗਦੀ। ਸਾਡੇ ਬੱਚੇ ਮਰ ਜਾਂਦੇ ਹਰ ਮੂਵਮੈਂਟ 'ਚ। ਕਈ ਮੂਵਮੈਂਟ ਦਾ ਮੈਂ ਗਵਾਹ ਆ, ਮੈਂ ਪਾਤਰ ਹਾਂ। ਅਤੇ ਹੁਣ ਚਲੋ ਲਾਈਨ ਬਦਲ ਗਈ ਆ। ਮੈਂ
ਸਾਰੇ ਰੰਗ ਵੇਖੇ ਜ਼ਿੰਦਗੀ ਦੇ। ਲੀਡਰ ਬੜੇ ਭੈੜੇ ਆ ਸਾਡੇ, ਜਿਸ ਵੀ ਤਨਜ਼ੀਮ ਨੂੰ ਚਲਾਉਂਦੇ ਆ, ਜਿਸ ਵੀ ਮੂਵਮੈਂਟ ਨੂੰ ਚਲਾਉਂਦੇ ਆ, ਜਿੱਦਣ ਇਮਾਨਦਾਰ ਕੋਈ ਲੀਡਰ ਆ ਗਿਆ ਨਾ ਉਦੋਂ ਫਤਿਹ ਹੋ ਜਾਏਗੀ। ਮੈਨੇਜੇਬਲ ਆ, ਕੋਈ ਪੈਸੇ ਲੈ ਜਾਂਦਾ ਕਿਸੇ ਨੂੰ, CM ਨਾਲ PM ਨਾਲ ਫੋਟੋ ਆ ਜਾਂ ਉਹਨਾਂ ਦੀਆਂ ਗੱਲਾਂ ਮੰਨ ਕੇ ਬੱਚਿਆਂ ਨੂੰ ਪ੍ਰਵੋਕ ਕਰੀ ਜਾ ਰਿਹਾ। ਬੜੀ ਤਕਲੀਫ 'ਚ ਹਾਂ ਮੈਂ ਤਾਂ ਸਾਰੇ ਰੰਗ ਵੇਖਦਾ, ਮੈਨੂੰ ਤਾਂ ਪਤਾ ਹੁੰਦਾ ਕਿਹਦੇ ਚੱਕੇ ਬੋਲਦੇ ਆ। ਅਕਾਲੀ ਦਲ ਨਾਲ ਗੱਠ ਜੋੜ ਰਿਹਾ, ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਅਕਾਲੀ ਦਲ ਅੱਜ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ? ਅਕਾਲੀ ਦਲ ਗੱਠਜੋੜ ਵਾਹਵਾ ਦੇਰ ਚੱਲਿਆ, ਹੁਣ ਫਿਰ ਕਹਿ ਰਹੇ ਸੀ ਖਰੇ ਹੋ ਜਾਣਾ ਇਹਨਾਂ ਦਾ, ਹੋਇਆ ਨਹੀਂ, ਮੈਨੂੰ ਲੱਗਦਾ ਹੋਇਆ ਨਹੀਂ। ਤੇ ਫਿਰ ਇਸ ਕਰਕੇ ਹੀ ਤਾਂ ਮੈਂ ਫਰੀਦਕੋਟ ਜੇਕਰ ਹੁੰਦਾ ਕਦੇ ਗੱਠਜੋੜ ਇੱਥੇ ਵਾਰੀ BJP ਦੀ ਕਿੱਥੇ ਹੋਣੀ ਸੀ। ਨਹੀਂ, ਚਰਚਾਵਾਂ ਤਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ। ਰੱਬ ਕਰੇ ਹੋ ਜਵੇ, ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਕੌਣ ਹੈ ਸਿਆਸੀ ਗੁਰੂ? ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜਾਏ ਸੀ, ਟਿਕਟ ਦਿੱਤੀ ਸੀ, ਮੇਰੀ ਮਦਦ ਕਰਨਗੇ। ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਜੀ ਇੱਥੋਂ ਦੀ ਲੰਘ ਕੇ ਗਏ ਨੇ ਪਿੰਡਾਂ ਵਿੱਚ। ਬਾਦਲ ਸਾਹਿਬ ਨੇ ਤਾਂ ਮੈਨੂੰ ਸ਼ੁਰੂ ਕਰਾਇਆ ਸੀ, ਪਹਿਲੀ ਵਾਰੀ ਉਹਨਾਂ ਨੇ ਟਿਕਟ ਦਿੱਤੀ ਸੀ, ਉਹਨਾਂ ਨੂੰ ਮੈਂ ਕਿਹਾ ਸਿਆਸੀ ਗੁਰੂ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਆ, ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ, ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਿਆ ਯਾਰ ਸਿਆਸਤ 'ਚੋਂ, ਤੇ ਫਿਰ ਵੀ ਲੱਗਾ ਹੋਇਆ ਮੈਂ, ਪਤਾ ਨਹੀਂ ਕਿਉਂ ਲੱਗਾ ਹੋਇਆ, ਮੈਨੂੰ ਇਹ ਨਹੀਂ ਸਮਝ ਲੱਗਦੀ। ਖੱਟਿਆ ਤਾਂ ਕੱਖ ਵੀ ਨਹੀਂਗਾ। ਯਾਨੀ ਉਹ ਬੰਦਾ ਜਿਹੜਾ ਦੁਨੀਆ ਦੇ ਜਹਾਜ਼ਾਂ 'ਚ ਹੀ ਰਹਿੰਦਾ ਸੀ, ਉਹ ਬੰਦਾ ਜਿਹੜਾ 7 ਸਟਾਰਾਂ 'ਚ ਸੌਂਦਾ ਸੀ, ਉਹ ਬੰਦਾ ਜਿਹੜਾ ਨੋਟਾਂ ਦੇ ਵਿਛਾਉਣੇ ਕਰਕੇ ਸੌਂਦਾ, ਉਹ ਬੰਦਾ ਧੱਕੇ ਖਾ ਰਿਹਾ। ਕਿਸਮਤ ਦੀ ਗੱਲ ਹੈ। ਕਲਾਕਾਰੀ ਨੂੰ ਅੱਜ ਵੀ ਉਨੇ ਪਿਆਰ ਕਰਦੇ ਜਿੰਨਾ ਪਹਿਲਾਂ ਕਰਦੇ ਸੀ? ਕਲਾਕਾਰ ਹੀ ਹਾਂ ਮੈਂ, ਬੇਸਿਕਲੀ ਤਾਂ ਮੈਂ ਕਲਾਕਾਰ ਹੀ ਹਾਂ। ਕਲਾ ਮੇਰੇ ਰੋਮ 'ਚ ਮੇਰੇ ਭਰੀ ਹੋਈ ਹੈ। संगीत तो बिना दुनिया की, अगर फूलों को ज़ुबां होती वो भी 7 सुरों की मौसीकी में बात करती। बाणी हुण गुरु साहब क्यों कहते छेड़ मरदाने रवाब बाणी आई है, ਇਹਦਾ मतलब राग ते रब ते राग ते रवाब ते शब्द ਦਾ बड़ा गहरा ताल्लुक है। संगीत तो बहुत ਵਧੀਆ ਚੀਜ਼ ਹੈ ਜੇ ਤੋਂ ਚੰਗਾ ਕੰਮ ਲਿਆ ਜਾਵੇ ਤਾਂ। ਮੈਂ ਬੜਾ ਸੁਣਦਾ ਹੁੰਦਾ ਤੁਹਾਨੂੰ, ਜਦੋਂ ਪੱਤਾ ਸਿੰਘਾਂ ਦਾ ਬੈਰੀ ਤੁਸੀਂ ਗਾਉਣੇ ਹੋ, ਬੜੇ ਜੀ ਉਸ ਲੈ ਦੇ ਵਿੱਚ ਗਾਉਣੇ, ਉਹ ਦੌਰ 'ਚ ਲੈ ਜਾਂਦੇ ਹੋ ਜਿਹੜਾ ਦੌਰ ਕਦੇ ਸਾਡੇ ਪੁਰਖਿਆਂ ਨੇ ਦੇਖਿਆ। ਮੈਂ ਗਾਉਂਦਾ ਨਹੀਂ, ਮੈਂ ਜੀਂਦਾ ਹੀ ਹੁੰਦਾ ਉਸ ਹਰ ਦੌਰ ਨੂੰ, ਉਸ ਦੌਰ ਨੂੰ ਜੀਵਿਆ ਸੀ। ਕੋਈ ਮੂੰਹ ਨਹੀਂ ਸੀ ਖੋਲ੍ਹ ਸਕਦਾ ਜਦੋਂ ਮੈਂ ਬੋਲਿਆ ਸੀ, ਪਰ ਕੌਮ ਕਿਹੜੀ ਯਾਦ ਰੱਖਦੀ ਹੈ। ਕਿਸੇ ਨੇ ਸਰੋਪਾ ਵੀ ਨਹੀਂ ਦਿੱਤਾ ਅੱਜ ਤਾਈਂ। ਇੰਨੇ ਪਟੇ ਖਿਚਾਏ, ਇੰਨੇ ਜੇਲ੍ਹਾਂ 'ਚ ਗਏ, ਇੰਨੇ ਤਸ਼ੱਦਦ ਚੱਲੇ, ਤਾਂ ਮੈਨੂੰ ਕਿਹੜਾ ਇਹਨਾਂ ਨੇ ਕੋਈ ਐਡਾ ਕੋਈ ਤਮਗਜ਼ਾ ਦੇ ਦਿੱਤਾ। ਦਿਲ ਟੁੱਟ ਜਾਂਦਾ ਯਾਰ, ਦਿਲ ਟੁੱਟ ਜਾਂਦਾ। ਅਸੀਂ ਸੁਣਨਾ ਚਾਹੁੰਦੇ ਹਾਂ ਅੱਜ ਪੱਤਾ ਨਹੀਂ, ਅੱਜ ਦੀ ਮੂਡ ਮੇਰਾ ਸੁਣਾਉਣ ਦਾ, ਫਿਰ ਸੁਣਾਵਾਂਗੇ। ਪੂਰਾ ਪੰਜਾਬ ਕਹਿ ਰਿਹਾ ਕਿ ਅਸੀਂ BJP ਨੂੰ ਨਹੀਂ ਜਿੱਤਣ ਦੇਵਾਂਗੇ, ਅਸੀਂ ਨਹੀਂ ਜਿਤਾਵਾਂਗੇ, ਪਰ ਅਸਾਰ ਇਹ ਲੱਗ ਰਹੇ ਨੇ ਕਿ BJP ਦੀ ਸਰਕਾਰ ਹੋਊ। ਇਹ ਕਿਵੇਂ ਹੋ ਸਕਦਾ? ਪੰਜਾਬ ਨੂੰ ਸਮਝਣਾ ਮੁਸ਼ਕਿਲ ਆ। ਪੰਜਾਬ ਨੇ ਹੁਣ ਸਾਰੇ ਹੀ ਦੇਖ ਲਿਆ ਨਾ, ਜਿਤਾ ਕੇ ਸਾਰੇ ਤਾਂ ਦੇਖ ਲਿਆ। ਉਹ ਕਹਿੰਦੇ ਯਾਰ ਆਪਣਾ ਤਾਂ ਕੋਈ ਵੀ ਨਹੀਂ ਗਾ। ਆ ਬਾਕੀ ਸਟੇਟਾਂ ਨੂੰ ਦੇਖੋ ਨਾ ਕਿੰਨੀ ਤਰੱਕੀ ਕਰ ਗਈਆਂ। ਲਾਅ ਐਂਡ ਆਰਡਰ ਨੂੰ ਪਹਿਲਾਂ ਲੈ ਲਓ, ਉਸ ਤੋਂ ਬਾਅਦ ਇਨਫਰਾਸਟਰਕਚਰ ਜਿਹੜਾ ਉੱਥੇ ਦਾ ਬਣਿਆ, ਉਸ ਤੋਂ ਬਾਅਦ ਵਿਕਾਸ ਜਿਹਨੂੰ ਕਹਿ ਦਿੰਦੇ ਆਮ ਤੌਰ 'ਤੇ ਸਿਆਸੀ, ਉਹ ਦੇਖੋ ਨਾ ਬਾਕੀ ਸਟੇਟਾਂ ਕਿੰਨੀਆਂ ਪ੍ਰਫੁੱਲਿਤ ਹੋ ਗਈਆਂ। ਜੇ ਆਪਾਂ ਹੌਲੀ ਹੌਲੀ ਇਹਦਾ ਬੇੜਾ ਗਰਕ ਕਰਨਾ ਹੀ, ਇਸ ਧਰਤੀ ਦਾ ਨਾਂ ਜਿਤਾਓ। ਜੇ ਇਹਨੂੰ ਵੀ ਸਵਰਗ ਬਣਾਉਣਾ ਤਾਂ ਜਿਤਾ ਦਿਓ। ਕਿਵੇਂ ਬਣੂ ਸਵਰਗ? ਸਵਰਗ ਬਣੇਗਾ ਜਦੋਂ ਰੂਲਰ ਅੱਛਾ ਆਏਗਾ, ਗਵਰਨੈਂਸ ਅੱਛੀ ਹੋਏਗੀ, ਕੰਟਰੋਲ ਹੋਏਗਾ। ਉੱਥੇ UP ਨਜ਼ਰ ਤਾਂ ਮਾਰੋ ਨਾ ਬਾਕੀ ਸਟੇਟ ਦੀ, ਜਿੱਥੇ ਜਿੱਥੇ BJP ਦਾ ਹੈ। ਵਿਰੋਧੀ ਕਹਿੰਦੇ ਰਾਮ ਰਾਜ ਪੈਦਾ ਕਰਨਾ ਚਾਹੁੰਦੇ ਆ, ਹਿੰਦੂ ਰਾਸ਼ਟਰ ਦੀ ਗੱਲ ਕਰਦਾ BJP। ਕਰਦੇ ਨਹੀਂ, ਐਵੇਂ ਇਹਨਾਂ ਨੂੰ ਗੱਲਾਂ ਹੋਰ ਕੋਈ ਆਉਂਦੇ ਨਹੀਂ। ਲੋਟੂ ਟੋਲੇ ਇਕੱਠੇ ਹੋਏ ਆ, ਕਾਰੂ ਵਾਂਗੂ ਗੱਜ ਜੋੜੇ ਹੋਏ ਆ। ਉਹ ਬੰਦਾ ਪੈਸੇ ਦਾ ਰਵਾਦਾਰ ਨਹੀਂ ਕਿਸੇ ਦਾ, ਤਨਖਾਹ ਵੀ ਵੰਡ ਦਿੰਦਾ। ਮੈਂ ਦੇਖਿਆ 10 ਸਾਲਾਂ 'ਚ ਕੋਈ ਛੁੱਟੀ ਨਹੀਂ ਕੀਤੀ। ਇਹ ਅਯਾਸ਼ ਲੋਕ ਹੁੰਦੇ ਸੀ, ਪਹਿਲਾਂ ਗੋਰਿਆਂ ਨਾਲ ਰਲੇ ਰਹੇ 47 ਤੋਂ ਪਹਿਲਾਂ, ਫਿਰ ਵੀ ਬਾਅਦ 'ਚ ਅਯਾਸ਼ੀਆਂ ਹੀ ਕੀਤੀਆਂ। ਇਹਨਾਂ ਨੂੰ ਨਾ ਧਰਤੀ ਨਾਲ ਪਿਆਰ ਹੈ ਨਾ ਆਵਾਮ ਨਾਲ। ਕਿਸੇ ਨੇ ਕਹਿ ਤਾ ਜੀ ਮੈਂ ਗਰੀਬੀ ਖਤਮ ਕਰ ਦਊਂਗਾ, ਉਹ ਗਰੀਬ ਖਤਮ ਹੋ ਗਿਆ, ਗਰੀਬੀ ਨਹੀਂ ਖਤਮ ਹੋਈ।
ਕੋਈ ਐਡੇ ਅੰਦੋਲਨ ਕਰ ਰਿਹਾ, ਉਹ ਮਜ਼ਦੂਰ ਕੋਲ ਤਾਂ ਰੋਟੀ ਖਾਣ ਲਈ ਪੈਸੇ ਹੈ ਨਹੀਂਗੇ, ਕਿੱਥੋਂ ਅੰਦੋਲਨ ਕਰ ਲਏਗਾ ਉਹ? ਉਹਨਾਂ ਦੀ ਵੀ ਹੱਕ 'ਚ ਕੋਈ ਆਵਾਜ਼ ਉਠਾਓ। ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ, ਲਾਏ ਹੋਏ ਕੱਪੜੇ, ਕਿੱਥੇ ਜਾਣ ਉਹ ਲੋਕ? ਉਹਨਾਂ ਦਾ ਜਦੋਂ ਹਾਂ ਦਾ ਨਾਰਾ ਮਾਰੋਗੇ ਫੇਰ ਗੁਰੂ ਨਾਨਕ ਦੇ ਸਿੱਖ ਆ ਤੁਸੀਂ। ਫਰੀਦਕੋਟ ਤੋਂ ਕਰਮਜੀਤ ਅਨਮੋਲ ਦੀ ਆਵਾਜ਼ ਆਈ, ਕਹਿੰਦੇ ਕਿ ਇੱਕ ਵਾਰ ਚਾਹ ਦਾ ਕੱਪ ਸਾਂਝਾ ਕਰਨਾ ਚਾਹੁੰਦੇ ਨੇ। ਉਹ ਛੋਟਾ ਭਰਾ ਹੈ ਮੇਰਾ, ਮੈਂ ਨਫ਼ਰਤ ਕਰ ਹੀ ਨਹੀਂ ਸਕਦਾ ਯਾਰ ਕਿਸੇ ਨੂੰ। ਇੱਕ ਸੂਫੀ ਫਕੀਰ ਸੀ, ਹਾਂ, ਉਹਦੀਆਂ ਗੱਲਾਂ ਤੋਂ ਦੁਖੀ ਹੋ ਗਿਆ ਕਈ ਸ਼ਰੀਕ, ਤੇ ਉਹਦੇ ਨਾਲ ਉਹਨੇ ਇੱਥੇ ਹਿੱਕ 'ਚ ਛੁਰਾ ਮਾਰਿਆ ਤੇ ਇੱਦਾਂ ਡਿੱਗ ਪਿਆ ਸੂਫੀ ਫਕੀਰ। ਹੁਣ ਉੱਤੇ ਕਾਤਲ ਆ, ਥੱਲੇ ਸੂਫੀ ਫਕੀਰ ਆ। ਕਹਿੰਦਾ ਮੈਂ ਤੈਨੂੰ ਪਛਾਣ ਲਿਆ ਮਸ਼ੂਕਾ, ਤੂੰ ਇਸ ਸ਼ਕਲ ਵਿੱਚ ਵੀ ਆ ਜਾਣਾ ਮੇਰਾ ਰੱਬਾ, ਤੂੰ ਇਸ ਸ਼ਕਲ 'ਚ ਲਾਸ਼ ਤੇ ਮਿਲਣਾ ਸੀ। ਮੈਂ ਤੂੰ ਨਾ ਚਾਹਾਂ ਮੇਰਾ, ਮੈਨੂੰ ਨਹੀਂ ਆਉਂਦਾ ਕੁਛ ਵੀ ਨਫ਼ਰਤ, ਸਿਰਫ ਮੁਹੱਬਤ ਨਾਲ ਆ ਸੀਨਾ ਭਰਿਆ ਹੈ। ਅੱਜ ਦੀ ਕਲਾਕਾਰੀ ਨੂੰ ਕਿਵੇਂ ਦੇਖਦੇ? ਜਿਹੜੀ ਅੱਜ ਦੀ ਕਲਾਕਾਰੀ ਢੋਲ ਢਮੱਕੇ ਤੇ ਆ ਗਈ, ਤੁਸੀਂ ਕਿਹਾ ਕਿ ਅਸੀਂ ਉਹ ਦੌਰ ਨੂੰ ਜਿਉਣੇ ਆ, ਜਿਹੜੀ ਉਸ 'ਚ ਕਲਾਕਾਰੀ ਕਰਦੇ ਆ ਜਾਂ ਜਿਹੜਾ ਵੀ ਗੀਤ ਗਾਉਣੇ ਆ। ਅੱਛਾ ਬੱਚੇ, ਅੱਛਾ ਜੇ ਸਿੱਖ ਪੁੱਛ ਕੇ ਗਾਉਣ, ਕਹਿੰਦੇ ਨਾ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ, ਬਾਜ ਮੁਰਸ਼ਿਦਾ ਰਾਹ ਨਹੀਂ, ਹੱਥਾਂ ਦੇ ਦੁੱਧਾ ਬਾਜ ਨਹੀਂ ਰਿੱਝਦੀ ਖੀਰ ਮੀਆਂ, ਸਤਿਗੁਰ ਬਿਨਾ ਗਿਆਨ ਨਹੀਂ ਮਿਲ ਸਕਦਾ। ਜੇ ਗੁਰੂ ਤੋਂ ਸਿੱਖ ਕੇ ਆਉਣਗੇ ਹੋਰ ਅੱਛਾ, ਲੇਕਿਨ ਪੰਜਾਬ ਦੀ ਧਰਤੀ ਏਡੀ ਸੋਹਣੀ ਆ, ਬਿਨਾਂ ਸਿੱਖਿਆ ਵੀ ਕਿ ਮੁੰਡੇ ਬਹੁਤ ਸੋਹਣਾ ਕਈ ਗਾਉਂਦੇ ਆ, ਬਹੁਤ ਅੱਛਾ ਗਾ ਰਹੇ ਆ। ਜਿਹੜੇ ਚੰਗਾ ਗਾਉਂਦੇ ਆ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ, ਸਾਡਾ ਇੱਥੇ ਨਾ ਕਾਲਜਾ ਹੀ ਬਹਿ ਜਾਂਦਾ ਯਾਰ। ਸਰੂ ਵਰਗਾ ਪੁੱਤ, ਐਡਾ ਸੋਹਣਾ ਨਾਮ ਵਰ, ਤੋਬਾ। ਤਦੇ ਮੈਂ ਕਹਿੰਦਾ ਪੰਜਾਬੀਆਂ ਨੂੰ ਘੱਟ ਟੱਕ ਲਿਆ, ਆਪਣਾ ਨੁਕਸਾਨ ਬਹੁਤ ਕੀਤਾ ਇਹਨਾਂ ਨੇ, ਆਪ ਬਹੁਤ ਨੁਕਸਾਨ ਕੀਤਾ। ਪੰਜਾਬ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪ ਹੀ ਮਰਵਾਉਣ ਵਾਲੇ ਬੰਦੇ, ਬੰਦਾ ਸਿੰਘ ਬਹਾਦਰ ਸਾਹਿਬ ਦੀ ਵੀ ਆਪ ਹੀ ਮੁਖਬਰੀ ਕਰਨ ਵਾਲੇ ਬੰਦੇ। ਨਹੀਂ ਤਾਂ 700 ਸਾਲ ਅਰਤੁਗਰਲ ਗਾਜ਼ੀ ਦੇ ਮੁੰਡੇ ਉਸਮਾਨ ਨੇ ਸਾਰੇ ਸੀਰੀਅਲ ਦੇਖਿਆ ਕਰੋ, ਉਹ 700 ਸਾਲ ਰਾਜ ਕੀਤਾ। ਉਹਨਾਂ ਨੂੰ ਰਾਜ ਲੈਣਾ ਵੀ ਆਉਂਦਾ ਤੇ ਅੱਗੋਂ ਚਲਾਉਣਾ ਵੀ ਆਉਂਦਾ। ਜੇ ਸਾਡਾ ਰਾਜ ਆ ਹੀ ਗਿਆ ਤੇ ਫਿਰ ਆਪੇ ਜੈਲਸੀ ਕਰਨਾ। ਇੱਥੇ ਤਾਂ ਚਬਾਰਾ ਪਾ ਲਓ ਪਿੰਡ 'ਚ, ਕਹਿੰਦੇ ਸਾਲਾ ਪਤਾ ਨਹੀਂ ਕੀ ਕਰਨ ਲੱਗ ਪਿਆ। ਇਹ ਜੈਲਸੀ ਨਾਲ ਭਰੇ ਹੋਏ ਲੋਕ ਵੀ ਆ, ਪਿਆਰ ਨਾਲ ਭਰੇ ਹੋਏ ਵੀ ਆ। ਹਾਂ ਸੂਰਮ ਹੈ, ਲੇਕਿਨ ਨਿਰਾ ਲੜਾਈ ਨਹੀਂ, ਜ਼ੇਨ ਵੀ ਯੂਜ਼ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਗੱਲ ਕਰਦਾ ਉਹਦੇ ਤੇ ਕਿਉਂ ਉਂਗਲਾਂ ਉੱਠਦੀਆਂ ਨੇ? ਜਿਹੜਾ ਸੱਚ ਬੋਲੇਗਾ ਉਹ 'ਤੇ ਉਂਗਲਾਂ ਉੱਠਣਗੀਆਂ, ਜਿਹੜਾ ਵੀ ਸੱਚ ਬੋਲੇਗਾ। ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਜਦੋਂ ਆਪਾਂ ਮੋਹਾਲੀ ਬੈਠੇ ਤੁਸੀਂ ਦੱਸਿਆ, ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਉਸ ਦੌਰ ਦੇ ਵਿੱਚੋਂ ਸਰੂ ਜਿਹੇ ਮੁੰਡੇ ਜਿਹੜੇ ਸੀ ਖਪਰਿਆਂ ਨਾਲ ਹੈਗੇ ਸੀ। ਮੈਂ ਕਿਹਾ ਜੀ ਐਡੇ ਸੋਹਣੇ ਮੁੰਡੇ, ਇੰਨੀ ਜਵਾਨੀਆਂ ਕਤਲ ਹੋਈਆਂ, ਅਜ਼ਾਈਆਂ ਗਈਆਂ, ਲੇਕਿਨ ਬੜਾ ਕੀ ਕਰੀਏ। ਤਦੇ ਤਾਂ ਮੈਂ ਕਹਿ ਰਿਹਾ ਆਪਣੇ ਬੰਦੇ ਮਾਰਨ ਵਾਲੇ ਸੀ। ਤੁਹਾਨੂੰ ਵੀ ਇੰਟਰੋਗੇਸ਼ਨ ਕਰਿਆ ਕਦੇ? ਬਥੇਰੀ ਵਾਰੀ ਗਿਆ ਮੈਂ। ਉਦੋਂ ਦਾ ਰਿਕਾਰਡ ਚੈੱਕ ਕਰੋ, ਰਿਕਾਰਡ ਚੈੱਕ ਕਰੋ। ਔਰ ਮੈਨੂੰ ਤਕਲੀਫ ਹੈ ਕਿ ਕਿਸੇ ਨੇ ਮੇਰਾ ਅਸਲ ਚਿਹਰਾ ਨਹੀਂ ਕਿਸੇ ਨੇ ਦੇਖਿਆ। ਉਹ ਉਦੋਂ ਤਾਂ ਵੱਡੇ ਵੱਡੇ ਖੱਬੀ ਖਾਨ ਇੱਥੋਂ ਭੱਜ ਗਏ ਸੀ, ਜਦੋਂ ਮੈਂ ਹਰ ਤਰ੍ਹਾਂ ਦਾ ਤਸ਼ੱਦਦ ਬਰਦਾਸ਼ਤ ਕੀਤਾ ਇਸ ਬਾਡੀ 'ਤੇ। ਦੀਪ ਸਿੱਧੂ ਬੰਬੇ ਤੋਂ ਆਇਆ, ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਵੋ ਕਦੇ? ਮੈਂ ਮਿਲਿਆ ਤਾਂ ਨਹੀਂ, ਟੈਲੀਫੋਨ 'ਤੇ ਇੱਕ ਵਾਰੀ ਧਰਮਿੰਦਰ ਦੇ ਫੈਨ ਆਏ ਸੀ ਵਲੈਤੋਂ, ਅਤੇ ਮੈਂ ਅਮਰਦੀਪ ਨੂੰ ਕਿਹਾ ਗਿੱਲ ਨੂੰ, ਮੈਂ ਕਿਹਾ ਯਾਰ ਉਹ ਧਰਮਿੰਦਰ ਦਿਖਾ ਦਿਓ, ਸਾਡਾ ਤਾਂ ਹੀਰੋ ਧਰਮਿੰਦਰ ਹੀ ਹੈ। ਉਹਨਾਂ ਤੋਂ ਬਾਹਰ ਬੈਠੇ ਵੀ ਹੋਏ, ਅਤੇ ਉਹ ਫਿਰ ਕਹਿਣ ਲੱਗਾ ਮੇਰਾ ਇੱਕ ਦੋਸਤ ਹੈ, ਉਹਨੂੰ ਮੈਂ ਕਹਿੰਦਾ। ਫਿਰ ਇਹ ਲੜਕਾ ਆਇਆ ਦੀਪ ਸਿੱਧੂ, ਇਹਨੇ ਨੇ ਇੰਨੀ ਸੇਵਾ ਕੀਤੀ ਉਹਨਾਂ ਨੂੰ। ਸੇਵਾ ਮੀਨਸ ਅਦਬ ਨਾਲ ਰਿਸੀਵ ਕੀਤਾ, ਧਰਮਿੰਦਰ ਨਾਲ ਫੋਟੋ ਖਿੱਚ, ਜੋ ਵੀ ਹੁੰਦਾ ਫੈਨ ਦਾ ਕਰਕੇ, ਕਿ ਉਹ ਅਜੇ ਤੱਕ ਤਾਰੀਫ ਕਰਦੇ। ਫਿਰ ਇਹ ਜਦੋਂ ਇੱਥੇ ਸਿੰਘੂ ਬਾਰਡਰ 'ਤੇ ਬੋਲਣ ਲੱਗ ਪਿਆ, ਮੈਂ TV 'ਚ ਵੇਖਿਆ, ਮੈਂ ਕਿਹਾ ਯਾਰ ਇਹ ਉਹੀ ਆ ਲੜਕਾ। ਫਿਰ ਮੈਂ ਮਹਿਸੂਸ ਕੀਤਾ ਇਹ ਉਮਰ ਤੋਂ ਬੜਾ ਅੱਗੇ ਆ। ਫਿਰ ਮੈਂ ਮਹਿਸੂਸ ਕੀਤਾ ਭਗਤ ਸਿੰਘ ਇੱਦਾਂ ਦਾ ਲੱਗਦਾ ਹੋਣਾ ਦੇਖਣ ਨੂੰ, ਉੱਦਾਂ ਦਾ ਲੱਗਦਾ ਸੀ, ਬੜਾ ਪਿਆਰਾ। ਫਿਰ ਫੋਨ ਉਹਦਾ ਇੱਕ ਵਾਰੀ ਆਇਆ, 40 ਮਿੰਟ ਸਾਡੀ ਗੱਲ ਹੋਈ। ਮੈਂ ਉਹਨੂੰ ਇਹੀ ਕਿਹਾ ਬੇਟਾ ਉਮਰ ਤੋਂ ਬਹੁਤ ਅੱਗੇ ਆ, ਪਿੱਛੇ ਹੋਰ ਬਹੁਤ ਆ, ਜ਼ਮਾਨਾ ਬੜਾ ਖ਼ਰਾਬ ਆ, ਕਿਤੇ ਆਈ ਬੈਠ ਕੇ ਸਲਾਹ ਕਰੀਏ, ਤੇਰਾ ਦੇਰ ਤੱਕ ਜ਼ਿੰਦਾ ਰਹਿਣਾ ਇਸ ਮੁਲਕ ਲਈ
ਇਹ ਪੰਜਾਬ ਲਈ ਬੜਾ ਹੈਗਾ, ਕਿਉਂਕਿ ਇੱਥੋਂ ਜਾਗਿਆ ਹੋਇਆ ਸੀ ਬੰਦਾ, ਗੈਰਤਮੰਦ ਬੱਚਾ ਸੀ। ਉਹ ਉੱਥੋਂ ਤੁਰ ਵੀ ਪਿਆ ਸੀ ਬਾਰਡਰ ਤੋਂ ਮੈਨੂੰ ਮਿਲਣ। ਰਸਤੇ 'ਚ ਹੀ ਪਤਾ ਨਹੀਂ ਕਿੰਨੇ ਕੁਛ ਕਹਿਤਾ ਹੋਣਾ ਵੀ ਇਹ ਤਾਂ ਬੀਜੇਪੀ ਵਗੈਰਾ 'ਚ ਹੈ। ਪਤਾ ਨਹੀਂ ਕੀ ਹੋਇਆ, ਮੈਨੂੰ ਨਹੀਂ ਪਤਾ, ਉਹ ਜਾਣੇ, ਉਹਦਾ ਰੱਬ ਜਾਣੇ। ਅਸੀਂ ਮਿਲਣਾ ਸੀ, ਮਿਲ ਨਹੀਂ ਸਕੇ ਜੀ। ਅੱਜ ਯਾਦ ਆਉਂਦੀ ਹੈ? ਹਮੇਸ਼ਾ ਯਾਦ ਆਉਂਦੀ ਚੰਗੇ ਬੰਦਿਆਂ ਦੀ। ਉਹ ਵੀ ਆਸ਼ਿਕ ਸੀ। ਆਸ਼ਿਕ ਉਹ ਹੁੰਦਾ ਜਿਹੜਾ ਆਪਣੀ ਧਰਤੀ ਨੂੰ ਪਿਆਰ ਕਰੇ, ਗੈਰਤ ਨੂੰ ਪਿਆਰ ਕਰੇ। ਆਸ਼ਿਕ ਉਹ ਨਹੀਂ ਜਿਹੜਾ ਬਸ਼ਰਮੀ ਕਰਦਾ। ਉਹ ਆਪਣੀ ਲੋਕਾਂ ਦਾ ਆਸ਼ਿਕ ਸੀ, ਇਸ ਸੋਚ ਦਾ ਆਸ਼ਿਕ ਸੀ। ਉਹਨੂੰ ਜਾਗਿਆ। ਹੀ ਵਾਜ਼ ਅ ਵੈਲ ਐਜੂਕੇਟਡ, ਵੈਲ ਲਰਨਡ ਆਦਮੀ ਸੀ। ਉਸ ਉਮਰ ਦੇ ਬੱਚੇ ਇੱਦਾਂ ਨਹੀਂ ਬੋਲਦੇ ਜਿੱਦਾਂ ਉਹ ਬੋਲਦਾ ਸੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਉਹ ਹੰਸਰਾਜ ਜੀ ਹੋਰਾਂ ਨਾਲ ਕਰ ਰਹੇ ਹਾਂ, ਤਾਂ 1-2 ਮਿੰਟ ਦਾ ਸਮਾਂ ਹੋਰ ਲਵਾਂਗੇ, ਜਿਹੜੀ ਕਿ ਕਿਉਂਕਿ ਵੈਸੇ ਤਾਂ ਸਾਡੇ ਵਿੱਚ ਹੀ ਰਹਿਣਾ, ਹੁਣ ਕੰਪੇਨ ਚੱਲ ਪਈ ਆ, ਇਲੈਕਸ਼ਨਾਂ ਦਾ ਸਮਾਂ ਹੈਗਾ, ਪਰ ਸਾਨੂੰ ਇਹ ਹੈ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਜਿਵੇਂ ਮੈਂ ਕਿਹਾ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਲੋਕਾਂ ਦੇ ਵਿੱਚ ਵਿਚਰਦੇ ਹੋ, ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਸਵੇਰੇ ਤਿਆਰੀ ਕਰਦੇ ਹੋ, ਸ਼ਾਮ ਨੂੰ ਫੇਰ ਸੌਣਾ ਹੁੰਦਾ, ਫੇਰ ਉਹ ਲੋਕਾਂ ਦੀ ਯਾਦ ਆਉਂਦੀ ਆ, ਕੀ ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਬਲਬਲਾ ਹੀ ਕੀ ਨੇ ਮਨ ਦੇ? ਮਨ ਵਿੱਚ ਇਹ ਹੁੰਦਾ ਕਿ ਜਿੱਥੇ ਮੈਂ ਜਾ ਰਿਹਾ ਉੱਥੇ ਦੇ ਮੁੱਦੇ ਕੀ ਹੈ, ਜੇ ਮੈਂ ਜਿੱਤ ਗਿਆ ਤਾਂ ਉੱਥੇ ਲਈ ਕਰਨਾ ਕੀ ਹੈ, ਉੱਥੇ ਦਾ ਕਲਚਰ ਕੀ ਕਹਿੰਦਾ, ਉੱਥੇ ਦੀ ਜ਼ੁਬਾਨ ਕੀ ਹੈ, ਐਕਸੈਂਟ, ਪ੍ਰੋਨਾਊਂਸੀਏਸ਼ਨ, ਉਹ ਕਿੰਝ ਬੋਲਦੇ ਨੇ, ਇਹ ਮੈਨੂੰ ਪਹਿਲਾਂ ਹੀ ਪਤਾ, ਕਿਉਂਕਿ ਮੈਂ ਗਾਉਂਦਾ ਰਿਹਾ ਹਰ ਖਿੱਤੇ 'ਚ, ਹਰ ਏਰੀਏ 'ਚ। ਮੈਨੂੰ ਪਤਾ ਮਾਲਵੇ 'ਚ ਕਿੱਦਾਂ ਦਾ ਗਾਣਾ ਚੱਲਦਾ, ਦੁਆਬੇ 'ਚ ਕਿੱਦਾਂ ਦਾ, ਮਾਝੇ 'ਚ ਕਿੱਦਾਂ ਦਾ। ਲੇਕਿਨ ਹੁਣ ਕਿਉਂਕਿ ਸਿਆਸਤ 'ਚ, ਸਿਆਸੀ ਤੌਰ 'ਤੇ ਮੈਂ ਇਹ ਮਹਿਸੂਸ ਕਰਦਾ, ਅਗਰ ਜਿਹੜੇ ਵੀ ਏਰੀਏ 'ਚ ਜਾਂਦਾ ਉੱਥੇ ਮੈਂ ਦੇਖਦਾ ਜਾਂਦਾ ਪਹਿਲੀ ਗੱਲ ਕਿ ਕੀ ਹੋਣ ਵਾਲਾ ਆ, ਕੀ ਕਰਨਾ ਆ, ਕੀ ਬੋਲਣਾ ਆ। ਬਸ ਇੱਦਾਂ ਹੀ ਦਿਨ ਗੁਜ਼ਰ ਜਾਂਦਾ। ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਮੇਰੇ 'ਤੇ ਯਕੀਨ ਕਰੋ, ਇਹ ਯਕੀਨ ਕਰੋਗੇ ਤਾਂ ਮੈਂ ਤੁਹਾਡੇ ਕੰਮ ਆਵਾਂਗਾ, ਕਿਉਂਕਿ ਬੰਦਾ ਮੈਂ ਥੋੜ੍ਹਾ ਠੀਕ ਹੀ ਹਾਂ, ਐਸੀ ਕੋਈ ਗੱਲ ਨਹੀਂ। ਇੱਥੋਂ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਰਹੇ ਮੁਹੰਮਦ ਸਦੀਕ, ਤੁਹਾਡੇ ਹਮ ਉਮਰ ਨੇ, ਉਹਨਾਂ ਨਾਲ ਕਦੇ ਗੱਲਬਾਤ ਹੋਈ? ਹਮ ਉਮਰ ਭਰਾਵਾ, ਮੇਰਾ ਹਮ ਉਮਰ ਤਾਂ ਨਹੀਂ ਹੋ। ਮੈਂ ਤਾਂ ਬਹੁਤ ਪਹਿਲਾਂ, ਉਦੋਂ ਜੰਮੇ ਵੀ ਨਹੀਂ ਹੋਣੇ ਜਦੋਂ ਦੇ ਉਹ ਹੈਗੇ। ਉਹ ਤਾਂ ਸਾਡੇ ਲਈ ਬਹੁਤ ਸਤਿਕਾਰਯੋਗ ਆ, ਮੰਨਣਯੋਗ। ਉਹਨੂੰ ਅੱਬਾ ਜੀ ਕਹਿੰਦੇ ਸਾਰੇ। ਉਹਨਾਂ ਨਾਲ ਗੱਲਬਾਤ ਹੋਈ ਕਦੇ ਵੀ? ਕਿਹੜੇ ਕੰਮ ਰਹਿ ਗਏ ਆ ਉਹ ਕਰ ਰਹੇ? ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਤੇ ਉਹ ਇੱਜ਼ਤ ਦੀ ਜਗ੍ਹਾ ਨੇ ਐਜ਼ ਏ ਆਰਟਿਸਟ ਵੀ, ਵੈਸੇ ਵੀ ਸੀਨੀਅਰ। ਉਹਨਾਂ ਨਾਲ ਕਦੇ ਨਹੀਂ ਗੱਲ ਹੋਈ ਵੀ ਕਿਹੜੇ ਕੰਮ ਰਹਿ ਗਏ ਆ ਭਾਈ, ਹੁਣ ਮੈਂ ਫਰੀਦਕੋਟ 'ਚ ਆ ਗਿਆ? ਮੈਨੂੰ ਟਿਕਟ ਮਿਲ ਤੋਂ ਪਹਿਲਾਂ ਤਾਂ ਬਥੇਰੀਆਂ ਅਸੀਂ ਗੱਲਾਂ ਕਰਦੇ। ਕਦੀ ਉਹ ਘਰ ਵੀ ਆਉਂਦੇ ਸੀ ਦਿੱਲੀ ਵਾਲੇ, ਮੈਂ ਵੀ ਜਾਂਦਾ ਸੀ ਫੋਨ 'ਤੇ ਵੀ। ਹੁਣ ਟਿਕਟ ਮਿਲ ਤੋਂ ਬਾਅਦ ਨਹੀਂ ਹੋਈ ਗੱਲ, ਕਰਦੇ ਆ ਕਿਸੇ ਦਿਨ। ਕਿਉਂ? ਪਤਾ ਨਹੀਂ, ਕਿਤੇ ਤਾਂ ਨਹੀਂ ਬਿਜ਼ੀ ਹੋਣੇ। ਮੈਂ ਕਈ ਵਾਰ ਇਹ ਹੁੰਦਾ ਵੀ ਚਲੋ ਸਾਡੇ ਘਰੇ ਆ ਗਏ, ਹੁਣ ਸਾਡੇ ਵਿਹੜੇ 'ਚ ਕਿਤੇ ਕੰਧ ਹੀ ਨਾ ਨਿਕਲ ਜੇ। ਪਤਾ ਨਹੀਂ, ਸਿਆਸਤ ਵੀ ਬੜੀ ਅਜੀਬੋ ਗਰੀਬ ਚੀਜ਼ ਹੈ। ਉਹ ਮਿਲਾਂਗੇ ਅਸੀਂ ਬੜੇ ਪਿਆਰ, ਜਿੱਥੇ ਵੀ ਮਿਲੇ, ਜਦੋਂ ਵੀ ਮਿਲੇ, ਬੜੇ ਪਿਆਰ ਨਾਲ, ਅਦਬ ਨਾਲ ਮਿਲਾਂਗੇ। ਕਈ ਵਾਰ ਕੰਪੇਨ 'ਤੇ ਇਕੱਠੇ ਹੋ ਗਏ? ਹਾਂ, ਹੋਣਾ ਹੀ ਆ ਇਕੱਠੇ। ਉੱਥੇ ਵੀ ਉੱਦਾਂ ਹੀ ਮਿਲੋਗੇ ਜੱਫੀ ਪਾ ਕੇ? ਜੱਫੀ ਨਹੀਂ ਪਾ ਕੇ, ਪਹਿਲਾਂ ਪੈਰੀਂ ਹੱਥ ਲਾਵਾਂਗੇ ਉਹਨਾਂ ਦੇ, ਵੱਡੇ ਆ, ਫਿਰ ਜੱਫੀ ਉਹਨਾਂ ਨੇ ਪਾਣੀ ਚਾਹੀਦੀ ਤੇ ਪਾ ਵੀ ਲਵਾਂਗੇ। ਹਾਂਜੀ, ਐਸੀ ਕੋਈ ਗੱਲ ਨਹੀਂ। ਫਿਰ ਲੋਕਾਂ 'ਚ ਨਾ ਮੈਸੇਜ ਉੱਦਾਂ ਦਾ ਚਲਾ ਜਾਵੇ ਵੀ ਇਹ ਇਕੱਠੇ ਹੋ ਗਏ ਬੀਜੇਪੀ ਵਾਲੇ, ਕਾਂਗਰਸ ਵਾਲੇ? ਲੋਕਾਂ 'ਚ ਲੋਕਾਂ ਦੀ ਹੁਣ ਗੱਲ ਅਸੀਂ ਜੋ ਰੱਬ ਨੇ ਸਾਨੂੰ ਬਣਾਇਆ ਉੱਦਾਂ ਦੇ ਬਣ ਕੇ ਰਹਿਣਾ। ਮੈਂ ਹੁਣ ਠੇਕਾ ਲਿਆ, ਕੋਈ ਕਿੱਦਾਂ ਸੋਚੇ ਨਾ ਸੋਚੇ, ਜਿੱਦਾਂ ਦਾ ਮੈਨੂੰ ਮੇਰੇ ਮਾਲਕ ਨੇ ਡਿਜ਼ਾਈਨ ਕੀਤਾ, ਮੈਂ ਉਸ ਤਰ੍ਹਾਂ ਕੁੰਡੀ ਲਾ ਕੇ ਬੋਲਦਾ, ਉੱਦਾਂ ਹੀ ਟੀਵੀ ਸਾਹਮਣੇ ਬੋਲਦਾ, ਉੱਦਾਂ ਹੀ ਪੜ੍ਹਦਾ। ਤਾਂ ਹੋਰ ਕਰੀਏ ਗੱਲਾਂ? ਵੋਟਾਂ ਵਾਸਤੇ ਐਵੇਂ ਮੈਂ ਕਰੀ ਜਾਵਾਂ ਡਰਾਮੇ ਜਿਹੇ, ਫਾਇਦਾ ਕੀ ਹੈ ਨਾ? ਜੇ ਲੋਕ ਸਿਆਣੇ ਹੋਣਗੇ ਤਾਂ ਜੇ ਕੋਈ ਉਹਨਾਂ ਨੂੰ, ਲੋਕ ਵੈਸੇ ਸਿਆਣੇ ਵੀ ਹੈਗੇ ਆ, ਐਸੀ ਕੋਈ ਗੱਲ ਨਹੀਂ। ਉਹਨਾਂ ਨੇ ਜਦੋਂ ਚਾਹਿਆ ਕਿਸੇ ਨੂੰ ਜਿਤਾਇਆ, ਜਦੋਂ ਉਹਨਾਂ ਨੂੰ ਧੋਖਾ ਕੀਤਾ ਉਦੋਂ ਨਹੀਂ ਉਹਨਾਂ ਨੇ ਬਖਸ਼ਿਆ। ਤੁਸੀਂ ਤਾਂ ਨਹੀਂ ਕਰੋਗੇ ਧੋਖਾ? ਮੈਨੂੰ ਕੀ ਪਤਾ, ਮੇਰਾ ਪੁਰਾਣੀ ਜ਼ਿੰਦਗੀ ਦੇਖੋ ਨਾ, ਮੇਰੀ ਪੁਰਾਣੀ ਜ਼ਿੰਦਗੀ ਦੇਖੋ, ਮੇਰੇ ਨਾਲ ਹੀ ਧੋਖੇ ਹੋਏ। ਮੈਨੂੰ ਤਾਂ ਕਰਨਾ ਵੀ ਨਹੀਂ ਆਉਂਦਾ ਧੋਖਾ। ਮੈਂ ਤਾਂ ਅੱਗੇ ਕਿਹਾ, ਮੈਨੂੰ ਤਾਂ ਵਫਾ ਆਉਂਦੀ, ਪਿਆਰ ਆਉਂਦਾ ਬਸ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂ, ਤੁਸੀਂ ਕਿਸੇ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ, ਕਹਿੰਦੇ ਮੈਨੂੰ ਤਾਂ ਦੱਬਤਾ ਸੀ ਕਬਰ
ਪੱਟ ਕੇ ਉੱਤੇ ਫੁੱਲ ਫਲ ਲਾਤੇ ਸੀ ਵੀ ਹੰਸਰਾਜ ਨਹੀਂ ਹੈਗਾ ਹੁਣ। ਹਾਂ, ਸਿਆਸੀ ਤੌਰ ਤੇ ਇਸ ਤਰ੍ਹਾਂ ਹੀ ਕੀਤਾ ਸੀ। ਕਈ ਸ਼ੁਗਲ ਚ ਕਹਿ ਹੀ ਦਿੰਦੇ ਨਾ, ਲੈ ਬਈ ਮਾਰਤਾ ਸਿਆਸੀ ਤੌਰ ਤੇ। ਦੂਜੀ ਪਾਰਟੀ ਨੇ ਕਿਹਾ ਅਸੀਂ ਤਾਂ ਦੱਬਤਾ। ਮੋਦੀ ਨੇ ਕਿਹਾ ਝਾੜ ਫਿਰ ਮਿੱਟੀ ਮੁੱਟੀ ਮਿੱਤਰਾ ਆ ਜਾ ਦਿੱਲੀ। ਉਹਨੇ ਫਿਰ ਉੱਥੋਂ MP ਬਣੇ, ਬਹੁਤ ਵੱਡੇ ਫਰਕ ਨਾਲ ਜਿੱਤੇ ਸੀ। ਜ਼ਿੰਦਗੀ ਦਾ ਸਫ਼ਰ ਹੈ, ਚੱਲਦਾ ਹੀ ਰਹਿਣਾ, ਕੋਈ ਗੱਲ ਨਹੀਂ। ਜਿੱਤਾਂ ਹਾਰਾਂ ਵੀ ਨਾਲ ਆ, ਅਪਸ ਡਾਊਨ ਨਾਲ ਆ। ਬੰਦੇ ਨੂੰ ਬੈਲੈਂਸ ਰਹਿਣਾ ਚਾਹੀਦਾ। ਜੇ ਰਾਜ ਕਰਾਵੇਂ ਤਾਂ ਤੇਰੀ ਉਪਮਾ, ਜੇ ਭੀਖ ਮੰਗਾਏ ਤਾਂ ਕਿਆ ਕੱਟ ਜਾਏ। ਕੀ ਸੁਣਾ ਕੇ ਜਾਓਗੇ ਜਾਂਦੇ ਜਾਂਦੇ? ਯਾਰ ਹੁਣ ਆਪਾਂ ਉਸ ਪੈਰ ਵਿੱਚ ਤਾਂ ਕਰ ਰਹੇ, ਸੁਬਾਹ ਦੇ ਤੜਕੇ ਦੇ ਉੱਠੇ ਹੋਏ ਆ। ਤੇ ਫਿਰ ਕਿਸ ਦਿਨ, ਅੱਜ ਆਪਾਂ ਮਹੀਨਾ 2 ਮਹੀਨੇ ਹੈਗੇ ਆ, ਸੁਣਾਊਂਗਾ ਮੈਂ, ਪੱਕਾ ਸੁਣਾਊਂਗਾ। ਵਾਦਾ ਰਿਹਾ? ਪੱਕਾ ਵਾਦਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਨਾਲ ਜੋ ਸਮਾਂ ਗੁਜ਼ਾਰਿਆ। ਹੰਸਰਾਜ ਜੀ ਹੋਰੇ ਸਾਡੇ ਨਾਲ ਮੌਜੂਦ ਸਨ। ਤਾਂ ਫਿਰ ਕਿਸੇ ਦਿਨ ਸਮਾਂ ਮਿਲਿਆ ਤਾਂ ਫਿਰ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਤਦ ਤੱਕ ਜੁੜੇ ਰਹਿਣਾ ਇੰਡੋਸ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਿਆ। ਤੇ ਅੱਜ ਵੀ ਪੱਤਾ ਪੱਤਾ ਸਿੰਘਾਂ ਦਾ ਬੈਰੀ ਆ। ਡਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ, ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ। ਮੁਰਦਾਬਾਦ 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 ਮੁਰਦਾਬਾਦ। ਬਹਿ ਸਕਦੇ 2 ਦਿਨ ਬਾਰਡਰ ਤੇ ਜਾ ਕੇ, ਉਹ ਹੈ ਨਹੀਂ, ਰੋਟੀ ਖਾਣ ਲਈ ਹੈ ਨਹੀਂ, ਤੇ ਸਦੀਆਂ ਤੋਂ ਗੁਲਾਮ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ, ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਝੋਲੀ ਚੁੱਕਾ ਨੇ ਕੰਮ ਖਰਾਬ ਕੀਤਾ, ਦਿੱਲੀ ਕਿਸੇ ਦੀ ਦੁਸ਼ਮਣ ਨਹੀਂ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਦੀ ਦੁਸ਼ਮਣ। ਨਾ ਨਾ ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਹ ਇਸ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ, ਤੇ BJP ਦਾ ਰਾਜ ਲੈ ਆਓ ਇੱਕ ਵਾਰ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਨਹੀਂ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਕ ਚੁੱਕਿਆ ਪੰਜਾਬ। ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਇੱਦਾਂ ਹੀ ਆ, ਕੋਈ ਬੜੇਂਗਾ, ਕੋਈ ਤੜੇਂਗਾ, ਪਤਾ ਨਹੀਂ ਕੋਈ ਛੜੇਂਗਾ, ਮੈਨੂੰ ਤਾਂ ਪਤਾ ਹੈ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਗੈਰਤਮੰਦ ਕੌਮਾਂ ਲੜਦੀਆਂ ਨੇ, ਕੋਈ ਗੱਲ ਨਹੀਂ, ਉਹਦੇ ਸੋਲਿਊਸ਼ਨ ਵੀ ਨਿਕਲਦਾ। ਮੁਰਦਾਬਾਦ ਮੁਰਦਾਬਾਦ। ਜਿਹੜੇ ਚੰਗਾ ਗਾਉਂਦੇ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ? ਦੀਪ ਸਿੱਧੂ ਬੰਬੇ ਤੋਂ ਆਇਆ। ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਣ ਤਾਂ ਨਹੀਂ? ਚਰਚਾਵਾਂ ਤਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ। ਰੱਬ ਕਰੇ ਹੋ ਜਵੇ, ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ। ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਏ ਯਾਰ। ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਲੂੰਗਾ, ਇਹ ਪੱਕੀ ਗੱਲ ਹੈ। ਵਾਅਦਾ ਕਰਦਾ, ਰਿਕਾਰਡਿੰਗ ਕਾਇਮ ਰੱਖਿਓ। ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ।
ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਫੇਰ ਇੱਕ ਸਿਆਸਤ ਨੂੰ ਲੈ ਕੇ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਤਾਂ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਅਹਿਮ ਰਹੇਗਾ, ਕਿਉਂਕਿ ਕਾਫੀ ਜਿਹੜਾ ਕਿ ਵਿਰੋਧ ਹੋ ਰਿਹਾ, ਕਿਸਾਨਾਂ ਦੇ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ ਤੇ ਸਾਡੇ ਨਾਲ ਬੀਜੇਪੀ ਦੇ ਕੈਂਡੀਡੇਟ ਹੰਸਰਾਜ ਹੰਸ ਜੀ ਮੌਜੂਦ ਨੇ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਇਸ ਪੂਰੇ ਮਾਹੌਲ ਨੂੰ, ਪੂਰੇ ਪੰਜਾਬ ਦੀ ਸਿਆਸਤ ਨੂੰ, ਕਿਉਂਕਿ ਪਹਿਲਾਂ ਦਿੱਲੀ ਦੇ ਵਿੱਚ ਰਹਿ ਕੇ ਸਿਆਸਤ ਕੀਤੀ ਆ ਤੇ ਹੁਣ ਪੰਜਾਬ 'ਚ ਆਏ ਹੋ? ਜੀ ਬਹੁਤ ਅੱਛਾ ਲੱਗ ਰਿਹਾ। ਜਿੱਥੇ ਵੀ ਤੁਹਾਡੀ ਡਿਊਟੀ ਲੱਗ ਜਾਏ, ਤੁਸੀਂ ਜਾਨ, ਦਿਲ, ਰੂਹ, ਜਿਸਮ ਜੋ ਵੀ ਕਰ ਸਕਦੇ ਹੋ ਇਸ ਵਜੂਦ ਤੋਂ ਕਰੋ, ਰੱਜ ਕੇ ਕਰੋ, ਸ਼ਿੱਦਤ ਨਾ ਕਰੋ, ਜਿੱਥੇ ਵੀ ਡਿਊਟੀ ਲੱਗ ਜਾਏ। ਬਾਬਾ ਫਰੀਦ ਦੀ ਧਰਤੀ ਤੇ ਆਉਣਾ ਇੱਕ ਸੁਭਾਗਾ ਮੰਨਦੇ ਹੋ? ਇਸ ਤੋਂ ਵੱਡੇ ਭਾਗਾਂ ਦੀ ਕੀ ਗੱਲ ਹੋ ਸਕਦੀ ਹੈ ਕਿ ਮੈਂ ਇਸੇ ਲਾਈਨ ਦਾ ਬੰਦਾ, ਸੂਫੀਆਂ ਨੂੰ ਮੰਨਣ ਵਾਲਾ। ਔਰ ਭਾਈ ਰੂਪਾ ਲੈ ਲਓ, ਦੀਨਾ ਕਾਂਗੜ ਲੈ ਲਓ, ਜਿੱਥੇ ਜ਼ਫਰਨਾਮਾ ਲਿਖਿਆ ਗਿਆ, ਬਾਬਾ ਫਰੀਦ ਸਰਕਾਰ ਤਾਂ ਗੰਜੇ ਸ਼ਕਰ ਹੋਏ ਆ। ਉਹ ਹਸਤੀ ਆ ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਖੁਦ ਜਾ ਕੇ ਕਲਾਮ ਉਹਨਾਂ ਦਾ ਲੈ ਕੇ ਆਏ ਔਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਸਭ ਤੋਂ ਜ਼ਿਆਦਾ ਮੇਰਾ ਖਿਆਲ ਬਾਣੀ ਉਹਨਾਂ ਦੀ ਹੈ। ਨਾਥ ਜੋਗੀਆਂ ਦਾ ਜਦੋਂ ਇਤਿਹਾਸ ਪੜ੍ਹਦੇ ਨਾਥਾਂ ਹਾਂ, ਜੋਗੀਆਂ ਦਾ ਵੀ ਪੜ੍ਹਦੇ ਹਾਂ, ਉਹ ਵੀ ਇਸ ਮਾਲ ਵਿੱਚ ਬੜਾ ਬਹੁਤ ਜ਼ਰਖੇਜ਼ ਧਰਤੀ ਹੈ, ਰੂਹਾਨੀਅਤ ਲਈ ਵੀ, ਮੁਹੱਬਤ ਲਈ, ਪਿਆਰ ਲਈ ਵੀ। ਮੈਨੂੰ ਤਾਂ ਬਹੁਤ ਅੱਛਾ ਫੀਲ ਹੋ ਰਿਹਾ। ਜਦੋਂ ਆਪਾਂ ਮੋਹਾਲੀ ਮਿਲੇ ਸੀ ਤਾਂ ਉਦੋਂ ਆਫ ਕੈਮਰਾ ਗੱਲਾਂ ਚੱਲ ਰਹੀਆਂ ਸੀ। ਤੁਸੀਂ ਕਿਹਾ ਸੀ ਕਿ ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਿਆ। ਤੇ ਅੱਜ ਵੀ ਪੱਤਾ ਸਿੰਘਾਂ ਦਾ ਬੈਰੀ ਆ। ਦਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਹਾਂਜੀ, ਉਹ ਰੱਬ ਮਿਹਰ ਕਰੇ, ਪੰਜਾਬ 'ਤੇ ਕੋਈ ਨਾ ਕੋਈ ਔਲੀ ਆਈ ਰਹਿੰਦੀ ਹੈ। ਤੇ ਮਿਹਰ ਕਰੇ ਰੱਬ, ਬੱਚੇ ਘਰਾਂ ਨੂੰ ਆਉਣ। ਇਹ ਪਿਆਰ ਔਰ ਮੁਹੱਬਤ ਲਈ ਸਟੇਟ ਪੈਦਾ ਹੋਈ ਸੀ। ਜੇ ਗੁਰੂ ਸਾਹਿਬਾਨ ਦੀ ਸਹੀ ਤਾਲੀਮ ਨੂੰ ਮੰਨਿਆ ਜਾਵੇ ਤਾਂ ਇਹ ਲੜਨ ਭਿੜਨ ਲਈ ਨਹੀਂ ਸੀ। ਇਹ ਮੁਹੱਬਤ ਕਰਨ ਲਈ ਸ਼ਬਦ ਗੁਰੂ ਉਹ ਦੇ ਕੇ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਦੇ ਵਿੱਚ ਇਹੀ ਹੈ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਤੇ ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ। ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ, ਅਗਲੇ ਦਾ ਵੀ। ਸੋ ਇਸ ਕਰਕੇ ਮੈਨੂੰ ਤਾਂ ਭਰਾਵਾ ਮੁਹੱਬਤ ਹੀ ਆਉਂਦੀ ਹੈ, ਪਿਆਰ ਆਉਂਦਾ, ਔਰ ਹੋਰ ਕੁਛ ਨਹੀਂ ਆਉਂਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ ਕਿਸਾਨਾਂ 'ਤੇ ਵੀ। ਉਹਨਾਂ ਨੂੰ ਅਲੱਗ ਕਰਕੇ ਨਹੀਂ ਨਾ ਦੇਖ ਸਕਦੇ। ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤ ਹਾਂ, ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਸੀ। ਉਹ ਕਿਸਾਨ ਆ, ਉਹ ਆਪਣੇ ਹੱਕਾਂ ਲਈ ਲੜਦੇ ਆ। ਅਤੇ ਕੱਲ੍ਹ ਨੂੰ ਮੈਂ ਇੱਥੋਂ ਕਾਮਯਾਬ ਹੋ ਜਾਣਾ, ਮੈਂ ਜਿੰਨੀ ਗੱਲ ਕਿਸਾਨਾਂ ਦੀ ਕਰਾਂਗਾ ਉਨੀ ਖੇਤ ਮਜ਼ਦੂਰ ਦੀ ਕਰਾਂਗਾ। ਕਿਉਂਕਿ ਤੰਦਰੁਸਤ ਨੂੰ ਸਾਰ ਕੀ ਦੁੱਖੜੇ ਦੀ। ਦੁੱਖ ਪੁੱਛੀਏ ਕਿਸੇ ਬਿਮਾਰ ਕੋਲ। ਉਹਨਾਂ ਕੋਲ ਤਾਂ ਐਜੀਟੇਸ਼ਨ ਲੜਨ ਲਈ ਵੀ ਕੁਛ ਹੈ ਨਹੀਂ ਗਾ। ਮਜ਼ਦੂਰਾਂ ਕੋਲ ਬਹਿ ਸਕਦੇ 2 ਦਿਨ ਬਾਰਡਰ 'ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ ਗੀ। ਅਤੇ ਸਦੀਆਂ ਤੋਂ ਗੁਲਾਮ ਆ ਉਹ, ਸਦੀਆਂ ਤੋਂ ਯਾਨੀ ਮਿਹਨਤ ਕਰਦੇ ਆ। ਤਦੇ ਤੋਂ ਕਹਿੰਦੇ ਕਿ ਜੱਟ ਲੱਗ ਕੇ ਸੀਰੀ ਦੇ ਗਲ ਰੋਇਆ। ਇਹ ਭਰਾਵਾਂ ਵਾਲਾ ਪਿਆਰ ਆ, ਮੁਹੱਬਤਾਂ ਵਾਲਾ ਪਿਆਰ ਆ। ਕਹਿੰਦੇ ਬੀਜੇਪੀ ਧਰਮ ਦੀ ਰਾਜਨੀਤੀ ਕਰ ਰਹੀ ਹੈ। ਕਹਿੰਦੇ ਆ ਧਰਮ ਕੋਈ ਬੁਰੀ ਚੀਜ਼ ਨਹੀਂ ਹੈ। ਕਿਸੇ ਇੱਕ ਧਰਮ ਨੂੰ ਤੁਸੀਂ ਪ੍ਰਫੁੱਲਤ ਨਾ ਕਰੋ, ਸਰਬ ਧਰਮਾਂ ਦੀ ਗੱਲ ਕਰੋ। ਤਾਂ ਧਰਮ ਕੋਈ ਬੁਰੀ ਚੀਜ਼ ਨਹੀਂ, ਕੋਈ ਬੁਰੀ ਚੀਜ਼ ਨਹੀਂ। ਪੰਜਾਬ ਜਰਖੇਜ਼ ਧਰਤੀ ਹੈ, ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ, ਵੱਢਿਆ ਗਿਆ। 1984 ਦਾ ਦਰਦ ਹਜੇ ਦਿਮਾਗ 'ਚੋਂ ਨਿਕਲਿਆ ਨਹੀਂ ਸੀ। ਇੱਕ ਦਰਦ ਹੋਰ ਪੰਜਾਬ ਦੇ ਗਲ ਪੈ ਗਿਆ। ਹਾਂਜੀ, ਪੰਜਾਬ, ਮੈਂ ਅੱਗੇ ਅਰਜ਼ ਕੀਤੀ ਕਿ ਇਹ ਵਾਕਿਆ ਹੀ ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪਰ ਇੱਥੇ ਸਾਡੇ ਬਜ਼ੁਰਗਾਂ ਨੇ ਜਾਂ ਜਿਹੜੇ ਉਦੋਂ ਪਾਰਟੀਸ਼ਨ ਵੇਲੇ ਗਲਤੀਆਂ ਕੀਤੀਆਂ ਸੀ, ਉਹ ਭੁਗਤਦੇ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ, ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ। ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ ਸਿਰ ਚਾੜੇ ਹੋਏ। ਦੇਖੋ, ਜਦੋਂ ਤੋਂ ਮੁਗਲਾਂ ਦਾ ਰਾਜ ਸੀ ਉਦੋਂ ਤਾਂ ਗੱਲ ਸਮਝ ਆਉਂਦੀ ਆ
ਜਦੋਂ 84 ਦੇ ਦੰਗੇ ਸੀ ਉਦੋਂ ਵੀ ਗੱਲ ਸਮਝ ਆਉਂਦੀ ਹੈ। ਮੋਦੀ ਨੇ ਕੀ ਬੁਰਾ ਕੀਤਾ ਸਿੱਖਾਂ ਦਾ? ਮੋਦੀ ਨੇ, ਮਾਣਯੋਗ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਦਾ ਕੋਰੀਡੋਰ ਖੁਲਾਇਆ, ਜਿੱਥੇ ਜ਼ਾਲਮ ਰਾਜਾ ਔਰੰਗਜ਼ੇਬ ਦਸਮ 9ਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀਸ਼ ਕਲਮ ਕਰਨ ਦਾ ਹੁਕਮ ਹੋਇਆ ਸੀ, ਉੱਥੇ ਉਹ ਗੁਰਪੁਰਬ ਮਨਾਉਂਦਾ ਹੈ ਲਾਲ ਕਿਲ੍ਹੇ 'ਚ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ, ਉਹ ਵੀਰ ਦਿਵਸ ਮਨਾਇਆ ਜਾਂਦਾ। ਕੀ ਨਹੀਂ ਉਹ ਕਰਦਾ? ਜੇ ਉਹ ਕਾਨੂੰਨ ਉਹਨੇ ਇਕੱਲੇ ਨੇ ਥੋੜ੍ਹੀ ਬਣਾਏ, ਜੇ ਬਣਾਏ ਸੀ ਉਹ ਕਾਨੂੰਨ ਤੇ ਉਹਦੇ ਵਿੱਚ ਜੱਟ ਜ਼ਿਮੀਂਦਾਰ ਕਿੰਨੇ ਸੀਗੇ ਮਿਨਿਸਟਰ ਤੇ ਉਦੋਂ ਤਾਂ ਬੜੀ ਫੂਕ ਦਿੰਦੇ ਸੀ ਉਹਨੂੰ ਕਿ ਮੋਦੀ ਸਾਹਿਬ ਤੁਸੀਂ ਕਿਸਾਨਾਂ ਦੀ ਬੜੀ ਲਾਟਰੀ ਕੱਢ ਦਿੱਤੀ। ਜਦੋਂ ਕਿਸਾਨਾਂ ਨੇ ਲੋਨ ਦਿੱਤਾ ਤਾਂ ਮੁੜ ਕੇ ਇੱਧਰ ਉਹ ਨਾ ਮੁੜ ਕੇ ਉਸੇ ਬਿੱਲਾਂ ਦਾ ਵਿਰੋਧ ਕਰਨ ਲੱਗ ਪਿਆ। ਗੱਲ ਇਹ ਹੈ ਕਿ ਮੈਂ ਤਾਂ ਝੂਠ ਨਹੀਂ ਬੋਲਾਂਗਾ, ਜਿੱਤਣ ਲਈ ਵੀ ਤੇ ਹਾਰਨ ਲਈ ਵੀ। ਸੱਚੀ ਗੱਲ ਇਹ ਆ ਕਿ ਝੋਲੀ ਚੁੱਕਾਂ ਨੇ ਕੰਮ ਖਰਾਬ ਕੀਤਾ। ਦਿੱਲੀ ਕਿਸੇ ਦੀ ਦੁਸ਼ਮਣ ਨਹੀਂ ਹੈ। ਜਿਹੜੇ ਚਮਚਗੀਰੀ ਕਰਦੇ ਉੱਥੇ ਜਾ ਕੇ, ਅੰਬਾਲੇ ਤੋਂ ਉਰੇ ਪੰਜਾਬ ਦੀਆਂ ਗੱਲਾਂ ਕਰਦੇ, ਉੱਥੇ ਜਾ ਕੇ ਇਹਨਾਂ ਦੀ ਜ਼ੁਬਾਨ ਬਦਲ ਜਾਂਦੀ ਸੀ ਸਾਰਿਆਂ ਦੀ। ਇਸ ਕਰਕੇ ਸੱਜਣਾ, ਨਾ ਫੋਲ ਦਿਲਾਂ ਦੀਆਂ ਰਮਜ਼ਾਂ ਨੂੰ। ਮੈਨੂੰ ਉੱਥੇ ਰਹਿ ਕੇ ਦਿੱਲੀ 'ਚ ਮੈਂ ਤੁਹਾਨੂੰ ਕਹਿੰਦਾ ਕਿ ਕਿੰਨੇ ਉਹ ਕੰਸਰਨ ਆ, ਉਹ ਕਿੰਨਾ ਪਿਆਰ ਕਰਦੇ ਪੰਜਾਬੀਆਂ ਨੂੰ। ਪੰਜਾਬ 'ਚ ਰਿਹਾ ਉਹ ਸਮਝਣ ਦੀ ਲੋੜ ਆ। ਇੱਥੋਂ ਜਾਲਾ ਲਾਈਏ, ਇੱਥੋਂ ਲਾਈਏ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਵੀ ਦੁਸ਼ਮਣ। ਨਾ 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 ਨਾ, ਬੀਜੇਪੀ ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਹ ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ ਤੇ ਬੀਜੇਪੀ ਦਾ ਰਾਜ ਲੈ ਆਓ ਇੱਕ ਵਾਰ। ਆਹ ਦੇਖ ਲਓ, ਕਰਨਾਲ ਲੰਘਣ ਨੂੰ ਨਹੀਂ ਸੀ ਦਿਲ ਕਰਦਾ। ਗੁੜਗਾਉਂ ਦੇਖ ਲਓ, ਲੱਗਦਾ ਦੁਬਈ ਆ ਗਿਆ, ਇੰਗਲੈਂਡ ਫਿਰਦੇ ਆ। ਉਧਰ ਯੂਪੀ ਦਾ ਕੀ ਹਾਲ ਸੀਗਾ, ਧੀਆਂ ਭੈਣਾਂ ਜਾ ਸਕਦੀਆਂ ਸੀ ਰਾਤ ਨੂੰ। ਇੱਧਰ ਬਿਹਾਰ ਦਾ ਦੇਖ ਲਓ, ਉਹ ਇਹ ਮੋਦੀ ਸਾਹਿਬ ਦੀ ਟੀਮ ਨੇ ਕੀਤਾ। ਪੰਜਾਬ 'ਚ ਵੀ ਰੁਜ਼ਗਾਰ, ਨਸ਼ਿਆਂ ਦੇ ਠੱਲ ਔਰ ਇੰਡਸਟਰੀ ਔਰ ਕਿਸਾਨਾਂ ਦੀ ਪ੍ਰਫੁੱਲਤ ਹੋਣ ਲਈ ਔਰ ਮਜ਼ਦੂਰਾਂ ਲਈ ਅਗਰ ਭਲਾ ਚਾਹੁੰਦੇ ਆ ਪੰਜਾਬ ਦਾ, ਅਗਰ ਤਾਂ ਚਾਹੁੰਦੇ ਉੱਜੜ ਜਾਵੇ, ਕੋਈ ਇਨਵੈਸਟਰ ਨਹੀਂ ਸਾਡੇ ਕੋਲ ਆ ਰਿਹਾ। ਅਸੀਂ ਆਪਣੀ ਸਿਫਤ ਆਪ ਹੀ ਕਰਦੇ ਰਹੇ ਨੇ ਢੋਲ ਵਜਾ ਕੇ। ਅਰਤੁਗਰਲ ਗਾਜ਼ੀ ਦੇਖੋ, ਤੁਰਕਾਂ ਨੇ ਰਾਜ ਲਿਆ ਤੇ 600-700 ਸਾਲ ਰਾਜ ਕੀਤਾ। ਸਾਨੂੰ ਕਈ ਵਾਰੀ ਰਾਜ ਮਿਲਿਆ ਸੀ ਆਪਸ ਵਿੱਚ ਹੀ ਗੱਦਾਰੀਆਂ ਕਰਕੇ ਰਾਜ 25 ਸਾਲ ਕਿਸੇ ਦਾ 40 ਸਾਲ ਰਿਹਾ। ਅਸੀਂ ਨਿਰਾ ਲੜਨਾ ਜਾਣਦੇ ਹਾਂ। ਲੜਨ ਦੀ ਕੋਈ ਸਮਾਂ ਹੁੰਦਾ ਲੜਨ ਦਾ, ਕੋਈ ਸਮਾਂ ਹੁੰਦਾ ਸਮਝਣ ਦਾ। ਸਮਝੋ, ਜ਼ਰੂਰ ਸਮਝੋ ਕਿ ਹੁਣ ਯਾਰ ਲੜ ਕੇ ਦੇਖ ਲਿਆ, ਸਾਡਾ ਤਾਂ ਪੰਜਾਬ ਹੀ ਖਾਲੀ ਹੋ ਚੱਲਿਆ। ਬੱਚੇ ਬਾਹਰ ਨੂੰ ਜਾ ਰਹੇ ਆ, ਆਈਲੈਸ ਕਰਦੇ ਭੱਜ ਜਾਂਦੇ ਆ, ਉਹ ਕਹਿੰਦੇ ਅਸੀਂ ਨਹੀਂ ਇੱਥੇ ਰਹਿਣਾ। ਐਡਾ ਸੋਹਣਾ ਪੰਜਾਬ ਹੋਵੇ ਤਾਂ ਰਹਿਣ ਨਾ ਇੱਥੇ। ਜੇ ਸੈਲਫ ਐਨਾਲਿਸਿਸ ਤਾਂ ਕਰੋ। ਆੜ ਕੇ ਕਿੱਡਾ ਨੁਕਸਾਨ ਹੋ ਗਿਆ। ਆਪਾਂ ਕੁਛ ਮੰਗੀਏ, ਆਪਾਂ ਕੁਛ ਤਰੱਕੀ, ਕੋਈ ਵੱਡਾ ਇਨਵੈਸਟਰ ਹੀ ਨਹੀਂ ਆ ਰਿਹਾ ਇੱਥੇ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਤਕਦੀਰ ਚੁਣਦੀ ਹੋਏਗੀ ਜਾਂ ਹਾਈ ਕਮਾਂਡ ਚੁਣਦੀ ਹੋਏਗੀ। ਨਾ ਮੈਂ ਜਲੰਧਰ ਚੁਣਿਆ ਸੀ, ਉਦੋਂ ਅਕਾਲੀਆਂ ਨੇ ਮੈਨੂੰ ਚੁਣ ਲਿਆ ਸੀ। ਫਿਰ ਦਿੱਲੀ ਲੈ ਗਏ ਸਾਹਿਬ, ਉੱਥੇ ਉਹਨਾਂ ਨੇ ਚੁਣ ਲਿਆ। ਹੁਣ ਫਰੀਦਕੋਟ ਆ, ਫਰੀਦਕੋਟ ਆ ਕੇ ਮੇਰਾ ਉਹਦਾ ਕਾਲਜਾ ਠੰਡਾ। ਹੁਣ ਮੈਨੂੰ ਜਿੱਤਣ ਹਰਨ ਦਾ ਨਹੀਂ ਕੋਈ ਪ੍ਰੋਬਲਮ। ਹੁਣ ਮੇਰੇ ਵਿੱਚ ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ। ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ। ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ, ਕੁੱਲੀ ਪਾ ਕੇ ਬੈਠ ਜਾਊਂਗਾ। ਲੇਕਿਨ ਜੇ ਮੈਨੂੰ ਮੌਕਾ ਨਾ ਮਿਲਿਆ ਫਿਰ ਵੀ ਮੈਂ ਇੱਥੋਂ ਕੁਝ ਖੱਟ ਕੇ ਹੀ ਜਾਵਾਂਗਾ। ਕਿਉਂਕਿ ਮੱਥਾ ਟੇਕਿਆ ਨਾ ਜਦੋਂ ਬਾਬਾ ਫਰੀਦ ਦੇ, ਫਿਰ ਯਾਦ ਆਇਆ, ਬਹੁਤ ਕੁਛ ਯਾਦ ਆਇਆ, ਬਹੁਤ ਹੀ ਕੁਛ ਯਾਦ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਕ ਚੁੱਕਿਆ ਪੰਜਾਬ। ਕਹਿੰਦੇ ਕਲਾਕਾਰਾਂ ਦੀ ਰਾਜਨੀਤੀ ਨਹੀਂ ਹੁਣ ਚੱਲੇਗੀ। ਕਹਿੰਦੇ ਉਹਨਾਂ ਨੂੰ ਸਵਾਲ ਕਰੇ ਸੀ ਪੱਤਰਕਾਰਾਂ ਨੇ। ਉਹ ਦੁਨੀਆ ਹੋ ਰਿਹਾ, ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਉਹ ਦੁਨੀਆ ਮੇਰੇ ਮਤਲਬ ਦੀ ਨਹੀਂ। ਉੱਥੇ ਇੱਦਾਂ ਹੀ ਆ, ਕੋਈ ਵੜੇਂਗਾ, ਕੋਈ ਤੜੇਂਗਾ, ਪਤਾ ਨਹੀਂ ਕੋਈ ਚੜੇਂਗਾ, ਮੈਨੂੰ ਤਾਂ ਪਤਾ ਹੈ। ਰਾਜਨੀਤੀ ਨੂੰ ਪਿਆਰ ਕਰਦੇ?
ਨਹੀਂ, ਮੈਂ ਮੁਹੱਬਤ ਨੂੰ ਮੁਹੱਬਤ ਕਰਦਾ, ਬੰਦਿਆਂ ਨੂੰ ਪਿਆਰ ਕਰਦਾ, ਰੱਬ ਨੂੰ ਪਿਆਰ ਕਰਦਾ, ਰੱਬ ਦੇ ਬਣਾਇਆ ਨੂੰ ਬੰਦਿਆਂ ਨੂੰ ਪਿਆਰ ਕਰਦਾ। ਪੰਜਾਬ ਨੂੰ ਵੰਡਿਆ ਤਾਂ ਪੰਜਾਬ ਦੇ ਵਿੱਚੋਂ ਇੱਕ ਚੀਜ਼ ਜੀ ਨਿਕਲੀ ਕਿ ਦੁਬਾਰਾ ਫੇਰ ਇਕੱਠਾ ਹੋ ਜੇ ਪੰਜਾਬ। ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਵੱਖਰੇ ਕਰ ਦਿੱਤੇ। ਕਦੇ ਕੋਈ ਗੱਲ ਹੋਈ ਐਸੀ? ਕਿੱਦਾਂ ਮਤਲਬ? ਪੰਜਾਬ ਨੂੰ ਜਦੋਂ ਵੰਡਿਆ ਗਿਆ 1966 ਦੇ ਵਿੱਚ, ਹੁਣ ਤੁਸੀਂ ਵਜ਼ਾਰਤ ਦੇ ਵਿੱਚ ਵੀ ਰਹਿ ਉਹ ਕੇ 66 ਦੀ ਗੱਲ ਕਰਦੇ, 47 'ਚ ਹੀ ਅਕਲ ਕਰ ਲੈਂਦੇ। ਉੱਥੇ ਤਾਂ ਪੰਡਤ ਜੀ ਤੋਂ ਚਾਹ ਪੀ ਕੇ ਕਹਿੰਦੇ ਪੰਡਤ ਜੀ ਆਪਣੇ ਹੱਥ ਨਾਲ ਚਾਹ ਬਣਾਉਂਦੇ, ਫੂਕ ਹੀ ਪੰਜਾਬੀ ਬਹੁਤ ਛਕ ਜਾਂਦੇ। ਉਦੋਂ ਫਿਰ ਖਿੱਚਿਆ ਹੁੰਦਾ ਕੰਮ, ਤੇ ਹੁਣ ਨਾ ਭੁਗਤ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਬੜਾ ਬਰੀਕ ਗੱਲਾਂ ਨੇ। ਜਦੋਂ ਵੀ ਅੰਦੋਲਨ ਹੋਇਆ, ਮੇਰੇ ਤੋਂ ਦੇਖ ਲਓ ਵੀ ਕਦੀ ਅਪਸ਼ਬਦ ਨਿਕਲਿਆ ਹੋਵੇ ਜਾਂ ਮੇਰੇ ਕਿਰਦਾਰ ਤੇ ਕੋਈ ਉਹ ਨਹੀਂ ਪਾ ਸਕਦਾ। ਜਿੰਨੀ ਕੁ ਜੋਗਾ ਮੈਂ ਹੈਗਾ ਮੈਂ ਕੀਤਾ। ਪੱਲੜੇ 'ਚ ਉਸੇ 'ਚ ਹੀ ਬੈਠੇ ਹੋ ਜਿਹੜੇ ਪੱਲੜੇ ਦੇ ਖਿਲਾਫ ਕਿਸਾਨ ਅੰਦੋਲਨ ਲੜ ਰਹੇ ਨੇ? ਨਹੀਂ, ਖਿਲਾਫ ਨਹੀਂ ਲੜ ਰਹੇ, ਆਪਣੇ ਹੱਕਾਂ ਲਈ ਲੜ ਰਹੇ। ਉਹ ਕੁਛ ਖਾਸ ਪਾਰਟੀ ਜਾਂ ਖਾਸ ਵਿਅਕਤੀ ਨਾਲ ਨਹੀਂ, ਉਹਨਾਂ ਨੇ ਆਪਣੇ ਹਕੂਕ ਲਈ ਲੜ ਰਹੇ। ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸੋਲਿਊਸ਼ਨ ਵੀ ਨਿਕਲ ਆਉਂਦੇ ਆ। ਕੱਲ੍ਹ ਨੂੰ ਇਹਦਾ ਹੱਲ ਵੀ ਨਿਕਲ ਆਉਣਾ। ਜਿੱਦਾਂ 3 ਬਿੱਲ ਵਾਪਸ ਲੈ ਲਏ ਸੀ, ਇਹ ਵੀ ਹੋ ਜਾਏਗਾ। MSP ਵਾਲਾ ਹੋ ਜਾਏਗਾ, ਪੱਕਾ ਹੋ ਜਾਏਗਾ। ਮੋਦੀ ਸਾਹਿਬ ਨੂੰ ਕਿੰਨੇ ਕੁ ਵਾਰ ਨੇੜੇ ਤੋਂ ਮਿਲੇ ਹੋ, ਜਿਹੜਾ ਕਿ ਕਈ ਵਾਰ ਕੋਈ ਚਰਚਾ ਚੱਲੀ ਹੋਵੇ ਪੰਜਾਬ ਦੇ ਹੱਕ ਹਕੂਕਾਂ ਦੀ, ਪੰਜਾਬ ਦੀ ਗੱਲ ਚੱਲੀ ਹੋਵੇ ਮੋਦੀ ਸਾਹਿਬ ਦੇ ਨਾਲ? ਜਦੋਂ ਵੀ ਮਿਲੇ ਉਹਨੂੰ ਕੰਸਰਨਡ ਹੁੰਦੇ, ਪੰਜਾਬ ਲਈ ਹਮੇਸ਼ਾ ਫਿਕਰਮੰਦ ਹੁੰਦੇ ਆ। ਤੁਸੀਂ ਦੇਖ ਲਓ ਕਿ ਉੱਥੇ ਜਦੋਂ ਪਹਿਲਾ ਅੰਦੋਲਨ ਚੱਲਿਆ ਤੇ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ ਕਿਸੇ ਵੀ ਕਿਸਮ ਦੀ। ਆਪਾਂ ਲਾਲ ਕਿਲੇ ਤੱਕ ਚਲੇ ਗਏ, ਫਿਰ ਵੀ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ। ਨਹੀਂ ਤਾਂ ਚਿੜੀ ਨਹੀਂ ਫਟਕ ਸਕਦੀ ਸੀ ਲਾਲ ਕਿਲੇ ਵੱਲ। ਦੇਖ ਲਓ, ਫਿਰ ਵੀ ਉਹ ਲਿਹਾਜ਼ ਕਰਦਾ ਪੰਜਾਬ ਦਾ। ਅਦਰਵਾਈਜ਼ ਉਹਦੀ ਨੇਚਰ ਨਹੀਂ ਇਹੋ ਜਿਹੀ। ਜਦੋਂ ਉਹ ਪਾਕਿਸਤਾਨ ਨਾਲ, ਅਫਗਾਨਿਸਤਾਨ ਨਾਲ, ਚਾਈਨਾ ਨਾਲ, ਹੋਰ ਕਿਸੇ ਨਾਲ ਡੀਲ ਕਰਦਾ, ਹੋਰ ਹਿਸਾਬ ਦਾ ਬੰਦਾ। ਪੰਜਾਬ ਨਾਲ ਜਦੋਂ ਡੀਲ ਕਰਦਾ, ਨਹੀਂ ਯਾਰ ਬਹੁਤ ਅੱਛੇ ਲੋਕ, ਉਹਨਾਂ ਨੂੰ ਪਿਆਰ ਕਰ। ਕਿਸਾਨੀ ਅੰਦੋਲਨ 'ਚ ਪਏ ਪਰਚੇ ਹਲੇ ਤੱਕ ਵਾਪਸ ਨਹੀਂ ਹੋਏ। ਕਿਸਾਨਾਂ ਦੇ ਪੁੱਤ ਹਲੇ ਤੱਕ ਪਰਚੇ ਭੁਗਤ ਰਹੇ ਨੇ। ਲਾਲ ਕਿਲੇ ਵਾਲਾ ਜੋ ਐਕਸੀਡੈਂਟ ਹੋਇਆ, ਉਸ ਨੂੰ ਦੇਖਦੇ ਹੋਏ ਸਭ ਤਾਮਝਾਮ ਕਿਸਾਨਾਂ ਦੇ ਵਿਰੋਧ 'ਚ ਹੋ ਕੇ ਖੜ ਗਿਆ ਕਿ ਕੇਸਰੀ ਕਿਉਂ? ਇਹ ਸਾਰੇ ਮਸਲੇ ਸੋਲਵ ਕਰਾਵਾਂਗੇ, ਮੇਰੇ ਤੇ ਯਕੀਨ ਕਰੋ। ਮੇਰੀ ਕੋਸ਼ਿਸ਼ ਹੋਏਗੀ ਕਿ ਸਾਡੇ ਭੈਣਾਂ ਭਰਾ ਕਦੇ ਵੀ ਬਾਰਡਰ ਤੇ ਨਾ ਜਾਣ, ਲਾਈਨਾਂ ਤੇ ਨਾ ਬੈਠਣ। ਕੁਝ ਕਿਸਾਨ ਲੀਡਰ ਜਾਂ ਮੈਂ ਵਕੀਲ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਜਾਇਆ ਕਰੂੰਗਾ। ਪਹਿਲਾਂ ਵੀ ਮੈਂ ਕਿਹਾ ਸੀ, ਮੈਂ ਕਿਹਾ ਜੇ ਤਾਂ ਤੁਸੀਂ ਬੱਚਿਆਂ ਨਾਲ ਜਾਂ ਇਸ ਮੁਲਕ ਨਾਲ ਦੁਸ਼ਮਣੀ ਹੈ, ਇਸ ਖਿੱਤੇ ਨਾਲ ਹੀ ਦੁਸ਼ਮਣੀ ਹੈ, ਪੰਜਾਬ ਨਾਲ, ਜੋ ਮਰਜ਼ੀ ਕਰੀ ਜਾਓ। ਵੈਸੇ ਪ੍ਰਧਾਨ ਮੰਤਰੀ ਕੋਲ ਮੈਂ ਸਭ ਤੋਂ ਕਮਜ਼ੋਰ ਬੰਦਾ, ਮੈਂ ਹੀ ਤੁਹਾਨੂੰ ਲੈ ਜਾਊਂਗਾ। ਕੋਈ ਜਾਂਦਾ ਤਾਂ ਹੈ ਨਹੀਂ ਗਾ, ਇਹੋ ਹੀ ਬੰਦੇ। ਕੋਸ਼ਿਸ਼ ਕਰੀਏ ਪਹਿਲਾਂ ਕਦੀ ਗੱਲ ਕਰਨ ਦੀ? ਪ੍ਰੈਸ ਕਾਨਫਰੰਸ ਕੀਤੀ, ਮੈਂ ਕਿਹਾ ਆਓ ਮੇਰੇ ਨਾਲ ਚੱਲੋ। ਇੱਕ ਵਾਰੀ ਫਾਈਨਲ ਹੋ ਗਿਆ ਸੀ, ਪ੍ਰਾਈਮ ਮਿਨਿਸਟਰ ਸਾਹਿਬ ਨੇ ਟਾਈਮ ਦੇ ਦਿੱਤਾ, ਇਹਨਾਂ ਨੇ ਵੀ ਟਾਈਮ ਦੇ ਦਿੱਤਾ। 5:30-6 ਵਜੇ ਮੋਬਾਈਲ ਆਫ ਕਰਤੇ। ਉਹ ਮੈਂ ਤਾਂ ਰਿਜ਼ਕ ਦਾਤੇ ਨੂੰ ਬਹੁਤ ਮੰਨਦਾ, ਮੈਨੂੰ ਪਤਾ ਮੈਂ ਇਹਨਾਂ ਦਾ ਖਾਦਾ। ਟਾਈਮ ਫਾਈਨਲ ਕਦੋਂ ਹੋਇਆ ਸੀ? ਪਹਿਲਾਂ ਵਾਲੇ ਅੰਦੋਲਨ? ਜਦੋਂ ਪਹਿਲੇ ਅੰਦੋਲਨ 'ਚ ਸਵੇਰ ਦੇ 5:30-6 ਵਜੇ ਦਾ ਟਾਈਮ ਸੀ। ਸਵੇਰੇ 6-7 ਵਜੇ ਸਾਹਿਬ ਨੂੰ ਮਿਲਣਾ ਸੀ ਤੇ ਸਾਰਿਆਂ ਨੇ ਪ੍ਰੋਮਿਸ 5-6 ਮੇਰੇ ਕੋਲ ਹੈਗਾ ਮੋਬਾਈਲ 'ਚ। 5-6 ਨਾਂ ਜਿਹੜੇ ਮੋਹਰੀ ਨਾਂ ਸੀ, ਇੱਕ ਲੇਡੀ ਵੀ ਸੀ ਵਿੱਚ। ਅੱਛਾ, ਹਾਂ, ਮੰਨ ਗਏ ਸੀ ਜਾਣ ਲਈ। ਪੁੜ ਕੇ ਮੋਬਾਈਲ ਆਫ ਕਰਤੇ। ਇਹਨਾਂ ਨੂੰ ਹੁਣ ਵੱਡੇ ਬੰਦੇ ਚਾਹੀਦੇ, ਵਿਚੋਲੇ ਵੀ। ਮੈਂ ਕੀ ਕਰਾਂ? ਪਹਿਲੀ ਵਾਰੀ ਤੋਮਰ ਸਾਹਿਬ ਦੀ ਗੱਲ, ਖੇਤੀਬਾੜੀ ਮੰਤਰੀ ਤੋਮਰ ਸਾਹਿਬ ਸੀ, ਉਹਦੀ ਗੱਲ ਰਾਜੇਵਾਲ ਸਾਹਿਬ ਨਾਲ ਮੈਂ ਤਾਂ ਕਰਾਈ ਸੀ ਫੋਨ ਆਪ ਮਿਲਾ ਕੇ। ਮੈਂ ਕਿਹਾ ਕਰੋ ਗੱਲ। ਜਦੋਂ ਟੀਵੀ 'ਚ ਕਹਿੰਦੇ ਸੀ ਕਿ ਜੀ ਉਹ ਅਫਸਰ ਜਿਹਾ ਆਉਂਦੇ ਆ, ਕੋਈ ਵਜ਼ੀਰ ਵਜੂਰ ਤੇ ਸਾਡੇ ਨਾਲ ਡੀਲ ਨਹੀਂ ਕਰਦਾ, ਮੈਂ ਕਰਾਈ ਸੀ। ਫਿਰ ਪ੍ਰਾਈਮ ਏਸ਼ੀਆ ਜਤਿੰਦਰ ਪੰਨੂ ਸਾਹਿਬ ਉਹ ਗਵਾਹ ਆ, ਉਹਨਾਂ ਦੀ ਪਹਿਲੀ ਇੰਟਰਵਿਊ ਤੋਮਰ ਸਾਹਿਬ ਨਾਲ ਮੈਂ ਕਰਾਈ। ਫਿਰ ਨਿਊਜ਼ 18 ਵਾਲੇ ਮੁੰਡੇ ਟੈਂਟ ਫੋੜੀ ਚੁੱਕ ਕੇ ਉੱਥੇ ਆ ਗਿਆ ਦਿੱਲੀ, ਉਹਨਾਂ ਨੂੰ ਮੈਂ ਲੈ ਕੇ ਗਿਆ। ਯਾਰ ਇੱਕੋ ਰੱਸੇ ਨਾਲ ਨਾ ਬੰਦੇ ਨੂੰ ਨਗਾਈ ਜਾਓ। ਕੋਈ ਦੇਖੋ, ਮੈਂ ਬੇਸ਼ੱਕ BJP 'ਚ ਹਾਂ, ਲੇਕਿਨ ਮੈਂ ਉਹੀ ਗੱਲ ਕੀਤੀ ਜਿਹੜੀ ਹੱਕ ਸੱਚ ਦੀ ਹੈ। ਜਦੋਂ ਪਹਿਲੀ ਵਾਰੀ ਪਾਰਲੀਮੈਂਟ 'ਚ ਬੋਲਿਆ, ਮੈਂ ਕੀ ਕਿਹਾ ਸੀ ਭਲਾ? ਕਿਸੇ ਨੇ ਸੁਣਿਆ? ਨਿਰਾ ਛੱਲੀ ਹਵਾ ਫਲਾਨਾ ਟਮਕਾਨਾ ਬੋਲੀ, ਜੇ ਸੁਣਿਆ ਸੀ? ਮੈਂ ਕਿਹਾ ਸੀ ਮੈਂ ਉਸ ਧਰਤੀ, ਬੇਸ਼ੱਕ ਦਿੱਲੀ ਤੋਂ ਜਿੱਤਿਆ, ਮੈਂ ਉਸ ਧਰਤੀ ਤੇ ਪੈਦਾ ਹੋਇਆ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਜਗਤ ਗੁਰੂ ਨੇ ਕਿਹਾ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੇਰੀ ਧਰਤੀ ਨਸ਼ਿਆਂ 'ਚ ਗਲਤਾਨ ਆ। ਇਹ ਪ੍ਰਧਾਨ ਮੰਤਰੀ
ਇਸ ਗੁੰਬਦ ਦੇ ਥੱਲੇ ਸਭ ਤੋਂ ਤਾਕਤਵਰ ਬੈਠੇ ਲੋਕੋ, ਮੇਰੇ ਪਾਣੀਆਂ ਤੇ ਮੇਰੀ ਜਵਾਨੀ ਨੂੰ ਬਚਾ ਲਓ। ਜਿਤਾਇਆ ਤਾਂ ਮੈਨੂੰ ਦਿੱਲੀ ਵਾਲਿਆਂ ਨੇ ਸੀ, ਮੈਨੂੰ ਟਾਰਾ ਮਾਰਨ ਦੀ ਕੀ ਲੋੜ ਸੀ ਇੱਥੇ ਲਈ? ਇੱਥੇ ਨੂੰ ਮੈਂ ਕਿਉਂ ਰੋਂਦਾ ਸੀ? ਜਦੋਂ ਵੀ ਗੱਲ ਕੀਤੀ ਪੰਜਾਬ ਦੀ ਕੀਤੀ ਯਾਰ, ਹਾਲਾਂਕਿ ਮੈਂ ਦਿੱਲੀੋਂ ਜਿੱਤਿਆ ਸੀ। ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ, ਉਹਨਾਂ ਤੇ ਕੋਈ ਚਰਚਾ? ਪੰਜਾਬ ਦਾ ਕੁਛ ਵੀ ਨਹੀਂ ਲੁੱਟ ਹੋ ਸਕਦਾ। ਲੀਡਰ ਚੰਗੇ ਚਾਹੀਦੇ ਆ। ਲੀਡਰ ਮੈਂ ਕਹਿ ਕੇ ਐਵੇਂ ਕੋਈ ਫਸਣਾ ਨਹੀਂ ਚਾਹੁੰਦਾ। ਲੀਡਰ ਯਾਰ, ਲੀਡਰਾਂ ਦਾ ਕਦੀ ਨੁਕਸਾਨ ਹੋਇਆ? ਝਰੀਟ ਵੀ ਨਹੀਂ ਲੱਗਦੀ। ਸਾਡੇ ਬੱਚੇ ਮਰ ਜਾਂਦੇ ਹਰ ਮੂਵਮੈਂਟ 'ਚ। ਕਈ ਮੂਵਮੈਂਟ ਦਾ ਮੈਂ ਗਵਾਹ ਆ, ਮੈਂ ਪਾਤਰ ਹਾਂ। ਅਤੇ ਹੁਣ ਚਲੋ ਲਾਈਨ ਬਦਲ ਗਈ ਆ। ਮੈਂ ਸਾਰੇ ਰੰਗ ਵੇਖੇ ਜ਼ਿੰਦਗੀ ਦੇ। ਲੀਡਰ ਬੜੇ ਭੈੜੇ ਆ ਸਾਡੇ। ਜਿਸ ਵੀ ਤਨਜ਼ੀਮ ਨੂੰ ਚਲਾਉਂਦੇ ਆ, ਜਿਸ ਵੀ ਮੂਵਮੈਂਟ ਨੂੰ ਚਲਾਉਂਦੇ ਆ, ਜਿੱਦਣ ਇਮਾਨਦਾਰ ਕੋਈ ਲੀਡਰ ਆ ਗਿਆ ਨਾ, ਉਦੋਂ ਫਤਿਹ ਹੋ ਜਾਏਗੀ। ਮੈਨੇਜੇਬਲ ਆ ਤਾਂ ਕੋਈ ਪੈਸੇ ਲਈ ਜਾਂਦਾ, ਕਿਸੇ ਨੂੰ CM ਨਾ PM ਨਾ ਫੋਟੋ ਆ ਜਾਂ ਉਹਨਾਂ ਦੀਆਂ ਗੱਲਾਂ ਮੰਨ ਕੇ ਬੱਚਿਆਂ ਨੂੰ ਪ੍ਰਵੋਕ ਕਰੀ ਜਾ ਰਿਹਾ। ਬੜੀ ਤਕਲੀਫ 'ਚ ਹਾਂ ਮੈਂ ਤਾਂ ਸਾਰੇ ਰੰਗ ਵੇਖਦਾ। ਮੈਨੂੰ ਤਾਂ ਪਤਾ ਹੁੰਦਾ ਕਿਹਦੇ ਚੱਕੇ ਬੋਲਦੇ। ਅਕਾਲੀ ਦਲ ਨਾਲ ਗੱਠ ਜੋੜ ਰਿਹਾ, ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ। ਅਕਾਲੀ ਦਲ ਅੱਜ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ? ਅਕਾਲੀ ਦਲ ਗੱਠ ਜੋੜ ਵਾਹਵਾ ਦੇਰ ਚੱਲਿਆ। ਹੁਣ ਫਿਰ ਕਹਿ ਰਹੇ ਸੀ ਖਰੇ ਹੋ ਜਾਣਾ ਇਹਨਾਂ ਦਾ, ਹੋਇਆ ਨਹੀਂ। ਮੈਨੂੰ ਲੱਗਦਾ ਹੋਇਆ ਨਹੀਂ, ਅਤੇ ਫਿਰ ਇਸ ਕਰਕੇ ਹੀ ਤਾਂ ਮੈਂ ਫਰੀਦਕੋਟ। ਜੇਕਰ ਹੁੰਦਾ ਕਦੇ ਗੱਠ ਜੋੜ, ਇੱਥੇ ਵਾਰੀ BJP ਦੀ ਕਿੱਥੇ ਹੋਣੀ ਸੀ? ਨਹੀਂ, ਚਰਚਾਵਾਂ ਤਾਂ ਚੱਲ ਰਹੀਆਂ ਨੇ, ਕਹਿੰਦੇ ਗੱਠ ਜੋੜ ਦੁਬਾਰਾ ਕਰਨ ਨੂੰ ਤਿਆਰ। ਰੱਬ ਕਰੇ ਹੋ ਜਾਵੇ। ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਕੌਣ ਹੈ ਸਿਆਸੀ ਗੁਰੂ? ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜਾਏ ਸੀ, ਟਿਕਟ ਦਿੱਤੀ ਸੀ, ਮੇਰੀ ਮਦਦ ਕਰਨਗੇ। ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਜੀ ਇੱਥੋਂ ਦੀ ਲੰਘ ਕੇ ਗਏ ਨੇ ਪਿੰਡਾਂ ਵਿੱਚ। ਬਾਦਲ ਸਾਹਿਬ ਨੇ ਤਾਂ ਮੈਨੂੰ ਸ਼ੁਰੂ ਕਰਾਇਆ ਸੀ। ਪਹਿਲੀ ਵਾਰੀ ਉਹਨਾਂ ਨੇ ਟਿਕਟ ਦਿੱਤੀ ਸੀ, ਉਹਨਾਂ ਨੂੰ ਮੈਂ ਕਿਹਾ ਸਿਆਸੀ ਗੁਰੂ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ। ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਿਆ ਯਾਰ ਸਿਆਸਤ 'ਚੋਂ। ਅਤੇ ਫਿਰ ਵੀ ਲੱਗਾ ਹੋਇਆ ਮੈਂ, ਪਤਾ ਨਹੀਂ ਕਿਉਂ ਲੱਗਾ ਹੋਇਆ। ਮੈਨੂੰ ਇਹ ਨਹੀਂ ਸਮਝ ਲੱਗਦੀ। ਖੱਟਿਆ ਤਾਂ ਕੱਖ ਵੀ ਨਹੀਂ ਗਾ। ਯਾਨੀ ਉਹ ਬੰਦਾ ਜਿਹੜਾ ਦੁਨੀਆ ਦੇ ਜਹਾਜ਼ਾਂ 'ਚ ਹੀ ਰਹਿੰਦਾ ਸੀ, ਉਹ ਬੰਦਾ ਜਿਹੜਾ 7 ਸਟਾਰਾਂ 'ਚ ਸੌਂਦਾ ਸੀ, ਉਹ ਬੰਦਾ ਜਿਹੜਾ ਨੋਟਾਂ ਦੇ ਵਿਛਾਉਣੇ ਕਰਕੇ ਸੌਂਦਾ, ਉਹ ਬੰਦਾ ਧੱਕੇ ਖਾ ਰਿਹਾ। ਕਿਸਮਤ ਦੀ ਗੱਲ ਹੈ। ਕਲਾਕਾਰੀ ਨੂੰ ਅੱਜ ਵੀ ਉਨੇ ਪਿਆਰ ਕਰਦੇ ਜਿੰਨਾ ਪਹਿਲਾਂ ਕਰਦੇ ਸੀ? ਕਲਾਕਾਰ ਹੀ ਹਾਂ ਮੈਂ, ਬੇਸਿਕਲੀ ਤਾਂ ਮੈਂ ਕਲਾਕਾਰ ਹੀ ਹਾਂ। ਕਲਾ ਮੇਰੇ ਰੋਮ 'ਚ ਮੇਰੇ ਭਰੀ ਹੋਈ ਹੈ। संगीत तो बिना दुनिया की, अगर फूलों को ज़ुबां होती वो भी 7 सरों की मौसीकी में बात करते। बाणी हुण गुरु साहब क्यों कहते छेड़ मरदाने रवाब बाणी आई है। ਇਹਦਾ मतलब राग ते रब ते राग ते रवाब ते शब्द ਦਾ बड़ा गहरा ताल्लुक है। संगीत तो बहुत ਵਧੀਆ ਚੀਜ਼ ਹੈ ਜੇ ਤੋਂ ਚੰਗਾ ਕੰਮ ਲਿਆ ਜਾਵੇ ਤਾਂ। ਮੈਂ ਬੜਾ ਸੁਣਦਾ ਹੁੰਦਾ ਤੁਹਾਨੂੰ, ਜਦੋਂ ਪੱਤਾ ਸਿੰਘਾਂ ਦਾ ਬੈਰੀ ਤੁਸੀਂ ਗਾਉਣੇ ਹੋ, ਬੜੇ ਜੀ ਉਸ ਲੈ ਦੇ ਵਿੱਚ ਗਾਉਣੇ, ਉਹ ਦੌਰ 'ਚ ਲੈ ਜਾਂਦੇ ਹੋ ਜਿਹੜਾ ਦੌਰ ਕਦੇ ਸਾਡੇ ਪੁਰਖਿਆਂ ਨੇ ਦੇਖਿਆ। ਮੈਂ ਗਾਉਂਦਾ ਨਹੀਂ, ਮੈਂ ਜੀਂਦਾ ਹੀ ਹੁੰਦਾ ਉਸ ਹਰ ਦੌਰ ਨੂੰ। ਉਸ ਦੌਰ ਨੂੰ ਜੀਵਿਆ ਸੀ। ਕੋਈ ਮੂੰਹ ਨਹੀਂ ਸੀ ਖੋਲ੍ਹ ਸਕਦਾ ਜਦੋਂ ਮੈਂ ਬੋਲਿਆ ਸੀ। ਪਰ ਕੌਮ ਕਿਹੜੀ ਯਾਦ ਰੱਖਦੀ ਹੈ? ਕਿਸੇ ਨੇ ਸਰੋਪਾ ਵੀ ਨਹੀਂ ਦਿੱਤਾ ਅੱਜ ਤਾਈਂ। ਇੰਨੇ ਪਟੇ ਖਿਚਾਏ, ਇੰਨੇ ਜੇਲ੍ਹਾਂ 'ਚ ਗਏ, ਇੰਨੇ ਤਸ਼ੱਦਦ ਚੱਲੇ, ਤਾਂ ਮੈਨੂੰ ਕਿਹੜਾ ਇਹਨਾਂ ਨੇ ਕੋਈ ਐਡਾ ਕੋਈ ਤਮਗਜ਼ਾ ਦੇ ਦਿੱਤਾ। ਦਿਲ ਟੁੱਟ ਜਾਂਦਾ ਯਾਰ, ਦਿਲ ਟੁੱਟ ਜਾਂਦਾ। ਅਸੀਂ ਸੁਣਨਾ ਚਾਹੁੰਦੇ ਹਾਂ ਅੱਜ ਪੱਤਾ ਨਹੀਂ, ਅੱਜ ਦੀ ਮੂਡ ਮੇਰਾ ਸੁਣਾਉਣ ਦਾ, ਫਿਰ ਸੁਣਾਵਾਂਗੇ। ਪੂਰਾ ਪੰਜਾਬ ਕਹਿ ਰਿਹਾ ਕਿ ਅਸੀਂ BJP ਨੂੰ ਨਹੀਂ ਜਿੱਤਣ ਦੇਵਾਂਗੇ, ਅਸੀਂ ਨਹੀਂ ਜਿਤਾਵਾਂਗੇ, ਪਰ ਸਾਰੇ ਲੱਗ ਰਹੇ ਨੇ ਕਿ BJP ਦੀ ਸਰਕਾਰ ਹੋਊ। ਇਹ ਕਿਵੇਂ ਹੋ ਸਕਦਾ? ਪੰਜਾਬ ਨੂੰ ਸਮਝਣਾ ਮੁਸ਼ਕਿਲ ਆ। ਪੰਜਾਬ ਨੇ ਹੁਣ ਸਾਰੇ ਹੀ ਦੇਖ ਲਿਆ ਨਾ, ਜਿਤਾ ਕੇ ਸਾਰੇ ਤਾਂ ਦੇਖ ਲਿਆ। ਉਹ ਕਹਿੰਦੇ ਯਾਰ ਆਪਣਾ ਤਾਂ ਕੋਈ ਵੀ ਨਹੀਂ ਗਾ। ਆ ਬਾਕੀ ਸਟੇਟਾਂ ਨੂੰ ਦੇਖੋ ਨਾ ਕਿੰਨੀ ਤਰੱਕੀ ਕਰ ਗਈਆਂ। ਲਾਅ ਐਂਡ ਆਰਡਰ ਨੂੰ ਪਹਿਲਾਂ ਲੈ ਲਓ, ਉਸ ਤੋਂ ਬਾਅਦ ਇਨਫਰਾਸਟਰਕਚਰ ਜਿਹੜਾ ਉੱਥੇ ਦਾ ਬਣਿਆ, ਉਸ ਤੋਂ ਬਾਅਦ ਵਿਕਾਸ ਜਿਹਨੂੰ ਕਹਿ ਦਿੰਦੇ ਆਮ ਤੌਰ 'ਤੇ ਸਿਆਸੀ, ਉਹ ਦੇਖੋ ਨਾ ਬਾਕੀ ਸਟੇਟਾਂ ਕਿੰਨੀਆਂ ਪ੍ਰਫੁੱਲਿਤ ਹੋ ਗਈਆਂ। ਜੇ ਆਪਾਂ ਹੌਲੀ ਹੌਲੀ ਇਹਦਾ ਬੇੜਾ ਗਰਕ ਕਰਨਾ ਹੀ, ਇਸ ਧਰਤੀ ਦਾ ਨਾਂ ਜਿਤਾਓ। ਜੇ ਇਹਨੂੰ ਵੀ ਸਵਰਗ ਬਣਾਉਣਾ ਤਾਂ ਜਿਤਾ ਦਿਓ।
ਕਿਵੇਂ ਬਣੂ ਸਵਰਗ? ਸਵਰਗ ਬਣੇਗਾ ਜਦੋਂ ਰੂਲਰ ਅੱਛਾ ਆਏਗਾ, ਗਵਰਨੈਂਸ ਅੱਛੀ ਹੋਏਗੀ, ਕੰਟਰੋਲ ਹੋਏਗਾ। ਉੱਥੇ ਯੂਪੀ ਨਜ਼ਰ ਤਾਂ ਮਾਰੋ ਨਾ ਬਾਕੀ ਸਟੇਟ ਦੀ, ਜਿੱਥੇ ਜਿੱਥੇ ਬੀਜੇਪੀ ਦਾ ਹੈ। ਵਿਰੋਧੀ ਕਹਿੰਦੇ ਰਾਮ ਰਾਜ ਪੈਦਾ ਕਰਨਾ ਚਾਹੁੰਦੇ ਆ, ਹਿੰਦੂ ਰਾਸ਼ਟਰ ਦੀ ਗੱਲ ਕਰਦਾ ਬੀਜੇਪੀ। ਕਰਦੇ? ਨਹੀਂ ਐਵੇਂ ਇਹਨਾਂ ਨੂੰ ਗੱਲਾਂ ਹੋਰ ਕੋਈ ਆਉਂਦੇ ਨਹੀਂ। ਲੋਟੂ ਟੋਲੇ ਇਕੱਠੇ ਹੋਏ ਆ, ਕਾਰੂ ਵਾਂਗੂ ਗੱਜ ਜੋੜੇ ਹੋਏ ਆ। ਉਹ ਬੰਦਾ ਪੈਸੇ ਦਾ ਰਵਾਦਾਰ ਨਹੀਂ ਕਿਸੇ ਦਾ, ਤਨਖਾਹ ਵੀ ਵੰਡ ਦਿੰਦਾ। ਮੈਂ ਦੇਖਿਆ 10 ਸਾਲਾਂ 'ਚ ਕੋਈ ਛੁੱਟੀ ਨਹੀਂ ਕੀਤੀ। ਇਹ ਅਯਾਸ਼ ਲੋਕ ਹੁੰਦੇ ਸੀ, ਪਹਿਲਾਂ ਗੋਰਿਆਂ ਨਾਲ ਰਲੇ ਰਹੇ 47 ਤੋਂ ਪਹਿਲਾਂ, ਫਿਰ ਵੀ ਬਾਅਦ 'ਚ ਅਯਾਸ਼ੀਆਂ ਹੀ ਕੀਤੀਆਂ। ਇਹਨਾਂ ਨੂੰ ਨਾ ਧਰਤੀ ਨਾਲ ਪਿਆਰ ਹੈ ਨਾ ਆਵਾਮ ਨਾਲ। ਕਿਸੇ ਨੇ ਕਹਿਤਾ ਜੀ ਮੈਂ ਗਰੀਬੀ ਖਤਮ ਕਰ ਦਊਂਗਾ, ਉਹ ਗਰੀਬ ਖਤਮ ਹੋ ਗਿਆ, ਗਰੀਬੀ ਨਹੀਂ ਖਤਮ ਹੋਈ। ਕੋਈ ਐਡੇ ਅੰਦੋਲਨ ਕਰ ਰਿਹਾ, ਉਹ ਮਜ਼ਦੂਰ ਕੋਲ ਤਾਂ ਰੋਟੀ ਖਾਣ ਲਈ ਪੈਸੇ ਹੈ ਨਹੀਂ ਗੇ, ਕਿੱਥੋਂ ਅੰਦੋਲਨ ਕਰ ਲਏਗਾ ਉਹ? ਉਹਨਾਂ ਦੇ ਵੀ ਹੱਕ 'ਚ ਕੋਈ ਆਵਾਜ਼ ਉਠਾਓ। ਜਿਹਨਾਂ ਨੂੰ ਰੋਟੀ ਨਹੀਂ ਮਿਲਦੀ, ਲਾਏ ਹੋਏ ਕੱਪੜੇ, ਕਿੱਥੇ ਜਾਣ ਉਹ ਲੋਕ? ਉਹਨਾਂ ਦਾ ਜਦੋਂ ਹਾਂ ਦਾ ਨਾਰਾ ਮਾਰੋਗੇ ਫੇਰ ਗੁਰੂ ਨਾਨਕ ਦੇ ਸਿੱਖ ਆ ਤੁਸੀਂ। ਫਰੀਦਕੋਟ ਤੋਂ ਕਰਮਜੀਤ ਅਨਮੋਲ ਦੀ ਆਵਾਜ਼ ਆਈ, ਕਹਿੰਦੇ ਕਿ ਇੱਕ ਵਾਰ ਚਾਹ ਦਾ ਕੱਪ ਸਾਂਝਾ ਕਰਨਾ ਚਾਹੁੰਦੇ ਨੇ। ਉਹ ਛੋਟਾ ਭਰਾ ਮੇਰਾ, ਮੈਂ ਨਫ਼ਰਤ ਕਰ ਹੀ ਨਹੀਂ ਸਕਦਾ ਯਾਰ ਕਿਸੇ ਨੂੰ। ਇੱਕ ਸੂਫੀ ਫਕੀਰ ਸੀ, ਹਾਂ, ਉਹਦੀਆਂ ਗੱਲਾਂ ਤੋਂ ਦੁਖੀ ਹੋ ਗਿਆ ਕਈ ਸ਼ਰੀਕ, ਤੇ ਉਹਦੇ ਨਾਲ ਉਹਨੇ ਇੱਥੇ ਹਿੱਕ 'ਚ ਛੁਰਾ ਮਾਰਿਆ ਤੇ ਇੱਦਾਂ ਡਿੱਗ ਪਿਆ ਸੂਫੀ ਫਕੀਰ। ਹੁਣ ਉੱਤੇ ਕਾਤਲ ਆ, ਥੱਲੇ ਸੂਫੀ ਫਕੀਰ ਆ। ਕਹਿੰਦਾ ਮੈਂ ਤੈਨੂੰ ਪਛਾਣ ਲਿਆ ਮਸ਼ੂਕਾ, ਤੂੰ ਇਸ ਸ਼ਕਲ ਵਿੱਚ ਵੀ ਆ ਜਾਣਾ ਮੇਰਾ ਰੱਬਾ, ਤੂੰ ਇਸ ਸ਼ਕਲ 'ਚ ਲਾਸ਼ ਤੇ ਮਿਲਣਾ ਸੀ। ਮੈਂ ਤੂੰ ਨਾ ਚਾਹਾਂ ਮੈਨੂੰ ਨਹੀਂ ਆਉਂਦਾ ਕੁਛ ਵੀ ਨਫ਼ਰਤ, ਸਿਰਫ ਮੁਹੱਬਤ ਨਾਲ ਆਹ ਸੀਨਾ ਭਰਿਆ ਹੈ। ਅੱਜ ਦੀ ਕਲਾਕਾਰੀ ਨੂੰ ਕਿਵੇਂ ਦੇਖਦੇ? ਜਿਹੜੀ ਅੱਜ ਦੀ ਕਲਾਕਾਰੀ ਢੋਲ ਢਮੱਕੇ ਤੇ ਆ ਗਈ, ਤੁਸੀਂ ਕਿਹਾ ਕਿ ਅਸੀਂ ਉਹ ਦੌਰ ਨੂੰ ਜਿਉਣੇ ਆ, ਜਿਹੜੀ ਉਸ 'ਚ ਕਲਾਕਾਰੀ ਕਰਦੇ ਆ ਜਾਂ ਜਿਹੜਾ ਵੀ ਗੀਤ ਗਾਉਣੇ ਆ। ਅੱਛਾ ਬੱਚੇ, ਅੱਛਾ ਜੇ ਸਿੱਖ ਪੁੱਛ ਕੇ ਗਾਉਣ, ਕਹਿੰਦੇ ਨਾ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ, ਬਾਜ ਮੁਰਸ਼ਿਦਾਂ ਰਾਹ ਨਹੀਂ, ਹੱਥਾਂ ਦੇ ਦੁੱਧਾ ਬਾਜ ਨਹੀਂ ਰਿੱਝਦੀ ਖੀਰ ਮੀਆਂ, ਸਤਿਗੁਰ ਬਿਨਾਂ ਗਿਆਨ ਨਹੀਂ ਮਿਲ ਸਕਦਾ। ਜੇ ਗੁਰੂ ਤੋਂ ਸਿੱਖ ਕੇ ਆਉਣਗੇ ਹੋਰ ਅੱਛਾ। ਲੇਕਿਨ ਪੰਜਾਬ ਦੀ ਧਰਤੀ ਏਡੀ ਸੋਹਣੀ ਆ, ਬਿਨਾਂ ਸਿੱਖਿਆ ਵੀ ਕਿ ਮੁੰਡੇ ਬਹੁਤ ਸੋਹਣਾ ਕਈ ਗਾਉਂਦੇ ਆ, ਬਹੁਤ ਅੱਛਾ ਗਾ ਰਹੇ ਆ। ਜਿਹੜੇ ਚੰਗਾ ਗਾਉਂਦੇ ਆ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲੈ ਯਾਰ, ਸਾਡਾ ਇੱਥੇ ਨਾ ਕਾਲਜਾ ਹੀ ਬਹਿ ਜਾਂਦਾ ਯਾਰ। ਸਰੂ ਵਰਗਾ ਪੁੱਤ, ਐਡਾ ਸੋਹਣਾ ਨਾਮਵਰ, ਤੋਬਾ। ਤਦੇ ਮੈਂ ਕਹਿੰਦਾ ਪੰਜਾਬੀਆਂ ਨੂੰ ਘੱਟ ਲਿਆ, ਆਪਣਾ ਨੁਕਸਾਨ ਬਹੁਤ ਕੀਤਾ ਇਹਨਾਂ ਨੇ, ਆਪ ਬਹੁਤ ਨੁਕਸਾਨ ਕੀਤਾ। ਪੰਜਾਬ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪ ਹੀ ਮਰਵਾਉਣ ਵਾਲੇ ਬੰਦੇ, ਬੰਦਾ ਸਿੰਘ ਬਹਾਦਰ ਸਾਹਿਬ ਦੀ ਵੀ ਆਪ ਹੀ ਮੁਖਬਰੀ ਕਰਨ ਵਾਲੇ ਬੰਦੇ ਨੇ। ਤੇ 700 ਸਾਲ ਅਰਤੁਗਰਲ ਗਾਜ਼ੀ ਦੇ ਮੁੰਡੇ ਉਸਮਾਨ ਨੇ ਸਾਰੇ ਸੀਰੀਅਲ ਦੇਖਿਆ ਕਰੋ, ਉਹ 700 ਸਾਲ ਰਾਜ ਕੀਤਾ। ਉਹਨਾਂ ਨੂੰ ਰਾਜ ਲੈਣਾ ਵੀ ਆਉਂਦਾ ਤੇ ਅੱਗੋਂ ਚਲਾਉਣਾ ਵੀ ਆਉਂਦਾ। ਜੇ ਸਾਡਾ ਰਾਜ ਆ ਹੀ ਗਿਆ ਤੇ ਫਿਰ ਆਪੇ ਜੈਲਸੀ ਕਰਨਾ। ਇੱਥੇ ਤਾਂ ਚਬਾਰਾ ਪਾ ਲਓ ਪਿੰਡ 'ਚ, ਕਹਿੰਦੇ ਸਾਲਾ ਪਤਾ ਨਹੀਂ ਕੀ ਕਰਨ ਲੱਗ ਪਿਆ। ਇਹ ਜੈਲਸੀ ਨਾਲ ਭਰੇ ਹੋਏ ਲੋਕ ਵੀ ਆ, ਪਿਆਰ ਨਾਲ ਭਰੇ ਹੋਏ ਵੀ ਆ। ਹਾਂ ਸੂਰਮ ਹੈ, ਲੇਕਿਨ ਨਿਰਾ ਲੜਾਈ ਨਹੀਂ, ਜ਼ੇਨ ਵੀ ਯੂਜ਼ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਗੱਲ ਕਰਦਾ ਉਹਦੇ ਤੇ ਕਿਉਂ ਉਂਗਲਾਂ ਉੱਠਦੀਆਂ ਨੇ? ਜਿਹੜਾ ਸੱਚ ਬੋਲੇਗਾ ਉਹ 'ਤੇ ਉਂਗਲਾਂ ਉੱਠਣਗੀਆਂ, ਜਿਹੜਾ ਵੀ ਸੱਚ ਬੋਲੇਗਾ। ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਜਦੋਂ ਆਪਾਂ ਮੋਹਾਲੀ ਬੈਠੇ ਤੁਸੀਂ ਦੱਸਿਆ, ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਉਸ ਦੌਰ ਦੇ ਵਿੱਚੋਂ ਸਰੂ ਜਿਹੇ ਮੁੰਡੇ ਜਿਹੜੇ ਸੀ ਖਪਰਿਆਂ ਨਾਲ ਹੈਗੇ ਸੀ। ਮੈਂ ਕਿਹਾ ਜੀ ਐਡੇ ਸੋਹਣੇ ਮੁੰਡੇ, ਇੰਨੀ ਜਵਾਨੀਆਂ ਕਤਲ ਹੋਈਆਂ, ਅਜ਼ਾਈ ਗਈਆਂ, ਲੇਕਿਨ ਬੜਾ ਕੀ ਕਰੀਏ। ਤਦੇ ਤਾਂ ਮੈਂ ਕਹਿ ਰਿਹਾ ਆਪਣੇ ਬੰਦੇ ਮਾਰਨ ਵਾਲੇ ਸੀ। ਤੁਹਾਨੂੰ ਵੀ ਇੰਟਰੋਗੇਸ਼ਨ ਕਰਿਆ ਕਦੇ? ਬਥੇਰੀ ਵਾਰੀ ਗਿਆ ਮੈਂ। ਉਦੋਂ ਦਾ ਰਿਕਾਰਡ ਚੈੱਕ ਕਰੋ, ਰਿਕਾਰਡ ਚੈੱਕ ਕਰੋ। ਔਰ ਮੈਨੂੰ ਤਕਲੀਫ ਹੈ ਕਿ ਕਿਸੇ ਨੇ ਮੇਰਾ ਅਸਲ ਚਿਹਰਾ ਨਹੀਂ ਕਿਸੇ ਨੇ ਦੇਖਿਆ। ਉਹ ਉਦੋਂ ਤਾਂ ਵੱਡੇ ਖੱਬੀ ਖਾਨ ਇੱਥੋਂ ਭੱਜ ਗਿਆ ਸੀ, ਜਦੋਂ ਮੈਂ ਹਰ ਤਰ੍ਹਾਂ ਦਾ ਤਸ਼ੱਦਦ ਬਰਦਾਸ਼ਤ ਕੀਤਾ ਇਸ ਬਾਡੀ। ਦੀਪ ਸਿੱਧੂ ਬੰਬੇ ਤੋਂ ਆਇਆ, ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਵੋ ਕਦੇ? ਮੈਂ ਮਿਲਿਆ ਤਾਂ ਨਹੀਂ, ਟੈਲੀਫੋਨ 'ਤੇ ਇੱਕ ਵਾਰੀ ਧਰਮਿੰਦਰ ਦੇ ਫੈਨ ਆਏ ਸੀ ਵਲੈਤੋਂ, ਅਤੇ ਮੈਂ ਅਮਰਦੀਪ ਨੂੰ ਕਿਹਾ ਗਿੱਲ ਨੂੰ, ਮੈਂ ਕਿਹਾ ਯਾਰ ਉਹ ਧਰਮਿੰਦਰ ਦਿਖਾ ਦਿਓ, ਸਾਡਾ ਤਾਂ ਹੀਰੋ ਧਰਮਿੰਦਰ ਹੀ ਹੈ। ਉਹਨਾਂ ਤੋਂ ਬਾਹਰ ਬੈਠੇ ਵੀ ਹੋਏ, ਅਤੇ ਉਹ ਫਿਰ ਕਹਿਣ ਲੱਗਾ ਮੇਰਾ ਇੱਕ ਦੋਸਤ ਹੈ, ਉਹਨੂੰ ਮੈਂ ਕਹਿੰਦਾ। ਫਿਰ ਇਹ ਲੜਕਾ ਆਇਆ ਦੀਪ ਸਿੱਧੂ,
ਕਿ ਇਹਨਾਂ ਨੇ ਇੰਨੀ ਸੇਵਾ ਕੀਤੀ, ਉਹਨਾਂ ਨੂੰ ਸੇਵਾ ਮੀਨਸ ਅਦਬ ਨਾਲ ਰਿਸੀਵ ਕੀਤਾ, ਧਰਮਿੰਦਰ ਨਾਲ ਫੋਟੋ ਖਿੱਚ ਜੋ ਵੀ ਹੁੰਦਾ ਫੈਨ ਦਾ ਕਰਕੇ, ਕਿ ਉਹ ਅਜੇ ਤੱਕ ਤਾਰੀਫ ਕਰਦੇ। ਫਿਰ ਇਹ ਜਦੋਂ ਇੱਥੇ ਸਿੰਘੂ ਬਾਰਡਰ ਤੇ ਬੋਲਣ ਲੱਗ ਪਿਆ, ਮੈਂ ਟੀਵੀ 'ਚ ਵੇਖਿਆ, ਮੈਂ ਕਿਹਾ ਯਾਰ ਇਹ ਉਹੀ ਆ ਲੜਕਾ। ਫਿਰ ਮੈਂ ਮਹਿਸੂਸ ਕੀਤਾ ਇਹ ਉਮਰ ਤੋਂ ਬੜਾ ਅੱਗੇ ਆ। ਫਿਰ ਮੈਂ ਮਹਿਸੂਸ ਕੀਤਾ ਭਗਤ ਸਿੰਘ ਇੱਦਾਂ ਦਾ ਲੱਗਦਾ ਹੋਣਾ ਦੇਖਣ ਨੂੰ, ਉੱਦਾਂ ਦਾ ਹੀ ਲੱਗਦਾ ਸੀ, ਬੜਾ ਪਿਆਰਾ। ਫਿਰ ਫੋਨ ਉਹਦਾ ਇੱਕ ਵਾਰੀ ਆਇਆ, 40 ਮਿੰਟ ਸਾਡੀ ਗੱਲ ਹੋਈ। ਮੈਂ ਉਹਨੂੰ ਇਹੀ ਕਿਹਾ ਬੇਟਾ ਉਮਰ ਤੋਂ ਬਹੁਤ ਅੱਗੇ ਆ ਤੂੰ, ਪਿੱਛੇ ਹੋਰ ਬਹੁਤ ਆ, ਜ਼ਮਾਨਾ ਬੜਾ ਖ਼ਰਾਬ ਆ, ਕਿਤੇ ਆਈਂ ਬੈਠ ਕੇ ਸਲਾਹ ਕਰੀਏ, ਤੇਰਾ ਦੇਰ ਤੱਕ ਜ਼ਿੰਦਾ ਰਹਿਣਾ ਇਸ ਮੁਲਕ ਲਈ, ਇਹ ਪੰਜਾਬ ਲਈ ਬੜਾ ਹੈਗਾ। ਕਿਉਂਕਿ ਇੱਥੋਂ ਜਾਗਿਆ ਹੋਇਆ ਸੀ ਬੰਦਾ, ਗੈਰਤਮੰਦ ਬੱਚਾ ਸੀ। ਉਹ ਉੱਥੋਂ ਤੁਰ ਵੀ ਪਿਆ ਸੀ ਬਾਰਡਰ ਤੋਂ ਮੈਨੂੰ ਮਿਲਣ, ਰਸਤੇ 'ਚ ਪਤਾ ਨਹੀਂ ਕਿੰਨੇ ਕੁਛ ਕਹਿਤਾ ਹੋਣਾ ਵੀ ਇਹ ਤਾਂ ਬੀਜੇਪੀ ਵਗੈਰਾ 'ਚ, ਪਤਾ ਨਹੀਂ ਕੀ ਹੋਇਆ, ਮੈਨੂੰ ਨਹੀਂ ਪਤਾ, ਉਹ ਜਾਣੇ, ਉਹਦਾ ਰੱਬ ਜਾਣੇ। ਅਸੀਂ ਮਿਲਣਾ ਸੀ, ਮਿਲ ਨਹੀਂ ਸਕੇ ਜੀ। ਅੱਜ ਯਾਦ ਆਉਂਦੀ ਹੈ? ਹਮੇਸ਼ਾ ਯਾਦ ਆਉਂਦੀ ਚੰਗੇ ਬੰਦਿਆਂ ਦੀ। ਉਹ ਵੀ ਆਸ਼ਿਕ ਸੀ। ਆਸ਼ਿਕ ਉਹ ਹੁੰਦਾ ਜਿਹੜਾ ਆਪਣੀ ਧਰਤੀ ਨੂੰ ਪਿਆਰ ਕਰੇ, ਗੈਰਤ ਨੂੰ ਪਿਆਰ ਕਰੇ। ਆਸ਼ਿਕ ਉਹ ਨਹੀਂ ਜਿਹੜਾ ਬਸ਼ਰਮੀ ਕਰਦਾ। ਉਹ ਆਪਣੀ ਲੋਕਾਂ ਦਾ ਆਸ਼ਿਕ ਸੀ, ਇਸ ਸੋਚ ਦਾ ਆਸ਼ਿਕ ਸੀ। ਉਹ ਜਾਗਿਆ, ਹੀ ਵਾਜ਼ ਅ ਵੈਲ ਐਜੂਕੇਟਡ, ਵੈਲ ਲਰਨਡ ਆਦਮੀ ਸੀ। ਉਸ ਉਮਰ ਦੇ ਬੱਚੇ ਇੱਦਾਂ ਨਹੀਂ ਬੋਲਦੇ ਜਿੱਦਾਂ ਉਹ ਬੋਲਦਾ ਸੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਉਹ ਹੰਸਰਾਜ ਜੀ ਹੋਰਾਂ ਨਾਲ ਕਰ ਰਹੇ ਹਾਂ, ਤਾਂ 1-2 ਮਿੰਟ ਦਾ ਸਮਾਂ ਹੋਰ ਲਵਾਂਗੇ, ਜਿਹੜੇ ਕਿ ਕਿਉਂਕਿ ਵੈਸੇ ਤਾਂ ਸਾਡੇ ਵਿੱਚ ਹੀ ਰਹਿਣਾ, ਹੁਣ ਕੰਪੇਨ ਚੱਲ ਪਈ ਆ, ਇਲੈਕਸ਼ਨਾਂ ਦਾ ਸਮਾਂ ਹੈਗਾ, ਪਰ ਸਾਨੂੰ ਇਹ ਹੈ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਜਿਵੇਂ ਮੈਂ ਕਿਹਾ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਲੋਕਾਂ ਦੇ ਵਿੱਚ ਵਿਚਰਦੇ ਹੋ, ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਸਵੇਰੇ ਤਿਆਰੀ ਕਰਦੇ ਹੋ, ਸ਼ਾਮ ਨੂੰ ਫੇਰ ਸੌਣਾ ਹੁੰਦਾ, ਫਿਰ ਉਹ ਲੋਕਾਂ ਦੀ ਯਾਦ ਆਉਂਦੀ ਆ, ਕੀ ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਬਲਬਲੇ ਕੀ ਨੇ ਮਨ ਦੇ? ਮਨ ਵਿੱਚ ਇਹ ਹੁੰਦਾ ਕਿ ਜਿੱਥੇ ਮੈਂ ਜਾ ਰਿਹਾ ਉੱਥੇ ਦੇ ਮੁੱਦੇ ਕੀ ਹੈ, ਜੇ ਮੈਂ ਜਿੱਤ ਗਿਆ ਤਾਂ ਉੱਥੇ ਲਈ ਕਰਨਾ ਕੀ ਹੈ, ਉੱਥੇ ਦਾ ਕਲਚਰ ਕੀ ਕਹਿੰਦਾ, ਉੱਥੇ ਦੀ ਜ਼ੁਬਾਨ ਕੀ ਹੈ, ਐਕਸੈਂਟ, ਪ੍ਰੋਨਾਊਂਸੀਏਸ਼ਨ, ਉਹ ਕਿੰਝ ਬੋਲਦੇ ਨੇ, ਇਹ ਮੈਨੂੰ ਪਹਿਲਾਂ ਹੀ ਪਤਾ, ਕਿਉਂਕਿ ਮੈਂ ਗਾਉਂਦਾ ਰਿਹਾ ਹਰ ਖਿੱਤੇ 'ਚ, ਹਰ ਏਰੀਏ 'ਚ। ਮੈਨੂੰ ਪਤਾ ਮਾਲਵੇ 'ਚ ਕਿੱਦਾਂ ਦਾ ਗਾਣਾ ਚੱਲਦਾ, ਦੁਆਬੇ 'ਚ ਕਿੱਦਾਂ ਦਾ, ਮਾਝੇ 'ਚ ਕਿੱਦਾਂ ਦਾ। ਲੇਕਿਨ ਹੁਣ ਕਿਉਂਕਿ ਸਿਆਸਤ 'ਚ, ਸਿਆਸੀ ਤੌਰ 'ਤੇ ਮੈਂ ਇਹ ਮਹਿਸੂਸ ਕਰਦਾ, ਅਗਰ ਜਿਹੜੀ ਵੀ ਏਰੀਏ 'ਚ ਜਾਂਦਾ ਉੱਥੇ ਮੈਂ ਦੇਖਦਾ ਜਾਂਦਾ ਪਹਿਲੀ ਗੱਲ ਕਿ ਕੀ ਹੋਣ ਵਾਲਾ ਆ, ਕੀ ਕਰਨਾ ਆ, ਕੀ ਬੋਲਣਾ ਆ। ਬਸ ਇੱਦਾਂ ਹੀ ਦਿਨ ਗੁਜ਼ਰ ਜਾਂਦਾ। ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਮੇਰੇ 'ਤੇ ਯਕੀਨ ਕਰੋ, ਇਹ ਯਕੀਨ ਕਰੋਗੇ ਤਾਂ ਮੈਂ ਤੁਹਾਡੇ ਕੰਮ ਆਵਾਂਗਾ, ਕਿਉਂਕਿ ਬੰਦਾ ਮੈਂ ਥੋੜ੍ਹਾ ਠੀਕ ਹੀ ਹਾਂ, ਐਸੀ ਕੋਈ ਗੱਲ ਨਹੀਂ। ਇੱਥੋਂ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਰਹੇ ਮੁਹੰਮਦ ਸਦੀਕ, ਤੁਹਾਡੇ ਹਮ ਉਮਰ ਨੇ, ਉਹਨਾਂ ਨਾਲ ਕਦੇ ਗੱਲਬਾਤ ਹੋਈ? ਹਮ ਉਮਰ ਭਰਾਵਾ, ਮੇਰਾ ਹਮ ਉਮਰ ਤਾਂ ਨਹੀਂ ਹੋ, ਮੈਂ ਤਾਂ ਬਹੁਤ ਪਹਿਲਾਂ ਜੰਮੇ ਵੀ ਨਹੀਂ ਹੋਣੇ ਜਦੋਂ ਦੇ ਉਹ ਹੈਗੇ। ਉਹ ਤਾਂ ਸਾਡੇ ਲਈ ਬਹੁਤ ਸਤਿਕਾਰਯੋਗ ਆ, ਮੰਨਣਯੋਗ। ਉਹਨੂੰ ਅੱਬਾ ਜੀ ਕਹਿੰਦੇ ਸਾਰੇ। ਉਹਨਾਂ ਨਾਲ ਗੱਲਬਾਤ ਹੋਈ ਕਦੇ ਵੀ? ਕਿਹੜੇ ਕੰਮ ਰਹਿ ਗਏ ਆ ਉਹ ਕਰ ਰਹੇ? ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਬਹੁਤ ਜ਼ਿਆਦਾ। ਅਤੇ ਉਹ ਇੱਜ਼ਤ ਦੀ ਜਗ੍ਹਾ ਨੇ, ਐਜ਼ ਏ ਆਰਟਿਸਟ ਵੀ, ਵੈਸੇ ਵੀ ਸੀਨੀਅਰ। ਉਹਨਾਂ ਨਾਲ ਕਦੇ ਨਹੀਂ ਗੱਲ ਹੋਈ ਵੀ ਕਿਹੜੇ ਕੰਮ ਰਹਿ ਗਏ ਆ ਭਾਈ, ਹੁਣ ਮੈਂ ਫਰੀਦਕੋਟ 'ਚ ਆ ਗਿਆ? ਮੈਨੂੰ ਟਿਕਟ ਮਿਲਣ ਤੋਂ ਪਹਿਲਾਂ ਤਾਂ ਬਥੇਰੀਆਂ ਅਸੀਂ ਗੱਲਾਂ ਕਰਦੇ। ਕਦੀ ਉਹ ਘਰ ਵੀ ਆਉਂਦੇ ਸੀ ਦਿੱਲੀ ਵਾਲੇ, ਮੈਂ ਵੀ ਜਾਂਦਾ ਸੀ ਫੋਨ 'ਤੇ ਵੀ। ਹੁਣ ਟਿਕਟ ਮਿਲਣ ਤੋਂ ਬਾਅਦ ਨਹੀਂ ਹੋਈ ਗੱਲ, ਕਰਦੇ ਆ ਕਿਸੇ ਦਿਨ। ਕਿਉਂ? ਪਤਾ ਨਹੀਂ, ਕਿਤੇ ਤਾਂ ਨਹੀਂ ਬਿਜ਼ੀ ਹੋਣੇ। ਮੈਂ ਕਈ ਵਾਰ ਇਹ ਹੁੰਦਾ ਵੀ ਚਲੋ ਸਾਡੇ ਘਰੇ ਆ ਗਏ, ਹੁਣ ਸਾਡੇ ਵਿਹੜੇ 'ਚ ਕਿਤੇ ਕੰਧ ਹੀ ਨਾ ਨਿਕਲ ਜੇ। ਪਤਾ ਨਹੀਂ, ਸਿਆਸਤ ਵੀ ਬੜੀ ਅਜੀਬੋ ਗਰੀਬ ਚੀਜ਼ ਹੈ। ਉਹਨੇ ਉਹ ਮਿਲਾਂਗੇ ਅਸੀਂ ਬੜੇ ਪਿਆਰ, ਜਿੱਥੇ ਵੀ ਮਿਲੇ, ਜਦੋਂ ਵੀ ਮਿਲੇ, ਬੜੇ ਪਿਆਰ ਨਾਲ, ਅਦਬ ਨਾਲ ਮਿਲਾਂਗੇ। ਕਈ ਵਾਰ ਕੰਪੇਨ 'ਤੇ ਇਕੱਠੇ ਹੋ ਗਏ? ਹਾਂ, ਹੋਣਾ ਹੀ ਆ ਇਕੱਠੇ। ਉੱਥੇ ਵੀ ਉੱਦਾਂ ਹੀ ਮਿਲੋਗੇ ਜੱਫੀ ਪਾ ਕੇ? ਜੱਫੀ ਨਹੀਂ ਪਾ ਕੇ, ਪਹਿਲਾਂ ਪੈਰੀਂ ਹੱਥ ਲਾਵਾਂਗੇ ਉਹਨਾਂ ਦੇ, ਵੱਡੇ ਆ, ਫਿਰ ਜੱਫੀ ਉਹਨਾਂ ਨੇ ਪਾਣੀ ਚਾਹੀਦੀ ਤੇ ਪਾ ਵੀ ਲਵਾਂਗੇ। ਹਾਂਜੀ, ਐਸੀ ਕੋਈ ਗੱਲ ਨਹੀਂ। ਫਿਰ ਲੋਕਾਂ 'ਚ ਨਾ ਮੈਸੇਜ ਉੱਦਾਂ ਦਾ ਚਲਾ ਜਾਵੇ ਵੀ ਇਹ ਇਕੱਠੇ ਹੋ ਗਏ ਬੀਜੇਪੀ ਵਾਲੇ, ਕਾਂਗਰਸ ਵਾਲੇ? ਲੋਕਾਂ 'ਚ ਲੋਕਾਂ ਦੀ ਹੁਣ ਗੱਲ ਅਸੀਂ ਜੋ ਰੱਬ ਨੇ ਸਾਨੂੰ ਬਣਾਇਆ ਉੱਦਾਂ ਦੇ ਬਣ ਕੇ ਰਹਿਣਾ। ਮੈਂ ਹੁਣ ਠੇਕਾ ਲਿਆ, ਕੋਈ ਕਿੱਦਾਂ ਸੋਚੇ ਨਾ ਸੋਚੇ, ਜਿੱਦਾਂ ਦਾ ਮੈਨੂੰ ਮੇਰੇ ਮਾਲਕ ਨੇ ਡਿਜ਼ਾਈਨ ਕੀਤਾ, ਮੈਂ ਉਸ ਤਰ੍ਹਾਂ ਕੁੰਡੀ ਲਾ ਕੇ ਬੋਲਦਾ, ਉੱਦਾਂ ਹੀ ਟੀਵੀ ਸਾਹਮਣੇ ਬੋਲਦਾ, ਉੱਦਾਂ ਹੀ ਪੜ੍ਹਦਾ।
ਤਾਂ ਹੋਰ ਕਰੀਏ ਗੱਲਾਂ ਵੋਟਾਂ ਵਾਸਤੇ ਐਵੇਂ ਮੈਂ ਕਰੀ ਜਾਵਾਂ ਡਰਾਮੇ 'ਚ ਫਾਇਦਾ ਕੀ ਹੈ ਨਾ। ਜੇ ਲੋਕ ਸਿਆਣੇ ਹੋਣਗੇ ਤਾਂ ਜੇ ਕੋਈ ਉਹਨਾਂ ਨੂੰ ਲੋਕ ਵੈਸੇ ਸਿਆਣੇ ਵੀ ਹੈਗੇ ਆ, ਐਸੀ ਕੋਈ ਗੱਲ ਨਹੀਂ। ਉਹਨਾਂ ਨੇ ਜਦੋਂ ਚਾਹਿਆ ਕਿਸੇ ਨੂੰ ਜਿਤਾਇਆ, ਜਦੋਂ ਉਹਨਾਂ ਨੂੰ ਧੋਖਾ ਕੀਤਾ ਉਦੋਂ ਨਹੀਂ ਉਹਨਾਂ ਨੇ ਬਖਸ਼ਿਆ। ਤੁਸੀਂ ਤਾਂ ਨਹੀਂ ਕਰੋਗੇ ਧੋਖਾ? ਮੈਨੂੰ ਕੀ ਪਤਾ, ਮੇਰਾ ਪੁਰਾਣੀ ਜ਼ਿੰਦਗੀ ਦੇਖੋ ਨਾ, ਮੇਰੀ ਪੁਰਾਣੀ ਜ਼ਿੰਦਗੀ ਦੇਖੋ, ਮੇਰੇ ਨਾਲ ਹੀ ਧੋਖੇ ਹੋਏ। ਮੈਨੂੰ ਤਾਂ ਕਰਨਾ ਵੀ ਨਹੀਂ ਆਉਂਦਾ ਧੋਖਾ। ਮੈਂ ਤਾਂ ਅੱਗੇ ਕਿਹਾ ਮੈਨੂੰ ਤਾਂ ਵਫਾ ਆਉਂਦੀ, ਪਿਆਰ ਆਉਂਦਾ ਬਸ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂ, ਤੁਸੀਂ ਕਿਸੇ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ, ਕਹਿੰਦੇ ਮੈਨੂੰ ਤਾਂ ਦੱਬਤਾ ਸੀ ਕਬਰ ਪੱਟ ਕੇ ਉੱਤੇ ਫੁੱਲ ਫਲ ਲਾਤੇ ਸੀ ਵੀ ਹੰਸਰਾਜ ਨਹੀਂ ਹੈਗਾ ਹੁਣ। ਹਾਂ, ਸਿਆਸੀ ਤੌਰ ਤੇ ਇਸ ਤਰ੍ਹਾਂ ਹੀ ਕੀਤਾ ਸੀ। ਕਈ ਸ਼ੁਗਲ 'ਚ ਕਹਿ ਹੀ ਦਿੰਦੇ ਨਾ, ਲੈ ਬਈ ਮਾਰਤਾ ਸਿਆਸੀ ਤੌਰ ਤੇ। ਦੂਜੀ ਪਾਰਟੀ ਨੇ ਕਿਹਾ ਅਸੀਂ ਤਾਂ ਦੱਬਤਾ। ਮੋਦੀ ਨੇ ਕਿਹਾ ਝਾੜ ਫਿਰ ਮਿੱਟੀ ਮੋਟੀ ਮਿੱਤਰ ਆ ਜਾ ਦਿੱਲੀ। ਉਹਨੇ ਫਿਰ ਉੱਥੋਂ MP ਬਣੇ, ਬਹੁਤ ਵੱਡੇ ਫਰਕ ਨਾਲ ਜਿੱਤੇ ਸੀ। ਜ਼ਿੰਦਗੀ ਦਾ ਸਫ਼ਰ ਹੈ, ਚੱਲਦਾ ਹੀ ਰਹਿਣਾ, ਕੋਈ ਗੱਲ ਨਹੀਂ। ਜਿੱਤਾਂ ਹਾਰਾਂ ਵੀ ਨਾਲ ਆ, ਅਪਸ ਡਾਊਨ ਨਾਲ ਆ। ਬੰਦੇ ਨੂੰ ਬੈਲੈਂਸ ਰਹਿਣਾ ਚਾਹੀਦਾ। ਜੇ ਰਾਜ ਕਰਾਵੇਂ ਤਾਂ ਤੇਰੀ ਉਪਮਾ, ਜੇ ਭੀਖ ਮੰਗਾਏ ਤਾਂ ਕਿਆ ਕੱਟ ਜਾਏ। ਕੀ ਸੁਣਾ ਕੇ ਜਾਓਗੇ ਜਾਂਦੇ ਜਾਂਦੇ? ਯਾਰ ਹੁਣ ਆਪਾਂ ਉਸ ਪੈਰ ਵਿੱਚ ਤਾਂ ਕਰ ਰਹੇ, ਸੁਬਾਹ ਦੇ ਤੜਕੇ ਦੇ ਉੱਠੇ ਹੋਏ ਆ। ਤੇ ਫਿਰ ਕਿਸੇ ਦਿਨ, ਅੱਜ ਆਪਾਂ ਮਹੀਨਾ 2 ਮਹੀਨੇ ਹੈਗੇ ਆ, ਸੁਣਾਊਂਗਾ ਮੈਂ, ਪੱਕਾ ਸੁਣਾਊਂਗਾ। ਵਾਦਾ ਰਿਹਾ? ਪੱਕਾ ਵਾਦਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਨਾਲ ਜੋ ਸਮਾਂ ਗੁਜ਼ਾਰਿਆ। ਹੰਸਰਾਜ ਜੀ ਹੋਰੇ ਸਾਡੇ ਨਾਲ ਮੌਜੂਦ ਸਨ। ਤਾਂ ਫਿਰ ਕਿਸੇ ਦਿਨ ਸਮਾਂ ਮਿਲਿਆ ਤਾਂ ਫਿਰ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਤਦ ਤੱਕ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਿਆ। ਤੇ ਅੱਜ ਵੀ ਪੱਤਾ ਪੱਤਾ ਸਿੰਘਾਂ ਦਾ ਬੈਰੀ ਆ। ਡਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ, ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ। ਮੁਰਦਾਬਾਦ 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 ਮੁਰਦਾਬਾਦ। ਬਹਿ ਸਕਦੇ 2 ਦਿਨ ਬਾਰਡਰ ਤੇ ਜਾ ਕੇ, ਉਹ ਹੈ ਨਹੀਂ, ਰੋਟੀ ਖਾਣ ਲਈ ਹੈ ਨਹੀਂ, ਤੇ ਸਦੀਆਂ ਤੋਂ ਗੁਲਾਮ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ, ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਝੋਲੀ ਚੁੱਕਾ ਨੇ ਕੰਮ ਖਰਾਬ ਕੀਤਾ, ਦਿੱਲੀ ਕਿਸੇ ਦੀ ਦੁਸ਼ਮਣ ਨਹੀਂ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਦੀ ਦੁਸ਼ਮਣ। ਨਾ ਨਾ ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਹ ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ ਤੇ BJP ਦਾ ਰਾਜ ਲੈ ਆਓ ਇੱਕ ਵਾਰ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਨਹੀਂ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਖ ਚੁੱਕਿਆ ਪੰਜਾਬ। ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਇੱਦਾਂ ਹੀ ਆ, ਕੋਈ ਬੜੇਂਗਾ, ਕੋਈ ਤੜੇਂਗਾ, ਪਤਾ ਨਹੀਂ ਕੋਈ ਛੜੇਂਗਾ, ਮੈਨੂੰ ਤਾਂ ਪਤਾ ਹੈ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸੋਲਿਊਸ਼ਨ ਵੀ ਨਿਕਲਵਾ। ਮੁਰਦਾਬਾਦ ਮੁਰਦਾਬਾਦ। ਜਿਹੜੇ ਚੰਗਾ ਗਾਉਂਦੇ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ? ਦੀਪ ਸਿੱਧੂ ਬੰਬੇ ਤੋਂ ਆਇਆ। ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਣ ਤੇ ਨਹੀਂ? ਚਰਚਾਵਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ ਰੱਬ ਕਰੇ ਹੋ ਜਵੇ, ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ
ਭੁੱਲ ਗਿਆ ਹੁਣ ਸਾਰੇ ਜਹਾਨ ਨੂੰ, ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ, ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ, ਉੱਜੜ ਗਿਆ ਯਾਰ। ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ, ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ, ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ ਐਮਪੀ ਸ਼ੈਂਪੀ ਬਣ ਕੇ ਨਹੀਂ ਬੈਠੂਗਾ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਫੇਰ ਇੱਕ ਸਿਆਸਤ ਨੂੰ ਲੈ ਕੇ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਤਾਂ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਅਹਿਮ ਰਹੇਗਾ, ਕਿਉਂਕਿ ਕਾਫੀ ਜਿਹੜਾ ਕਿ ਵਿਰੋਧ ਹੋ ਰਿਹਾ, ਕਿਸਾਨਾਂ ਦੇ ਵੱਲੋਂ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ, ਤੇ ਸਾਡੇ ਨਾਲ ਬੀਜੇਪੀ ਦੇ ਕੈਂਡੀਡੇਟ ਹੰਸਰਾਜ ਹੰਸ ਜੀ ਮੌਜੂਦ ਨੇ। ਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਇਸ ਪੂਰੇ ਮਾਹੌਲ ਨੂੰ, ਪੂਰੇ ਪੰਜਾਬ ਦੀ ਸਿਆਸਤ ਨੂੰ, ਕਿਉਂਕਿ ਪਹਿਲਾਂ ਦਿੱਲੀ ਦੇ ਵਿੱਚ ਰਹਿ ਕੇ ਸਿਆਸਤ ਕੀਤੀ ਆ ਤੇ ਹੁਣ ਪੰਜਾਬ 'ਚ ਆਏ ਹੋ? ਜੀ ਬਹੁਤ ਅੱਛਾ ਲੱਗ ਰਿਹਾ, ਜਿੱਥੇ ਵੀ ਤੁਹਾਡੀ ਡਿਊਟੀ ਲੱਗ ਜਾਏ, ਤੁਸੀਂ ਜਾਨ, ਦਿਲ, ਰੂਹ, ਜਿਸਮ ਜੋ ਵੀ ਕਰ ਸਕਦੇ ਹੋ ਇਸ ਵਜੂਦ ਤੋਂ ਕਰੋ, ਰੱਜ ਕੇ ਕਰੋ, ਸ਼ਿੱਦਤ ਨਾ ਕਰੋ, ਜਿੱਥੇ ਵੀ ਡਿਊਟੀ ਲੱਗ ਜਾਏ। ਬਾਬਾ ਫਰੀਦ ਦੀ ਧਰਤੀ ਤੇ ਆਉਣਾ ਇੱਕ ਸੁਭਾਗਾ ਮੰਨਦੇ ਹੋ? ਇਸ ਤੋਂ ਵੱਡੇ ਭਾਗਾਂ ਦੀ ਕੀ ਗੱਲ ਹੋ ਸਕਦੀ ਹੈ ਕਿ ਮੈਂ ਇਸੇ ਲਾਈਨ ਦਾ ਬੰਦਾ, ਸੂਫੀਆਂ ਨੂੰ ਮੰਨਣ ਵਾਲਾ। ਔਰ ਭਾਈ ਰੂਪਾ ਲੈ ਲਓ, ਦੀਨਾ ਕਾਂਗੜ ਲੈ ਲਓ, ਜਿੱਥੇ ਜ਼ਫਰਨਾਮਾ ਲਿਖਿਆ ਗਿਆ, ਬਾਬਾ ਫਰੀਦ ਸਰਕਾਰ ਤਾਂ ਗੰਜੇ ਸ਼ਕਰ ਹੋਏ, ਉਹ ਹਸਤੀ ਆ ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਖੁਦ ਜਾ ਕੇ ਕਲਾਮ ਉਹਨਾਂ ਦਾ ਲੈ ਕੇ ਆਏ, ਔਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਸਭ ਤੋਂ ਜ਼ਿਆਦਾ ਮੇਰਾ ਖਿਆਲ ਬਾਣੀ ਉਹਨਾਂ ਦੀ ਹੈ। ਨਾਥ ਜੋਗੀਆਂ ਦਾ ਜਦੋਂ ਇਤਿਹਾਸ ਪੜ੍ਹਦੇ ਨਾਥਾਂ ਜੋਗੀਆਂ ਦਾ ਵੀ ਪੜ੍ਹਦੇ, ਉਹ ਵੀ ਇਸ ਮਾਲ ਵਿੱਚ ਬੜਾ ਬਹੁਤ ਜ਼ਰਖੇਜ਼ ਧਰਤੀ ਹੈ, ਰੂਹਾਨੀਅਤ ਲਈ ਵੀ, ਮੁਹੱਬਤ ਲਈ, ਪਿਆਰ ਲਈ ਵੀ। ਮੈਨੂੰ ਤਾਂ ਬਹੁਤ ਅੱਛਾ ਫੀਲ ਹੋ ਰਿਹਾ। ਜਦੋਂ ਆਪਾਂ ਮੋਹਾਲੀ ਮਿਲੇ ਸੀ ਤਾਂ ਉਦੋਂ ਆਫ ਕੈਮਰਾ ਗੱਲਾਂ ਚੱਲ ਰਹੀਆਂ ਸੀ, ਤੁਸੀਂ ਕਿਹਾ ਸੀ ਕਿ ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਿਆ। ਤੇ ਅੱਜ ਵੀ ਪੱਤਾ ਸਿੰਘਾਂ ਦਾ ਬੈਰੀ ਆ। ਦਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ, ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਹਾਂਜੀ, ਉਹ ਰੱਬ ਮਿਹਰ ਕਰੇ, ਪੰਜਾਬ 'ਤੇ ਕੋਈ ਨਾ ਕੋਈ ਔਲੀ ਆਈ ਰਹਿੰਦੀ ਹੈ, ਤੇ ਮਿਹਰ ਕਰੇ ਰੱਬ, ਬੱਚੇ ਘਰਾਂ ਨੂੰ ਆਉਣ। ਇਹ ਪਿਆਰ ਔਰ ਮੁਹੱਬਤ ਲਈ ਸਟੇਟ ਪੈਦਾ ਹੋਈ ਸੀ। ਜੇ ਗੁਰੂ ਸਾਹਿਬਾਨ ਦੀ ਸਹੀ ਤਾਲੀਮ ਨੂੰ ਮੰਨਿਆ ਜਾਵੇ ਤਾਂ ਇਹ ਲੜਨ ਭਿੜਨ ਲਈ ਨਹੀਂ ਸੀ, ਇਹ ਮੁਹੱਬਤ ਕਰਨ ਲਈ। ਸ਼ਬਦ ਗੁਰੂ ਉਹ ਦੇ ਕੇ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਦੇ ਵਿੱਚ ਇਹੀ ਹੈ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਤੇ ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ, ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ, ਅਗਲੇ ਦਾ ਵੀ। ਸੋ ਇਸ ਕਰਕੇ ਮੈਨੂੰ ਤਾਂ ਭਰਾਵਾ ਮੁਹੱਬਤ ਹੀ ਆਉਂਦੀ ਹੈ, ਪਿਆਰ ਆਉਂਦਾ, ਔਰ ਹੋਰ ਕੁਛ ਨਹੀਂ ਆਉਂਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ ਕਿਸਾਨਾਂ 'ਤੇ ਵੀ। ਉਹਨਾਂ ਨੂੰ ਅਲੱਗ ਕਰਕੇ ਨਹੀਂ ਨਾ ਦੇਖ ਸਕਦੇ। ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤ ਹਾਂ, ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਸੀ, ਉਹ ਕਿਸਾਨ ਆ, ਉਹ ਆਪਣੇ ਹੱਕਾਂ ਲਈ ਲੜਦੇ ਆ। ਅਤੇ ਕੱਲ੍ਹ ਨੂੰ ਮੈਂ ਇੱਥੋਂ ਕਾਮਯਾਬ ਹੋ ਜਾਣਾ, ਮੈਂ ਜਿੰਨੀ ਗੱਲ ਕਿਸਾਨਾਂ ਦੀ ਕਰਾਂਗਾ ਉਨੀ ਖੇਤ ਮਜ਼ਦੂਰ ਦੀ ਕਰਾਂਗਾ, ਕਿਉਂਕਿ ਤੰਦਰੁਸਤ ਨੂੰ ਸਾਰ ਕੀ ਦੁੱਖੜੇ ਦੀ। ਦੁੱਖ ਪੁੱਛੀਏ ਕਿਸੇ ਬਿਮਾਰ ਕੋਲ, ਉਹਨਾਂ ਕੋਲ ਤਾਂ ਐਜੀਟੇਸ਼ਨ ਲੜਨ ਲਈ ਵੀ ਕੁਛ ਹੈ ਨਹੀਂ ਗਾ। ਮਜ਼ਦੂਰਾਂ ਕੋਲ ਬਹਿ ਸਕਦੇ 2 ਦਿਨ ਬਾਰਡਰ 'ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ ਗੀ। ਅਤੇ ਸਦੀਆਂ ਤੋਂ ਗੁਲਾਮ ਆ ਉਹ, ਸਦੀਆਂ ਤੋਂ ਯਾਨੀ ਮਿਹਨਤ ਕਰਦੇ ਆ। ਤਦੇ ਤੋਂ ਕਹਿੰਦੇ ਕਿ ਜੱਟ ਲੱਗ ਕੇ ਸੀਰੀ ਦੇ ਗਲ ਰੋਇਆ। ਇਹ ਭਰਾਵਾਂ ਵਾਲਾ ਪਿਆਰ ਹੈ, ਮੁਹੱਬਤਾਂ ਵਾਲਾ ਪਿਆਰ ਹੈ। ਕਹਿੰਦੇ ਬੀਜੇਪੀ ਧਰਮ ਦੀ ਰਾਜਨੀਤੀ ਕਰ ਰਹੀ ਹੈ। ਕਹਿੰਦੇ ਆ, ਧਰਮ ਕੋਈ ਬੁਰੀ ਚੀਜ਼ ਨਹੀਂ ਹੈ। ਕਿਸੇ ਇੱਕ ਧਰਮ ਨੂੰ ਤੁਸੀਂ ਪ੍ਰਫੁੱਲਤ ਨਾ ਕਰੋ, ਸਰਬ ਧਰਮਾਂ ਦੀ ਗੱਲ ਕਰੋ, ਤਾਂ ਧਰਮ ਕੋਈ ਬੁਰੀ ਚੀਜ਼ ਨਹੀਂ, ਕੋਈ ਬੁਰੀ ਚੀਜ਼ ਨਹੀਂ।
ਪੰਜਾਬ ਜਰਖੇਜ਼ ਧਰਤੀ ਹੈ, ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ, ਵੱਢਿਆ ਗਿਆ। 1984 ਦਾ ਦਰਦ ਹਜੇ ਦਿਮਾਗ 'ਚੋਂ ਨਿਕਲਿਆ ਨਹੀਂ ਸੀ, ਇੱਕ ਦਰਦ ਹੋਰ ਪੰਜਾਬ ਦੇ ਗਲ ਪੈ ਗਿਆ। ਹਾਂਜੀ, ਪੰਜਾਬ ਮੈਂ ਅੱਗੇ ਹੀ ਅਰਜ਼ ਕੀਤੀ ਕਿ ਇਹ ਵਾਕਿਆ ਹੀ ਯੋਧਿਆਂ ਸੂਰਬੀਰਾਂ ਦੀ ਧਰਤੀ ਆ, ਪਰ ਇੱਥੇ ਸਾਡੇ ਬਜ਼ੁਰਗਾਂ ਨੇ ਜਾਂ ਜਿਹੜੇ ਉਦੋਂ ਪਾਰਟੀਸ਼ਨ ਵੇਲੇ ਗਲਤੀਆਂ ਕੀਤੀਆਂ ਸੀ ਉਹ ਭੁਗਤਦੇ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ ਸਿਰ ਚਾੜੇ ਹੋਏ। ਦੇਖੋ, ਜਦੋਂ ਤੋਂ ਮੁਗਲਾਂ ਦਾ ਰਾਜ ਸੀ ਉਦੋਂ ਤਾਂ ਗੱਲ ਸਮਝ ਆਉਂਦੀ ਆ, ਜਦੋਂ 84 ਦੇ ਦੰਗੇ ਸੀ ਉਦੋਂ ਵੀ ਗੱਲ ਸਮਝ ਆਉਂਦੀ ਹੈ। ਮੋਦੀ ਨੇ ਕੀ ਬੁਰਾ ਕੀਤਾ ਸਿੱਖਾਂ ਦਾ? ਮੋਦੀ ਨੇ, ਮਾਣਯੋਗ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਦਾ ਕੋਰੀਡੋਰ ਖੁਲਾਇਆ, ਜਿੱਥੇ ਜ਼ਾਲਮ ਰਾਜਾ ਔਰੰਗਜ਼ੇਬ 9ਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀਸ਼ ਕਲਮ ਕਰਨ ਦਾ ਹੁਕਮ ਹੋਇਆ ਸੀ, ਉੱਥੇ ਉਹ ਗੁਰਪੁਰਬ ਮਨਾਉਂਦਾ ਹੈ ਲਾਲ ਕਿਲ੍ਹੇ 'ਚ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ, ਉਹ ਵੀਰ ਦਿਵਸ ਮਨਾਇਆ ਜਾਂਦਾ। ਕੀ ਨਹੀਂ ਉਹ ਕਰਦਾ? ਜੇ ਉਹ ਕਾਨੂੰਨ ਉਹਨੇ ਇਕੱਲੇ ਨੇ ਥੋੜ੍ਹੀ ਬਣਾਏ, ਜੇ ਬਣਾਏ ਸੀ ਉਹ ਕਾਨੂੰਨ ਅਤੇ ਉਹਦੇ ਵਿੱਚ ਜੱਟ ਜ਼ਿਮੀਂਦਾਰ ਕਿੰਨੇ ਸੀਗੇ ਮਨਿਸਟਰ ਤਾਂ ਉਦੋਂ ਤਾਂ ਬੜੀ ਫੂਕ ਦਿੰਦੇ ਸੀ ਉਹਨੂੰ ਕਿ ਮੋਦੀ ਸਾਹਿਬ ਤੁਸੀਂ ਕਿਸਾਨਾਂ ਦੀ ਬੜੀ ਲਾਟਰੀ ਕੱਢ ਦਿੱਤੀ। ਜਦੋਂ ਕਿਸਾਨਾਂ ਨੇ ਲੋਨ ਦਿੱਤਾ ਤਾਂ ਮੁੜ ਕੇ ਇੱਧਰ ਉਹ ਨਾ ਮੁੜ ਕੇ ਉਸੇ ਬਿੱਲਾਂ ਦਾ ਵਿਰੋਧ ਕਰਨ ਲੱਗ ਪਿਆ। ਗੱਲ ਇਹ ਹੈ ਕਿ ਮੈਂ ਤਾਂ ਝੂਠ ਨਹੀਂ ਬੋਲਾਂਗਾ, ਜਿੱਤਣ ਲਈ ਵੀ ਅਤੇ ਹਾਰਨ ਲਈ ਵੀ। ਸੱਚੀ ਗੱਲ ਇਹ ਆ ਕਿ ਝੋਲੀ ਚੁੱਕਾਂ ਨੇ ਕੰਮ ਖਰਾਬ ਕੀਤਾ। ਦਿੱਲੀ ਕਿਸੇ ਦੀ ਦੁਸ਼ਮਣ ਨਹੀਂ ਹੈ। ਜਿਹੜੇ ਚਮਚਗੀਰੀ ਕਰਦੇ ਉੱਥੇ ਜਾ ਕੇ, ਅੰਬਾਲੇ ਤੋਂ ਉਰੇ ਪੰਜਾਬ ਦੀਆਂ ਗੱਲਾਂ ਕਰਦੇ, ਉੱਥੇ ਜਾ ਕੇ ਇਹਨਾਂ ਦੀ ਜ਼ੁਬਾਨ ਬਦਲ ਜਾਂਦੀ ਸੀ ਸਾਰਿਆਂ ਦੀ। ਇਸ ਕਰਕੇ ਸੱਜਣਾ, ਨਾ ਫੋਲ ਦਿਲਾਂ ਦੀਆਂ ਰਮਜ਼ਾਂ ਨੂੰ। ਮੈਨੂੰ ਉੱਥੇ ਰਹਿ ਕੇ ਦਿੱਲੀ 'ਚ ਮੈਂ ਤੁਹਾਨੂੰ ਕਹਿੰਦਾ ਕਿ ਕਿੰਨੇ ਉਹ ਕੰਸਰਨਡ ਆ, ਉਹ ਕਿੰਨਾ ਪਿਆਰ ਕਰਦੇ ਪੰਜਾਬੀਆਂ ਨੂੰ। ਪੰਜਾਬ 'ਚ ਰਿਹਾ ਉਹ ਸਮਝਣ ਦੀ ਲੋੜ ਆ। ਇੱਥੋਂ ਜਾਲਾ ਲਾਈਏ, ਇੱਥੋਂ ਲਾਈਏ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਵੀ ਦੁਸ਼ਮਣ। ਨਾ 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 ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ ਤਾਂ BJP ਦਾ ਰਾਜ ਲੈ ਆਓ ਇੱਕ ਵਾਰ। ਆਹ ਦੇਖ ਲਓ, ਕਰਨਾਲ ਲੰਘਣ ਨੂੰ ਨਹੀਂ ਸੀ ਦਿਲ ਕਰਦਾ। ਗੁੜਗਾਉਂ ਦੇਖ ਲਓ, ਲੱਗਦਾ ਦੁਬਈ ਆ ਗਿਆ, ਇੰਗਲੈਂਡ ਫਿਰਦੇ ਆ। ਉਧਰ UP ਦਾ ਕੀ ਹਾਲ ਸੀਗਾ, ਧੀਆਂ ਭੈਣਾਂ ਜਾ ਸਕਦੀਆਂ ਸੀ ਰਾਤ ਨੂੰ। ਇੱਧਰ ਬਿਹਾਰ ਦਾ ਦੇਖ ਲਓ, ਇਹ ਮੋਦੀ ਸਾਹਿਬ ਦੀ ਟੀਮ ਨੇ ਕੀਤਾ। ਪੰਜਾਬ 'ਚ ਵੀ ਰੁਜ਼ਗਾਰ, ਨਸ਼ਿਆਂ ਦੇ ਠੱਲ ਔਰ ਇੰਡਸਟਰੀ ਔਰ ਕਿਸਾਨਾਂ ਦੀ ਪ੍ਰਫੁੱਲਤ ਹੋਣ ਲਈ ਔਰ ਮਜ਼ਦੂਰਾਂ ਲਈ ਅਗਰ ਭਲਾ ਚਾਹੁੰਦੇ ਆ ਪੰਜਾਬ ਦਾ, ਅਗਰ ਤਾਂ ਚਾਹੁੰਦੇ ਉੱਜੜ ਜਾਵੇ, ਕੋਈ ਇਨਵੈਸਟਰ ਨਹੀਂ ਸਾਡੇ ਕੋਲ ਆ ਰਿਹਾ। ਅਸੀਂ ਆਪਣੀ ਸਿਫਤ ਆਪ ਹੀ ਕਰਦੇ ਰਹੇ ਨੇ ਢੋਲ ਵਜਾ ਕੇ। ਅਰਤੁਗਰਲ ਗਾਜ਼ੀ ਦੇਖੋ, ਤੁਰਕਾਂ ਨੇ ਰਾਜ ਲਿਆ ਤੇ 600-700 ਸਾਲ ਰਾਜ ਕੀਤਾ। ਸਾਨੂੰ ਕਈ ਵਾਰੀ ਰਾਜ ਮਿਲਿਆ ਸੀ ਆਪਸ ਵਿੱਚ ਹੀ ਗੱਦਾਰੀਆਂ ਕਰਕੇ ਰਾਜ 25 ਸਾਲ ਕਿਸੇ ਦਾ 40 ਸਾਲ ਰਿਹਾ। ਅਸੀਂ ਨਿਰਾ ਲੜਨਾ ਜਾਣਦੇ ਹਾਂ। ਲੜਨ ਦੀ ਕੋਈ ਸਮਾਂ ਹੁੰਦਾ ਲੜਨ ਦਾ, ਕੋਈ ਸਮਾਂ ਹੁੰਦਾ ਸਮਝਣ ਦਾ। ਸਮਝੋ, ਜ਼ਰੂਰ ਸਮਝੋ ਕਿ ਹੁਣ ਯਾਰ ਲੜ ਕੇ ਦੇਖ ਲਿਆ, ਸਾਡਾ ਤਾਂ ਪੰਜਾਬ ਹੀ ਖਾਲੀ ਹੋ ਚੱਲਿਆ। ਬੱਚੇ ਬਾਹਰ ਨੂੰ ਜਾ ਰਹੇ ਆ, IELTS ਕਰਦੇ ਭੱਜ ਜਾਂਦੇ ਆ, ਉਹ ਕਹਿੰਦੇ ਅਸੀਂ ਨਹੀਂ ਇੱਥੇ ਰਹਿਣਾ। ਐਡਾ ਸੋਹਣਾ ਪੰਜਾਬ ਹੋਵੇ ਤਾਂ ਰਹਿਣ ਨਾ ਇੱਥੇ। ਜੇ ਸੈਲਫ ਐਨਾਲਿਸਿਸ ਤਾਂ ਕਰੋ। ਆੜ ਕੇ ਕਿੱਡਾ ਨੁਕਸਾਨ ਹੋ ਗਿਆ। ਆਪਾਂ ਕੁਛ ਮੰਗੀਏ, ਆਪਾਂ ਕੁਛ ਤਰੱਕੀ, ਕੋਈ ਵੱਡਾ ਇਨਵੈਸਟਰ ਹੀ ਨਹੀਂ ਆ ਰਿਹਾ ਇੱਥੇ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਤਕਦੀਰ ਚੁਣਦੀ ਹੋਏਗੀ ਜਾਂ ਹਾਈ ਕਮਾਂਡ ਚੁਣਦੀ ਹੋਏਗੀ। ਨਾ ਮੈਂ ਜਲੰਧਰ ਚੁਣਿਆ ਸੀ, ਉਦੋਂ ਅਕਾਲੀਆਂ ਨੇ ਮੈਨੂੰ ਚੁਣ ਲਿਆ ਸੀ। ਫਿਰ ਦਿੱਲੀ ਲੈ ਗਿਆ ਸਾਹਿਬ, ਉੱਥੇ ਉਹਨਾਂ ਨੇ ਚੁਣ ਲਿਆ। ਹੁਣ ਫਰੀਦਕੋਟ ਆ, ਫਰੀਦਕੋਟ ਆ ਕੇ ਮੇਰਾ ਉਹਦਾ ਕਾਲਜਾ ਠੰਡਾ। ਹੁਣ ਮੈਨੂੰ ਜਿੱਤਣ ਹਰਨ ਦਾ ਨਹੀਂ ਕੋਈ ਪ੍ਰੋਬਲਮ। ਹੁਣ ਮੇਰੇ ਵਿੱਚ ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ। ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ। ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ, ਕੁੱਲੀ ਪਾ ਕੇ ਬੈਠ ਜਾਊਗਾ। ਲੇਕਿਨ
ਜੇ ਮੈਨੂੰ ਮੌਕਾ ਨਾ ਮਿਲਿਆ ਫਿਰ ਵੀ ਮੈਂ ਇੱਥੋਂ ਕੁਝ ਖੱਟ ਕੇ ਹੀ ਜਾਵਾਂਗਾ, ਕਿਉਂਕਿ ਮੱਥਾ ਟੇਕਿਆ ਨਾ ਜਦੋਂ ਬਾਬਾ ਫਰੀਦ ਦੇ, ਫਿਰ ਯਾਦ ਆਇਆ, ਬਹੁਤ ਕੁਛ ਯਾਦ ਆਇਆ, ਬਹੁਤ ਹੀ ਕੁਛ ਯਾਦ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਕ ਚੁੱਕਿਆ ਪੰਜਾਬ, ਕਹਿੰਦੇ ਕਲਾਕਾਰਾਂ ਦੀ ਰਾਜਨੀਤੀ ਨਹੀਂ ਹੁਣ ਚੱਲੇਗੀ, ਕਹਿੰਦੇ ਉਹਨਾਂ ਨੂੰ ਸਵਾਲ ਕਰੇ ਸੀ ਪੱਤਰਕਾਰਾਂ ਨੇ। ਉਹ ਦੁਨੀਆ ਹੋ ਰਿਹਾ, ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਉਹ ਦੁਨੀਆ ਮੇਰੇ ਮਤਲਬ ਦੀ ਨਹੀਂ। ਉੱਥੇ ਇੱਦਾਂ ਹੀ ਆ, ਕੋਈ ਵੜਿੰਗਾ, ਕੋਈ ਤੜਿੰਗਾ, ਪਤਾ ਨਹੀਂ ਕੋਈ ਚੜਿੰਗਾ, ਮੈਨੂੰ ਤਾਂ ਪਤਾ ਨਹੀਂ। ਰਾਜਨੀਤੀ ਨੂੰ ਪਿਆਰ ਕਰਦੇ ਹੋ? ਨਹੀਂ, ਮੈਂ ਮੁਹੱਬਤ ਨੂੰ ਮੁਹੱਬਤ ਕਰਦਾ, ਬੰਦਿਆਂ ਨੂੰ ਪਿਆਰ ਕਰਦਾ, ਰੱਬ ਨੂੰ ਪਿਆਰ ਕਰਦਾ, ਰੱਬ ਦੇ ਬਣਾਇਆ ਨੂੰ ਬੰਦਿਆਂ ਨੂੰ ਪਿਆਰ ਕਰਦਾ। ਪੰਜਾਬ ਨੂੰ ਵੰਡਿਆ ਤਾਂ ਪੰਜਾਬ ਦੇ ਵਿੱਚੋਂ ਇੱਕ ਚੀਜ਼ ਜੀ ਨਿਕਲੀ ਕਿ ਦੁਬਾਰਾ ਫੇਰ ਇਕੱਠਾ ਹੋ ਜੇ ਪੰਜਾਬ। ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਵੱਖਰੇ ਕਰ ਦਿੱਤੇ। ਕਦੇ ਕੋਈ ਗੱਲ ਹੋਈ ਐਸੀ? ਕਿੱਦਾਂ ਮਤਲਬ? ਪੰਜਾਬ ਨੂੰ ਜਦੋਂ ਵੰਡਿਆ ਗਿਆ 1966 ਦੇ ਵਿੱਚ, ਹੁਣ ਤੁਸੀਂ ਵਜ਼ਾਰਤ ਦੇ ਵਿੱਚ ਵੀ ਰਹਿ ਉਹ ਕੇ 66 ਦੀ ਗੱਲ ਕਰਦੇ, 47 'ਚ ਹੀ ਅਕਲ ਕਰ ਲੈਂਦੇ। ਉੱਥੇ ਤਾਂ ਪੰਡਤ ਜੀ ਤੋਂ ਚਾਹ ਪੀ ਕੇ ਕਹਿੰਦੇ ਪੰਡਤ ਜੀ ਆਪਣੇ ਹੱਥ ਨਾਲ ਚਾਹ ਬਣਾਉਂਦੇ, ਫੂਕ ਹੀ ਪੰਜਾਬੀ ਬਹੁਤ ਛਕ ਜਾਂਦੇ। ਉਦੋਂ ਫਿਰ ਖਿੱਚਿਆ ਹੁੰਦਾ ਕੰਮ, ਤੇ ਹੁਣ ਨਾ ਭੁਗਤ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ, ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਬੜਾ ਬਰੀਕ ਗੱਲਾਂ ਨੇ। ਜਦੋਂ ਵੀ ਅੰਦੋਲਨ ਹੋਇਆ, ਮੇਰੇ ਤੋਂ ਦੇਖ ਲਓ ਵੀ ਕਦੀ ਅਪਸ਼ਬਦ ਨਿਕਲਿਆ ਹੋਵੇ ਜਾਂ ਮੇਰੇ ਕਿਰਦਾਰ 'ਤੇ ਕੋਈ ਉਹ ਨਹੀਂ ਪਾ ਸਕਦਾ। ਜਿੰਨੀ ਕੁ ਜੋਗਾ ਮੈਂ ਹੈਗਾ ਮੈਂ ਕੀਤਾ। ਪੱਲੜੇ 'ਚ ਉਸੇ 'ਚ ਹੀ ਬੈਠੇ ਹੋ ਜਿਹੜੇ ਪੱਲੜੇ ਦੇ ਖਿਲਾਫ ਕਿਸਾਨ ਅੰਦੋਲਨ ਲੜ ਰਹੇ ਨੇ? ਨਹੀਂ, ਖਿਲਾਫ ਨਹੀਂ ਲੜ ਰਹੇ, ਆਪਣੇ ਹੱਕਾਂ ਲਈ ਲੜ ਰਹੇ। ਉਹ ਕੁਛ ਖਾਸ ਪਾਰਟੀ ਜਾਂ ਖਾਸ ਵਿਅਕਤੀ ਨਾਲ ਨਹੀਂ, ਉਹਨਾਂ ਨੇ ਆਪਣੇ ਹਕੂਕ ਲਈ ਲੜ ਰਹੇ। ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸਲਿਊਸ਼ਨ ਵੀ ਨਿਕਲ ਆਉਂਦੇ ਆ। ਕੱਲ੍ਹ ਨੂੰ ਇਹਦਾ ਹੱਲ ਵੀ ਨਿਕਲ ਆਉਣਾ। ਜਿੱਦਾਂ 3 ਬਿੱਲ ਵਾਪਸ ਲੈ ਲਏ ਸੀ, ਇਹ ਵੀ ਹੋ ਜਾਏਗਾ, MSP ਵਾਲਾ ਹੋ ਜਾਏਗਾ, ਪੱਕਾ ਹੋ ਜਾਏਗਾ। ਮੋਦੀ ਸਾਹਿਬ ਨੂੰ ਕਿੰਨੇ ਕੁ ਵਾਰ ਨੇੜੇ ਤੋਂ ਮਿਲੇ ਹੋ, ਜਿਹੜਾ ਕਿ ਕਈ ਵਾਰ ਕੋਈ ਚਰਚਾ ਚੱਲੀ ਹੋਵੇ ਪੰਜਾਬ ਦੇ ਹੱਕ ਹਕੂਕਾਂ ਦੀ, ਪੰਜਾਬ ਦੀ ਗੱਲ ਚੱਲੀ ਹੋਵੇ ਮੋਦੀ ਸਾਹਿਬ ਦੇ ਨਾਲ? ਜਦੋਂ ਵੀ ਮਿਲੇ ਉਹਨੂੰ ਕੰਸਰਨਡ ਹੁੰਦੇ, ਪੰਜਾਬ ਲਈ ਹਮੇਸ਼ਾ ਫਿਕਰਮੰਦ ਹੁੰਦੇ ਆ। ਤੁਸੀਂ ਦੇਖ ਲਓ ਕਿ ਉੱਥੇ ਜਦੋਂ ਪਹਿਲਾ ਅੰਦੋਲਨ ਚੱਲਿਆ ਤੇ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ ਕਿਸੇ ਵੀ ਕਿਸਮ ਦੀ। ਆਪਾਂ ਲਾਲ ਕਿਲੇ ਤੱਕ ਚਲੇ ਗਏ, ਫਿਰ ਵੀ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ। ਨਹੀਂ ਤਾਂ ਚਿੜੀ ਨਹੀਂ ਫਟਕ ਸਕਦੀ ਸੀ ਲਾਲ ਕਿਲੇ ਵੱਲ, ਦੇਖ ਲਓ। ਫਿਰ ਵੀ ਉਹ ਲਿਹਾਜ਼ ਕਰਦਾ ਪੰਜਾਬ ਦਾ, ਅਦਰਵਾਈਜ਼ ਉਹਦੀ ਨੇਚਰ ਨਹੀਂ ਇਹੋ ਜਿਹੀ। ਜਦੋਂ ਉਹ ਪਾਕਿਸਤਾਨ ਨਾਲ, ਅਫਗਾਨਿਸਤਾਨ ਨਾਲ, ਚਾਈਨਾ ਨਾਲ, ਹੋਰ ਕਿਸੇ ਨਾਲ ਡੀਲ ਕਰਦਾ, ਹੋਰ ਹਿਸਾਬ ਦਾ ਬੰਦਾ। ਪੰਜਾਬ ਨਾਲ ਜਦੋਂ ਡੀਲ ਕਰਦਾ, ਨਹੀਂ ਯਾਰ ਬਹੁਤ ਅੱਛੇ ਲੋਕ, ਉਹਨਾਂ ਨੂੰ ਪਿਆਰ ਕਰ। ਕਿਸਾਨੀ ਅੰਦੋਲਨ 'ਚ ਪਏ ਪਰਚੇ ਹਲੇ ਤੱਕ ਵਾਪਸ ਨਹੀਂ ਹੋਏ। ਕਿਸਾਨਾਂ ਦੇ ਪੁੱਤ ਹਲੇ ਤੱਕ ਪਰਚੇ ਭੁਗਤ ਰਹੇ ਨੇ। ਲਾਲ ਕਿਲੇ ਵਾਲਾ ਜੋ ਐਕਸੀਡੈਂਟ ਹੋਇਆ, ਉਸ ਨੂੰ ਦੇਖਦੇ ਹੋਏ ਸਭ ਤਾਮਝਾਮ ਕਿਸਾਨਾਂ ਦੇ ਵਿਰੋਧ 'ਚ ਹੋ ਕੇ ਖੜ ਗਿਆ ਕਿ ਕੇਸਰੀ ਕਿਉਂ? ਇਹ ਸਾਰੇ ਮਸਲੇ ਸੋਲਵ ਕਰਾਵਾਂਗੇ, ਮੇਰੇ 'ਤੇ ਯਕੀਨ ਕਰੋ। ਮੇਰੀ ਕੋਸ਼ਿਸ਼ ਹੋਏਗੀ ਕਿ ਸਾਡੇ ਭੈਣਾਂ ਭਰਾ ਕਦੇ ਵੀ ਬਾਰਡਰ 'ਤੇ ਨਾ ਜਾਣ, ਲਾਈਨਾਂ 'ਤੇ ਨਾ ਬੈਠਣ। ਕੁਛ ਕਿਸਾਨ ਲੀਡਰ ਜਾਂ ਮੈਂ ਵਕੀਲ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਜਾਇਆ ਕਰੂੰਗਾ। ਪਹਿਲਾਂ ਵੀ ਮੈਂ ਕਿਹਾ ਸੀ, ਮੈਂ ਕਿਹਾ ਜੇ ਤਾਂ ਤੁਸੀਂ ਬੱਚਿਆਂ ਨਾਲ ਜਾਂ ਇਸ ਮੁਲਕ ਨਾਲ ਦੁਸ਼ਮਣੀ ਹੈ, ਇਸ ਖਿੱਤੇ ਨਾਲ ਹੀ ਦੁਸ਼ਮਣੀ ਹੈ, ਪੰਜਾਬ ਨਾਲ, ਜੋ ਮਰਜ਼ੀ ਕਰੀ ਜਾਓ। ਵੈਸੇ ਪ੍ਰਧਾਨ ਮੰਤਰੀ ਕੋਲ ਮੈਂ ਸਭ ਤੋਂ ਕਮਜ਼ੋਰ ਬੰਦਾ, ਮੈਂ ਹੀ ਤੁਹਾਨੂੰ ਲੈ ਜਾਊਂਗਾ। ਕੋਈ ਜਾਂਦਾ ਤਾਂ ਹੈ ਨਹੀਂ ਗਾ, ਇਹੋ ਹੀ ਬੰਦੇ। ਕੋਸ਼ਿਸ਼ ਕਰੀਏ ਪਹਿਲਾਂ ਕਦੀ ਗੱਲ ਕਰਨ ਦੀ? ਪ੍ਰੈਸ ਕਾਨਫਰੰਸ ਕੀਤੀ, ਮੈਂ ਕਿਹਾ ਆਓ ਮੇਰੇ ਨਾਲ ਚੱਲੋ। ਇੱਕ ਵਾਰੀ ਫਾਈਨਲ ਹੋ ਗਿਆ ਸੀ, ਪ੍ਰਾਈਮ ਮਿਨਿਸਟਰ ਸਾਹਿਬ ਨੇ ਟਾਈਮ ਦੇ ਦਿੱਤਾ, ਇਹਨਾਂ ਨੇ ਵੀ ਟਾਈਮ ਦੇ ਦਿੱਤਾ। 5:30-6 ਵਜੇ ਮੋਬਾਈਲ ਆਫ ਕਰਤੇ। ਉਹ ਮੈਂ ਤਾਂ ਰਿਜ਼ਕ ਦਾਤੇ ਨੂੰ ਬਹੁਤ ਮੰਨਦਾ, ਮੈਨੂੰ ਪਤਾ ਮੈਂ ਇਹਨਾਂ ਦਾ ਖਾਦਾ। ਟਾਈਮ ਫਾਈਨਲ ਕਦੋਂ ਹੋਇਆ ਸੀ? ਪਹਿਲਾਂ ਵਾਲੇ ਅੰਦੋਲਨ? ਜਦੋਂ ਪਹਿਲੇ ਅੰਦੋਲਨ 'ਚ ਸਵੇਰ ਦੇ 5:30-6 ਵਜੇ ਦਾ ਟਾਈਮ ਸੀ। ਸਵੇਰੇ 6-7 ਵਜੇ ਸਾਹਿਬ ਨੂੰ ਮਿਲਣਾ ਸੀ ਤੇ ਸਾਰਿਆਂ ਨੇ ਪ੍ਰੋਗਰਾਮ 5-6 ਮੇਰੇ ਕੋਲ ਹੈਗਾ ਮੋਬਾਈਲ 'ਚ। 5-6 ਨਾਂ ਜਿਹੜੇ ਮੋਹਰੀ ਨਾਂ ਸੀ, ਇੱਕ ਲੇਡੀ ਵੀ ਸੀ ਵਿੱਚ। ਅੱਛਾ, ਹਾਂ, ਮੰਨ ਗਏ ਸੀ ਜਾਣ ਲਈ। ਪੁੜ ਕੇ ਮੋਬਾਈਲ ਆਫ ਕਰਤੇ। ਇਹਨਾਂ ਨੂੰ ਹੁਣ ਵੱਡੇ ਬੰਦੇ ਚਾਹੀਦੇ, ਵਿਚੋਲੇ ਵੀ। ਮੈਂ ਕੀ ਕਰਾਂ? ਪਹਿਲੀ ਵਾਰੀ ਤੋਮਰ ਸਾਹਿਬ ਦੀ ਗੱਲ, ਖੇਤੀਬਾੜੀ ਮੰਤਰੀ ਤੋਮਰ ਸਾਹਿਬ ਸੀ, ਉਹਦੀ ਗੱਲ ਰਾਜੇਵਾਲ ਸਾਹਿਬ ਨਾਲ ਮੈਂ ਤਾਂ ਕਰਾਈ ਸੀ, ਫੋਨ ਆਪ ਮਿਲਾ ਕੇ। ਮੈਂ ਕਿਹਾ ਕਰੋ ਗੱਲ। ਜਦੋਂ TV 'ਚ ਕਹਿੰਦੇ ਸੀ ਕਿ ਜੀ ਉਹ ਅਫਸਰ ਜਿਹਾ ਆਉਂਦੇ ਆ, ਕੋਈ ਵਜ਼ੀਰ ਵਜੂਰ ਤਾਂ ਸਾਡੇ ਨਾਲ ਡੀਲ ਨਹੀਂ ਕਰਦਾ, ਮੈਂ ਕਰਾਈ ਸੀ। ਫਿਰ ਪ੍ਰਾਈਮ ਏਸ਼ੀਆ ਜਤਿੰਦਰ ਪੰਨੂ ਸਾਹਿਬ ਉਹ ਗਵਾਹ ਆ, ਉਹਨਾਂ ਦੀ ਪਹਿਲੀ ਇੰਟਰਵਿਊ ਤੋਮਰ ਸਾਹਿਬ ਨਾਲ ਮੈਂ ਕਰਾਈ। ਫਿਰ ਨਿਊਜ਼ 18 ਵਾਲੇ ਮੁੰਡੇ ਟੈਂਟ ਫੋੜੀ ਚੁੱਕ ਕੇ ਉੱਥੇ ਆ ਗਿਆ ਦਿੱਲੀ, ਉਹਨਾਂ ਨੂੰ ਮੈਂ ਲੈ ਕੇ ਗਿਆ।
ਯਾਰ ਇੱਕੋ ਰੱਸੇ ਨਾਲ ਨਾ ਬੰਦੇ ਨੂੰ ਨਗਾਈ ਜਾਓ। ਕੋਈ ਦੇਖੋ, ਮੈਂ ਬੇਸ਼ੱਕ ਬੀਜੇਪੀ 'ਚ ਹਾਂ, ਲੇਕਿਨ ਮੈਂ ਉਹੀ ਗੱਲ ਕੀਤੀ ਜਿਹੜੀ ਹੱਕ ਸੱਚ ਦੀ ਹੈ। ਜਦੋਂ ਪਹਿਲੀ ਵਾਰੀ ਪਾਰਲੀਮੈਂਟ 'ਚ ਬੋਲਿਆ, ਮੈਂ ਕੀ ਕਿਹਾ ਸੀ ਭਲਾ? ਕਿਸੇ ਨੇ ਸੁਣਿਆ? ਨਿਰਾ ਛੱਲੀ ਹਵਾ ਫਲਾਨਾ ਟਮਕਾਨਾ ਬੋਲੀ, ਜੇ ਸੁਣਿਆ ਸੀ? ਮੈਂ ਕਿਹਾ ਸੀ ਮੈਂ ਉਸ ਧਰਤੀ, ਬੇਸ਼ੱਕ ਦਿੱਲੀ ਤੋਂ ਜਿੱਤਿਆ, ਮੈਂ ਉਸ ਧਰਤੀ ਤੇ ਪੈਦਾ ਹੋਇਆ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਜਗਤ ਗੁਰੂ ਨੇ ਕਿਹਾ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੇਰੀ ਧਰਤੀ ਨਸ਼ਿਆਂ 'ਚ ਗਲਤਾਨ ਆ। ਇਹ ਪ੍ਰਧਾਨ ਮੰਤਰੀ ਤੇ ਇਸ ਗੁੰਬਦ ਦੇ ਥੱਲੇ ਸਭ ਤੋਂ ਤਾਕਤਵਰ ਬੈਠੇ ਲੋਕੋ, ਮੇਰੇ ਪਾਣੀਆਂ ਤੇ ਮੇਰੀ ਜਵਾਨੀ ਨੂੰ ਬਚਾ ਲਓ। ਜਿਤਾਇਆ ਤਾਂ ਮੈਨੂੰ ਦਿੱਲੀ ਵਾਲਿਆਂ ਨੇ ਸੀ, ਮੈਨੂੰ ਟਾਰਾ ਮਾਰਨ ਦੀ ਕੀ ਲੋੜ ਸੀ? ਇੱਥੇ ਨੂੰ ਮੈਂ ਕਿਉਂ ਰੋਂਦਾ ਸੀ? ਜਦੋਂ ਵੀ ਗੱਲ ਕੀਤੀ ਪੰਜਾਬ ਦੀ ਕੀਤੀ ਯਾਰ, ਹਾਲਾਂਕਿ ਮੈਂ ਦਿੱਲੀੋਂ ਜਿੱਤਿਆ ਸੀ। ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ, ਉਹਨਾਂ ਤੇ ਕੋਈ ਚਰਚਾ? ਪੰਜਾਬ ਦਾ ਕੁਛ ਵੀ ਨਹੀਂ ਲੁੱਟ ਹੋ ਸਕਦਾ। ਲੀਡਰ ਚੰਗੇ ਚਾਹੀਦੇ ਆ। ਲੀਡਰ, ਮੈਂ ਕਹਿ ਕੇ ਐਵੇਂ ਕੋਈ ਫਸਣਾ ਨਹੀਂ ਚਾਹੁੰਦਾ। ਲੀਡਰ ਯਾਰ, ਲੀਡਰਾਂ ਦਾ ਕਦੀ ਨੁਕਸਾਨ ਹੋਇਆ? ਝਰੀਟ ਵੀ ਨਹੀਂ ਲੱਗਦੀ। ਸਾਡੇ ਬੱਚੇ ਮਰ ਜਾਂਦੇ ਹਰ ਮੂਵਮੈਂਟ 'ਚ। ਕਈ ਮੂਵਮੈਂਟ ਦਾ ਮੈਂ ਗਵਾਹ ਆ, ਮੈਂ ਪਾਤਰ ਹਾਂ। ਅਤੇ ਹੁਣ ਚਲੋ ਲਾਈਨ ਬਦਲ ਗਈ ਆ। ਮੈਂ ਸਾਰੇ ਰੰਗ ਵੇਖੇ ਜ਼ਿੰਦਗੀ ਦੇ। ਲੀਡਰ ਬੜੇ ਭੈੜੇ ਆ ਸਾਡੇ। ਜਿਸ ਵੀ ਤਨਜ਼ੀਮ ਨੂੰ ਚਲਾਉਂਦੇ ਆ, ਜਿਸ ਵੀ ਮੂਵਮੈਂਟ ਨੂੰ ਚਲਾਉਂਦੇ ਆ, ਜਿੱਦਣ ਇਮਾਨਦਾਰ ਕੋਈ ਲੀਡਰ ਆ ਗਿਆ ਨਾ, ਉਦਣ ਫਤਿਹ ਹੋ ਜਾਏਗੀ। ਮੈਨੇਜੇਬਲ ਆ ਤਾਂ ਕੋਈ ਪੈਸੇ ਲੈ ਜਾਂਦਾ, ਕਿਸੇ ਨੂੰ CM ਨਾ PM ਨਾ ਫੋਟੋ ਆ ਜਾਂ ਉਹਨਾਂ ਦੀਆਂ ਗੱਲਾਂ ਮੰਨ ਕੇ ਬੱਚਿਆਂ ਨੂੰ ਪ੍ਰਵੋਕ ਕਰੀ ਜਾ ਰਿਹਾ। ਬੜੀ ਤਕਲੀਫ 'ਚ ਹਾਂ ਮੈਂ ਤਾਂ ਸਾਰੇ ਰੰਗ ਵੇਖਦਾ। ਮੈਨੂੰ ਤਾਂ ਪਤਾ ਹੁੰਦਾ ਕਿਹਦੇ ਚੱਕੇ ਬੋਲਦੇ। ਅਕਾਲੀ ਦਲ ਨਾਲ ਗੱਠ ਜੁੜ ਰਿਹਾ, ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ। ਅਕਾਲੀ ਦਲ ਅੱਜ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ? ਅਕਾਲੀ ਦਲ ਗੱਠ ਜੋੜ ਵਾਹਵਾ ਦੇਰ ਚੱਲਿਆ। ਹੁਣ ਫਿਰ ਕਹਿ ਰਹੇ ਸੀ ਖਰੇ ਹੋ ਜਾਣਾ ਇਹਨਾਂ ਦਾ, ਹੋਇਆ ਨਹੀਂ। ਮੈਨੂੰ ਲੱਗਦਾ ਹੋਇਆ ਨਹੀਂ, ਅਤੇ ਫਿਰ ਇਸ ਕਰਕੇ ਹੀ ਤਾਂ ਮੈਂ ਫਰੀਦਕੋਟ। ਜੇਕਰ ਹੁੰਦਾ ਕਦੇ ਗੱਠ ਜੋੜ, ਇੱਥੇ ਵਾਰੀ ਬੀਜੇਪੀ ਦੀ ਕਿੱਥੇ ਆਉਣੀ ਸੀ? ਨਹੀਂ, ਚਰਚਾਵਾਂ ਤਾਂ ਚੱਲ ਰਹੀਆਂ ਨੇ, ਕਹਿੰਦੇ ਗੱਠ ਜੋੜ ਦੁਬਾਰਾ ਕਰਨ ਨੂੰ ਤਿਆਰ। ਰੱਬ ਕਰੇ ਹੋ ਜਾਵੇ। ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਕੌਣ ਹੈ ਸਿਆਸੀ ਗੁਰੂ? ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜਾਏ ਸੀ, ਟਿਕਟ ਦਿੱਤੀ ਸੀ, ਮੇਰੀ ਮਦਦ ਕਰਨਗੇ। ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਜੀ ਇੱਥੋਂ ਦੀ ਲੰਘ ਕੇ ਗਏ ਨੇ ਪਿੰਡਾਂ ਵਿੱਚ। ਬਾਦਲ ਸਾਹਿਬ ਨੇ ਤਾਂ ਮੈਨੂੰ ਸ਼ੁਰੂ ਕਰਾਇਆ ਸੀ। ਪਹਿਲੀ ਵਾਰੀ ਉਹਨਾਂ ਨੇ ਟਿਕਟ ਦਿੱਤੀ ਸੀ, ਉਹਨਾਂ ਨੂੰ ਮੈਂ ਕਿਹਾ ਸਿਆਸੀ ਗੁਰੂ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਆ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ। ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਿਆ ਯਾਰ ਸਿਆਸਤ 'ਚੋਂ। ਅਤੇ ਫਿਰ ਵੀ ਲੱਗਾ ਹੋਇਆ ਮੈਂ, ਪਤਾ ਨਹੀਂ ਕਿਉਂ ਲੱਗਾ ਹੋਇਆ। ਮੈਨੂੰ ਇਹ ਨਹੀਂ ਸਮਝ ਲੱਗਦੀ। ਖੱਟਿਆ ਤਾਂ ਕੱਖ ਵੀ ਨਹੀਂ ਗਾ। ਯਾਨੀ ਉਹ ਬੰਦਾ ਜਿਹੜਾ ਦੁਨੀਆ ਦੇ ਜਹਾਜ਼ਾਂ 'ਚ ਹੀ ਰਹਿੰਦਾ ਸੀ, ਉਹ ਬੰਦਾ ਜਿਹੜਾ 7 ਸਟਾਰਾਂ 'ਚ ਸੌਂਦਾ ਸੀ, ਉਹ ਬੰਦਾ ਜਿਹੜਾ ਨੋਟਾਂ ਦੇ ਵਿਛਾਉਣੇ ਕਰਕੇ ਸੌਂਦਾ, ਉਹ ਬੰਦਾ ਧੱਕੇ ਖਾ ਰਿਹਾ। ਕਿਸਮਤ ਦੀ ਗੱਲ ਹੈ। ਕਲਾਕਾਰੀ ਨੂੰ ਅੱਜ ਵੀ ਉਹਨੇ ਪਿਆਰ ਕਰਦੇ ਜਿੰਨਾ ਪਹਿਲਾਂ ਕਰਦੇ ਸੀ? ਕਲਾਕਾਰ ਹੀ ਹਾਂ ਮੈਂ, ਬੇਸਿਕਲੀ ਤਾਂ ਮੈਂ ਕਲਾਕਾਰ ਹੀ ਹਾਂ। ਕਲਾ ਮੇਰੇ ਰੋਮ 'ਚ ਮੇਰੇ ਭਰੀ ਹੋਈ ਹੈ। संगीत तो बिना दुनिया की, अगर फूलों को ज़ुबान होती वो भी 7 सरों की मौसीकी में बात करती। बाणी हुण गुरु साहब क्यों कहते छेड़ मरदाने रवाब बाणी आई है। इसका मतलब राग ते रब ते राग ते रवाब ते शब्द का बड़ा गहरा ताल्लुक है। संगीत तो बहुत वधिया चीज़ है, जे तो चंगा काम लिया जाए तो। मैं बड़ा सुनता हूँ तुहानूं जदों पत्ता पत्ता ਸਿੰਘਾਂ ਦਾ बैरी तुसीं गाउने हो बड़े जी, ਉਸ ਲੈ ਦੇ ਵਿੱਚ ਗਾਉਣੇ, ਉਹ ਦੌਰ 'ਚ ਲੈ ਜਾਂਦੇ ਹੋ ਜਿਹੜਾ ਦੌਰ ਕਦੇ ਸਾਡੇ ਪੁਰਖਿਆਂ ਨੇ ਦੇਖਿਆ। ਮੈਂ ਗਾਉਂਦਾ ਨਹੀਂ, ਮੈਂ ਜੀਂਦਾ ਹੀ ਹੁੰਦਾ ਉਸ ਹਰ ਦੌਰ ਨੂੰ। ਉਸ ਦੌਰ ਨੂੰ ਜੀਵਿਆ ਸੀ। ਕੋਈ ਮੂੰਹ ਨਹੀਂ ਸੀ ਖੋਲ੍ਹ ਸਕਦਾ ਜਦੋਂ ਮੈਂ ਬੋਲਿਆ ਸੀ। ਪਰ ਕੌਮ ਕਿਹੜੀ ਯਾਦ ਰੱਖਦੀ ਹੈ? ਕਿਸੇ ਨੇ ਸਰੋਪਾ ਵੀ ਨਹੀਂ ਦਿੱਤਾ ਅੱਜ ਤਾਈਂ। ਇੰਨੇ ਪਟੇ ਖਿਚਾਏ, ਇੰਨੇ ਜੇਲ੍ਹਾਂ 'ਚ ਗਏ, ਇੰਨੇ ਤਸ਼ੱਦਦ ਚੱਲੇ, ਤਾਂ ਮੈਨੂੰ ਕਿਹੜਾ ਇਹਨਾਂ ਨੇ ਕੋਈ ਐਡਾ ਕੋਈ ਤਮਗਜ਼ਾ ਦੇ ਦਿੱਤਾ। ਦਿਲ ਟੁੱਟ ਜਾਂਦਾ ਯਾਰ, ਦਿਲ ਟੁੱਟ ਜਾਂਦਾ। ਅਸੀਂ ਸੁਣਨਾ ਚਾਹੁੰਦੇ ਹਾਂ ਅੱਜ ਪੱਤਾ ਪੱਤਾ। ਨਹੀਂ, ਅੱਜ ਦੀ ਮੂਡ ਮੇਰਾ ਸੁਣਾਉਣ ਦਾ, ਫਿਰ ਸੁਣਾਵਾਂਗੇ। ਪੂਰਾ ਪੰਜਾਬ ਕਹਿ ਰਿਹਾ ਕਿ ਅਸੀਂ ਬੀਜੇਪੀ ਨੂੰ ਨਹੀਂ ਜਿੱਤਣ ਦੇਵਾਂਗੇ, ਅਸੀਂ ਨਹੀਂ ਜਿਤਾਵਾਂਗੇ, ਪਰ
ਅਸਾਰ ਇਹ ਲੱਗ ਰਹੇ ਨੇ ਕਿ ਬੀਜੇਪੀ ਦੀ ਸਰਕਾਰ ਹੋ, ਇਹ ਕਿਵੇਂ ਹੋ ਸਕਦਾ? ਪੰਜਾਬ ਨੂੰ ਸਮਝਣਾ ਮੁਸ਼ਕਿਲ ਆ। ਪੰਜਾਬ ਨੇ ਹੁਣ ਸਾਰੇ ਹੀ ਦੇਖ ਲਿਆ ਨਾ, ਜਿਤਾ ਕੇ ਸਾਰੇ ਤਾਂ ਦੇਖ ਲਿਆ। ਉਹ ਕਹਿੰਦੇ ਯਾਰ ਆਪਣਾ ਤਾਂ ਕੋਈ ਵੀ ਨਹੀਂਗਾ। ਆ ਬਾਕੀ ਸਟੇਟਾਂ ਨੂੰ ਦੇਖੋ ਨਾ ਕਿੰਨੀ ਤਰੱਕੀ ਕਰ ਗਈਆਂ। ਲਾਅ ਐਂਡ ਆਰਡਰ ਨੂੰ ਪਹਿਲਾਂ ਲੈ ਲਓ, ਉਸ ਤੋਂ ਬਾਅਦ ਇਨਫਰਾਸਟ੍ਰਕਚਰ ਜਿਹੜਾ ਉੱਥੇ ਦਾ ਬਣਿਆ, ਉਸ ਤੋਂ ਬਾਅਦ ਵਿਕਾਸ ਜਿਹਨੂੰ ਕਹਿ ਦਿੰਦੇ ਆਮ ਤੌਰ 'ਤੇ ਸਿਆਸੀ, ਉਹ ਦੇਖੋ ਨਾ ਬਾਕੀ ਸਟੇਟਾਂ ਕਿੰਨੀਆਂ ਪ੍ਰਫੁੱਲਿਤ ਹੋ ਗਈਆਂ। ਜੇ ਆਪਾਂ ਹੌਲੀ ਹੌਲੀ ਇਹਦਾ ਬੇੜਾ ਗਰਕ ਕਰਨਾ ਹੀ, ਇਸ ਧਰਤੀ ਦਾ ਨਾਂ ਜਿਤਾਓ। ਜੇ ਇਹਨੂੰ ਵੀ ਸਵਰਗ ਬਣਾਉਣਾ ਤਾਂ ਜਿਤਾ ਦਿਓ। ਕਿਵੇਂ ਬਣੂ ਸਵਰਗ? ਸਵਰਗ ਬਣੇਗਾ ਜਦੋਂ ਰੂਲਰ ਅੱਛਾ ਆਏਗਾ, ਗਵਰਨੈਂਸ ਅੱਛੀ ਹੋਏਗੀ, ਕੰਟਰੋਲ ਹੋਏਗਾ। ਉੱਥੇ ਯੂਪੀ ਨਜ਼ਰ ਤਾਂ ਮਾਰੋ ਨਾ ਬਾਕੀ ਸਟੇਟ ਦੀ, ਜਿੱਥੇ ਜਿੱਥੇ ਬੀਜੇਪੀ ਦਾ ਹੈ। ਵਿਰੋਧੀ ਕਹਿੰਦੇ ਰਾਮ ਰਾਜ ਪੈਦਾ ਕਰਨਾ ਚਾਹੁੰਦੇ ਆ, ਹਿੰਦੂ ਰਾਸ਼ਟਰ ਦੀ ਗੱਲ ਕਰਦਾ ਬੀਜੇਪੀ। ਕਰਦੇ? ਨਹੀਂ, ਐਵੇਂ ਇਹਨਾਂ ਨੂੰ ਗੱਲਾਂ ਹੋਰ ਕੋਈ ਆਉਂਦੇ ਨਹੀਂ। ਲੋਟੂ ਟੋਲੇ ਇਕੱਠੇ ਹੋਏ ਆ, ਕਾਰੂ ਵਾਂਗੂ ਗੱਜ ਜੋੜੇ ਹੋਏ ਆ। ਉਹ ਬੰਦਾ ਪੈਸੇ ਦਾ ਰਵਾਦਾਰ ਨਹੀਂ ਕਿਸੇ ਦਾ, ਤਨਖਾਹ ਵੀ ਵੰਡ ਦਿੰਦਾ। ਮੈਂ ਦੇਖਿਆ 10 ਸਾਲਾਂ 'ਚ ਕੋਈ ਛੁੱਟੀ ਨਹੀਂ ਕੀਤੀ। ਇਹ ਅਯਾਸ਼ ਲੋਕ ਹੁੰਦੇ ਸੀ, ਪਹਿਲਾਂ ਗੋਰਿਆਂ ਨਾਲ ਰਲੇ ਰਹੇ 47 ਤੋਂ ਪਹਿਲਾਂ, ਫਿਰ ਵੀ ਬਾਅਦ 'ਚ ਅਯਾਸ਼ੀਆਂ ਹੀ ਕੀਤੀਆਂ। ਇਹਨਾਂ ਨੂੰ ਨਾ ਧਰਤੀ ਨਾਲ ਪਿਆਰ ਹੈ ਨਾ ਆਵਾਮ ਨਾਲ। ਕਿਸੇ ਨੇ ਕਹਿਤਾ ਜੀ ਮੈਂ ਗਰੀਬੀ ਖਤਮ ਕਰ ਦਊਂਗਾ, ਉਹ ਗਰੀਬ ਖਤਮ ਹੋ ਗਿਆ, ਗਰੀਬੀ ਨਹੀਂ ਖਤਮ ਹੋਈ। ਕੋਈ ਐਡੇ ਅੰਦੋਲਨ ਕਰ ਰਿਹਾ, ਉਹ ਮਜ਼ਦੂਰ ਕੋਲ ਤਾਂ ਰੋਟੀ ਖਾਣ ਲਈ ਪੈਸੇ ਹੈ ਨਹੀਂ ਗੇ, ਕਿੱਥੋਂ ਅੰਦੋਲਨ ਕਰ ਲਏਗਾ ਉਹ? ਉਹਨਾਂ ਦੇ ਵੀ ਹੱਕ 'ਚ ਕੋਈ ਆਵਾਜ਼ ਉਠਾਓ। ਜਿਹਨਾਂ ਨੂੰ ਰੋਟੀ ਨਹੀਂ ਮਿਲਦੀ, ਲਾਏ ਹੋਏ ਕੱਪੜੇ, ਕਿੱਥੇ ਜਾਣ ਉਹ ਲੋਕ? ਉਹਨਾਂ ਦਾ ਜਦੋਂ ਹਾਂ ਦਾ ਨਾਰਾ ਮਾਰੋਗੇ, ਫੇਰ ਗੁਰੂ ਨਾਨਕ ਦੇ ਸਿੱਖ ਆ ਤੁਸੀਂ। ਫਰੀਦਕੋਟ ਤੋਂ ਕਰਮਜੀਤ ਅਨਮੋਲ ਦੀ ਆਵਾਜ਼ ਆਈ, ਕਹਿੰਦੇ ਕਿ ਇੱਕ ਵਾਰ ਚਾਹ ਦਾ ਕੱਪ ਸਾਂਝਾ ਕਰਨਾ ਚਾਹੁੰਦੇ ਨੇ। ਉਹ ਛੋਟਾ ਭਰਾ ਮੇਰਾ, ਮੈਂ ਨਫ਼ਰਤ ਕਰ ਹੀ ਨਹੀਂ ਸਕਦਾ ਯਾਰ ਕਿਸੇ ਨੂੰ। ਇੱਕ ਸੂਫੀ ਫਕੀਰ ਸੀ, ਹਾਂ, ਉਹਦੀਆਂ ਗੱਲਾਂ ਤੋਂ ਦੁਖੀ ਹੋ ਗਿਆ ਕਈ ਸ਼ਰੀਕ, ਤੇ ਉਹਦੇ ਨਾਲ ਉਹਨੇ ਇੱਥੇ ਹਿੱਕ 'ਚ ਛੁਰਾ ਮਾਰਿਆ ਤੇ ਇੱਦਾਂ ਡਿੱਗ ਪਿਆ ਸੂਫੀ ਫਕੀਰ। ਹੁਣ ਉੱਤੇ ਕਾਤਲ ਆ, ਥੱਲੇ ਸੂਫੀ ਫਕੀਰ ਆ। ਕਹਿੰਦਾ ਮੈਂ ਤੈਨੂੰ ਪਛਾਣ ਲਿਆ ਮਸ਼ੂਕਾ, ਤੂੰ ਇਸ ਸ਼ਕਲ ਵਿੱਚ ਵੀ ਆ ਜਾਣਾ ਮੇਰਾ ਰੱਬਾ। ਤੂੰ ਇਸ ਸ਼ਕਲ 'ਚ ਲਾਸ਼ ਤੇ ਮਿਲਣਾ ਸੀ। ਮੈਂ ਤਾਂ ਨਾ ਚਾਹਾਂ ਮੈਨੂੰ ਨਹੀਂ ਆਉਂਦਾ ਕੁਛ ਵੀ ਨਫ਼ਰਤ, ਸਿਰਫ ਮੁਹੱਬਤ ਨਾਲ ਆਹ ਸੀਨਾ ਭਰਿਆ ਹੈ। ਅੱਜ ਦੀ ਕਲਾਕਾਰੀ ਨੂੰ ਕਿਵੇਂ ਦੇਖਦੇ? ਜਿਹੜੀ ਅੱਜ ਦੀ ਕਲਾਕਾਰੀ ਢੋਲ ਢਮੱਕੇ ਤੇ ਆ ਗਈ, ਤੁਸੀਂ ਕਿਹਾ ਕਿ ਅਸੀਂ ਉਹ ਦੌਰ ਨੂੰ ਜਿਉਣੇ ਆ, ਜਿਹੜੀ ਉਸ 'ਚ ਕਲਾਕਾਰੀ ਕਰਦੇ ਆ ਜਾਂ ਜਿਹੜਾ ਵੀ ਗੀਤ ਗਾਉਣੇ ਆ। ਅੱਛਾ ਬੱਚੇ, ਅੱਛਾ ਜੇ ਸਿੱਖ ਪੁੱਛ ਕੇ ਗਾਉਣ, ਕਹਿੰਦੇ ਨਾ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ, ਬਾਜ ਮੁਰਸ਼ਿਦਾ ਰਾਹ ਨਹੀਂ, ਹੱਥੋਂ ਦੇ ਦੁੱਧਾ ਬਾਜ ਨਹੀਂ ਰਿੱਝਦੀ ਖੀਰ ਮੀਆਂ। ਸਤਿਗੁਰ ਬਿਨਾ ਗਿਆਨ ਨਹੀਂ ਮਿਲ ਸਕਦਾ। ਜੇ ਗੁਰੂ ਤੋਂ ਸਿੱਖ ਕੇ ਆਉਣਗੇ ਹੋਰ ਅੱਛਾ। ਲੇਕਿਨ ਪੰਜਾਬ ਦੀ ਧਰਤੀ ਏਡੀ ਸੋਹਣੀ ਆ, ਬਿਨਾਂ ਸਿੱਖਿਆ ਵੀ ਕਿ ਮੁੰਡੇ ਬਹੁਤ ਸੋਹਣਾ ਕਈ ਗਾਉਂਦੇ ਆ, ਬਹੁਤ ਅੱਛਾ ਗਾ ਰਹੇ ਆ। ਜਿਹੜੇ ਚੰਗਾ ਗਾਉਂਦੇ ਆ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ, ਸਾਡਾ ਇੱਥੇ ਨਾ ਕਾਲਜਾ ਹੀ ਬਹਿ ਜਾਂਦਾ ਯਾਰ। ਸਰੂ ਵਰਗਾ ਪੁੱਤ, ਐਡਾ ਸੋਹਣਾ ਨਾਮ ਵਰ, ਤੋਬਾ। ਤਦੇ ਮੈਂ ਕਹਿੰਦਾ ਪੰਜਾਬੀਆਂ ਨੂੰ ਘੱਟ ਟੱਕ ਲਿਆ। ਆਪਣਾ ਨੁਕਸਾਨ ਬਹੁਤ ਕੀਤਾ ਇਹਨਾਂ ਨੇ, ਆਪ ਬਹੁਤ ਨੁਕਸਾਨ ਕੀਤਾ। ਪੰਜਾਬ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪ ਹੀ ਮਰਵਾਉਣ ਵਾਲੇ ਬੰਦੇ, ਬੰਦਾ ਸਿੰਘ ਬਹਾਦਰ ਸਾਹਿਬ ਦੀ ਵੀ ਆਪ ਹੀ ਮੁਖਬਰੀ ਕਰਨ ਵਾਲੇ ਬੰਦੇ। ਨਹੀਂ ਤਾਂ 700 ਸਾਲ ਅਰਤੁਗਰਲ ਗਾਜ਼ੀ ਦੇ ਮੁੰਡੇ ਉਸਮਾਨ ਨੇ ਸਾਰੇ ਸੀਰੀਅਲ ਦੇਖਿਆ ਕਰੋ, ਉਹ 700 ਸਾਲ ਰਾਜ ਕੀਤਾ। ਉਹਨਾਂ ਨੂੰ ਰਾਜ ਲੈਣਾ ਵੀ ਆਉਂਦਾ ਤੇ ਅੱਗੋਂ ਚਲਾਉਣਾ ਵੀ ਆਉਂਦਾ। ਜੇ ਸਾਡਾ ਰਾਜ ਆ ਹੀ ਗਿਆ ਤੇ ਫਿਰ ਆਪੇ ਜੈਲਸੀ ਕਰਨਾ। ਇੱਥੇ ਤਾਂ ਚਬਾਰਾ ਪਾ ਲਓ ਪਿੰਡ 'ਚ, ਕਹਿੰਦੇ ਸਾਲਾ ਪਤਾ ਨਹੀਂ ਕੀ ਕਰਨ ਲੱਗ ਪਿਆ। ਇਹ ਜੈਲਸੀ ਨਾਲ ਭਰੇ ਹੋਏ ਲੋਕ ਵੀ ਆ, ਪਿਆਰ ਨਾਲ ਭਰੇ ਹੋਏ ਵੀ ਆ। ਹਾਂ ਸੂਰਮ ਹੈ, ਲੇਕਿਨ ਨਿਰਾ ਲੜਾਈ ਨਹੀਂ, ਜ਼ੇਨ ਵੀ ਯੂਜ਼ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਗੱਲ ਕਰਦਾ ਉਹਦੇ ਤੇ ਕਿਉਂ ਉਂਗਲਾਂ ਉੱਠਦੀਆਂ ਨੇ? ਜਿਹੜਾ ਸੱਚ ਬੋਲੇਗਾ ਉਹ ਤੇ ਉਂਗਲਾਂ ਉੱਠਣਗੀਆਂ। ਜਿਹੜਾ ਵੀ ਸੱਚ ਬੋਲੇਗਾ। ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਜਦੋਂ ਆਪਾਂ ਮੋਹਾਲੀ ਬੈਠੇ ਤੁਸੀਂ ਦੱਸਿਆ, ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਉਸ ਦੌਰ ਦੇ ਵਿੱਚੋਂ ਸਰੂ ਜਿਹੇ ਮੁੰਡੇ ਜਿਹੜੇ ਸੀ ਖਪਰਿਆਂ ਨਾਲ ਹੈਗੇ ਸੀ। ਮੈਂ ਕਿਹਾ ਜੀ ਏਡੇ ਸੋਹਣੇ ਮੁੰਡੇ, ਇੰਨੀ ਜਵਾਨੀਆਂ ਕਤਲ ਹੋਈਆਂ, ਅਜ਼ਾਈ ਗਈਆਂ, ਲੇਕਿਨ ਬੜਾ ਕੀ ਕਰੀਏ। ਤਦੇ ਤਾਂ ਮੈਂ ਕਹਿ ਰਿਹਾ ਆਪਣੇ ਬੰਦੇ ਮਾਰਨ ਵਾਲੇ ਸੀ। ਤੁਹਾਨੂੰ ਵੀ ਇੰਟਰੋਗੇਸ਼ਨ ਕਰਿਆ ਜੀ? ਬਥੇਰੀ ਵਾਰੀ ਗਿਆ ਮੈਂ। ਉਦੋਂ ਦਾ ਰਿਕਾਰਡ ਚੈੱਕ ਕਰੋ, ਰਿਕਾਰਡ ਚੈੱਕ ਕਰੋ। ਔਰ ਮੈਨੂੰ ਤਕਲੀਫ ਹੈ ਕਿ ਕਿਸੇ ਨੇ ਮੇਰਾ ਅਸਲ ਚਿਹਰਾ ਨਹੀਂ ਕਿਸੇ ਨੇ ਦੇਖਿਆ। ਉਹ ਉਦੋਂ ਤਾਂ ਵੱਡੇ ਖੱਬੀ ਖਾਨ ਇੱਥੋਂ ਭੱਜ ਗਿਆ ਸੀ।
ਜਦੋਂ ਮੈਂ ਹਰ ਤਰ੍ਹਾਂ ਦਾ ਤਸ਼ੱਦਦ ਬਰਦਾਸ਼ਤ ਕੀਤਾ ਇਸ ਬਾਡੀ ਦੀਪ ਸਿੱਧੂ ਬੰਬੇ ਤੋਂ ਆਇਆ। ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਵੋ ਕਦੇ? ਮੈਂ ਮਿਲਿਆ ਤਾਂ ਨਹੀਂ, ਟੈਲੀਫੋਨ ਤੇ ਇੱਕ ਵਾਰੀ ਧਰਮਿੰਦਰ ਦੇ ਫੈਨ ਆਏ ਸੀ ਵਲੈਤੋਂ, ਤੇ ਮੈਂ ਅਮਰਦੀਪ ਨੂੰ ਕਿਹਾ ਗਿੱਲ ਨੂੰ, ਮੈਂ ਕਿਹਾ ਯਾਰ ਉਹ ਧਰਮਿੰਦਰ ਦਿਖਾ ਦਿਓ, ਸਾਡਾ ਤਾਂ ਹੀਰੋ ਧਰਮਿੰਦਰ ਹੀ ਹੈ। ਉਹਨਾਂ ਤੋਂ ਬਾਹਰ ਬੈਠੇ ਵੀ ਹੋਏ, ਤੇ ਉਹ ਫਿਰ ਕਹਿਣ ਲੱਗਾ ਮੇਰਾ ਇੱਕ ਦੋਸਤ ਹੈ, ਉਹਨੂੰ ਮੈਂ ਕਹਿੰਦਾ। ਫਿਰ ਇਹ ਲੜਕਾ ਆਇਆ ਦੀਪ ਸਿੱਧੂ, ਇਹਨੇ ਇੰਨੀ ਸੇਵਾ ਕੀਤੀ ਉਹਨਾਂ ਨੂੰ, ਸੇਵਾ ਮੀਨਸ ਅਦਬ ਨਾਲ ਰਿਸੀਵ ਕੀਤਾ ਧਰਮਿੰਦਰ ਨਾਲ, ਫੋਟੋ ਖਿੱਚ ਜੋ ਵੀ ਹੁੰਦਾ ਫੈਨ ਦਾ ਕਰਕੇ, ਕਿ ਉਹ ਅਜੇ ਤੱਕ ਤਾਰੀਫ ਕਰਦੇ। ਫਿਰ ਇਹ ਜਦੋਂ ਇੱਥੇ ਸਿੰਘੂ ਬਾਰਡਰ ਤੇ ਬੋਲਣ ਲੱਗ ਪਿਆ, ਮੈਂ TV 'ਚ ਵੇਖਿਆ, ਮੈਂ ਕਿਹਾ ਯਾਰ ਇਹ ਉਹੀ ਆ ਲੜਕਾ। ਫਿਰ ਮੈਂ ਮਹਿਸੂਸ ਕੀਤਾ ਇਹ ਉਮਰ ਤੋਂ ਬੜਾ ਅੱਗੇ ਆ। ਫਿਰ ਮੈਂ ਮਹਿਸੂਸ ਕੀਤਾ ਭਗਤ ਸਿੰਘ ਇੱਦਾਂ ਦਾ ਲੱਗਦਾ ਹੋਣਾ ਦੇਖਣ ਨੂੰ, ਉੱਦਾਂ ਦਾ ਲੱਗਦਾ ਸੀ, ਬੜਾ ਪਿਆਰਾ। ਫਿਰ ਫੋਨ ਉਹਦਾ ਇੱਕ ਵਾਰੀ ਆਇਆ, 40 ਮਿੰਟ ਸਾਡੀ ਗੱਲ ਹੋਈ। ਮੈਂ ਉਹਨੂੰ ਇਹੀ ਕਿਹਾ ਬੇਟਾ ਉਮਰ ਤੋਂ ਬਹੁਤ ਅੱਗੇ ਆ ਤੂੰ, ਪਿੱਛੇ ਹੋਰ ਬਹੁਤ ਆ, ਜ਼ਮਾਨਾ ਬੜਾ ਖ਼ਰਾਬ ਆ, ਕਿਤੇ ਆਈ ਬੈਠ ਕੇ ਸਲਾਹ ਕਰੀਏ, ਤੇਰਾ ਦੇਰ ਤੱਕ ਜ਼ਿੰਦਾ ਰਹਿਣਾ ਇਸ ਮੁਲਕ ਲਈ, ਇਹ ਪੰਜਾਬ ਲਈ ਬੜਾ ਹੈਗਾ, ਕਿਉਂਕਿ ਇੱਥੋਂ ਜਾਗਿਆ ਹੋਇਆ ਸੀ ਬੰਦਾ, ਗੈਰਤਮੰਦ ਬੱਚਾ ਸੀ। ਉਹ ਉੱਥੋਂ ਤੁਰ ਵੀ ਪਿਆ ਸੀ ਬਾਰਡਰ ਤੋਂ ਮੈਨੂੰ ਮਿਲਣ, ਰਸਤੇ 'ਚ ਪਤਾ ਨਹੀਂ ਕਿੰਨੇ ਕੁਛ ਕਹਿਤਾ ਹੋਣਾ ਵੀ ਇਹ ਤਾਂ BJP ਵਗੈਰਾ 'ਚ ਹੈ, ਪਤਾ ਨਹੀਂ ਕੀ ਹੋਇਆ, ਮੈਨੂੰ ਨਹੀਂ ਪਤਾ, ਉਹ ਜਾਣੇ, ਉਹਦਾ ਰੱਬ ਜਾਣੇ। ਅਸੀਂ ਮਿਲਣਾ ਸੀ, ਮਿਲ ਨਹੀਂ ਸਕੇ ਜੀ। ਅੱਜ ਯਾਦ ਆਉਂਦੀ ਹੈ? ਹਮੇਸ਼ਾ ਯਾਦ ਆਉਂਦੀ ਚੰਗੇ ਬੰਦਿਆਂ ਦੀ। ਉਹ ਵੀ ਆਸ਼ਿਕ ਸੀ। ਆਸ਼ਿਕ ਉਹ ਹੁੰਦਾ ਜਿਹੜਾ ਆਪਣੀ ਧਰਤੀ ਨੂੰ ਪਿਆਰ ਕਰੇ, ਗੈਰਤ ਨੂੰ ਪਿਆਰ ਕਰੇ। ਆਸ਼ਿਕ ਉਹ ਨਹੀਂ ਜਿਹੜਾ ਬਸ਼ਰਮੀ ਕਰਦਾ। ਉਹ ਆਪਣੀ ਲੋਕਾਂ ਦਾ ਆਸ਼ਿਕ ਸੀ, ਇਸ ਸੋਚ ਦਾ ਆਸ਼ਿਕ ਸੀ। ਉਹ ਜਾਗਿਆ, ਹੀ ਵਾਜ਼ ਵੈਲ ਐਜੂਕੇਟਡ, ਵੈਲ ਲਰਨਡ ਆਦਮੀ ਸੀ। ਉਸ ਉਮਰ ਦੇ ਬੱਚੇ ਇੱਦਾਂ ਨਹੀਂ ਬੋਲਦੇ ਜਿੱਦਾਂ ਉਹ ਬੋਲਦਾ ਸੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਉਹ ਹੰਸਰਾਜ ਜੀ ਹੋਰਾਂ ਨਾਲ ਕਰ ਰਹੇ ਹਾਂ, ਤਾਂ 1-2 ਮਿੰਟ ਦਾ ਸਮਾਂ ਹੋਰ ਲਵਾਂਗੇ, ਜਿਹੜੇ ਕਿ ਕਿਉਂਕਿ ਵੈਸੇ ਤਾਂ ਸਾਡੇ ਵਿੱਚ ਹੀ ਰਹਿਣਾ, ਹੁਣ ਕੰਪੇਨ ਚੱਲ ਪਈ ਆ, ਇਲੈਕਸ਼ਨਾਂ ਦਾ ਸਮਾਂ ਹੈਗਾ, ਪਰ ਸਾਨੂੰ ਇਹ ਹੈ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਜਿਵੇਂ ਮੈਂ ਕਿਹਾ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਲੋਕਾਂ ਦੇ ਵਿੱਚ ਵਿਚਰਦੇ ਹੋ, ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਸਵੇਰੇ ਤਿਆਰੀ ਕਰਦੇ ਹੋ, ਸ਼ਾਮ ਨੂੰ ਫਿਰ ਸੌਣਾ ਹੁੰਦਾ, ਫਿਰ ਉਹ ਲੋਕਾਂ ਦੀ ਯਾਦ ਆਉਂਦੀ ਆ, ਕੀ ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਬਲਬਲੇ ਕੀ ਨੇ ਮਨ ਦੇ? ਮਨ ਵਿੱਚ ਇਹ ਹੁੰਦਾ ਕਿ ਜਿੱਥੇ ਮੈਂ ਜਾ ਰਿਹਾ ਉੱਥੇ ਦੇ ਮੁੱਦੇ ਕੀ ਹੈ, ਜੇ ਮੈਂ ਜਿੱਤ ਗਿਆ ਤਾਂ ਉੱਥੇ ਲਈ ਕਰਨਾ ਕੀ ਹੈ, ਉੱਥੇ ਦਾ ਕਲਚਰ ਕੀ ਕਹਿੰਦਾ, ਉੱਥੇ ਦੀ ਜ਼ੁਬਾਨ ਕੀ ਹੈ, ਐਕਸੈਂਟ, ਪ੍ਰੋਨਾਊਂਸੀਏਸ਼ਨ, ਉਹ ਕਿੰਝ ਬੋਲਦੇ ਨੇ, ਇਹ ਮੈਨੂੰ ਪਹਿਲਾਂ ਹੀ ਪਤਾ, ਕਿਉਂਕਿ ਮੈਂ ਗਾਉਂਦਾ ਰਿਹਾ ਹਰ ਖਿੱਤੇ 'ਚ, ਹਰ ਏਰੀਏ 'ਚ। ਮੈਨੂੰ ਪਤਾ ਮਾਲਵੇ 'ਚ ਕਿੱਦਾਂ ਦਾ ਗਾਣਾ ਚੱਲਦਾ, ਦੁਆਬੇ 'ਚ ਕਿੱਦਾਂ ਦਾ, ਮਾਝੇ 'ਚ ਕਿੱਦਾਂ ਦਾ। ਲੇਕਿਨ ਹੁਣ ਕਿਉਂਕਿ ਸਿਆਸਤ 'ਚ, ਸਿਆਸੀ ਤੌਰ 'ਤੇ ਮੈਂ ਇਹ ਮਹਿਸੂਸ ਕਰਦਾ, ਅਗਰ ਜਿਹੜੇ ਵੀ ਏਰੀਏ 'ਚ ਜਾਣਾ ਉੱਥੇ ਮੈਂ ਦੇਖਦਾ ਜਾਂਦਾ ਪਹਿਲੀ ਗੱਲ ਕਿ ਕੀ ਹੋਣ ਵਾਲਾ ਆ, ਕੀ ਕਰਨਾ ਆ, ਕੀ ਬੋਲਣਾ ਆ। ਬਸ ਇੱਦਾਂ ਹੀ ਦਿਨ ਗੁਜ਼ਰ ਜਾਂਦਾ। ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਮੇਰੇ 'ਤੇ ਯਕੀਨ ਕਰੋ, ਇਹ ਯਕੀਨ ਕਰੋਗੇ ਤਾਂ ਮੈਂ ਤੁਹਾਡੇ ਕੰਮ ਆਵਾਂਗਾ, ਕਿਉਂਕਿ ਬੰਦਾ ਮੈਂ ਥੋੜ੍ਹਾ ਠੀਕ ਹੀ ਹਾਂ, ਐਸੀ ਕੋਈ ਗੱਲ ਨਹੀਂ। ਇੱਥੋਂ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਰਹੇ ਮੁਹੰਮਦ ਸਦੀਕ, ਤੁਹਾਡੇ ਹਮ ਉਮਰ ਨੇ, ਉਹਨਾਂ ਨਾਲ ਕਦੇ ਗੱਲਬਾਤ ਹੋਈ? ਹਮ ਉਮਰ ਭਰਾਵਾ, ਮੇਰਾ ਹਮ ਉਮਰ ਤਾਂ ਨਹੀਂ ਹੋ, ਮੈਂ ਤਾਂ ਬਹੁਤ ਪਹਿਲਾਂ ਜੰਮੇ ਵੀ ਨਹੀਂ ਹੋਣੇ ਜਦੋਂ ਦੇ ਉਹ ਹੈਗੇ। ਉਹ ਤਾਂ ਸਾਡੇ ਲਈ ਬਹੁਤ ਸਤਿਕਾਰਯੋਗ ਆ, ਮੰਨਣਯੋਗ। ਉਹਨੂੰ ਅੱਬਾ ਜੀ ਕਹਿੰਦੇ ਸਾਰੇ। ਉਹਨਾਂ ਨਾਲ ਗੱਲਬਾਤ ਹੋਈ ਕਦੇ ਵੀ? ਕਿਹੜੇ ਕੰਮ ਰਹਿ ਗਏ ਆ ਉਹ ਕਰ ਰਹੇ? ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਤੇ ਉਹ ਇੱਜ਼ਤ ਦੀ ਜਗ੍ਹਾ ਨੇ ਐਜ਼ ਏ ਆਰਟਿਸਟ ਵੀ, ਵੈਸੇ ਵੀ ਸੀਨੀਅਰ। ਉਹਨਾਂ ਨਾਲ ਕਦੇ ਨਹੀਂ ਗੱਲ ਹੋਈ ਵੀ ਕਿਹੜੇ ਕੰਮ ਰਹਿ ਗਏ ਆ ਭਾਈ, ਹੁਣ ਮੈਂ ਫਰੀਦਕੋਟ 'ਚ ਆ ਗਿਆ? ਮੈਨੂੰ ਟਿਕਟ ਮਿਲਣ ਤੋਂ ਪਹਿਲਾਂ ਤਾਂ ਬਥੇਰੀਆਂ ਅਸੀਂ ਗੱਲਾਂ ਕਰਦੇ। ਕਦੀ ਉਹ ਘਰ ਵੀ ਆਉਂਦੇ ਸੀ ਦਿੱਲੀ ਵਾਲੇ, ਮੈਂ ਵੀ ਜਾਂਦਾ ਸੀ ਫੋਨ 'ਤੇ ਵੀ। ਹੁਣ ਟਿਕਟ ਮਿਲਣ ਤੋਂ ਬਾਅਦ ਨਹੀਂ ਹੋਈ ਗੱਲ, ਕਰਦੇ ਆ ਕਿਸੇ ਦਿਨ। ਕਿਉਂ? ਪਤਾ ਨਹੀਂ, ਕਿਤੇ ਤਾਂ ਨਹੀਂ ਬਿਜ਼ੀ ਹੋਣੇ। ਮੈਂ ਕਈ ਵਾਰ ਇਹ ਹੁੰਦਾ ਵੀ ਚਲੋ ਸਾਡੇ ਘਰੇ ਆ ਗਏ, ਹੁਣ ਸਾਡੇ ਵਿਹੜੇ 'ਚ ਕਿਤੇ ਕੰਧ ਹੀ ਨਾ ਨਿਕਲ ਜੇ। ਪਤਾ ਨਹੀਂ, ਸਿਆਸਤ ਵੀ ਬੜੀ ਅਜੀਬੋ ਗਰੀਬ ਚੀਜ਼ ਹੈ। ਉਹਨੇ ਉਹ ਮਿਲਾਂਗੇ ਅਸੀਂ ਬੜੇ ਪਿਆਰ, ਜਿੱਥੇ ਵੀ ਮਿਲੇ, ਜਦੋਂ ਵੀ ਮਿਲੇ, ਬੜੇ ਪਿਆਰ ਨਾਲ, ਅਦਬ ਨਾਲ ਮਿਲਾਂਗੇ। ਕਈ ਵਾਰ ਕੰਪੇਨ 'ਤੇ ਇਕੱਠੇ ਹੋ ਗਏ?
ਹਾਂ ਹੋਣਾ ਹੀ ਆ ਇਕੱਠੇ। ਉੱਥੇ ਵੀ ਉਦਾਂ ਹੀ ਮਿਲੋਗੇ ਜੱਫੀ ਪਾ ਕੇ? ਜੱਫੀ ਨਹੀਂ ਪਾ ਕੇ, ਪਹਿਲਾਂ ਪੈਰੀਂ ਹੱਥ ਲਾਵਾਂਗੇ ਉਹਨਾਂ ਦੇ, ਵੱਡੇ ਆ, ਫਿਰ ਜੱਫੀ ਉਹਨਾਂ ਨੇ ਪਾਣੀ ਚਾਹੀ ਤੇ ਪਾ ਵੀ ਲਵਾਂਗੇ। ਹਾਂਜੀ, ਐਸੀ ਕੋਈ ਗੱਲ ਨਹੀਂ। ਫਿਰ ਲੋਕਾਂ 'ਚ ਨਾ ਮੈਸੇਜ ਉਦਾਂ ਦਾ ਚਲਾ ਜਾਵੇ ਵੀ ਇਹ ਇਕੱਠੇ ਹੋ ਗਏ ਬੀਜੇਪੀ ਵਾਲੇ ਕਾਂਗਰਸ ਵਾਲੇ? ਲੋਕਾਂ 'ਚ ਲੋਕਾਂ ਦੀ ਹੁਣ ਗੱਲ ਅਸੀਂ ਜੋ ਰੱਬ ਨੇ ਸਾਨੂੰ ਬਣਾਇਆ ਉੱਦਾਂ ਦੇ ਬਣ ਕੇ ਰਹਿਣਾ। ਮੈਂ ਹੁਣ ਠੇਕਾ ਲਿਆ, ਕੋਈ ਕਿੱਦਾਂ ਸੋਚੇ ਨਾ ਸੋਚੇ, ਜਿੱਦਾਂ ਦਾ ਮੈਨੂੰ ਮੇਰੇ ਮਾਲਕ ਨੇ ਡਿਜ਼ਾਈਨ ਕੀਤਾ ਮੈਂ ਉਸ ਤਰ੍ਹਾਂ ਕੁੰਡੀ ਲਾ ਕੇ ਬੋਲਦਾ, ਉੱਦਾਂ ਹੀ ਟੀਵੀ ਸਾਹਮਣੇ ਬੋਲਦਾ, ਉੱਦਾਂ ਹੀ ਪੜਦਾ। ਤਾਂ ਹੋਰ ਕਰੀਏ ਗੱਲਾਂ ਵੋਟਾਂ ਵਾਸਤੇ ਐਵੇਂ ਮੈਂ ਕਰੀ ਜਾਵਾਂ ਡਰਾਮੇ ਜਿਹੇ, ਫਾਇਦਾ ਕੀ ਹੈ ਨਾ। ਜੇ ਲੋਕ ਸਿਆਣੇ ਹੋਣਗੇ ਤਾਂ ਜੇ ਕੋਈ ਉਹਨਾਂ ਨੂੰ, ਲੋਕ ਵੈਸੇ ਸਿਆਣੇ ਵੀ ਹੈਗੇ ਆ, ਐਸੀ ਕੋਈ ਗੱਲ ਨਹੀਂ। ਉਹਨਾਂ ਨੇ ਜਦੋਂ ਚਾਹਿਆ ਕਿਸੇ ਨੂੰ ਜਿਤਾਇਆ, ਜਦੋਂ ਉਹਨਾਂ ਨੇ ਧੋਖਾ ਕੀਤਾ ਉਦੋਂ ਨਹੀਂ ਉਹਨਾਂ ਨੇ ਬਖਸ਼ਿਆ। ਤੁਸੀਂ ਤਾਂ ਨਹੀਂ ਕਰੋਗੇ ਧੋਖਾ? ਮੈਨੂੰ ਕੀ ਪਤਾ, ਮੇਰਾ ਪੁਰਾਣੀ ਜ਼ਿੰਦਗੀ ਦੇਖੋ ਨਾ, ਮੇਰੀ ਪੁਰਾਣੀ ਜ਼ਿੰਦਗੀ ਦੇਖੋ, ਮੇਰੇ ਨਾਲ ਹੀ ਧੋਖੇ ਹੋਏ। ਮੈਨੂੰ ਤਾਂ ਕਰਨਾ ਵੀ ਨਹੀਂ ਆਉਂਦਾ ਧੋਖਾ। ਮੈਂ ਤਾਂ ਅੱਗੇ ਕਿਹਾ ਮੈਨੂੰ ਤਾਂ ਵਫਾ ਆਉਂਦੀ, ਪਿਆਰ ਆਉਂਦਾ ਬਸ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂ, ਤੁਸੀਂ ਕਿਸੇ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ, ਕਹਿੰਦੇ ਮੈਨੂੰ ਤਾਂ ਦੱਬਤਾ ਸੀ, ਕਬਰ ਪੱਟ ਕੇ ਉੱਤੇ ਫੁੱਲ ਫਲ ਲਾਤੇ ਸੀ ਵੀ ਹੰਸਰਾਜ ਨਹੀਂ ਹੈਗਾ ਹੁਣ। ਹਾਂ, ਸਿਆਸੀ ਤੌਰ 'ਤੇ ਇਸ ਤਰ੍ਹਾਂ ਹੀ ਕੀਤਾ ਸੀ। ਕਈ ਸ਼ੁਗਲ 'ਚ ਕਹਿ ਹੀ ਦਿੰਦੇ ਨਾ, ਲੈ ਬਈ ਮਾਰਤਾ ਸਿਆਸੀ ਤੌਰ 'ਤੇ। ਦੂਜੀ ਪਾਰਟੀ ਨੇ ਕਿਹਾ ਅਸੀਂ ਤਾਂ ਦੱਬਤਾ। ਮੋਦੀ ਨੇ ਕਿਹਾ ਝਾੜ ਫਿਰ ਮਿੱਟੀ ਮੋਟੀ ਮਿੱਤਰਾ ਆ ਜਾ ਦਿੱਲੀ। ਉਹਨੇ ਫਿਰ ਉੱਥੋਂ MP ਬਣੇ, ਬਹੁਤ ਵੱਡੇ ਫਰਕ ਨਾਲ ਜਿੱਤੇ ਸੀ। ਜ਼ਿੰਦਗੀ ਦਾ ਸਫ਼ਰ ਹੈ, ਚੱਲਦਾ ਹੀ ਰਹਿਣਾ, ਕੋਈ ਗੱਲ ਨਹੀਂ। ਜਿੱਤਾਂ ਹਾਰਾਂ ਵੀ ਨਾਲ ਆ, ਆਪਸ ਨਾਲ ਆ। ਬੰਦੇ ਨੂੰ ਬੈਲੈਂਸ ਰਹਿਣਾ ਚਾਹੀਦਾ। ਜੇ ਰਾਜ ਕਰਾਵੇਂ ਤਾਂ ਤੇਰੀ ਉਪਮਾ, ਜੇ ਭੀਖ ਮੰਗਾਏ ਤਾਂ ਕਿਆ ਕੱਟ ਜਾਏ। ਕੀ ਸੁਣਾ ਕੇ ਜਾਓਗੇ ਜਾਂਦੇ ਜਾਂਦੇ? ਯਾਰ ਹੁਣ ਆਪਾਂ ਉਸ ਪੈਰ ਵਿੱਚ ਤਾਂ ਕਰ ਰਹੇ, ਸੁਬਾਹ ਦੇ ਤੜਕੇ ਦੇ ਉੱਠੇ ਹੋਏ ਆ, ਤੇ ਫਿਰ ਕਿਸੇ ਦਿਨ, ਅੱਜ ਆਪਾਂ ਮਹੀਨਾ 2 ਮਹੀਨੇ ਹੈਗੇ ਆ, ਸੁਣਾਊਂਗਾ ਮੈਂ, ਪੱਕਾ ਸੁਣਾਊਂਗਾ। ਵਾਦਾ ਰਿਹਾ? ਪੱਕਾ ਵਾਦਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਨਾਲ ਜੋ ਸਮਾਂ ਗੁਜ਼ਾਰਿਆ। ਹੰਸਰਾਜ ਜੀ ਹੋਰੇ ਸਾਡੇ ਨਾਲ ਮੌਜੂਦ ਸਨ। ਤਾਂ ਫਿਰ ਕਿਸੇ ਦਿਨ ਸਮਾਂ ਮਿਲਿਆ ਤਾਂ ਫਿਰ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਤਦ ਤੱਕ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਾਇਆ ਜਦੋਂ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਾਇਆ। ਤੇ ਅੱਜ ਵੀ ਪੱਤਾ ਸਿੰਘਾਂ ਦਾ ਬੈਰੀ ਆ। ਡਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ, ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਿਹਾ। ਮੁਰਦਾਬਾਦ 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 ਮੁਰਦਾਬਾਦ। ਬਹਿ ਸਕਦੇ 2 ਦਿਨ ਬਾਰਡਰ ਤੇ ਜਾ ਕੇ, ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ, ਤੇ ਸਦੀਆਂ ਤੋਂ ਗੁਲਾਮ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ, ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਝੋਲੀ ਚੁੱਕਾ ਨੇ ਕੰਮ ਖਰਾਬ ਕੀਤਾ, ਦਿੱਲੀ ਕਿਸੇ ਦੀ ਦੁਸ਼ਮਣ ਨਹੀਂ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਦੀ ਦੁਸ਼ਮਣ। ਨਾ ਨਾ ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਹ ਇਸ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ, ਤੇ BJP ਦਾ ਰਾਜ ਲੈ ਆਓ ਇੱਕ ਵਾਰ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਬੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਖ ਚੁੱਕਿਆ ਪੰਜਾਬ। ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਇੱਦਾਂ ਹੀ ਆ, ਕੋਈ ਬੜੇਂਗਾ, ਕੋਈ ਤੜੇਂਗਾ, ਪਤਾ ਨਹੀਂ ਕੋਈ ਛੜੇਂਗਾ, ਮੈਨੂੰ ਤਾਂ ਪਤਾ ਹੈ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸੋਲਿਊਸ਼ਨ ਵੀ ਨਿਕਲਦਾ।
ਮੁਰਦਾਬਾਦ ਮੁਰਦਾਬਾਦ ਜਿਹੜੇ ਚੰਗਾ ਗਾਉਂਦੇ ਆ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ ਸਿੱਧੂ ਹੈ। ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ। ਦੀਪ ਸਿੱਧੂ ਬੰਬੇ ਤੋਂ ਆਇਆ। ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਣ ਕਦੇ? ਨਹੀਂ, ਚਰਚਾਵਾਂ ਤਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ ਰੱਬ ਆ। ਕਰੇ ਹੋ ਜਵੇ ਮੇਰਾ ਕੋਈ ਸਿਆਸੀ ਗੁਰੂ, ਫਿਰ ਮੇਰੀ ਮਦਦ ਕਰੋ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ। ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਿਆ ਯਾਰ। ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ। ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ। ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ ਐਮਪੀ ਸ਼ੈਂਪੀ ਬਣ ਕੇ ਨਹੀਂ ਬੈਠੂਗਾ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਫੇਰ ਇੱਕ ਸਿਆਸਤ ਨੂੰ ਲੈ ਕੇ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਤਾਂ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਅਹਿਮ ਰਹੇਗਾ, ਕਿਉਂਕਿ ਕਾਫੀ ਜਿਹੜਾ ਕਿ ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ, ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ, ਤੇ ਸਾਡੇ ਨਾਲ ਬੀਜੇਪੀ ਦੇ ਕੈਂਡੀਡੇਟ ਹੰਸਰਾਜ ਹੰਸ ਜੀ ਮੌਜੂਦ ਨੇ। ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਇਸ ਪੂਰੇ ਮਾਹੌਲ ਨੂੰ, ਪੂਰੇ ਪੰਜਾਬ ਦੀ ਸਿਆਸਤ ਨੂੰ? ਕਿਉਂਕਿ ਪਹਿਲਾਂ ਦਿੱਲੀ ਦੇ ਵਿੱਚ ਰਹਿ ਕੇ ਸਿਆਸਤ ਕੀਤੀ ਆ ਤੇ ਹੁਣ ਪੰਜਾਬ 'ਚ ਆਏ ਹੋ। ਜੀ ਬਹੁਤ ਅੱਛਾ ਲੱਗ ਰਿਹਾ। ਜਿੱਥੇ ਵੀ ਤੁਹਾਡੀ ਡਿਊਟੀ ਲੱਗ ਜਾਏ, ਤੁਸੀਂ ਜਾਨ, ਦਿਲ, ਰੂਹ, ਜਿਸਮ ਜੋ ਵੀ ਕਰ ਸਕਦੇ ਹੋ ਇਸ ਵਜੂਦ ਤੋਂ ਕਰੋ, ਰੱਜ ਕੇ ਕਰੋ, ਸ਼ਿੱਦਤ ਨਾ ਕਰੋ। ਜਿੱਥੇ ਵੀ ਡਿਊਟੀ ਲੱਗ ਜਾਏ। ਬਾਬਾ ਫਰੀਦ ਦੀ ਧਰਤੀ ਤੇ ਆਉਣਾ ਇੱਕ ਸੁਭਾਗਾ ਮੰਨਦੇ ਹੋ? ਇਸ ਤੋਂ ਵੱਡੇ ਭਾਗਾਂ ਦੀ ਕੀ ਗੱਲ ਹੋ ਸਕਦੀ ਹੈ ਕਿ ਮੈਂ ਇਸੇ ਲਾਈਨ ਦਾ ਬੰਦਾ, ਸੂਫੀਆਂ ਨੂੰ ਮੰਨਣ ਵਾਲਾ। ਔਰ ਭਾਈ ਰੂਪਾ ਲੈ ਲਓ, ਦੀਨਾ ਕਾਂਗੜ ਲੈ ਲਓ, ਜਿੱਥੇ ਜ਼ਫਰਨਾਮਾ ਲਿਖਿਆ ਗਿਆ। ਬਾਬਾ ਫਰੀਦ ਸਰਕਾਰ ਤਾਂ ਗੰਜੇ ਸ਼ਕਰ ਹੋਏ ਆ। ਉਹ ਹਸਤੀ ਆ ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਖੁਦ ਜਾ ਕੇ ਕਲਾਮ ਉਹਨਾਂ ਦਾ ਲੈ ਕੇ ਆਏ, ਔਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਸਭ ਤੋਂ ਜ਼ਿਆਦਾ ਮੇਰਾ ਖਿਆਲ ਬਾਣੀ ਉਹਨਾਂ ਦੀ ਹੈ। ਨਾਥ ਜੋਗੀਆਂ ਦਾ ਜਦੋਂ ਇਤਿਹਾਸ ਪੜ੍ਹਦੇ ਨਾਥਾਂ ਹਾਂ, ਜੋਗੀਆਂ ਦਾ ਵੀ ਪੜ੍ਹਦੇ ਹਾਂ, ਉਹ ਵੀ ਇਸ ਮਾਲ ਵਿੱਚ ਬੜਾ ਬਹੁਤ ਜ਼ਰਖੇਜ਼ ਧਰਤੀ ਹੈ, ਰੂਹਾਨੀਅਤ ਲਈ ਵੀ, ਮੁਹੱਬਤ ਲਈ, ਪਿਆਰ ਲਈ ਵੀ। ਮੈਨੂੰ ਤਾਂ ਬਹੁਤ ਅੱਛਾ ਫੀਲ ਹੋ ਰਿਹਾ। ਜਦੋਂ ਆਪਾਂ ਮੋਹਾਲੀ ਮਿਲੇ ਸੀ ਤਾਂ ਉਦੋਂ ਆਫ ਕੈਮਰਾ ਗੱਲਾਂ ਚੱਲ ਰਹੀਆਂ ਸੀ। ਤੁਸੀਂ ਕਿਹਾ ਸੀ ਕਿ ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਾਇਆ। ਤੇ ਅੱਜ ਵੀ ਪੱਤਾ ਸਿੰਘਾਂ ਦਾ ਬੈਰੀ ਆ। ਡਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਹਾਂਜੀ, ਉਹ ਰੱਬ ਮਿਹਰ ਕਰੇ, ਪੰਜਾਬ ਤੇ ਕੋਈ ਨਾ ਕੋਈ ਔਲੀ ਆਈ ਰਹਿੰਦੀ ਹੈ। ਤੇ ਮਿਹਰ ਕਰੇ ਰੱਬ, ਬੱਚੇ ਘਰਾਂ ਨੂੰ ਆਉਣ। ਇਹ ਪਿਆਰ ਔਰ ਮੁਹੱਬਤ ਲਈ ਸਟੇਟ ਪੈਦਾ ਹੋਈ ਸੀ। ਜੇ ਗੁਰੂ ਸਾਹਿਬਾਨ ਦੀ ਸਹੀ ਤਾਲੀਮ ਨੂੰ ਮੰਨਿਆ ਜਾਵੇ ਤੇ ਇਹ ਲੜਨ ਭਿੜਨ ਲਈ ਨਹੀਂ ਸੀ। ਇਹ ਮੁਹੱਬਤ ਕਰਨ ਲਈ ਸ਼ਬਦ ਗੁਰੂ ਉਹ ਦੇ ਕੇ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਦੇ ਵਿੱਚ ਇਹੀ ਹੈ, ਜਿਨ ਪ੍ਰੇਮ ਕੀਆ ਤੇ ਨਹੀਂ ਪ੍ਰਭ ਪਾਇਆ। ਤੇ ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ। ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ, ਅਗਲੇ ਦਾ ਵੀ। ਸੋ ਇਸ ਕਰਕੇ ਮੈਨੂੰ ਤਾਂ ਭਰਾਵਾ ਮੁਹੱਬਤ ਹੀ ਆਉਂਦੀ ਹੈ, ਪਿਆਰ ਆਉਂਦਾ, ਔਰ ਹੋਰ ਕੁਛ ਨਹੀਂ ਆਉਂਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਹਿੰਦਾ ਕਿਸਾਨਾਂ 'ਤੇ ਵੀ। ਉਹਨਾਂ ਨੂੰ ਅਲੱਗ ਕਰਕੇ ਨਹੀਂ ਨਾ ਦੇਖ ਸਕਦੇ। ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤ ਹਾਂ। ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਸੀ। ਉਹ ਕਿਸਾਨ ਆ, ਉਹ ਆਪਣੇ ਹੱਕਾਂ ਲਈ ਲੜਦੇ ਆ। ਅਤੇ ਕੱਲ੍ਹ ਨੂੰ ਮੈਂ ਇੱਥੋਂ ਕਾਮਯਾਬ ਹੋ ਜਾਣਾ, ਮੈਂ ਜਿੰਨੀ ਗੱਲ ਕਿਸਾਨਾਂ ਦੀ ਕਰਾਂਗਾ ਉਨੀ ਖੇਤ ਮਜ਼ਦੂਰ ਦੀ ਕਰਾਂਗਾ। ਕਿਉਂਕਿ ਤੰਦਰੁਸਤ ਨੂੰ ਸਾਰ ਕੀ ਦੁੱਖੜੇ ਦੀ। ਦੁੱਖ ਪੁੱਛੀਏ ਕਿਸੇ ਬਿਮਾਰ ਕੋਲ। ਉਹਨਾਂ ਕੋਲ ਤਾਂ ਐਜੀਟੇਸ਼ਨ ਲੜਨ ਲਈ ਵੀ ਕੁਛ ਹੈ ਨਹੀਂ ਗਾ। ਮਜ਼ਦੂਰਾਂ ਕੋਲ ਬਹਿ ਸਕਦੇ 2 ਦਿਨ ਬਾਰਡਰ 'ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ ਗੀ। ਅਤੇ ਸਦੀਆਂ ਤੋਂ ਗੁਲਾਮ ਆ ਉਹ, ਸਦੀਆਂ ਤੋਂ
ਯਾਨੀ ਮਿਹਨਤ ਕਰਦੇ ਆ, ਤਦੇ ਤੋਂ ਕਹਿੰਦੇ ਕਿ ਜੱਟ ਲੱਗ ਕੇ ਸੀਰੀ ਦੇ ਗਲ ਰੋਇਆ। ਇਹ ਭਰਾਵਾਂ ਵਾਲਾ ਪਿਆਰ ਆ, ਮੁਹੱਬਤਾਂ ਵਾਲਾ ਪਿਆਰ ਆ। ਕਹਿੰਦੇ ਬੀਜੇਪੀ ਧਰਮ ਦੀ ਰਾਜਨੀਤੀ ਕਰ ਰਹੀ ਹੈ। ਕਹਿੰਦੇ ਆ ਧਰਮ ਕੋਈ ਬੁਰੀ ਚੀਜ਼ ਨਹੀਂ ਹੈ। ਇਹ ਕਿਸੇ ਇੱਕ ਧਰਮ ਨੂੰ ਤੁਸੀਂ ਪ੍ਰਫੁੱਲਤ ਨਾ ਕਰੋ, ਸਰਬ ਧਰਮਾਂ ਦੀ ਗੱਲ ਕਰੋ, ਤੇ ਧਰਮ ਕੋਈ ਬੁਰੀ ਚੀਜ਼ ਨਹੀਂ, ਕੋਈ ਬੁਰੀ ਚੀਜ਼ ਨਹੀਂ। ਪੰਜਾਬ ਜਰਖੇਜ ਧਰਤੀ ਹੈ, ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ, ਵੱਢਿਆ ਗਿਆ। 1984 ਦਾ ਦਰਦ ਹਜੇ ਦਿਮਾਗ 'ਚੋਂ ਨਿਕਲਿਆ ਨਹੀਂ ਸੀ, ਇੱਕ ਦਰਦ ਹੋਰ ਪੰਜਾਬ ਦੇ ਗਲ ਪੈ ਗਿਆ। ਹਾਂਜੀ, ਪੰਜਾਬ, ਮੈਂ ਅੱਗੇ ਵੀ ਅਰਜ਼ ਕੀਤੀ ਕਿ ਇਹ ਵਾਕਿਆ ਹੀ ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪਰ ਇੱਥੇ ਸਾਡੇ ਬਜ਼ੁਰਗਾਂ ਨੇ ਜਾਂ ਜਿਹੜੇ ਉਦੋਂ ਪਾਰਟੀਸ਼ਨ ਵੇਲੇ ਗਲਤੀਆਂ ਕੀਤੀਆਂ ਸੀ, ਉਹ ਭੁਗਤਦੇ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ ਸਿਰ ਚਾੜੇ ਹੋਏ। ਦੇਖੋ, ਜਦੋਂ ਤੋਂ ਮੁਗਲਾਂ ਦਾ ਰਾਜ ਸੀ ਉਦੋਂ ਤਾਂ ਗੱਲ ਸਮਝ ਆਉਂਦੀ ਆ। ਜਦੋਂ 84 ਦੇ ਦੰਗੇ ਸੀ ਉਦੋਂ ਵੀ ਗੱਲ ਸਮਝ ਆਉਂਦੀ ਹੈ। ਮੋਦੀ ਨੇ ਕੀ ਬੁਰਾ ਕੀਤਾ ਸਿੱਖਾਂ ਦਾ? ਮੋਦੀ ਨੇ, ਮਾਣਯੋਗ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਦਾ ਕੋਰੀਡੋਰ ਖੁਲਾਇਆ, ਜਿੱਥੇ ਜ਼ਾਲਮ ਰਾਜਾ ਔਰੰਗਜ਼ੇਬ 9ਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀਸ਼ ਕਲਮ ਕਰਨ ਦਾ ਹੁਕਮ ਹੋਇਆ ਸੀ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਉਹ ਵੀਰ ਦਿਵਸ ਮਨਾਇਆ ਜਾਂਦਾ। ਕੀ ਨਹੀਂ ਉਹ ਕਰਦਾ? ਜੇ ਉਹ ਕਾਨੂੰਨ ਉਹਨੇ ਇਕੱਲੇ ਨੇ ਥੋੜ੍ਹੀ ਬਣਾਏ, ਜੇ ਬਣਾਏ ਸੀ ਉਹ ਕਾਨੂੰਨ, ਅਤੇ ਉਹਦੇ ਵਿੱਚ ਜੱਟ ਜ਼ਿਮੀਂਦਾਰ ਕਿੰਨੇ ਸੀਗੇ, ਮਨਿਸਟਰ ਤਾਂ ਉਦੋਂ ਤਾਂ ਬੜੀ ਫੂਕ ਦਿੰਦੇ ਸੀ ਉਹਨੂੰ ਕਿ ਮੋਦੀ ਸਾਹਿਬ ਤੁਸੀਂ ਕਿਸਾਨਾਂ ਦੀ ਬੜੀ ਲਾਟਰੀ ਕੱਢ ਦਿੱਤੀ। ਜਦੋਂ ਕਿਸਾਨਾਂ ਨੇ ਲੋਨ ਦਿੱਤਾ ਤਾਂ ਮੁੜ ਕੇ ਇੱਧਰ ਉਹ ਨਾ ਮੁੜ ਕੇ ਉਸੇ ਬਿੱਲਾਂ ਦਾ ਵਿਰੋਧ ਕਰਨ ਲੱਗ ਪਿਆ। ਗੱਲ ਇਹ ਹੈ ਕਿ ਮੈਂ ਤਾਂ ਝੂਠ ਨਹੀਂ ਬੋਲਾਂਗਾ, ਜਿੱਤਣ ਲਈ ਵੀ ਅਤੇ ਹਾਰਨ ਲਈ ਵੀ। ਸੱਚੀ ਗੱਲ ਇਹ ਆ ਕਿ ਝੋਲੀ ਚੁੱਕਾਂ ਨੇ ਕੰਮ ਖਰਾਬ ਕੀਤਾ। ਦਿੱਲੀ ਕਿਸੇ ਦੀ ਦੁਸ਼ਮਣ ਨਹੀਂ ਹੈ। ਜਿਹੜੇ ਚਮਚਗੀਰੀ ਕਰਦੇ ਉੱਥੇ ਜਾ ਕੇ, ਅੰਬਾਲੇ ਤੋਂ ਉਰੇ ਪੰਜਾਬ ਦੀਆਂ ਗੱਲਾਂ ਕਰਦੇ, ਉੱਥੇ ਜਾ ਕੇ ਇਹਨਾਂ ਦੀ ਜ਼ੁਬਾਨ ਬਦਲ ਜਾਂਦੀ ਸੀ ਸਾਰਿਆਂ ਦੀ। ਇਸ ਕਰਕੇ ਸੱਜਣਾ, ਨਾ ਫੋਲ ਦਿਲਾਂ ਦੀਆਂ ਰਮਜ਼ਾਂ ਨੂੰ। ਮੈਨੂੰ ਉੱਥੇ ਰਹਿ ਕੇ ਦਿੱਲੀ 'ਚ ਮੈਂ ਤੁਹਾਨੂੰ ਕਹਿੰਦਾ ਕਿ ਕਿੰਨੇ ਉਹ ਕੰਸਰਨਡ ਆ, ਉਹ ਕਿੰਨਾ ਪਿਆਰ ਕਰਦੇ ਪੰਜਾਬੀਆਂ ਨੂੰ। ਪੰਜਾਬ 'ਚ ਰਿਹਾ ਉਹ ਸਮਝਣ ਦੀ ਲੋੜ ਆ। ਇੱਥੋਂ ਜਾਲਾ ਲਾਈਏ, ਇੱਥੋਂ ਲਾਈਏ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਵੀ ਦੁਸ਼ਮਣ। ਨਾ 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 ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ, ਤਾਂ BJP ਦਾ ਰਾਜ ਲੈ ਆਓ ਇੱਕ ਵਾਰ। ਆਹ ਦੇਖ ਲਓ, ਕਰਨਾਲ ਲੰਘਣ ਨੂੰ ਨਹੀਂ ਸੀ ਦਿਲ ਕਰਦਾ। ਗੁੜਗਾਉਂ ਦੇਖ ਲਓ, ਲੱਗਦਾ ਦੁਬਈ ਆ ਗਿਆ, ਇੰਗਲੈਂਡ ਫਿਰਦੇ ਆ। ਉਧਰ UP ਦਾ ਕੀ ਹਾਲ ਸੀਗਾ, ਧੀਆਂ ਭੈਣਾਂ ਜਾ ਸਕਦੀਆਂ ਸੀ ਰਾਤ ਨੂੰ। ਇੱਧਰ ਬਿਹਾਰ ਦਾ ਦੇਖ ਲਓ, ਉਹ ਇਹ ਮੋਦੀ ਸਾਹਿਬ ਦੀ ਟੀਮ ਨੇ ਕੀਤਾ। ਪੰਜਾਬ 'ਚ ਵੀ ਰੁਜ਼ਗਾਰ, ਨਸ਼ਿਆਂ ਦੇ ਠੱਲ ਔਰ ਇੰਡਸਟਰੀ ਔਰ ਕਿਸਾਨਾਂ ਦੀ ਪ੍ਰਫੁੱਲਤ ਹੋਣ ਲਈ ਔਰ ਮਜ਼ਦੂਰਾਂ ਲਈ। ਅਗਰ ਭਲਾ ਚਾਹੁੰਦੇ ਆ ਪੰਜਾਬ ਦਾ, ਅਗਰ ਤਾਂ ਚਾਹੁੰਦੇ ਉੱਜੜ ਜਾਵੇ, ਕੋਈ ਇਨਵੈਸਟਰ ਨਹੀਂ ਸਾਡੇ ਕੋਲ ਆ ਰਿਹਾ। ਅਸੀਂ ਆਪਣੀ ਸਿਫਤ ਆਪ ਹੀ ਕਰਦੇ ਰਹੇ ਨੇ ਢੋਲ ਵਜਾ ਕੇ। ਅਰਤੁਗਰਲ ਗਾਜ਼ੀ ਦੇਖੋ, ਤੁਰਕਾਂ ਨੇ ਰਾਜ ਲਿਆ ਤੇ 600-700 ਸਾਲ ਰਾਜ ਕੀਤਾ। ਸਾਨੂੰ ਕਈ ਵਾਰੀ ਰਾਜ ਮਿਲਿਆ ਸੀ ਆਪਸ ਵਿੱਚ ਹੀ ਗੱਦਾਰੀਆਂ ਕਰਕੇ ਰਾਜ 25 ਸਾਲ ਕਿਸੇ ਦਾ 40 ਸਾਲ ਰਿਹਾ। ਅਸੀਂ ਨਿਰਾ ਲੜਨਾ ਜਾਣਦੇ ਹਾਂ। ਲੜਨ ਦੀ ਕੋਈ ਸਮਾਂ ਹੁੰਦਾ ਲੜਨ ਦਾ, ਕੋਈ ਸਮਾਂ ਹੁੰਦਾ ਸਮਝਣ ਦਾ। ਸਮਝੋ, ਜ਼ਰੂਰ ਸਮਝੋ ਕਿ ਹੁਣ ਯਾਰ ਲੜ ਕੇ ਦੇਖ ਲਿਆ, ਸਾਡਾ ਤਾਂ ਪੰਜਾਬ ਹੀ ਖਾਲੀ ਹੋ ਚੱਲਿਆ। ਬੱਚੇ ਬਾਹਰ ਨੂੰ ਜਾ ਰਹੇ ਆ, ਆਈਲੈਸ ਕਰਦੇ ਭੱਜ ਜਾਂਦੇ ਆ। ਉਹ ਕਹਿੰਦੇ ਅਸੀਂ ਨਹੀਂ ਇੱਥੇ ਰਹਿਣਾ। ਐਡਾ ਸੋਹਣਾ ਪੰਜਾਬ ਹੋਵੇ ਤਾਂ ਰਹਿਣ ਨਾ ਇੱਥੇ। ਜੇ ਸੈਲਫ ਐਨਾਲਿਸਿਸ ਤਾਂ ਕਰੋ। ਆੜ ਕੇ ਕਿੱਡਾ ਨੁਕਸਾਨ ਹੋ ਗਿਆ। ਆਪਾਂ ਕੁਛ ਮੰਗੀਏ, ਆਪਾਂ ਕੁਛ ਤਰੱਕੀ, ਕੋਈ ਵੱਡਾ ਇਨਵੈਸਟਰ ਹੀ ਨਹੀਂ ਆ ਰਿਹਾ ਇੱਥੇ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਤਕਦੀਰ ਚੁਣਦੀ ਹੋਏਗੀ ਜਾਂ ਹਾਈ ਕਮਾਂਡ ਚੁਣਦੀ ਹੋਏਗੀ।
ਨਾ ਮੈਂ ਜਲੰਧਰ ਚੁਣਿਆ ਸੀ, ਉਦੋਂ ਅਕਾਲੀਆਂ ਨੇ ਮੈਨੂੰ ਚੁਣ ਲਿਆ ਸੀ। ਫਿਰ ਦਿੱਲੀ ਲੈ ਗਏ ਸਾਹਿਬ, ਉੱਥੇ ਉਹਨਾਂ ਨੇ ਚੁਣ ਲਿਆ। ਹੁਣ ਫਰੀਦਕੋਟ ਆ, ਫਰੀਦਕੋਟ ਆ ਕੇ ਮੇਰਾ ਉਹਦਾ ਕਾਲਜਾ ਠੰਡਾ। ਹੁਣ ਮੈਨੂੰ ਜਿੱਤਣ ਹਰਨ ਦਾ ਨਹੀਂ ਕੋਈ ਪ੍ਰੋਬਲਮ। ਹੁਣ ਮੇਰੇ ਵਿੱਚ ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ, ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ, ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ, ਕੁੱਲੀ ਪਾ ਕੇ ਬੈਠ ਜਾਊਂਗਾ। ਲੇਕਿਨ ਜੇ ਮੈਨੂੰ ਮੌਕਾ ਨਾ ਮਿਲਿਆ ਫਿਰ ਵੀ ਮੈਂ ਇੱਥੋਂ ਕੁਝ ਖੱਟ ਕੇ ਹੀ ਜਾਵਾਂਗਾ, ਕਿਉਂਕਿ ਮੱਥਾ ਟੇਕਿਆ ਨਾ ਜਦੋਂ ਬਾਬਾ ਫਰੀਦ ਦੇ, ਫਿਰ ਯਾਦ ਆਇਆ, ਬਹੁਤ ਕੁਛ ਯਾਦ ਆਇਆ, ਬਹੁਤ ਹੀ ਕੁਛ ਯਾਦ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਕ ਚੁੱਕਿਆ ਪੰਜਾਬ, ਕਹਿੰਦੇ ਕਲਾਕਾਰਾਂ ਦੀ ਰਾਜਨੀਤੀ ਨਹੀਂ ਹੁਣ ਚੱਲੇਗੀ, ਕਹਿੰਦੇ ਉਹਨਾਂ ਨੂੰ ਸਵਾਲ ਕਰੇ ਸੀ ਪੱਤਰਕਾਰਾਂ ਨੇ। ਉਹ ਦੁਨੀਆ ਹੋ ਰਿਹਾ, ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਉਹ ਦੁਨੀਆ ਮੇਰੇ ਮਤਲਬ ਦੀ ਨਹੀਂ। ਉੱਥੇ ਇੱਦਾਂ ਹੀ ਆ, ਕੋਈ ਵੜਿੰਗਾ, ਕੋਈ ਤੜਿੰਗਾ, ਪਤਾ ਨਹੀਂ ਕੋਈ ਚੜਿੰਗਾ, ਮੈਨੂੰ ਤਾਂ ਪਤਾ ਨਹੀਂ। ਰਾਜਨੀਤੀ ਨੂੰ ਪਿਆਰ ਕਰਦੇ ਹੋ? ਨਹੀਂ, ਮੈਂ ਮੁਹੱਬਤ ਨੂੰ ਮੁਹੱਬਤ ਕਰਦਾ, ਬੰਦਿਆਂ ਨੂੰ ਪਿਆਰ ਕਰਦਾ, ਰੱਬ ਨੂੰ ਪਿਆਰ ਕਰਦਾ, ਰੱਬ ਦੇ ਬਣਾਇਆ ਨੂੰ ਬੰਦਿਆਂ ਨੂੰ ਪਿਆਰ ਕਰਦਾ। ਪੰਜਾਬ ਨੂੰ ਵੰਡਿਆ ਤਾਂ ਪੰਜਾਬ ਦੇ ਵਿੱਚੋਂ ਇੱਕ ਚੀਜ਼ ਜੀ ਨਿਕਲੀ ਕਿ ਦੁਬਾਰਾ ਫੇਰ ਇਕੱਠਾ ਹੋ ਜੇ ਪੰਜਾਬ। ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਵੱਖਰੇ ਕਰ ਦਿੱਤੇ। ਕਦੇ ਕੋਈ ਗੱਲ ਹੋਈ ਐਸੀ? ਕਿੱਦਾਂ ਮਤਲਬ? ਪੰਜਾਬ ਨੂੰ ਜਦੋਂ ਵੰਡਿਆ ਗਿਆ 1966 ਦੇ ਵਿੱਚ, ਹੁਣ ਤੁਸੀਂ ਵਜ਼ਾਰਤ ਦੇ ਵਿੱਚ ਵੀ ਰਹਿ ਕੇ 66 ਦੀ ਗੱਲ ਕਰਦੇ, 47 ਜੀ ਅਕਲ ਕਰ ਲੈਂਦੇ। ਉੱਥੇ ਤਾਂ ਪੰਡਤ ਜੀ ਤੋਂ ਚਾਹ ਪੀ ਕੇ ਕਹਿੰਦੇ ਪੰਡਤ ਜੀ ਆਪਣੇ ਹੱਥ ਨਾਲ ਚਾਹ ਬਣਾਉਂਦੇ, ਫੂਕ ਹੀ ਪੰਜਾਬੀ ਬਹੁਤ ਛਕ ਜਾਂਦੇ। ਉਦੋਂ ਫਿਰ ਖਿੱਚਿਆ ਹੁੰਦਾ ਕੰਮ, ਤੇ ਹੁਣ ਨਾ ਭੁਗਤਦੇ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਬੜਾ ਬਰੀਕ ਗੱਲਾਂ ਨੇ। ਜਦੋਂ ਵੀ ਅੰਦੋਲਨ ਹੋਇਆ, ਮੇਰੇ ਤੋਂ ਦੇਖ ਲਓ ਵੀ ਕਦੀ ਅਪਸ਼ਬਦ ਨਿਕਲਿਆ ਹੋਵੇ ਜਾਂ ਮੇਰੇ ਕਿਰਦਾਰ 'ਤੇ ਕੋਈ ਉਹ ਨਹੀਂ ਪਾ ਸਕਦਾ। ਜਿੰਨੀ ਕੁ ਜੋਗਾ ਮੈਂ ਹੈਗਾ ਮੈਂ ਕੀਤਾ। ਪੱਲੜੇ 'ਚ ਉਸੇ 'ਚ ਹੀ ਬੈਠੇ ਹੋ ਜਿਹੜੇ ਪੱਲੜੇ ਦੇ ਖਿਲਾਫ ਕਿਸਾਨ ਅੰਦੋਲਨ ਲੜ ਰਹੇ ਨੇ? ਨਹੀਂ, ਖਿਲਾਫ ਨਹੀਂ ਲੜ ਰਹੇ, ਆਪਣੇ ਹੱਕਾਂ ਲਈ ਲੜ ਰਹੇ। ਉਹ ਕੁਛ ਖਾਸ ਪਾਰਟੀ ਜਾਂ ਖਾਸ ਵਿਅਕਤੀ ਨਾਲ ਨਹੀਂ, ਉਹਨਾਂ ਨੇ ਆਪਣੇ ਹਕੂਕ ਲਈ ਲੜ ਰਹੇ। ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸਲਿਊਸ਼ਨ ਵੀ ਨਿਕਲ ਆਉਂਦੇ ਆ। ਕੱਲ੍ਹ ਨੂੰ ਇਹਦਾ ਹੱਲ ਵੀ ਨਿਕਲ ਆਉਣਾ। ਜਿੱਦਾਂ 3 ਬਿੱਲ ਵਾਪਸ ਲੈ ਲਏ ਸੀ, ਇਹ ਵੀ ਹੋ ਜਾਏਗਾ। MSP ਵਾਲਾ ਹੋ ਜਾਏਗਾ, ਪੱਕਾ ਹੋ ਜਾਏਗਾ। ਮੋਦੀ ਸਾਹਿਬ ਨੂੰ ਕਿੰਨੇ ਕੁ ਵਾਰ ਨੇੜੇ ਤੋਂ ਮਿਲੇ ਹੋ, ਜਿਹੜਾ ਕਿ ਕਈ ਵਾਰ ਕੋਈ ਚਰਚਾ ਚੱਲੀ ਹੋਵੇ ਪੰਜਾਬ ਦੇ ਹੱਕ ਹਕੂਕਾਂ ਦੀ, ਪੰਜਾਬ ਦੀ ਗੱਲ ਚੱਲੀ ਹੋਵੇ ਮੋਦੀ ਸਾਹਿਬ ਦੇ ਨਾਲ? ਜਦੋਂ ਵੀ ਮਿਲੇ ਉਹਨੂੰ ਕੰਸਰਨਡ ਹੁੰਦੇ ਪੰਜਾਬ ਲਈ, ਹਮੇਸ਼ਾ ਫਿਕਰਮੰਦ ਹੁੰਦੇ ਆ। ਤੁਸੀਂ ਦੇਖ ਲਓ ਕਿ ਉੱਥੇ ਜਦੋਂ ਪਹਿਲਾ ਅੰਦੋਲਨ ਚੱਲਿਆ ਤੇ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ ਕਿਸੇ ਵੀ ਕਿਸਮ ਦੀ। ਆਪਾਂ ਲਾਲ ਕਿਲੇ ਤੱਕ ਚਲੇ ਗਏ, ਫਿਰ ਵੀ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ। ਨਹੀਂ ਤਾਂ ਚਿੜੀ ਨਹੀਂ ਫਟਕ ਸਕਦੀ ਸੀ ਲਾਲ ਕਿਲੇ ਵੱਲ। ਦੇਖ ਲਓ, ਫਿਰ ਵੀ ਉਹ ਲਿਹਾਜ਼ ਕਰਦਾ ਪੰਜਾਬ ਦਾ। ਅਦਰਵਾਈਜ਼ ਉਹਦੀ ਨੇਚਰ ਨਹੀਂ ਇਹੋ ਜਿਹੀ। ਜਦੋਂ ਉਹ ਪਾਕਿਸਤਾਨ ਨਾਲ, ਅਫਗਾਨਿਸਤਾਨ ਨਾਲ, ਚਾਈਨਾ ਨਾਲ, ਹੋਰ ਕਿਸੇ ਨਾਲ ਡੀਲ ਕਰਦਾ, ਹੋਰ ਹਿਸਾਬ ਦਾ ਬੰਦਾ। ਪੰਜਾਬ ਨਾਲ ਜਦੋਂ ਡੀਲ ਕਰਦਾ, ਨਹੀਂ ਯਾਰ ਬਹੁਤ ਅੱਛੇ ਲੋਕ, ਉਹਨਾਂ ਨੂੰ ਪਿਆਰ ਕਰ। ਕਿਸਾਨੀ ਅੰਦੋਲਨ 'ਚ ਪਏ ਪਰਚੇ ਹਲੇ ਤੱਕ ਵਾਪਸ ਨਹੀਂ ਹੋਏ। ਕਿਸਾਨਾਂ ਦੇ ਪੁੱਤ ਹਲੇ ਤੱਕ ਪਰਚੇ ਭੁਗਤ ਰਹੇ ਨੇ। ਲਾਲ ਕਿਲੇ ਵਾਲਾ ਜੋ ਐਕਸੀਡੈਂਟ ਹੋਇਆ, ਉਸ ਨੂੰ ਦੇਖਦੇ ਹੋਏ ਸਭ ਤਾਮਝਾਮ ਕਿਸਾਨਾਂ ਦੇ ਵਿਰੋਧ 'ਚ ਹੋ ਕੇ ਖੜ ਗਿਆ ਕਿ ਕੇਸਰੀ ਕਿਉਂ? ਇਹ ਸਾਰੇ ਮਸਲੇ ਸੋਲਵ ਕਰਾਵਾਂਗੇ, ਮੇਰੇ 'ਤੇ ਯਕੀਨ ਕਰੋ। ਮੇਰੀ ਕੋਸ਼ਿਸ਼ ਹੋਏਗੀ ਕਿ ਸਾਡੇ ਭੈਣਾਂ ਭਰਾ ਕਦੇ ਵੀ ਬਾਰਡਰ 'ਤੇ ਨਾ ਜਾਣ, ਲਾਈਨਾਂ 'ਤੇ ਨਾ ਬੈਠਣ। ਕੁਛ ਕਿਸਾਨ ਲੀਡਰ ਜਾਂ ਮੈਂ ਵਕੀਲ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਜਾਇਆ ਕਰੂੰਗਾ। ਪਹਿਲਾਂ ਵੀ ਮੈਂ ਕਿਹਾ ਸੀ, ਮੈਂ ਕਿਹਾ ਜੇ ਤਾਂ ਤੁਸੀਂ ਬੱਚਿਆਂ ਨਾਲ ਜਾਂ ਇਸ ਮੁਲਕ ਨਾਲ ਦੁਸ਼ਮਣੀ ਆ, ਇਸ ਖਿੱਤੇ ਨਾਲ ਹੀ ਦੁਸ਼ਮਣੀ ਆ, ਪੰਜਾਬ ਨਾਲ, ਜੋ ਮਰਜ਼ੀ ਕਰੀ ਜਾਓ। ਵੈਸੇ ਪ੍ਰਧਾਨ ਮੰਤਰੀ ਕੋਲ ਮੈਂ ਸਭ ਤੋਂ ਕਮਜ਼ੋਰ ਬੰਦਾ, ਮੈਂ ਹੀ ਤੁਹਾਨੂੰ ਲੈ ਜਾਊਂਗਾ। ਕੋਈ ਜਾਂਦਾ ਤਾਂ ਹੈ ਨਹੀਂ ਗਾ, ਇਹੋ ਹੀ ਬੰਦੇ। ਕੋਸ਼ਿਸ਼ ਕਰੀਏ ਪਹਿਲਾਂ ਕਦੀ ਗੱਲ ਕਰਨ ਦੀ? ਪ੍ਰੈਸ ਕਾਨਫਰੰਸ ਕੀਤੀ, ਮੈਂ ਕਿਹਾ ਆਓ ਮੇਰੇ ਨਾਲ ਚੱਲੋ। ਇੱਕ ਵਾਰੀ ਫਾਈਨਲ ਹੋ ਗਿਆ ਸੀ, ਪ੍ਰਾਈਮ ਮਿਨਿਸਟਰ ਸਾਹਿਬ ਨੇ ਟਾਈਮ ਦੇ ਦਿੱਤਾ, ਇਹਨਾਂ ਨੇ ਵੀ ਟਾਈਮ ਦੇ ਦਿੱਤਾ। 5:30-6 ਵਜੇ ਮੋਬਾਈਲ ਆਫ ਕਰਤੇ। ਉਹ ਮੈਂ ਤਾਂ ਰਿਜ਼ਕ ਦਾਤੇ ਨੂੰ ਬਹੁਤ ਮੰਨਦਾ, ਮੈਨੂੰ ਪਤਾ ਮੈਂ ਇਹਨਾਂ ਦਾ ਖਾਦਾ। ਟਾਈਮ ਫਾਈਨਲ ਕਦੋਂ ਹੋਇਆ ਸੀ? ਪਹਿਲਾਂ ਵਾਲੇ ਅੰਦੋਲਨ? ਜਦੋਂ ਪਹਿਲੇ ਅੰਦੋਲਨ 'ਚ ਸਵੇਰ ਦੇ 5:30-6 ਵਜੇ ਦਾ ਟਾਈਮ ਸੀ। ਸਵੇਰੇ 6-7 ਵਜੇ ਸਾਹਿਬ ਨੂੰ ਮਿਲਣਾ ਸੀ ਤੇ ਸਾਰਿਆਂ ਨੇ 5-6 ਮੇਰੇ ਕੋਲ ਹੈਗਾ ਮੋਬਾਈਲ 'ਚ, 5-6 ਨਾਂ ਜਿਹੜੇ ਮੋਹਰੀ ਨਾਂ ਸੀ। ਇੱਕ ਲੇਡੀ ਵੀ ਸੀ ਵਿੱਚ,
ਅੱਛਾ। ਹਾਂ ਮੰਨ ਗਏ ਸੀ ਜਾਣ ਲਈ, ਪੁੜ ਕੇ ਮੋਬਾਈਲ ਆਫ ਕਰਤੇ। ਇਹਨਾਂ ਨੂੰ ਹੁਣ ਵੱਡੇ ਬੰਦੇ ਚਾਹੀਦੇ, ਵਿਚੋਲੇ ਵੀ। ਮੈਂ ਕੀ ਕਰਾਂ? ਪਹਿਲੀ ਵਾਰੀ ਤੋਮਰ ਸਾਹਿਬ ਦੀ ਗੱਲ, ਖੇਤੀਬਾੜੀ ਮੰਤਰੀ ਤੋਮਰ ਸਾਹਿਬ ਸੀ, ਉਹਦੀ ਗੱਲ ਰਾਜੇਵਾਲ ਸਾਹਿਬ ਨਾਲ ਮੈਂ ਤਾਂ ਕਰਾਈ ਸੀ, ਫੋਨ ਆਪ ਮਿਲਾ ਕੇ। ਮੈਂ ਕਿਹਾ ਕਰੋ ਗੱਲ। ਜਦੋਂ ਟੀਵੀ 'ਚ ਕਹਿੰਦੇ ਸੀ ਕਿ ਜੀ ਉਹ ਅਫਸਰ ਜਿਹੇ ਆਉਂਦੇ ਆ, ਕੋਈ ਵਜ਼ੀਰ ਵਜ਼ੂਰ ਤੇ ਸਾਡੇ ਨਾਲ ਡੀਲ ਨਹੀਂ ਕਰਦਾ, ਮੈਂ ਹੀ ਕਰਾਈ ਸੀ। ਫਿਰ ਪ੍ਰਾਈਮ ਏਸ਼ੀਆ ਜਤਿੰਦਰ ਪੰਨੂ ਸਾਹਿਬ ਉਹ ਗਵਾਹ ਆ, ਉਹਨਾਂ ਦੀ ਪਹਿਲੀ ਇੰਟਰਵਿਊ ਤੋਮਰ ਸਾਹਿਬ ਨਾਲ ਮੈਂ ਕਰਾਈ। ਫਿਰ ਆ ਨਿਊਜ਼ 18 ਵਾਲੇ ਮੁੰਡੇ ਟੈਂਟ ਫੋੜੀ ਚੁੱਕ ਕੇ ਉੱਥੇ ਆ ਗਿਆ ਦਿੱਲੀ, ਉਹਨਾਂ ਨੂੰ ਮੈਂ ਲੈ ਕੇ ਗਿਆ। ਯਾਰ ਇੱਕੋ ਰਸੇ ਨਾਲ ਨਾ ਬੰਦੇ ਨੂੰ ਨਗਾਈ ਜਾਓ। ਕੋਈ ਦੇਖੋ, ਮੈਂ ਬੇਸ਼ੱਕ ਬੀਜੇਪੀ 'ਚ ਹਾਂ, ਲੇਕਿਨ ਮੈਂ ਉਹੀ ਗੱਲ ਕੀਤੀ ਜਿਹੜੀ ਹੱਕ ਸੱਚ ਦੀ ਹੈ। ਜਦੋਂ ਪਹਿਲੀ ਵਾਰੀ ਪਾਰਲੀਮੈਂਟ 'ਚ ਬੋਲਿਆ, ਮੈਂ ਕੀ ਕਿਹਾ ਸੀ ਭਲਾ? ਕਿਸੇ ਨੇ ਸੁਣਿਆ? ਨਿਰਾ ਛੱਲੀ ਹਵਾ ਫਲਾਨਾ ਟਮਕਾਨਾ ਬੋਲੀ, ਜੇ ਸੁਣਿਆ ਸੀ? ਮੈਂ ਕਿਹਾ ਸੀ ਮੈਂ ਉਸ ਧਰਤੀ, ਬੇਸ਼ੱਕ ਦਿੱਲੀ ਤੋਂ ਜਿੱਤਿਆ, ਮੈਂ ਉਸ ਧਰਤੀ ਤੇ ਪੈਦਾ ਹੋਇਆ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਜਗਤ ਗੁਰੂ ਨੇ ਕਿਹਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਮੇਰੀ ਧਰਤੀ ਨਸ਼ਿਆਂ 'ਚ ਗਲਤਾਨ ਆ। ਇਹ ਪ੍ਰਧਾਨ ਮੰਤਰੀ ਤੇ ਇਸ ਗੁੰਬਦ ਦੇ ਥੱਲੇ ਸਭ ਤੋਂ ਤਾਕਤਵਰ ਬੈਠੇ ਲੋਕੋ, ਮੇਰੇ ਪਾਣੀਆਂ ਤੇ ਮੇਰੀ ਜਵਾਨੀ ਨੂੰ ਬਚਾ ਲਓ। ਜਿਤਾਇਆ ਤਾਂ ਮੈਨੂੰ ਦਿੱਲੀ ਵਾਲਿਆਂ ਨੇ ਸੀ, ਮੈਨੂੰ ਟਾਰਾ ਮਾਰਨ ਦੀ ਕੀ ਲੋੜ ਸੀ ਇੱਥੇ ਲਈ? ਇੱਥੇ ਨੂੰ ਮੈਂ ਕਿਉਂ ਰੋਂਦਾ ਸੀ? ਜਦੋਂ ਵੀ ਗੱਲ ਕੀਤੀ ਪੰਜਾਬ ਦੀ ਕੀਤੀ ਯਾਰ, ਹਾਲਾਂਕਿ ਮੈਂ ਦਿੱਲੀੋਂ ਜਿੱਤਿਆ ਸੀ। ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ, ਉਹਨਾਂ ਤੇ ਕੋਈ ਚਰਚਾ? ਪੰਜਾਬ ਦਾ ਕੁਛ ਵੀ ਨਹੀਂ ਲੁੱਟ ਹੋ ਸਕਦਾ। ਲੀਡਰ ਚੰਗੇ ਚਾਹੀਦੇ ਆ। ਲੀਡਰ ਮੈਂ ਕਹਿ ਕੇ ਐਵੇਂ ਕੋਈ ਫਸਣਾ ਨਹੀਂ ਚਾਹੁੰਦਾ। ਲੀਡਰ ਯਾਰ, ਲੀਡਰਾਂ ਦਾ ਕਦੀ ਨੁਕਸਾਨ ਹੋਇਆ? ਝਰੀਟ ਵੀ ਨਹੀਂ ਲੱਗਦੀ। ਸਾਡੇ ਬੱਚੇ ਮਰ ਜਾਂਦੇ ਹਰ ਮੂਵਮੈਂਟ 'ਚ। ਕਈ ਮੂਵਮੈਂਟ ਦਾ ਮੈਂ ਗਵਾਹ ਆ, ਮੈਂ ਪਾਤਰ ਹਾਂ। ਅਤੇ ਹੁਣ ਚਲੋ ਲਾਈਨ ਬਦਲ ਗਈ ਆ। ਮੈਂ ਸਾਰੇ ਰੰਗ ਵੇਖੇ ਜ਼ਿੰਦਗੀ ਦੇ। ਲੀਡਰ ਬੜੇ ਭੈੜੇ ਆ ਸਾਡੇ, ਜਿਸ ਵੀ ਤਨਜ਼ੀਮ ਨੂੰ ਚਲਾਉਂਦੇ ਆ, ਜਿਸ ਵੀ ਮੂਵਮੈਂਟ ਨੂੰ ਚਲਾਉਂਦੇ ਆ। ਜਿੱਦਣ ਇਮਾਨਦਾਰ ਕੋਈ ਲੀਡਰ ਆ ਗਿਆ ਨਾ, ਉਦੋਂ ਫਤਿਹ ਹੋ ਜਾਏਗੀ। ਮੈਨੇਜੇਬਲ ਆ। ਤਾਂ ਕੋਈ ਪੈਸੇ ਲੈ ਜਾਂਦਾ, ਕਿਸੇ ਨੂੰ CM ਨਾਲ PM ਨਾਲ ਫੋਟੋ ਆ ਜਾਂ ਉਹਨਾਂ ਦੀਆਂ ਗੱਲਾਂ ਮੰਨ ਕੇ ਬੱਚਿਆਂ ਨੂੰ ਪ੍ਰਵੋਕ ਕਰੀ ਜਾ ਰਿਹਾ। ਬੜੀ ਤਕਲੀਫ 'ਚ ਹਾਂ ਮੈਂ ਤਾਂ ਸਾਰੇ ਰੰਗ ਵੇਖਦਾ। ਮੈਨੂੰ ਤਾਂ ਪਤਾ ਹੁੰਦਾ ਕਿਹਦੇ ਚੱਕੇ ਬੋਲਦੇ। ਅਕਾਲੀ ਦਲ ਨਾਲ ਗੱਠ ਜੋੜ ਰਿਹਾ, ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ। ਅਕਾਲੀ ਦਲ ਅੱਜ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ? ਅਕਾਲੀ ਦਲ ਗੱਠਜੋੜ ਵਾਹਵਾ ਦੇਰ ਚੱਲਿਆ, ਹੁਣ ਫਿਰ ਕਹਿ ਰਹੇ ਸੀ ਖਰੇ ਹੋ ਜਾਣਾ ਇਹਨਾਂ ਦਾ, ਹੋਇਆ ਨਹੀਂ। ਮੈਨੂੰ ਲੱਗਦਾ ਹੋਇਆ ਨਹੀਂ, ਅਤੇ ਫਿਰ ਇਸ ਕਰਕੇ ਹੀ ਤਾਂ ਮੈਂ ਫਰੀਦਕੋਟ। ਜੇਕਰ ਹੁੰਦਾ ਕਦੇ ਗੱਠਜੋੜ, ਇੱਥੇ ਵਾਰੀ ਬੀਜੇਪੀ ਦੀ ਕਿੱਥੇ ਹੋਣੀ ਸੀ? ਨਹੀਂ, ਚਰਚਾਵਾਂ ਤਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ। ਰੱਬ ਕਰੇ ਹੋ ਜਾਵੇ। ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਕੌਣ ਹੈ ਸਿਆਸੀ ਗੁਰੂ? ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜਾਏ ਸੀ, ਟਿਕਟ ਦਿੱਤੀ ਸੀ, ਮੇਰੀ ਮਦਦ ਕਰਨਗੇ। ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਜੀ ਇੱਥੋਂ ਦੀ ਲੰਘ ਕੇ ਗਏ ਨੇ ਪਿੰਡਾਂ ਵਿੱਚ। ਬਾਦਲ ਸਾਹਿਬ ਨੇ ਤਾਂ ਮੈਨੂੰ ਸ਼ੁਰੂ ਕਰਾਇਆ ਸੀ। ਪਹਿਲੀ ਵਾਰੀ ਉਹਨਾਂ ਨੇ ਟਿਕਟ ਦਿੱਤੀ ਸੀ, ਉਹਨਾਂ ਨੂੰ ਮੈਂ ਕਿਹਾ ਸਿਆਸੀ ਗੁਰੂ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ, ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ। ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਿਆ ਯਾਰ ਸਿਆਸਤ 'ਚੋਂ। ਅਤੇ ਫਿਰ ਵੀ ਲੱਗਾ ਹੋਇਆ ਮੈਂ, ਪਤਾ ਨਹੀਂ ਕਿਉਂ ਲੱਗਾ ਹੋਇਆ, ਮੈਨੂੰ ਇਹ ਨਹੀਂ ਸਮਝ ਲੱਗਦੀ। ਖੱਟਿਆ ਤਾਂ ਕੱਖ ਵੀ ਨਹੀਂ ਗਾ। ਯਾਨੀ ਉਹ ਬੰਦਾ ਜਿਹੜਾ ਦੁਨੀਆ ਦੇ ਜਹਾਜ਼ਾਂ 'ਚ ਹੀ ਰਹਿੰਦਾ ਸੀ, ਉਹ ਬੰਦਾ ਜਿਹੜਾ 7 ਸਟਾਰਾਂ 'ਚ ਸੌਂਦਾ ਸੀ, ਉਹ ਬੰਦਾ ਜਿਹੜਾ ਨੋਟਾਂ ਦੇ ਵਿਛਾਉਣੇ ਕਰਕੇ ਸੌਂਦਾ, ਉਹ ਬੰਦਾ ਧੱਕੇ ਖਾ ਰਿਹਾ। ਕਿਸਮਤ ਦੀ ਗੱਲ ਹੈ। ਕਲਾਕਾਰੀ ਨੂੰ ਅੱਜ ਵੀ ਉਨੇ ਪਿਆਰ ਕਰਦੇ ਜਿੰਨਾ ਪਹਿਲਾਂ ਕਰਦੇ ਸੀ? ਕਲਾਕਾਰ ਹੀ ਹਾਂ ਮੈਂ, ਬੇਸਿਕਲੀ ਤਾਂ ਮੈਂ ਕਲਾਕਾਰ ਹੀ ਹਾਂ। ਕਲਾ ਮੇਰੇ ਰੋਮ 'ਚ ਮੇਰੇ ਭਰੀ ਹੋਈ ਹੈ। संगीत तो बिना दुनिया की, अगर फूलों को ज़ुबां होती वो भी 7 सरों की मौसीकी में बात करते। बाणी हुण गुरु साहब क्यों कहते छेड़ मरदाने रवाब बाणी आई है। इसका मतलब राग ते रब ते राग ते रवाब ते शब्द का बड़ा गहरा ताल्लुक है। संगीत तो बहुत वधिया चीज़ है जे तो चंगा काम लिया जाए। तो मैं बड़ा सुनता हूँ तुहानूं जदों पत्ता पत्ता ਸਿੰਘਾਂ ਦਾ बैरी तुसीं गाउने हो, बड़े जी ਉਸ ਲੈ ਦੇ ਵਿੱਚ ਗਾਉਣੇ, ਉਹ ਦੌਰ 'ਚ ਲੈ ਜਾਂਦੇ ਹੋ ਜਿਹੜਾ ਦੌਰ ਕਦੇ ਸਾਡੇ ਪੁਰਖਿਆਂ ਨੇ ਦੇਖਿਆ। ਮੈਂ ਗਾਉਂਦਾ ਨਹੀਂ, ਮੈਂ ਜੀਂਦਾ ਹੀ ਹੁੰਦਾ ਉਸ ਹਰ ਦੌਰ ਨੂੰ, ਉਸ ਦੌਰ ਨੂੰ ਜੀਵਿਆ ਸੀ। ਕੋਈ
ਮੂੰਹ ਨਹੀਂ ਸੀ ਖੋਲ੍ਹ ਸਕਦਾ ਜਦੋਂ ਮੈਂ ਬੋਲਿਆ ਸੀ, ਪਰ ਕੌਮ ਕਿਹੜੀ ਯਾਦ ਰੱਖਦੀ ਹੈ। ਕਿਸੇ ਨੇ ਸਰੋਪਾ ਵੀ ਨਹੀਂ ਦਿੱਤਾ ਅੱਜ ਤਾਈਂ। ਅਸੀਂ ਇੰਨੇ ਅੱਜ ਪਟੇ ਸੁਣਨਾ ਖਿਚਾਏ, ਇੰਨੇ ਜੇਲ੍ਹਾਂ 'ਚ ਗਏ, ਇੰਨੇ ਤਸ਼ੱਦਦ ਚੱਲੇ, ਤਾਂ ਮੈਨੂੰ ਕਿਹੜਾ ਇਹਨਾਂ ਨੇ ਕੋਈ ਐਡਾ ਕੋਈ ਤਮਗਜ਼ਾ ਦੇ ਦਿੱਤਾ। ਦਿਲ ਟੁੱਟ ਜਾਂਦਾ ਯਾਰ, ਦਿਲ ਟੁੱਟ ਜਾਂਦਾ। ਅਸੀਂ ਸੁਣਨਾ ਚਾਹੁੰਦੇ ਹਾਂ ਅੱਜ ਪਤਾ ਨਹੀਂ, ਅੱਜ ਦੀ ਮੂਡ ਮੇਰਾ ਸੁਣਾਉਣ ਦਾ, ਫੇਰ ਸੁਣਾਵਾਂਗੇ। ਪੂਰਾ ਪੰਜਾਬ ਕਹਿ ਰਿਹਾ ਕਿ ਅਸੀਂ ਬੀਜੇਪੀ ਨੂੰ ਨਹੀਂ ਜਿੱਤਣ ਦੇਵਾਂਗੇ, ਅਸੀਂ ਨਹੀਂ ਜਿਤਾਵਾਂਗੇ, ਪਰ ਸਾਰੇ ਲੱਗ ਰਹੇ ਨੇ ਕਿ ਬੀਜੇਪੀ ਦੀ ਸਰਕਾਰ ਹੋ। ਇਹ ਕਿਵੇਂ ਹੋ ਸਕਦਾ? ਪੰਜਾਬ ਨੂੰ ਸਮਝਣਾ ਮੁਸ਼ਕਿਲ ਆ। ਪੰਜਾਬ ਨੇ ਹੁਣ ਸਾਰੇ ਹੀ ਦੇਖ ਲਿਆ ਨਾ, ਜਿਤਾ ਕੇ ਸਾਰੇ ਤਾਂ ਦੇਖ ਲਿਆ। ਉਹ ਕਹਿੰਦੇ ਯਾਰ ਆਪਣਾ ਤਾਂ ਕੋਈ ਵੀ ਨਹੀਂ ਗਾ। ਆ ਬਾਕੀ ਸਟੇਟਾਂ ਨੂੰ ਦੇਖੋ ਨਾ ਕਿੰਨੀ ਤਰੱਕੀ ਕਰ ਗਈਆਂ। ਲਾਅ ਐਂਡ ਆਰਡਰ ਨੂੰ ਪਹਿਲਾਂ ਲੈ ਲਓ, ਉਸ ਤੋਂ ਬਾਅਦ ਇਨਫਰਾਸਟਰਕਚਰ ਜਿਹੜਾ ਉੱਥੇ ਦਾ ਬਣਿਆ, ਉਸ ਤੋਂ ਬਾਅਦ ਵਿਕਾਸ ਜਿਹਨੂੰ ਕਹਿ ਦਿੰਦੇ ਆਮ ਤੌਰ 'ਤੇ ਸਿਆਸੀ, ਉਹ ਦੇਖੋ ਨਾ ਬਾਕੀ ਸਟੇਟਾਂ ਕਿੰਨੀਆਂ ਪ੍ਰਫੁੱਲਿਤ ਹੋ ਗਈਆਂ। ਜੇ ਆਪਾਂ ਹੌਲੀ ਹੌਲੀ ਇਹਦਾ ਬੇੜਾ ਗਰਕ ਕਰਨਾ ਹੀ, ਇਸ ਧਰਤੀ ਦਾ ਨਾਂ ਜਿਤਾਓ। ਜੇ ਇਹਨੂੰ ਵੀ ਸਵਰਗ ਬਣਾਉਣਾ ਤਾਂ ਜਿਤਾ ਦਿਓ। ਕਿਵੇਂ ਬਣੂ ਸਵਰਗ? ਸਵਰਗ ਬਣੇਗਾ ਜਦੋਂ ਰੂਲਰ ਅੱਛਾ ਆਏਗਾ, ਗਵਰਨੈਂਸ ਅੱਛੀ ਹੋਏਗੀ, ਕੰਟਰੋਲ ਹੋਏਗਾ। ਉੱਥੇ ਯੂਪੀ ਨਜ਼ਰ ਤਾਂ ਮਾਰੋ ਨਾ ਬਾਕੀ ਸਟੇਟ ਦੀ, ਜਿੱਥੇ ਜਿੱਥੇ ਬੀਜੇਪੀ ਦਾ ਹੈ। ਵਿਰੋਧੀ ਕਹਿੰਦੇ ਰਾਮ ਰਾਜ ਪੈਦਾ ਕਰਨਾ ਚਾਹੁੰਦੇ ਆ, ਹਿੰਦੂ ਰਾਸ਼ਟਰ ਦੀ ਗੱਲ ਕਰਦਾ ਬੀਜੇਪੀ। ਕਰਦੇ ਨਹੀਂ, ਐਵੇਂ ਇਹਨਾਂ ਨੂੰ ਗੱਲਾਂ ਹੋਰ ਕੋਈ ਆਉਂਦੇ ਨਹੀਂ। ਲੋਟੂ ਟੋਲੇ ਇਕੱਠੇ ਹੋਏ ਆ, ਕਾਰੂ ਵਾਂਗੂ ਗੰਜ ਜੋੜੇ ਹੋਏ ਆ। ਉਹ ਬੰਦਾ ਪੈਸੇ ਦਾ ਰਵਾਦਾਰ ਨਹੀਂ ਕਿਸੇ ਦਾ, ਤਨਖਾਹ ਵੀ ਵੰਡ ਦਿੰਦਾ। ਮੈਂ ਦੇਖਿਆ 10 ਸਾਲਾਂ 'ਚ ਕੋਈ ਛੁੱਟੀ ਨਹੀਂ ਕੀਤੀ। ਇਹ ਅਯਾਸ਼ ਲੋਕ ਹੁੰਦੇ ਸੀ। ਪਹਿਲਾਂ ਗੋਰਿਆਂ ਨਾਲ ਰਲੇ ਰਹੇ 47 ਤੋਂ ਪਹਿਲਾਂ, ਫਿਰ ਵੀ ਬਾਅਦ 'ਚ ਅਯਾਸ਼ੀਆਂ ਹੀ ਕੀਤੀਆਂ। ਇਹਨਾਂ ਨੂੰ ਨਾ ਧਰਤੀ ਨਾਲ ਪਿਆਰ ਹੈ ਨਾ ਆਵਾਮ ਨਾਲ। ਕਿਸੇ ਨੇ ਕਹਿ ਤਾ ਜੀ ਮੈਂ ਗਰੀਬੀ ਖਤਮ ਕਰ ਦਊਂਗਾ, ਉਹ ਗਰੀਬ ਖਤਮ ਹੋ ਗਿਆ, ਗਰੀਬੀ ਨਹੀਂ ਖਤਮ ਹੋਈ। ਕੋਈ ਐਡੇ ਅੰਦੋਲਨ ਕਰ ਰਿਹਾ, ਉਹ ਮਜ਼ਦੂਰ ਕੋਲ ਤਾਂ ਰੋਟੀ ਖਾਣ ਲਈ ਪੈਸੇ ਹੈ ਨਹੀਂ ਗੇ, ਕਿੱਥੋਂ ਅੰਦੋਲਨ ਕਰ ਲਏਗਾ ਉਹ? ਉਹਨਾਂ ਦੇ ਵੀ ਹੱਕ 'ਚ ਕੋਈ ਆਵਾਜ਼ ਉਠਾਓ। ਜਿਹਨਾਂ ਨੂੰ ਰੋਟੀ ਨਹੀਂ ਮਿਲਦੀ, ਲਾਏ ਹੋਏ ਕੱਪੜੇ, ਕਿੱਥੇ ਜਾਣ ਉਹ ਲੋਕ? ਉਹਨਾਂ ਦਾ ਜਦੋਂ ਹਾਂ ਦਾ ਨਾਰਾ ਮਾਰੋਗੇ, ਫੇਰ ਗੁਰੂ ਨਾਨਕ ਦੇ ਸਿੱਖ ਆ ਤੁਸੀਂ। ਫਰੀਦਕੋਟ ਤੋਂ ਕਰਮਜੀਤ ਅਨਮੋਲ ਦੀ ਆਵਾਜ਼ ਆਈ, ਕਹਿੰਦੇ ਕਿ ਇੱਕ ਵਾਰ ਚਾਹ ਦਾ ਕੱਪ ਸਾਂਝਾ ਕਰਨਾ ਚਾਹੁੰਦੇ ਨੇ। ਉਹ ਛੋਟਾ ਭਰਾ ਮੇਰਾ, ਮੈਂ ਨਫ਼ਰਤ ਕਰ ਹੀ ਨਹੀਂ ਸਕਦਾ ਯਾਰ ਕਿਸੇ ਨੂੰ। ਇੱਕ ਸੂਫੀ ਫਕੀਰ ਸੀ, ਹਾਂ, ਉਹਦੀਆਂ ਗੱਲਾਂ ਤੋਂ ਦੁਖੀ ਹੋ ਗਿਆ ਕਈ ਸ਼ਰੀਕ, ਤੇ ਉਹਦੇ ਨਾਲ ਉਹਨੇ ਇੱਥੇ ਹਿੱਕ 'ਚ ਛੁਰਾ ਮਾਰਿਆ ਤੇ ਇੱਦਾਂ ਡਿੱਗ ਪਿਆ ਸੂਫੀ ਫਕੀਰ। ਹੁਣ ਉੱਤੇ ਕਾਤਲ ਆ, ਥੱਲੇ ਸੂਫੀ ਫਕੀਰ ਆ। ਕਹਿੰਦਾ ਮੈਂ ਤੈਨੂੰ ਪਛਾਣ ਲਿਆ ਮਸ਼ੂਕਾ, ਤੂੰ ਇਸ ਸ਼ਕਲ ਵਿੱਚ ਵੀ ਆ ਜਾਣਾ ਮੇਰਾ ਰੱਬਾ, ਤੂੰ ਇਸ ਸ਼ਕਲ 'ਚ ਲਾਸ਼ ਤੇ ਮਿਲਣਾ ਸੀ। ਮੈਂ ਤੂੰ ਨਾ ਚਾਹਾਂ ਮੇਰਾ, ਮੈਨੂੰ ਨਹੀਂ ਆਉਂਦਾ ਕੁਛ ਵੀ ਨਫ਼ਰਤ, ਸਿਰਫ ਮੁਹੱਬਤ ਨਾਲ ਆ ਸੀਨਾ ਭਰਿਆ ਹੈ। ਅੱਜ ਦੀ ਕਲਾਕਾਰੀ ਨੂੰ ਕਿਵੇਂ ਦੇਖਦੇ? ਜਿਹੜੀ ਅੱਜ ਦੀ ਕਲਾਕਾਰੀ ਢੋਲ ਢਮੱਕੇ ਤੇ ਆ ਗਈ, ਤੁਸੀਂ ਕਿਹਾ ਕਿ ਅਸੀਂ ਉਹ ਦੌਰ ਨੂੰ ਜਿਉਣੇ ਆ, ਜਿਹੜੀ ਉਸ 'ਚ ਕਲਾਕਾਰੀ ਕਰਦੇ ਆ ਜਾਂ ਜਿਹੜਾ ਵੀ ਗੀਤ ਗਾਉਣੇ ਆ। ਅੱਛਾ ਬੱਚੇ, ਅੱਛਾ ਜੇ ਸਿੱਖ ਪੁੱਛ ਕੇ ਗਾਉਣ। ਕਹਿੰਦੇ ਨਾ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ, ਬਾਜ ਮੁਰਸ਼ਿਦਾ ਰਾਹ ਨਹੀਂ, ਹੱਥਾਂ ਦੇ ਦੁੱਧਾ ਬਾਜ ਨਹੀਂ ਰਿੱਝਦੀ ਖੀਰ ਮੀਆਂ। ਸਤਿਗੁਰ ਬਿਨਾ ਗਿਆਨ ਨਹੀਂ ਮਿਲ ਸਕਦਾ। ਜੇ ਗੁਰੂ ਤੋਂ ਸਿੱਖ ਕੇ ਆਉਣਗੇ ਹੋਰ ਅੱਛਾ। ਲੇਕਿਨ ਪੰਜਾਬ ਦੀ ਧਰਤੀ ਏਡੀ ਸੋਹਣੀ ਆ, ਬਿਨਾਂ ਸਿੱਖਿਆ ਵੀ ਕਿ ਮੁੰਡੇ ਬਹੁਤ ਸੋਹਣਾ ਕਈ ਗਾਉਂਦੇ ਆ, ਬਹੁਤ ਅੱਛਾ ਗਾ ਰਹੇ ਆ। ਜਿਹੜੇ ਚੰਗਾ ਗਾਉਂਦੇ ਆ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ, ਸਾਡਾ ਇੱਥੇ ਨਾ ਕਾਲਜਾ ਹੀ ਬਹਿ ਜਾਂਦਾ ਯਾਰ। ਸਰੂ ਵਰਗਾ ਪੁੱਤ, ਐਡਾ ਸੋਹਣਾ ਨਾਮਵਰ, ਤੋਬਾ। ਤਦੇ ਮੈਂ ਕਹਿੰਦਾ ਪੰਜਾਬੀਆਂ ਨੂੰ ਘੱਟ ਲਿਆ, ਆਪਣਾ ਨੁਕਸਾਨ ਬਹੁਤ ਕੀਤਾ ਇਹਨਾਂ ਨੇ, ਆਪ ਬਹੁਤ ਨੁਕਸਾਨ ਕੀਤਾ। ਪੰਜਾਬ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪ ਹੀ ਮਰਵਾਉਣ ਵਾਲੇ ਬੰਦੇ, ਬੰਦਾ ਸਿੰਘ ਬਹਾਦਰ ਸਾਹਿਬ ਦੀ ਵੀ ਆਪ ਹੀ ਮੁਖਬਰੀ ਕਰਨ ਵਾਲੇ ਬੰਦੇ ਨੇ। ਤੇ 700 ਸਾਲ ਅਰਤੁਗਰਲ ਗਾਜ਼ੀ ਦੇ ਮੁੰਡੇ ਉਸਮਾਨ ਨੇ, ਸਾਰੇ ਸੀਰੀਅਲ ਦੇਖਿਆ ਕਰੋ, ਉਹ 700 ਸਾਲ ਰਾਜ ਕੀਤਾ। ਉਹਨਾਂ ਨੂੰ ਰਾਜ ਲੈਣਾ ਵੀ ਆਉਂਦਾ ਤੇ ਅੱਗੋਂ ਚਲਾਉਣਾ ਵੀ ਆਉਂਦਾ। ਜੇ ਸਾਡਾ ਰਾਜ ਆ ਹੀ ਗਿਆ ਤੇ ਫਿਰ ਆਪੇ ਜੈਲਸੀ ਕਰਨਾ। ਇੱਥੇ ਤਾਂ ਚਬਾਰਾ ਪਾ ਲਓ ਪਿੰਡ 'ਚ, ਕਹਿੰਦੇ ਸਾਲਾ ਪਤਾ ਨਹੀਂ ਕੀ ਕਰਨ ਲੱਗ ਪਿਆ। ਇਹ ਜੈਲਸੀ ਨਾਲ ਭਰੇ ਹੋਏ ਲੋਕ ਵੀ ਆ, ਪਿਆਰ ਨਾਲ ਭਰੇ ਹੋਏ ਵੀ ਆ। ਹਾਂ ਸੂਰਮ ਹੈ, ਲੇਕਿਨ ਨਿਰਾ ਲੜਾਈ ਨਹੀਂ, ਜ਼ੇਨ ਵੀ ਯੂਜ਼ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਗੱਲ ਕਰਦਾ ਉਹਦੇ ਤੇ ਕਿਉਂ ਉਂਗਲਾਂ ਉੱਠਦੀਆਂ ਨੇ? ਜਿਹੜਾ ਸੱਚ ਬੋਲੇਗਾ ਉਹ 'ਤੇ ਉਂਗਲਾਂ ਉੱਠਣਗੀਆਂ। ਜਿਹੜਾ ਵੀ ਸੱਚ ਬੋਲੇਗਾ,
ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਜਦੋਂ ਆਪਾਂ ਮੋਹਾਲੀ ਬੈਠੇ ਤੁਸੀਂ ਦੱਸਿਆ ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਉਸ ਦੌਰ ਦੇ ਵਿੱਚੋਂ ਸਰੂ ਜਿਹੇ ਮੁੰਡੇ ਜਿਹੜੇ ਸੀ ਖਪਰਿਆਂ ਨਾਲ ਹੈਗੇ ਸੀ ਫੁੱਲਾਂ ਮੈਂ ਜਿਹੇ। ਕਿਹਾ ਜੀ ਐਡੀ ਸੋਹਣੇ ਮੁੰਡੇ, ਇੰਨੀ ਜਵਾਨੀਆਂ ਕਤਲ ਹੋਈਆਂ, ਅਜ਼ਾਈ ਗਈਆਂ, ਲੇਕਿਨ ਬੜਾ ਕੀ ਕਰੀਏ। ਤਦੇ ਤਾਂ ਮੈਂ ਕਹਿ ਰਿਹਾ ਆਪਣੇ ਬੰਦੇ ਮਾਰਨ ਵਾਲੇ ਸੀ। ਤੁਹਾਨੂੰ ਵੀ ਇੰਟਰੋਗੇਸ਼ਨ ਕਰਿਆ ਕਦੇ? ਬਥੇਰੀ ਵਾਰੀ ਗਿਆ ਮੈਂ। ਉਦੋਂ ਦਾ ਰਿਕਾਰਡ ਚੈੱਕ ਕਰੋ, ਰਿਕਾਰਡ ਚੈੱਕ ਕਰੋ। ਔਰ ਮੈਨੂੰ ਤਕਲੀਫ ਹੈ ਕਿ ਕਿਸੇ ਨੇ ਮੇਰਾ ਅਸਲ ਚਿਹਰਾ ਨਹੀਂ ਕਿਸੇ ਨੇ ਦੇਖਿਆ। ਉਹ ਉਦੋਂ ਤਾਂ ਵੱਡੇ ਵੱਡੇ ਖੱਬੀ ਖਾਨ ਇੱਥੋਂ ਭੱਜ ਗਏ ਸੀ ਜਦੋਂ ਮੈਂ ਹਰ ਤਰ੍ਹਾਂ ਦਾ ਤਸ਼ੱਦਦ ਬਰਦਾਸ਼ਤ ਕੀਤਾ ਇਸ ਬਾਡੀ ਤੇ। ਦੀਪ ਸਿੱਧੂ ਬੰਬੇ ਤੋਂ ਆਇਆ, ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਵੋ ਕਦੇ? ਮੈਂ ਮਿਲਿਆ ਤਾਂ ਨਹੀਂ, ਟੈਲੀਫੋਨ ਤੇ ਇੱਕ ਵਾਰੀ ਧਰਮਿੰਦਰ ਦੇ ਫੈਨ ਆਏ ਸੀ ਵਲੈਤੋਂ, ਤੇ ਮੈਂ ਅਮਰਦੀਪ ਨੂੰ ਕਿਹਾ ਗਿੱਲ ਨੂੰ, ਮੈਂ ਕਿਹਾ ਯਾਰ ਉਹ ਧਰਮਿੰਦਰ ਦਿਖਾ ਦਿਓ, ਸਾਡਾ ਤਾਂ ਹੀਰੋ ਧਰਮਿੰਦਰ ਹੀ ਹੈ। ਉਹਨਾਂ ਤੋਂ ਬਾਹਰ ਬੈਠੇ ਵੀ ਹੋਏ, ਤੇ ਉਹ ਫਿਰ ਕਹਿਣ ਲੱਗਾ ਮੇਰਾ ਇੱਕ ਦੋਸਤ ਹੈ, ਉਹਨੂੰ ਮੈਂ ਕਹਿੰਦਾ। ਫਿਰ ਇਹ ਲੜਕਾ ਆਇਆ ਦੀਪ ਸਿੱਧੂ, ਇਹਨੇ ਇੰਨੀ ਸੇਵਾ ਕੀਤੀ ਉਹਨਾਂ ਨੂੰ। ਸੇਵਾ ਮੀਨਸ ਅਦਬ ਨਾਲ ਰਿਸੀਵ ਕੀਤਾ ਧਰਮਿੰਦਰ ਨਾਲ, ਫੋਟੋ ਖਿੱਚ, ਜੋ ਵੀ ਹੁੰਦਾ ਫੈਨ ਦਾ ਕਰਕੇ, ਕਿ ਉਹ ਅਜੇ ਤੱਕ ਤਾਰੀਫ ਕਰਦੇ। ਫਿਰ ਇਹ ਜਦੋਂ ਇੱਥੇ ਸਿੰਘੂ ਬਾਰਡਰ 'ਤੇ ਬੋਲਣ ਲੱਗ ਪਿਆ, ਮੈਂ TV 'ਚ ਵੇਖਿਆ, ਮੈਂ ਕਿਹਾ ਯਾਰ ਇਹ ਉਹੀ ਆ ਲੜਕਾ। ਫਿਰ ਮੈਂ ਮਹਿਸੂਸ ਕੀਤਾ ਇਹ ਉਮਰ ਤੋਂ ਬੜਾ ਅੱਗੇ ਆ। ਫਿਰ ਮੈਂ ਮਹਿਸੂਸ ਕੀਤਾ ਭਗਤ ਸਿੰਘ ਇੱਦਾਂ ਦਾ ਲੱਗਦਾ ਹੋਣਾ ਦੇਖਣ ਨੂੰ, ਉੱਦਾਂ ਦਾ ਹੀ ਲੱਗਦਾ ਸੀ, ਬੜਾ ਪਿਆਰਾ। ਫਿਰ ਫੋਨ ਉਹਦਾ ਇੱਕ ਵਾਰੀ ਆਇਆ, 40 ਮਿੰਟ ਸਾਡੀ ਗੱਲ ਹੋਈ। ਮੈਂ ਉਹਨੂੰ ਇਹੀ ਕਿਹਾ ਬੇਟਾ ਉਮਰ ਤੋਂ ਬਹੁਤ ਅੱਗੇ ਆ ਤੂੰ, ਪਿੱਛੇ ਹੋਰ ਬਹੁਤ ਆ, ਜ਼ਮਾਨਾ ਬੜਾ ਖ਼ਰਾਬ ਆ, ਕਿਤੇ ਆਈ ਬੈਠ ਕੇ ਸਲਾਹ ਕਰੀਏ, ਤੇਰਾ ਦੇਰ ਤੱਕ ਜ਼ਿੰਦਾ ਰਹਿਣਾ ਇਸ ਮੁਲਕ ਲਈ, ਇਹ ਪੰਜਾਬ ਲਈ ਬੜਾ ਹੈਗਾ। ਕਿਉਂਕਿ ਇੱਥੋਂ ਜਾਗਿਆ ਹੋਇਆ ਸੀ ਬੰਦਾ, ਗੈਰਤਮੰਦ ਬੱਚਾ ਸੀ। ਉਹ ਉੱਥੋਂ ਤੁਰ ਵੀ ਪਿਆ ਸੀ ਬਾਰਡਰ ਤੋਂ ਮੈਨੂੰ ਮਿਲਣ, ਰਸਤੇ 'ਚ ਹੀ ਪਤਾ ਨਹੀਂ ਕਿੰਨੇ ਕੁਛ ਕਹਿਤਾ ਹੋਣਾ ਵੀ ਇਹ ਤਾਂ BJP ਵਗੈਰਾ 'ਚ, ਪਤਾ ਨਹੀਂ ਕੀ ਹੋਇਆ, ਮੈਨੂੰ ਨਹੀਂ ਪਤਾ, ਉਹ ਜਾਣੇ, ਉਹਦਾ ਰੱਬ ਜਾਣੇ। ਅਸੀਂ ਮਿਲਣਾ ਸੀ, ਮਿਲ ਨਹੀਂ ਸਕੇ ਜੀ। ਅੱਜ ਯਾਦ ਆਉਂਦੀ ਹੈ? ਹਮੇਸ਼ਾ ਯਾਦ ਆਉਂਦੀ ਚੰਗੇ ਬੰਦਿਆਂ ਦੀ। ਉਹ ਵੀ ਆਸ਼ਿਕ ਸੀ। ਆਸ਼ਿਕ ਉਹ ਹੁੰਦਾ ਜਿਹੜਾ ਆਪਣੀ ਧਰਤੀ ਨੂੰ ਪਿਆਰ ਕਰੇ, ਗੈਰਤ ਨੂੰ ਪਿਆਰ ਕਰੇ। ਆਸ਼ਿਕ ਉਹ ਨਹੀਂ ਜਿਹੜਾ ਬਸ਼ਰਮੀ ਕਰਦਾ। ਉਹ ਆਪਣੀ ਲੋਕਾਂ ਦਾ ਆਸ਼ਿਕ ਸੀ, ਇਸ ਸੋਚ ਦਾ ਆਸ਼ਿਕ ਸੀ। ਉਹਨੂੰ ਜਾਗਿਆ, ਹੀ ਵਾਜ਼ ਵੈਲ ਐਜੂਕੇਟਡ, ਵੈਲ ਲਰਨਡ ਆਦਮੀ ਸੀ। ਉਸ ਉਮਰ ਦੇ ਬੱਚੇ ਇੱਦਾਂ ਨਹੀਂ ਬੋਲਦੇ ਜਿੱਦਾਂ ਉਹ ਬੋਲਦਾ ਸੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਉਹ ਹੰਸਰਾਜ ਜੀ ਹੋਰਾਂ ਨਾਲ ਕਰ ਰਹੇ ਹਾਂ, ਤਾਂ 1-2 ਮਿੰਟ ਦਾ ਸਮਾਂ ਹੋਰ ਲਵਾਂਗੇ, ਜਿਹੜੀ ਕਿ ਕਿਉਂਕਿ ਵੈਸੇ ਤਾਂ ਸਾਡੇ ਵਿੱਚ ਹੀ ਰਹਿਣਾ, ਹੁਣ ਕੰਪੇਨ ਚੱਲ ਪਈ ਆ, ਇਲੈਕਸ਼ਨਾਂ ਦਾ ਸਮਾਂ ਗਾ, ਪਰ ਸਾਨੂੰ ਇਹ ਹੈ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਜਿਵੇਂ ਮੈਂ ਕਿਹਾ ਕਿ ਜਿੰਨਾ ਵੱਧ ਸਮਾਂ ਗੁਜ਼ਾਰਿਆ ਜਾਵੇ ਉਨਾ ਥੋੜ੍ਹਾ ਹੁੰਦਾ। ਲੋਕਾਂ ਦੇ ਵਿੱਚ ਵਿਚਰਦੇ ਹੋ, ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਸਵੇਰੇ ਤਿਆਰੀ ਕਰਦੇ ਹੋ, ਸ਼ਾਮ ਨੂੰ ਫੇਰ ਸੌਣਾ ਹੁੰਦਾ, ਫੇਰ ਉਹ ਲੋਕਾਂ ਦੀ ਯਾਦ ਆਉਂਦੀ ਆ, ਕੀ ਮਨ ਦੇ ਵਿੱਚ ਕੀ ਲੈ ਕੇ ਚੱਲਦੇ ਹੋ? ਬਲਬਲਾ ਹੀ ਕੀ ਨੇ ਮਨ ਦੇ? ਮਨ ਵਿੱਚ ਇਹ ਹੁੰਦਾ ਕਿ ਜਿ ਕਲਚਰ ਕੀ ਕਹਿੰਦਾ, ਉੱਥੇ ਦੀ ਜ਼ੁਬਾਨ ਕੀ ਹੈ, ਐਕਸੈਂਟ, ਪ੍ਰੋਨਾਊਂਸੀਏਸ਼ਨ, ਉਹ ਕਿੰਝ ਬੋਲਦੇ ਨੇ, ਇਹ ਮੈਨੂੰ ਪਹਿਲਾਂ ਹੀ ਪਤਾ, ਕਿਉਂਕਿ ਮੈਂ ਗਾਉਂਦਾ ਰਿਹਾ ਹਰ ਖਿੱਤੇ 'ਚ, ਹਰ ਏਰੀਏ 'ਚ। ਮੈਨੂੰ ਪਤਾ ਮਾਲਵੇ 'ਚ ਕਿੱਦਾਂ ਦਾ ਗਾਣਾ ਚੱਲਦਾ, ਦੁਆਬੇ 'ਚ ਕਿੱਦਾਂ ਦਾ, ਮਾਝੇ 'ਚ ਕਿੱਦਾਂ ਦਾ। ਲੇਕਿਨ ਹੁਣ ਕਿਉਂਕਿ ਸਿਆਸਤ 'ਚ, ਸਿਆਸੀ ਤੌਰ 'ਤੇ ਮੈਂ ਇਹ ਮਹਿਸੂਸ ਕਰਦਾ, ਅਗਰ ਜਿਹੜੇ ਵੀ ਏਰੀਏ 'ਚ ਜਾਂਦਾ ਉੱਥੇ ਮੈਂ ਦੇਖਦਾ ਜਾਂਦਾ ਪਹਿਲੀ ਗੱਲ ਕਿ ਕੀ ਹੋਣ ਵਾਲਾ ਆ, ਕੀ ਕਰਨਾ ਆ, ਕੀ ਬੋਲਣਾ ਆ। ਬਸ ਇੱਦਾਂ ਹੀ ਦਿਨ ਗੁਜ਼ਰ ਜਾਂਦਾ। ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਮੇਰੇ 'ਤੇ ਯਕੀਨ ਕਰੋ, ਇਹ ਯਕੀਨ ਕਰੋਗੇ ਤਾਂ ਮੈਂ ਤੁਹਾਡੇ ਕੰਮ ਆਵਾਂਗਾ, ਕਿਉਂਕਿ ਬੰਦਾ ਮੈਂ ਥੋੜ੍ਹਾ ਠੀਕ ਹੀ ਹਾਂ, ਐਸੀ ਕੋਈ ਗੱਲ ਨਹੀਂ। ਇੱਥੋਂ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਰਹੇ ਮੁਹੰਮਦ ਸਦੀਕ, ਤੁਹਾਡੇ ਹਮ ਉਮਰ ਨੇ, ਉਹਨਾਂ ਨਾਲ ਕਦੇ ਗੱਲਬਾਤ ਹੋਈ? ਹਮ ਉਮਰ ਭਰਾਵਾ, ਮੇਰਾ ਹਮ ਉਮਰ ਤਾਂ ਨਹੀਂ ਹੋ, ਮੈਂ ਤਾਂ ਬਹੁਤ ਪਹਿਲਾਂ, ਉਦੋਂ ਜੰਮੇ ਵੀ ਨਹੀਂ ਹੋਣੇ ਜਦੋਂ ਦੇ ਉਹ ਹੈਗੇ। ਉਹ ਤਾਂ ਸਾਡੇ ਲਈ ਬਹੁਤ ਸਤਿਕਾਰਯੋਗ ਹੈ, ਮੰਨਣਯੋਗ। ਉਹਨੂੰ ਅੱਬਾ ਜੀ ਕਹਿੰਦੇ ਸਾਰੇ। ਉਹਨਾਂ ਨਾਲ ਗੱਲਬਾਤ ਹੋਈ ਕਦੇ ਵੀ? ਕਿਹੜੇ ਕੰਮ ਰਹਿ ਗਏ ਆ ਉਹ ਕਰ ਰਹੇ? ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ, ਬਹੁਤ ਜ਼ਿਆਦਾ। ਅਤੇ ਉਹ ਇੱਜ਼ਤ ਦੀ ਜਗ੍ਹਾ ਨੇ, ਐਜ਼ ਏ ਆਰਟਿਸਟ ਵੀ, ਵੈਸੇ ਵੀ ਸੀਨੀਅਰ।
ਉਹਨਾਂ ਨਾਲ ਕਦੇ ਨਹੀਂ ਗੱਲ ਹੋਈ ਵੀ ਕਿਹੜੇ ਕੰਮ ਰਹਿ ਗਏ ਆ ਭਾਈ, ਹੁਣ ਮੈਂ ਫਰੀਦਕੋਟ ਚ ਆ ਗਿਆ? ਮੈਨੂੰ ਟਿਕਟ ਮਿਲਣ ਤੋਂ ਪਹਿਲਾਂ ਤਾਂ ਬਥੇਰੀਆਂ ਅਸੀਂ ਗੱਲਾਂ ਕਰਦੇ। ਹਾਂ, ਕਦੀ ਉਹ ਘਰ ਵੀ ਆਉਂਦੇ ਸੀ ਦਿੱਲੀ ਵਾਲੇ, ਮੈਂ ਵੀ ਜਾਂਦਾ ਸੀ ਫੋਨ ਤੇ ਵੀ। ਹੁਣ ਟਿਕਟ ਮਿਲਣ ਤੋਂ ਬਾਅਦ ਨਹੀਂ ਹੋਈ ਗੱਲ, ਕਰਦੇ ਆ ਕਿਸੇ ਦਿਨ। ਕਿਉਂ? ਪਤਾ ਨਹੀਂ ਕਿਤੇ ਤਾਂ ਨਹੀਂ ਬਿਜੀ ਹੋਣੇ। ਮੈਂ ਕਈ ਵਾਰ ਇਹ ਹੁੰਦਾ ਵੀ ਚਲੋ ਸਾਡੇ ਘਰੇ ਆ ਗਏ, ਹੁਣ ਸਾਡੇ ਵਿਹੜੇ 'ਚ ਕਿਤੇ ਕੰਧ ਹੀ ਨਾ ਨਿਕਲ ਜੇ। ਪਤਾ ਨਹੀਂ, ਇਹ ਸਿਆਸਤ ਵੀ ਬੜੀ ਅਜੀਬੋ ਗਰੀਬ ਚੀਜ਼ ਹੈ। ਉਹ ਨਹੀਂ, ਉਹ ਮਿਲਾਂਗੇ ਅਸੀਂ ਬੜੇ ਪਿਆਰ, ਜਿੱਥੇ ਵੀ ਮਿਲੇ, ਜਦੋਂ ਵੀ ਮਿਲੇ ਬੜੇ ਪਿਆਰ ਨਾਲ, ਅਦਬ ਨਾਲ ਮਿਲਾਂਗੇ। ਕਈ ਵਾਰ ਕੰਪੇਨ ਤੇ ਇਕੱਠੇ ਹੋ ਗਏ। ਹਾਂ, ਆਉਣਾ ਹੀ ਆ ਇਕੱਠੇ। ਉੱਥੇ ਵੀ ਉਦਾਂ ਹੀ ਮਿਲੋਗੇ ਜੱਫੀ ਪਾ ਕੇ? ਜੱਫੀ ਨਹੀਂ ਪਾ ਕੇ, ਪਹਿਲਾਂ ਪੈਰੀਂ ਹੱਥ ਲਾਵਾਂਗੇ ਉਹਨਾਂ ਦੇ, ਵੱਡੇ ਆ। ਫਿਰ ਜੱਫੀ ਉਹਨਾਂ ਨੇ ਪਾਣੀ ਚਾਹੀ ਤੇ ਪਾ ਵੀ ਲਵਾਂਗੇ। ਹਾਂਜੀ, ਐਸੀ ਕੋਈ ਗੱਲ ਨਹੀਂ। ਫਿਰ ਲੋਕਾਂ 'ਚ ਨਾ ਮੈਸੇਜ ਉਦਾਂ ਦਾ ਚਲਾ ਜਾਵੇ ਵੀ ਇਹ ਇਕੱਠੇ ਹੋ ਗਏ ਬੀਜੇਪੀ ਵਾਲੇ ਕਾਂਗਰਸ ਵਾਲੇ? ਲੋਕਾਂ 'ਚ ਜੇ ਲੋਕਾਂ ਦੀ ਹੁਣ ਗੱਲ ਅਸੀਂ ਜੋ ਰੱਬ ਨੇ ਸਾਨੂੰ ਬਣਾਇਆ ਉੱਦਾਂ ਦੇ ਬਣ ਕੇ ਰਹਿਣਾ। ਮੈਂ ਹੁਣ ਠੇਕਾ ਲਿਆ, ਕੋਈ ਕਿੱਦਾਂ ਸੋਚੇ ਨਾ ਸੋਚੇ, ਜਿੱਦਾਂ ਦਾ ਮੈਨੂੰ ਮੇਰੇ ਮਾਲਕ ਨੇ ਡਿਜ਼ਾਈਨ ਕੀਤਾ ਮੈਂ ਉਸ ਤਰ੍ਹਾਂ ਕੁੰਡੀ ਲਾ ਕੇ ਬੋਲਦਾ, ਉੱਦਾਂ ਹੀ ਟੀਵੀ ਸਾਹਮਣੇ ਬੋਲਦਾ, ਉੱਦਾਂ ਹੀ ਪੜਦਾ। ਤਾਂ ਹੋਰ ਕਰੀਏ ਗੱਲਾਂ ਵੋਟਾਂ ਵਾਸਤੇ ਐਵੇਂ ਮੈਂ ਕਰੀ ਜਾਵਾਂ ਡਰਾਮੇ 'ਚ, ਫਾਇਦਾ ਕੀ ਹੈ ਨਾ? ਜੇ ਲੋਕ ਸਿਆਣੇ ਹੋਣਗੇ ਤਾਂ ਜੇ ਕੋਈ ਉਹਨਾਂ ਨੂੰ, ਲੋਕ ਵੈਸੇ ਸਿਆਣੇ ਵੀ ਹੈਗੇ ਆ, ਐਸੀ ਕੋਈ ਗੱਲ ਨਹੀਂ। ਉਹਨਾਂ ਨੇ ਜਦੋਂ ਚਾਹਿਆ ਕਿਸੇ ਨੂੰ ਜਿਤਾਇਆ, ਜਦੋਂ ਉਹਨਾਂ ਨੇ ਧੋਖਾ ਕੀਤਾ ਉਦੋਂ ਨਹੀਂ ਉਹਨਾਂ ਨੇ ਬਖਸ਼ਿਆ। ਤੁਸੀਂ ਤਾਂ ਨਹੀਂ ਕਰੋਗੇ ਧੋਖਾ? ਮੈਨੂੰ ਕੀ ਪਤਾ, ਮੇਰਾ ਪੁਰਾਣੀ ਜ਼ਿੰਦਗੀ ਦੇਖੋ ਨਾ, ਮੇਰੀ ਪੁਰਾਣੀ ਜ਼ਿੰਦਗੀ ਦੇਖੋ, ਮੇਰੇ ਨਾਲ ਹੀ ਧੋਖੇ ਹੋਏ। ਮੈਨੂੰ ਤਾਂ ਕਰਨਾ ਵੀ ਨਹੀਂ ਆਉਂਦਾ ਧੋਖਾ। ਮੈਂ ਤਾਂ ਅੱਗੇ ਕਿਹਾ, ਮੈਨੂੰ ਤਾਂ ਵਫਾ ਆਉਂਦੀ, ਪਿਆਰ ਆਉਂਦਾ ਬਸ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂ, ਤੁਸੀਂ ਕਿਸੇ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ, ਕਹਿੰਦੇ ਮੈਨੂੰ ਤਾਂ ਦੱਬਤਾ ਸੀ, ਕਬਰ ਪੱਟ ਕੇ ਉੱਤੇ ਫੁੱਲ ਫਲ ਲਾਤੇ ਸੀ ਵੀ ਹੰਸ ਰਾਜ ਨਹੀਂ ਹੈਗਾ ਹੁਣ। ਹਾਂ, ਸਿਆਸੀ ਤੌਰ 'ਤੇ ਇਸ ਤਰ੍ਹਾਂ ਹੀ ਕੀਤਾ ਸੀ। ਕਈ ਸ਼ੁਗਲ 'ਚ ਕਹਿ ਹੀ ਦਿੰਦੇ ਨਾ, ਲੈ ਬਈ ਮਾਰਤਾ ਸਿਆਸੀ ਤੌਰ 'ਤੇ। ਦੂਜੀ ਪਾਰਟੀ ਨੇ ਕਿਹਾ ਅਸੀਂ ਤਾਂ ਦੱਬਤਾ। ਮੋਦੀ ਨੇ ਕਿਹਾ ਝਾੜ ਫਿਰ ਮਿੱਟੀ ਮੋਟੀ ਮਿੱਤਰਾ ਆ ਜਾ ਦਿੱਲੀ। ਉਹਨੇ ਫਿਰ ਉੱਥੋਂ MP ਬਣੇ, ਬਹੁਤ ਵੱਡੇ ਫਰਕ ਨਾਲ ਜਿੱਤੇ ਸੀ। ਜ਼ਿੰਦਗੀ ਦਾ ਸਫ਼ਰ ਹੈ, ਚੱਲਦਾ ਹੀ ਰਹਿਣਾ, ਕੋਈ ਗੱਲ ਨਹੀਂ। ਜਿੱਤਾਂ ਹਾਰਾਂ ਵੀ ਨਾਲ ਆ, ਅਪਸ ਡਾਊਨ ਨਾਲ ਆ। ਬੰਦੇ ਨੂੰ ਬੈਲੈਂਸ ਰਹਿਣਾ ਚਾਹੀਦਾ। ਜੇ ਰਾਜ ਕਰਾਵੇਂ ਤਾਂ ਤੇਰੀ ਉਪਮਾ, ਜੇ ਭੀਖ ਮੰਗਾਏ ਤਾਂ ਕਿਆ ਕੱਟ ਜਾਏ। ਕੀ ਸੁਣਾ ਕੇ ਜਾਓਗੇ ਜਾਂਦੇ ਜਾਂਦੇ? ਯਾਰ ਹੁਣ ਆਪਾਂ ਉਸ ਪੈਰ ਵਿੱਚ ਤਾਂ ਕਰ ਰਹੇ ਹਾਂ, ਸੁਬਾਹ ਦੇ ਤੜਕੇ ਦੇ ਉੱਠੇ ਹੋਏ ਆ। ਤੇ ਫਿਰ ਕਿਸ ਦਿਨ, ਅੱਜ ਆਪਾਂ ਮਹੀਨਾ 2 ਮਹੀਨੇ ਹੈਗੇ ਆ, ਸੁਣਾਊਂਗਾ ਮੈਂ, ਪੱਕਾ ਸੁਣਾਊਂਗਾ, ਵਾਦਾ ਰਿਹਾ? ਪੱਕਾ ਵਾਦਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਨਾਲ ਜੋ ਸਮਾਂ ਗੁਜ਼ਾਰਿਆ। ਹੰਸਰਾਜ ਜੀ ਹੋਰੇ ਸਾਡੇ ਨਾਲ ਮੌਜੂਦ ਸਨ। ਤਾਂ ਫਿਰ ਕਿਸੇ ਦਿਨ ਸਮਾਂ ਮਿਲਿਆ ਤਾਂ ਫਿਰ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਤਦ ਤੱਕ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਏ ਜਦੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਿਆ। ਤੇ ਅੱਜ ਵੀ ਪੱਤਾ ਪੱਤਾ ਸਿੰਘਾਂ ਦਾ ਬੈਰੀ ਆ। ਡਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ। ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ, ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ। ਆਹੋ, ਮੈਂ ਤਾਂ ਫੁੱਲ ਹੀ ਸਿੱਟਦਾ ਰਿਹਾ। ਮੁਰਦਾਬਾਦ 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 ਮੁਰਦਾਬਾਦ। ਬਹਿ ਸਕਦੇ 2 ਦਿਨ ਬਾਰਡਰ ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ, ਕਿ ਸਦੀਆਂ ਤੋਂ ਗੁਲਾਮ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ। ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ। ਝੋਲੀ ਚੁੱਕਾ ਨੇ ਕੰਮ ਖਰਾਬ ਕੀਤਾ, ਦਿੱਲੀ ਕਿਸੇ ਦੀ ਦੁਸ਼ਮਣ ਨਹੀਂ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਦੀ ਦੁਸ਼ਮਣ। ਨਾ ਨਾ ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ, ਤੇ BJP ਦਾ ਰਾਜ ਲੈ ਆਓ ਇੱਕ ਵਾਰ।
ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ, ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਕ ਚੁੱਕਿਆ ਪੰਜਾਬ। ਉਹਨਾਂ ਦੇ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਇੱਦਾਂ ਹੀ ਆ, ਕੋਈ ਬੜੇਂਗਾ, ਕੋਈ ਤੜੇਂਗਾ, ਪਤਾ ਨਹੀਂ ਕੋਈ ਚੜੇਂਗਾ, ਮੈਨੂੰ ਤਾਂ ਪਤਾ ਹੈ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ, ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਗੈਰਤਮੰਦ ਕੌਮਾਂ ਲੜਦੀਆਂ ਹੈਗੀਆਂ, ਕੋਈ ਗੱਲ ਨਹੀਂ, ਉਹਦੇ ਸੋਲਿਊਸ਼ਨ ਵੀ ਨਿਕਲਵਾ। ਮੁਰਦਾਬਾਦ ਮੁਰਦਾਬਾਦ। ਜਿਹੜੇ ਚੰਗਾ ਗਾਉਂਦੇ ਆ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ? ਦੀਪ ਸਿੱਧੂ ਬੰਬੇ ਤੋਂ ਆਇਆ। ਦੀਪ ਸਿੱਧੂ ਬਾਰੇ ਕੋਈ ਗੱਲ ਹੋਈ ਹੋਵੇ ਜਾਂ ਦੀਪ ਸਿੱਧੂ ਨੂੰ ਮਿਲੇ ਹੋਏ ਕਦੇ? ਨਹੀਂ, ਚਰਚਾਵਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ ਰੱਬ ਕਰੇ ਹੋ ਜਵੇ, ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ, ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਿਆ ਯਾਰ। ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦੂੰਗਾ, ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ, ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ MP ਸ਼ੈਂਪੀ ਬਣ ਕੇ ਨਹੀਂ ਬੈਠੂਗਾ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫੇਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਫੇਰ ਇੱਕ ਸਿਆਸਤ ਨੂੰ ਲੈ ਕੇ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਤਾਂ ਇਸ ਮੁਲਾਕਾਤ ਦੇ ਵਿੱਚ ਕੀ ਕੁਝ ਅਹਿਮ ਰਹੇਗਾ, ਕਿਉਂਕਿ ਕਾਫੀ ਜਿਹੜਾ ਕਿ ਵਿਰੋਧ ਹੋ ਰਿਹਾ ਕਿਸਾਨਾਂ ਦੇ ਵੱਲੋਂ, BJP ਦਾ ਵਿਰੋਧ ਕੀਤਾ ਜਾ ਰਿਹਾ, ਤੇ ਸਾਡੇ ਨਾਲ BJP ਦੇ ਕੈਂਡੀਡੇਟ ਹੰਸਰਾਜ ਹੰਸ ਜੀ ਮੌਜੂਦ ਨੇ। ਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਇਸ ਪੂਰੇ ਮਾਹੌਲ ਨੂੰ, ਪੂਰੇ ਪੰਜਾਬ ਦੀ ਸਿਆਸਤ ਨੂੰ? ਕਿਉਂਕਿ ਪਹਿਲਾਂ ਦਿੱਲੀ ਦੇ ਵਿੱਚ ਰਹਿ ਕੇ ਸਿਆਸਤ ਕੀਤੀ ਆ ਤੇ ਹੁਣ ਪੰਜਾਬ 'ਚ ਆਏ ਹੋ। ਜੀ ਬਹੁਤ ਅੱਛਾ ਲੱਗ ਰਿਹਾ। ਜਿੱਥੇ ਵੀ ਤੁਹਾਡੀ ਡਿਊਟੀ ਲੱਗ ਜਾਏ, ਤੁਸੀਂ ਜਾਨ, ਦਿਲ, ਰੂਹ, ਜਿਸਮ ਜੋ ਵੀ ਕਰ ਸਕਦੇ ਹੋ ਇਸ ਵਜੂਦ ਤੋਂ ਕਰੋ, ਰੱਜ ਕੇ ਕਰੋ, ਸ਼ਿੱਦਤ ਨਾ ਕਰੋ, ਜਿੱਥੇ ਵੀ ਡਿਊਟੀ ਲੱਗ ਜਾਏ। ਬਾਬਾ ਫਰੀਦ ਦੀ ਧਰਤੀ ਤੇ ਆਉਣਾ ਇੱਕ ਸੁਭਾਗਾ ਮੰਨਦੇ ਹੋ? ਇਸ ਤੋਂ ਵੱਡੇ ਭਾਗਾਂ ਦੀ ਕੀ ਗੱਲ ਹੋ ਸਕਦੀ ਹੈ ਕਿ ਮੈਂ ਇਸੇ ਲਾਈਨ ਦਾ ਬੰਦਾ, ਸੂਫੀਆਂ ਨੂੰ ਮੰਨਣ ਵਾਲਾ। ਔਰ ਭਾਈ ਰੂਪਾ ਲੈ ਲਓ, ਦੀਨਾ ਕਾਂਗੜ ਲੈ ਲਓ, ਜਿੱਥੇ ਜ਼ਫਰਨਾਮਾ ਲਿਖਿਆ ਗਿਆ, ਬਾਬਾ ਫਰੀਦ ਸਰਕਾਰ ਤਾਂ ਗੰਜੇ ਸ਼ਕਰ ਹੋਏ। ਉਹ ਹਸਤੀ ਆ ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਖੁਦ ਜਾ ਕੇ ਕਲਾਮ ਉਹਨਾਂ ਦਾ ਲੈ ਕੇ ਆਏ, ਔਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਸਭ ਤੋਂ ਜ਼ਿਆਦਾ ਮੇਰਾ ਖਿਆਲ ਬਾਣੀ ਉਹਨਾਂ ਦੀ ਹੈ। ਨਾਥ ਜੋਗੀਆਂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਜੋਗੀਆਂ ਦਾ ਵੀ ਪੜ੍ਹਦੇ ਹਾਂ, ਉਹ ਵੀ ਇਸ ਮਾਲ ਵਿੱਚ ਬੜਾ ਬਹੁਤ ਜ਼ਰਖੇਜ਼ ਧਰਤੀ ਹੈ, ਰੂਹਾਨੀਅਤ ਲਈ ਵੀ, ਮੁਹੱਬਤ ਲਈ, ਪਿਆਰ ਲਈ ਵੀ। ਮੈਨੂੰ ਤਾਂ ਬਹੁਤ ਅੱਛਾ ਫੀਲ ਹੋ ਰਿਹਾ। ਜਦੋਂ ਆਪਾਂ ਮੋਹਾਲੀ ਮਿਲੇ ਸੀ ਤਾਂ ਉਦੋਂ ਆਫ ਕੈਮਰਾ ਗੱਲਾਂ ਚੱਲ ਰਹੀਆਂ ਸੀ। ਤੁਸੀਂ ਕਿਹਾ ਸੀ ਕਿ ਅਸੀਂ ਉਦੋਂ ਵੀ ਸਰੇ ਬਾਜ਼ਾਰ ਦੇ ਵਿੱਚ ਖੜ ਕੇ ਗਾਇਆ ਜਦੋਂ ਪੱਤਾ ਸਿੰਘਾਂ ਦਾ ਬੈਰੀ ਸੀ। ਬਿਲਕੁਲ ਗਾਇਆ, ਤੇ ਅੱਜ ਵੀ ਪੱਤਾ ਸਿੰਘਾਂ ਦਾ ਬੈਰੀ ਆ। ਦਿਬਰੂਗੜ੍ਹ NSA ਲਾ ਕੇ ਭੇਜਤਾ ਨੌਜਵਾਨਾਂ ਨੂੰ, ਤੇ ਜੇਕਰ ਉਹਨਾਂ ਦੀ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਖੜੇ ਹੁੰਦੇ ਨੇ। ਹਾਂਜੀ, ਉਹ ਰੱਬ ਮਿਹਰ ਕਰੇ, ਪੰਜਾਬ ਤੇ ਕੋਈ ਨਾ ਕੋਈ ਔਲੀ ਆਈ ਰਹਿੰਦੀ ਹੈ। ਤੇ ਮਿਹਰ ਕਰੇ ਰੱਬ, ਬੱਚੇ ਘਰਾਂ ਨੂੰ ਆਉਣ। ਇਹ ਪਿਆਰ ਔਰ ਮੁਹੱਬਤ ਲਈ ਸਟੇਟ ਪੈਦਾ ਹੋਈ ਸੀ। ਜੇ ਗੁਰੂ ਸਾਹਿਬਾਨ ਦੀ ਸਹੀ ਤਾਲੀਮ ਨੂੰ ਮੰਨਿਆ ਜਾਵੇ ਤੇ ਇਹ ਲੜਨ ਭਿੜਨ ਲਈ ਨਹੀਂ ਸੀ। ਇਹ ਮੁਹੱਬਤ ਕਰਨ ਲਈ ਸ਼ਬਦ ਗੁਰੂ ਉਹ ਦੇ ਕੇ ਗਏ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਦੇ ਵਿੱਚ ਇਹੀ ਹੈ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਪਾਇਆ। ਤੇ ਮੁਹੱਬਤ ਕਰਕੇ ਬੰਦਾ ਖੁਦ ਖੁਦਾ ਹੋ ਸਕਦਾ। ਨਫ਼ਰਤ ਕਰਕੇ ਆਪਣਾ ਵੀ ਬੇੜਾ ਗਰਕ ਕਰਦਾ, ਅਗਲੇ ਦਾ ਵੀ। ਸੋ ਇਸ ਕਰਕੇ ਮੈਨੂੰ ਤਾਂ ਭਰਾਵਾ ਮੁਹੱਬਤ ਹੀ ਆਉਂਦੀ ਹੈ, ਪਿਆਰ ਆਉਂਦਾ, ਔਰ ਹੋਰ ਕੁਛ ਨਹੀਂ ਆਉਂਦਾ। ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਗ੍ਹਾ ਤੇ ਹੰਸਰਾਜ ਹੰਸ ਪਹੁੰਚਦੇ ਨੇ। ਤੁਸੀਂ ਕਹਿੰਦੇ ਹੋ ਜੇ ਲੋਕ ਆਈ ਹੇਟ ਯੂ ਕਹਿੰਦੇ ਨਾ, ਅਸੀਂ ਆਈ ਲਵ ਯੂ ਕਹਿੰਦੇ ਆ।
ਆਹੋ ਮੈਂ ਤਾਂ ਫੁੱਲ ਹੀ ਸਿੱਟਦਾ ਰਹਿਣਾ ਕਿਸਾਨਾਂ ਤੇ ਵੀ। ਉਹਨਾਂ ਨੂੰ ਅਲੱਗ ਕਰਕੇ ਨਹੀਂ ਨਾ ਦੇਖ ਸਕਦੇ। ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤ ਹਾਂ, ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਸੀ, ਉਹ ਕਿਸਾਨ ਆ, ਉਹ ਆਪਣੇ ਹੱਕਾਂ ਲਈ ਲੜਦੇ ਆ। ਅਤੇ ਕੱਲ੍ਹ ਨੂੰ ਮੈਂ ਇੱਥੋਂ ਕਾਮਯਾਬ ਹੋ ਜਾਣਾ, ਮੈਂ ਜਿੰਨੀ ਗੱਲ ਕਿਸਾਨਾਂ ਦੀ ਕਰਾਂਗਾ ਉਨੀ ਖੇਤ ਮਜ਼ਦੂਰ ਦੀ ਕਰਾਂਗਾ। ਕਿਉਂਕਿ ਤੰਦਰੁਸਤ ਨੂੰ ਸਾਰ ਕੀ ਦੁੱਖੜੇ ਦੀ, ਦੁੱਖ ਪੁੱਛੀਏ ਕਿਸੇ ਬਿਮਾਰ ਕੋਲ। ਉਹਨਾਂ ਕੋਲ ਤਾਂ ਐਜੀਟੇਸ਼ਨ ਲੜਨ ਲਈ ਵੀ ਕੁਛ ਹੈ ਨਹੀਂ ਗਾ। ਮਜ਼ਦੂਰਾਂ ਕੋਲ ਬਹਿ ਸਕਦੇ 2 ਦਿਨ ਬਾਰਡਰ 'ਤੇ ਜਾ ਕੇ, ਉਹ ਹੈ ਹੀ ਨਹੀਂ, ਰੋਟੀ ਖਾਣ ਲਈ ਹੈ ਨਹੀਂ ਗੀ। ਅਤੇ ਸਦੀਆਂ ਤੋਂ ਗੁਲਾਮ ਆ ਉਹ, ਸਦੀਆਂ ਤੋਂ ਯਾਨੀ ਮਿਹਨਤ ਕਰਦੇ ਆ। ਤਦੇ ਤੋਂ ਕਹਿੰਦੇ ਕਿ ਜੱਟ ਲੱਗ ਕੇ ਸੀਰੀ ਦੇ ਗਲ ਰੋਇਆ। ਇਹ ਭਰਾਵਾਂ ਵਾਲਾ ਪਿਆਰ ਆ, ਮੁਹੱਬਤਾਂ ਵਾਲਾ ਪਿਆਰ ਆ। ਕਹਿੰਦੇ ਬੀਜੇਪੀ ਧਰਮ ਦੀ ਰਾਜਨੀਤੀ ਕਰ ਰਹੀ ਹੈ। ਕਹਿੰਦੇ ਆ ਧਰਮ ਕੋਈ ਬੁਰੀ ਚੀਜ਼ ਨਹੀਂ ਹੈ। ਕਿਸੇ ਇੱਕ ਧਰਮ ਨੂੰ ਤੁਸੀਂ ਪ੍ਰਫੁੱਲਤ ਨਾ ਕਰੋ, ਸਰਬ ਧਰਮਾਂ ਦੀ ਗੱਲ ਕਰੋ, ਤਾਂ ਧਰਮ ਕੋਈ ਬੁਰੀ ਚੀਜ਼ ਨਹੀਂ, ਕੋਈ ਬੁਰੀ ਚੀਜ਼ ਨਹੀਂ। ਪੰਜਾਬ ਜਰਖੇਜ਼ ਧਰਤੀ ਹੈ, ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ, ਵੱਢਿਆ ਗਿਆ। 1984 ਦਾ ਦਰਦ ਹਜੇ ਦਿਮਾਗ 'ਚੋਂ ਨਿਕਲਿਆ ਨਹੀਂ ਸੀ, ਇੱਕ ਦਰਦ ਹੋਰ ਪੰਜਾਬ ਦੇ ਗਲ ਪੈ ਗਿਆ। ਹਾਂਜੀ, ਪੰਜਾਬ ਮੈਂ ਅੱਗੇ ਅਰਜ਼ ਕੀਤੀ ਕਿ ਇਹ ਵਾਕਿਆ ਹੀ ਯੋਧਿਆਂ ਸੂਰਬੀਰਾਂ ਦੀ ਧਰਤੀ ਹੈ। ਪਰ ਇੱਥੇ ਸਾਡੇ ਬਜ਼ੁਰਗਾਂ ਨੇ ਜਾਂ ਜਿਹੜੇ ਉਦੋਂ ਪਾਰਟੀਸ਼ਨ ਵੇਲੇ ਗਲਤੀਆਂ ਕੀਤੀਆਂ ਸੀ, ਉਹ ਭੁਗਤਦੇ ਆ। ਕਿਵੇਂ ਦਾ ਲੱਗਦਾ ਹੁਣ ਆਉਣ ਵਾਲੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਪੂਰੀ ਜਿਹੜੀ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਵੀ ਹੁਣ ਹੰਢ ਚੁੱਕੇ ਹੋ, 5 ਸਾਲ MP ਵੀ ਰਹਿ ਚੁੱਕੇ ਹੋ ਦਿੱਲੀ ਤੋਂ, ਅਤੇ ਦਿੱਲੀ ਦੇ ਬੜੇ ਜ਼ਖਮ ਨੇ ਪੰਜਾਬ ਦੇ ਸਿਰ ਚਾੜੇ ਹੋਏ। ਦੇਖੋ, ਜਦੋਂ ਤੋਂ ਮੁਗਲਾਂ ਦਾ ਰਾਜ ਸੀ ਉਦੋਂ ਤਾਂ ਗੱਲ ਸਮਝ ਆਉਂਦੀ ਆ। ਜਦੋਂ 84 ਦੇ ਦੰਗੇ ਸੀ ਉਦੋਂ ਵੀ ਗੱਲ ਸਮਝ ਆਉਂਦੀ ਹੈ। ਮੋਦੀ ਨੇ ਕੀ ਬੁਰਾ ਕੀਤਾ ਸਿੱਖਾਂ ਦਾ? ਮੋਦੀ ਨੇ, ਮਾਣਯੋਗ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਦਾ ਕੋਰੀਡੋਰ ਖੁਲਾਇਆ, ਜਿੱਥੇ ਜ਼ਾਲਮ ਰਾਜਾ ਔਰੰਗਜ਼ੇਬ 9ਵੀਂ ਪਾਤਸ਼ਾਹੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ੀਸ਼ ਕਲਮ ਕਰਨ ਦਾ ਹੁਕਮ ਹੋਇਆ ਸੀ, ਉੱਥੇ ਉਹ ਗੁਰਪੁਰਬ ਮਨਾਉਂਦਾ ਲਾਲ ਕਿਲ੍ਹੇ 'ਚ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਸ ਦਿਨ ਸੋਗ ਮਨਾਉਂਦੇ ਨੇ, ਉਹ ਵੀਰ ਦਿਵਸ ਮਨਾਇਆ ਜਾਂਦਾ। ਕੀ ਨਹੀਂ ਉਹ ਕਰਦਾ? ਜੇ ਉਹ ਕਾਨੂੰਨ ਉਹਨੇ ਇਕੱਲੇ ਨੇ ਥੋੜ੍ਹੀ ਬਣਾਏ, ਜੇ ਬਣਾਏ ਸੀ ਉਹ ਕਾਨੂੰਨ, ਅਤੇ ਉਹਦੇ ਵਿੱਚ ਜੱਟ ਜ਼ਿਮੀਂਦਾਰ ਕਿੰਨੇ ਸੀਗੇ ਮਿਨਿਸਟਰ ਤਾਂ ਉਦੋਂ ਤਾਂ ਬੜੀ ਫੂਕ ਦਿੰਦੇ ਸੀ ਉਹਨੂੰ ਕਿ ਮੋਦੀ ਸਾਹਿਬ ਤੁਸੀਂ ਕਿਸਾਨਾਂ ਦੀ ਬੜੀ ਲਾਟਰੀ ਕੱਢ ਦਿੱਤੀ। ਜਦੋਂ ਕਿਸਾਨਾਂ ਨੇ ਲੋਨ ਦਿੱਤਾ ਤਾਂ ਮੁੜ ਕੇ ਇੱਧਰ ਉਹ ਨਾ ਮੁੜ ਕੇ ਉਸੇ ਬਿੱਲਾਂ ਦਾ ਵਿਰੋਧ ਕਰਨ ਲੱਗ ਪਿਆ। ਗੱਲ ਇਹ ਹੈ ਕਿ ਮੈਂ ਤਾਂ ਝੂਠ ਨਹੀਂ ਬੋਲਾਂਗਾ, ਜਿੱਤਣ ਲਈ ਵੀ ਅਤੇ ਹਾਰਨ ਲਈ ਵੀ। ਸੱਚੀ ਗੱਲ ਇਹ ਆ ਕਿ ਝੋਲੀ ਚੁੱਕਾਂ ਨੇ ਕੰਮ ਖਰਾਬ ਕੀਤਾ। ਦਿੱਲੀ ਕਿਸੇ ਦੀ ਦੁਸ਼ਮਣ ਨਹੀਂ ਹੈ। ਜਿਹੜੇ ਚਮਚਗੀਰੀ ਕਰਦੇ ਉੱਥੇ ਜਾ ਕੇ, ਅੰਬਾਲੇ ਤੋਂ ਉਰੇ ਪੰਜਾਬ ਦੀਆਂ ਗੱਲਾਂ ਕਰਦੇ, ਉੱਥੇ ਜਾ ਕੇ ਇਹਨਾਂ ਦੀ ਜ਼ੁਬਾਨ ਬਦਲ ਜਾਂਦੀ ਸੀ ਸਾਰਿਆਂ ਦੀ। ਇਸ ਕਰਕੇ ਸੱਜਣਾ, ਨਾ ਫੋਲ ਦਿਲਾਂ ਦੀਆਂ ਰਮਜ਼ਾਂ ਨੂੰ। ਮੈਨੂੰ ਉੱਥੇ ਰਹਿ ਕੇ ਦਿੱਲੀ 'ਚ ਮੈਂ ਤੁਹਾਨੂੰ ਕਹਿੰਦਾ ਕਿ ਕਿੰਨੇ ਉਹ ਕੰਸਰਨਡ ਆ, ਉਹ ਕਿੰਨਾ ਪਿਆਰ ਕਰਦੇ ਪੰਜਾਬੀਆਂ ਨੂੰ। ਪੰਜਾਬ 'ਚ ਰਿਹਾ ਉਹ ਸਮਝਣ ਦੀ ਲੋੜ ਆ। ਇੱਥੋਂ ਜਾਲਾ ਲਾਈਏ, ਇੱਥੋਂ ਲਾਈਏ। ਪਤਾ ਨਹੀਂ ਕਿਹਨਾਂ ਲੋਕਾਂ ਨੇ ਵਹਿਮ ਪਾਤਾ ਕਿ ਇਹ ਮੋਦੀ ਸਾਹਿਬ ਵੀ ਦੁਸ਼ਮਣ। ਨਾ 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 ਨਾ, BJP ਵੀ ਨਹੀਂ ਦੁਸ਼ਮਣ, ਮੋਦੀ ਵੀ ਨਹੀਂ ਦੁਸ਼ਮਣ। ਇਸ ਅਗਰ ਸਟੇਟ ਨੂੰ ਬਚਾਉਣਾ ਚਾਹੁੰਦੇ ਆ ਨਾ ਤਾਂ BJP ਦਾ ਰਾਜ ਲੈ ਆਓ ਇੱਕ ਵਾਰ। ਆਹ ਦੇਖ ਲਓ, ਕਰਨਾਲ ਲੰਘਣ ਨੂੰ ਨਹੀਂ ਸੀ ਦਿਲ ਕਰਦਾ। ਗੁੜਗਾਉਂ ਦੇਖ ਲਓ, ਲੱਗਦਾ ਦੁਬਈ ਆ ਗਿਆ, ਇੰਗਲੈਂਡ ਫਿਰਦੇ। ਉਧਰ UP ਦਾ ਕੀ ਹਾਲ ਸੀਗਾ, ਧੀਆਂ ਭੈਣਾਂ ਜਾ ਸਕਦੀਆਂ ਸੀ ਰਾਤ ਨੂੰ। ਇੱਧਰ ਬਿਹਾਰ ਦਾ ਦੇਖ ਲਓ, ਉਹ ਇਹ ਮੋਦੀ ਸਾਹਿਬ ਦੀ ਟੀਮ ਨੇ ਕੀਤਾ। ਪੰਜਾਬ 'ਚ ਵੀ ਰੁਜ਼ਗਾਰ, ਨਸ਼ਿਆਂ ਦੇ ਠੱਲ ਔਰ ਇੰਡਸਟਰੀ ਔਰ ਕਿਸਾਨਾਂ ਦੀ ਪ੍ਰਫੁੱਲਤ ਹੋਣ ਲਈ ਔਰ ਮਜ਼ਦੂਰਾਂ ਲਈ। ਅਗਰ ਭਲਾ ਚਾਹੁੰਦੇ ਆ ਪੰਜਾਬ ਦਾ, ਅਗਰ ਤਾਂ ਚਾਹੁੰਦੇ ਉੱਜੜ ਜਾਵੇ, ਕੋਈ ਇਨਵੈਸਟਰ ਨਹੀਂ ਸਾਡੇ ਕੋਲ ਆ ਰਿਹਾ। ਅਸੀਂ ਆਪਣੀ ਸਿਫਤ ਆਪ ਹੀ ਕਰਦੇ ਰਹੇ ਨੇ ਢੋਲ ਵਜਾ ਕੇ। ਅਰਤੁਗਰਲ ਗਾਜ਼ੀ ਦੇਖੋ, ਤੁਰਕਾਂ ਨੇ ਰਾਜ ਲਿਆ ਤੇ 600-700 ਸਾਲ ਰਾਜ ਕੀਤਾ। ਸਾਨੂੰ ਕਈ ਵਾਰੀ ਰਾਜ ਮਿਲਿਆ ਸੀ ਆਪਸ ਵਿੱਚ ਹੀ ਗੱਦਾਰੀਆਂ ਕਰਕੇ ਰਾਜ 25 ਸਾਲ ਕਿਸੇ ਦਾ 40 ਸਾਲ ਰਿਹਾ। ਅਸੀਂ ਨਿਰਾ ਲੜਨਾ ਜਾਣਦੇ ਹਾਂ। ਲੜਨ ਦੀ ਕੋਈ ਸਮਾਂ ਹੁੰਦਾ ਲੜਨ ਦਾ, ਕੋਈ ਸਮਾਂ ਹੁੰਦਾ ਸਮਝਣ ਦਾ। ਸਮਝੋ, ਜ਼ਰੂਰ ਸਮਝੋ ਕਿ ਹੁਣ ਯਾਰ ਲੜ ਕੇ ਦੇਖ ਲਿਆ,
ਸਾਡਾ ਤਾਂ ਪੰਜਾਬ ਹੀ ਖਤਮ ਹੋ ਖਾਲੀ ਹੋ ਚੱਲਿਆ। ਬੱਚੇ ਬਾਹਰ ਨੂੰ ਜਾ ਰਹੇ ਆ, ਆਈਲੈਸ ਕਰਦੇ ਭੱਜ ਜਾਂਦੇ ਆ, ਉਹ ਕਹਿੰਦੇ ਅਸੀਂ ਨਹੀਂ ਇੱਥੇ ਰਹਿਣਾ। ਐਡਾ ਸੋਹਣਾ ਪੰਜਾਬ ਹੋਵੇ ਤਾਂ ਰਹਿਣ ਨਾ ਇੱਥੇ। ਜੇ ਸੈਲਫ ਐਨਾਲਿਸਿਸ ਤਾਂ ਕਰੋ। ਆੜ ਕੇ ਕਿੱਡਾ ਨੁਕਸਾਨ ਹੋ ਗਿਆ। ਆਪਾਂ ਕੁਛ ਮੰਗੀਏ, ਆਪਾਂ ਕੁਛ ਤਰੱਕੀ, ਕੋਈ ਵੱਡਾ ਇਨਵੈਸਟਰ ਹੀ ਨਹੀਂ ਆ ਰਿਹਾ ਇੱਥੇ। ਕਹਿੰਦੇ ਜਲੰਧਰ ਸੀਟ ਤੋਂ ਕਿਉਂ ਨਹੀਂ ਲੜ ਰਹੇ ਹੰਸਰਾਜ ਹੰਸ? ਕਹਿੰਦੇ ਫਰੀਦਕੋਟ ਹੀ ਕਿਉਂ ਚੁਣਿਆ? ਮੈਂ ਤਾਂ ਨਹੀਂ ਚੁਣਦਾ ਕੋਈ ਵੀ। ਤਕਦੀਰ ਚੁਣਦੀ ਹੋਏਗੀ ਜਾਂ ਹਾਈ ਕਮਾਂਡ ਚੁਣਦੀ ਹੋਏਗੀ। ਨਾ ਮੈਂ ਜਲੰਧਰ ਚੁਣਿਆ ਸੀ, ਉਦੋਂ ਅਕਾਲੀਆਂ ਨੇ ਮੈਨੂੰ ਚੁਣ ਲਿਆ ਸੀ। ਫਿਰ ਦਿੱਲੀ ਲੈ ਗਏ ਸਾਹਿਬ, ਉੱਥੇ ਉਹਨਾਂ ਨੇ ਚੁਣ ਲਿਆ। ਹੁਣ ਫਰੀਦਕੋਟ ਹੈ, ਫਰੀਦਕੋਟ ਆ ਕੇ ਮੇਰਾ ਉਹਦਾ ਕਾਲਜਾ ਠੰਡਾ। ਹੁਣ ਮੈਨੂੰ ਜਿੱਤਣ ਹਰਨ ਦਾ ਨਹੀਂ ਕੋਈ ਪ੍ਰੋਬਲਮ। ਹੁਣ ਮੇਰੇ ਵਿੱਚ ਉੱਦਾਂ ਮੈਂ ਕਹਿੰਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਫੱਟੇ ਚੱਕ ਦਊਂਗਾ। ਇਹ ਪੱਕੀ ਗੱਲ ਹੈ, ਵਾਅਦਾ ਕਰਦਾ। ਰਿਕਾਰਡਿੰਗ ਕਾਇਮ ਰੱਖਿਓ। ਜਿਹੜੇ ਪ੍ਰੋਜੈਕਟ ਜੋ ਇੱਥੇ ਕੰਮ ਹੋਣ ਵਾਲਾ, ਔਰ ਮੈਂ ਇੱਥੇ ਤੱਪੜ ਵਿਛਾ ਕੇ ਬਹਿਣ ਵਾਲਾ ਬੰਦਾ, MP ਸ਼ੈਂਪੀ ਬਣ ਕੇ ਨਹੀਂ ਬੈਠੂਗਾ, ਕੁੱਲੀ ਪਾ ਕੇ ਬੈਠ ਜਾਊਂਗਾ। ਲੇਕਿਨ ਜੇ ਮੈਨੂੰ ਮੌਕਾ ਨਾ ਮਿਲਿਆ ਫਿਰ ਵੀ ਮੈਂ ਇੱਥੋਂ ਕੁਝ ਖੱਟ ਕੇ ਹੀ ਜਾਵਾਂਗਾ। ਕਿਉਂਕਿ ਮੱਥਾ ਟੇਕਿਆ ਨਾ ਜਦੋਂ ਬਾਬਾ ਫਰੀਦ ਦੇ, ਫਿਰ ਯਾਦ ਆਇਆ, ਬਹੁਤ ਕੁਛ ਯਾਦ ਆਇਆ, ਬਹੁਤ ਹੀ ਕੁਛ ਯਾਦ। ਵੜਿੰਗ ਸਾਹਿਬ ਕਹਿੰਦੇ ਕਲਾਕਾਰਾਂ ਤੋਂ ਕਹਿੰਦੇ ਅੱਖ ਚੁੱਕਿਆ ਪੰਜਾਬ। ਕਹਿੰਦੇ ਕਲਾਕਾਰਾਂ ਦੀ ਰਾਜਨੀਤੀ ਨਹੀਂ ਹੁਣ ਚੱਲੇਗੀ। ਕਹਿੰਦੇ ਉਹਨਾਂ ਨੂੰ ਸਵਾਲ ਕਰੇ ਸੀ ਪੱਤਰਕਾਰਾਂ ਨੇ। ਉਹ ਦੁਨੀਆ ਹੋ ਰਿਹਾ, ਉਹਨਾਂ ਦੇ ਮੈਂ ਜਵਾਬ ਵੀ ਨਹੀਂ ਦੇਣਾ ਚਾਹੁੰਦਾ, ਨਾ ਮੈਂ ਸੁਣਦਾ। ਉਹ ਦੁਨੀਆ ਮੇਰੇ ਮਤਲਬ ਦੀ ਨਹੀਂ। ਉੱਥੇ ਇੱਦਾਂ ਹੀ ਆ, ਕੋਈ ਵੜਿੰਗਾ, ਕੋਈ ਤੜੇਂਗਾ, ਪਤਾ ਨਹੀਂ ਕੋਈ ਚੜੇਂਗਾ, ਮੈਨੂੰ ਤਾਂ ਪਤਾ ਨਹੀਂ। ਰਾਜਨੀਤੀ ਨੂੰ ਪਿਆਰ ਕਰਦੇ? ਨਹੀਂ, ਮੈਂ ਮੁਹੱਬਤ ਕਰਦਾ, ਬੰਦਿਆਂ ਨੂੰ ਪਿਆਰ ਕਰਦਾ, ਰੱਬ ਨੂੰ ਪਿਆਰ ਕਰਦਾ, ਰੱਬ ਦੇ ਬਣਾਇਆ ਨੂੰ ਬੰਦਿਆਂ ਨੂੰ ਪਿਆਰ ਕਰਦਾ। ਪੰਜਾਬ ਨੂੰ ਵੰਡਿਆ ਤਾਂ ਪੰਜਾਬ ਦੇ ਵਿੱਚੋਂ ਇੱਕ ਚੀਜ਼ ਜੀ ਨਿਕਲੀ ਕਿ ਦੁਬਾਰਾ ਫੇਰ ਇਕੱਠਾ ਹੋ ਜੇ ਪੰਜਾਬ। ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਵੱਖਰੇ ਕਰ ਦਿੱਤੇ। ਕਦੇ ਕੋਈ ਗੱਲ ਹੋਈ ਐਸੀ? ਕਿੱਦਾਂ ਮਤਲਬ? ਪੰਜਾਬ ਨੂੰ ਜਦੋਂ ਵੰਡਿਆ ਗਿਆ 1966 ਦੇ ਵਿੱਚ, ਹੁਣ ਤੁਸੀਂ ਵਜ਼ਾਰਤ ਦੇ ਵਿੱਚ ਵੀ ਰਹਿ ਕੇ 66 ਦੀ ਗੱਲ ਕਰਦੇ, 47 'ਚ ਹੀ ਅਕਲ ਕਰ ਲੈਂਦੇ। ਉੱਥੇ ਤਾਂ ਪੰਡਤ ਜੀ ਤੋਂ ਚਾਹ ਪੀ ਕੇ ਕਹਿੰਦੇ ਪੰਡਤ ਜੀ ਆਪਣੇ ਹੱਥ ਨਾਲ ਚਾਹ ਬਣਾਉਂਦੇ, ਫੂਕ ਹੀ ਪੰਜਾਬੀ ਬਹੁਤ ਛਕ ਜਾਂਦੇ। ਉਦੋਂ ਫਿਰ ਖਿੱਚਿਆ ਹੁੰਦਾ ਕੰਮ, ਤਾਂ ਹੁਣ ਨਾ ਭੁਗਤਦੇ। ਕਿਸਾਨਾਂ ਨੂੰ ਕਿਉਂ ਨਹੀਂ ਬਾਰਡਰ ਟੱਪਣ ਦਿੱਤਾ ਗਿਆ? ਕਿਸਾਨ ਅੱਜ ਵਿਰੋਧ ਕਰ ਰਹੇ ਨੇ, ਤੁਹਾਡਾ ਵੀ ਵਿਰੋਧ ਕਰ ਰਹੇ ਨੇ। ਤੁਸੀਂ ਕਿਹਾ ਕਿ ਅਸੀਂ ਫੁੱਲ ਸੁੱਟਦੇ ਹਾਂ ਕਿਸਾਨਾਂ ਦੇ ਉੱਪਰੋਂ, ਪਰ ਕਿਸਾਨਾਂ ਨੂੰ ਬਾਰਡਰ ਕਿਉਂ ਨਹੀਂ ਟੱਪਣ ਦਿੱਤਾ ਗਿਆ? ਇਹ ਬੜਾ ਬਰੀਕ ਗੱਲਾਂ ਨੇ। ਜਦੋਂ ਵੀ ਅੰਦੋਲਨ ਹੋਇਆ, ਮੇਰੇ ਤੋਂ ਦੇਖ ਲਓ ਵੀ ਕਦੀ ਅਪਸ਼ਬਦ ਨਿਕਲਿਆ ਹੋਵੇ ਜਾਂ ਮੇਰੇ ਕਿਰਦਾਰ 'ਤੇ ਕੋਈ ਉਹ ਨਹੀਂ ਪਾ ਸਕਦਾ। ਜਿੰਨੀ ਕੁ ਜੋਗਾ ਮੈਂ ਹੈਗਾ ਮੈਂ ਕੀਤਾ। ਪੱਲੜੇ 'ਚ ਉਸੇ 'ਚ ਹੀ ਬੈਠੇ ਹੋ ਜਿਹੜੇ ਪੱਲੜੇ ਦੇ ਖਿਲਾਫ ਕਿਸਾਨ ਅੰਦੋਲਨ ਲੜ ਰਹੇ ਨੇ? ਨਹੀਂ, ਖਿਲਾਫ ਨਹੀਂ ਲੜ ਰਹੇ, ਆਪਣੇ ਹੱਕਾਂ ਲਈ ਲੜ ਰਹੇ। ਉਹ ਕੁਛ ਖਾਸ ਪਾਰਟੀ ਜਾਂ ਖਾਸ ਵਿਅਕਤੀ ਨਾਲ ਨਹੀਂ, ਉਹਨਾਂ ਨੇ ਆਪਣੇ ਹਕੂਕ ਲਈ ਲੜ ਰਹੇ। ਗੈਰਤਮੰਦ ਕੌਮਾਂ ਲੜਦੀਆਂ ਹੁੰਦੀਆਂ, ਕੋਈ ਗੱਲ ਨਹੀਂ, ਉਹਦੇ ਸਲਿਊਸ਼ਨ ਵੀ ਨਿਕਲ ਆਉਂਦੇ ਆ। ਕੱਲ੍ਹ ਨੂੰ ਇਹਦਾ ਹੱਲ ਵੀ ਨਿਕਲ ਆਉਣਾ। ਜਿੱਦਾਂ 3 ਬਿੱਲ ਵਾਪਸ ਲੈ ਲਏ ਸੀ, ਇਹ ਵੀ ਹੋ ਜਾਏਗਾ। MSP ਵਾਲਾ ਹੋ ਜਾਏਗਾ, ਪੱਕਾ ਹੋ ਜਾਏਗਾ। ਮੋਦੀ ਸਾਹਿਬ ਨੂੰ ਕਿੰਨੇ ਕੁ ਵਾਰ ਨੇੜੇ ਤੋਂ ਮਿਲੇ ਹੋ, ਜਿਹੜਾ ਕਿ ਕਈ ਵਾਰ ਕੋਈ ਚਰਚਾ ਚੱਲੀ ਹੋਵੇ ਪੰਜਾਬ ਦੇ ਹੱਕ ਹਕੂਕਾਂ ਦੀ, ਪੰਜਾਬ ਦੀ ਗੱਲ ਚੱਲੀ ਹੋਵੇ ਮੋਦੀ ਸਾਹਿਬ ਦੇ ਨਾਲ? ਜਦੋਂ ਵੀ ਮਿਲੇ ਉਹਨੂੰ ਕੰਸਰਨਡ ਹੁੰਦੇ ਪੰਜਾਬ ਲਈ, ਹਮੇਸ਼ਾ ਫਿਕਰਮੰਦ ਹੁੰਦੇ ਆ। ਤੁਸੀਂ ਦੇਖ ਲਓ ਕਿ ਉੱਥੇ ਜਦੋਂ ਪਹਿਲਾ ਅੰਦੋਲਨ ਚੱਲਿਆ ਤੇ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ ਕਿਸੇ ਵੀ ਕਿਸਮ ਦੀ। ਆਪਾਂ ਲਾਲ ਕਿਲੇ ਤੱਕ ਚਲੇ ਗਏ, ਫਿਰ ਵੀ ਉਹਨਾਂ ਨੇ ਕੋਈ ਸਖਤੀ ਨਹੀਂ ਕੀਤੀ। ਨਹੀਂ ਤਾਂ ਚਿੜੀ ਨਹੀਂ ਫਟਕ ਸਕਦੀ ਸੀ ਲਾਲ ਕਿਲੇ ਵੱਲ। ਦੇਖ ਲਓ, ਫਿਰ ਵੀ ਉਹ ਲਿਹਾਜ਼ ਕਰਦਾ ਪੰਜਾਬ ਦਾ। ਅਦਰਵਾਈਜ਼ ਉਹਦੀ ਨੇਚਰ ਨਹੀਂ ਇਹੋ ਜਿਹੀ। ਜਦੋਂ ਉਹ ਪਾਕਿਸਤਾਨ ਨਾਲ, ਅਫਗਾਨਿਸਤਾਨ ਨਾਲ, ਚਾਈਨਾ ਨਾਲ, ਹੋਰ ਕਿਸੇ ਨਾਲ ਡੀਲ ਕਰਦਾ, ਹੋਰ ਹਿਸਾਬ ਦਾ ਬੰਦਾ। ਪੰਜਾਬ ਨਾਲ ਜਦੋਂ ਡੀਲ ਕਰਦਾ, ਨਹੀਂ ਯਾਰ ਬਹੁਤ ਅੱਛੇ ਲੋਕ, ਉਹਨਾਂ ਨੂੰ ਪਿਆਰ ਕਰ। ਕਿਸਾਨੀ ਅੰਦੋਲਨ 'ਚ ਪਏ ਪਰਚੇ ਹਲੇ ਤੱਕ ਵਾਪਸ ਨਹੀਂ ਹੋਏ। ਕਿਸਾਨਾਂ ਦੇ ਪੁੱਤ ਹਲੇ ਤੱਕ ਪਰਚੇ ਭੁਗਤ ਰਹੇ ਨੇ। ਲਾਲ ਕਿਲੇ ਵਾਲਾ ਜੋ ਐਕਸੀਡੈਂਟ ਹੋਇਆ, ਉਸ ਨੂੰ ਦੇਖਦੇ ਹੋਏ ਸਭ ਤਾਮਝਾਮ ਕਿਸਾਨਾਂ ਦੇ ਵਿਰੋਧ 'ਚ ਹੋ ਕੇ ਖੜ ਗਿਆ ਕਿ ਕੇਸਰੀ ਕਿਉਂ? ਇਹ ਸਾਰੇ ਮਸਲੇ ਸੋਲਵ ਕਰਾਵਾਂਗੇ, ਮੇਰੇ 'ਤੇ ਯਕੀਨ ਕਰੋ। ਮੇਰੀ ਕੋਸ਼ਿਸ਼ ਹੋਏਗੀ ਕਿ ਸਾਡੇ ਭੈਣਾਂ ਭਰਾ ਕਦੇ ਵੀ ਬਾਰਡਰ 'ਤੇ ਨਾ ਜਾਣ, ਲਾਈਨਾਂ 'ਤੇ ਨਾ ਬੈਠਣ। ਕੁਛ ਕਿਸਾਨ ਲੀਡਰ ਜਾਂ ਮੈਂ ਵਕੀਲ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਜਾਇਆ ਕਰੂੰਗਾ। ਪਹਿਲਾਂ ਵੀ ਮੈਂ ਕਿਹਾ ਸੀ, ਮੈਂ ਕਿਹਾ ਜੇ ਤਾਂ ਤੁਸੀਂ ਬੱਚਿਆਂ ਨਾਲ ਜਾਂ ਇਸ ਮੁਲਕ ਨਾਲ ਦੁਸ਼ਮਣੀ ਆ, ਇਸ ਖਿੱਤੇ ਨਾਲ ਹੀ ਦੁਸ਼ਮਣੀ ਆ, ਪੰਜਾਬ ਨਾਲ, ਜੋ ਮਰਜ਼ੀ ਕਰੀ ਜਾਓ। ਵੈਸੇ ਪ੍ਰਧਾਨ ਮੰਤਰੀ ਕੋਲ ਮੈਂ ਸਭ ਤੋਂ ਕਮਜ਼ੋਰ ਬੰਦਾ, ਮੈਂ ਹੀ ਤੁਹਾਨੂੰ ਲੈ ਜਾਊਂਗਾ। ਕੋਈ ਜਾਂਦਾ ਤਾਂ ਹੈ ਨਹੀਂ ਗਾ।
ਇਹੋ ਹੀ ਬੰਦੇ ਆ। ਕੋਸ਼ਿਸ਼ ਕਰੀਏ ਪਹਿਲਾਂ ਕਦੀ ਗੱਲ ਕਰਨ ਅਰੇ ਦੀ? ਪ੍ਰੈਸ ਕਾਨਫਰੰਸ ਕੀਤੀ, ਮੈਂ ਕਿਹਾ ਆਓ ਮੇਰੇ ਨਾਲ ਚੱਲੋ। ਇੱਕ ਵਾਰੀ ਫਾਈਨਲ ਹੋ ਗਿਆ ਸੀ, ਪ੍ਰਾਈਮ ਮਿਨਿਸਟਰ ਸਾਹਿਬ ਨੇ ਟਾਈਮ ਦੇ ਦਿੱਤਾ, ਇਹਨਾਂ ਨੇ ਵੀ ਟਾਈਮ ਦੇ ਦਿੱਤਾ, 5:30-6 ਵਜੇ ਮੋਬਾਈਲ ਆਫ ਕਰਤੇ। ਉਹ ਮੈਂ ਤਾਂ ਰਿਜ਼ਕ ਦਾਤੇ ਨੂੰ ਬਹੁਤ ਮੰਨਦਾ, ਮੈਨੂੰ ਪਤਾ ਮੈਂ ਇਹਨਾਂ ਦਾ ਖਾਦਾ। ਟਾਈਮ ਫਾਈਨਲ ਕਦੋਂ ਹੋਇਆ ਸੀ? ਪਹਿਲਾਂ ਵਾਲੇ ਜਦੋਂ ਅੰਦੋਲਨ? ਪਹਿਲੇ ਅੰਦੋਲਨ 'ਚ ਸਵੇਰ ਦੇ 5:30-6 ਵਜੇ ਦਾ ਟਾਈਮ ਸੀ। ਸਵੇਰੇ 6-7 ਵਜੇ ਸਾਹਿਬ ਨੂੰ ਮਿਲਣਾ ਸੀ ਤੇ ਸਾਰਿਆਂ ਨੇ ਪ੍ਰੋਗਰਾਮ 5-6 ਮੇਰੇ ਕੋਲ ਹੈਗਾ ਮੋਬਾਈਲ 'ਚ, 5-6 ਨਾਂ ਜਿਹੜੇ ਮੋਹਰੀ ਨਾਂ ਸੀ, ਇੱਕ ਲੇਡੀ ਵੀ ਸੀ ਵਿੱਚ। ਅੱਛਾ। ਹਾਂ, ਮੰਨ ਗਏ ਸੀ ਜਾਣ ਲਈ, ਪੁੜ ਕੇ ਮੋਬਾਈਲ ਆਫ ਕਰਤੇ। ਇਹਨਾਂ ਨੂੰ ਹੁਣ ਵੱਡੇ ਬੰਦੇ ਚਾਹੀਦੇ, ਵਿਚੋਲੇ ਵੀ। ਮੈਂ ਕੀ ਕਰਾਂ? ਪਹਿਲੀ ਵਾਰੀ ਤੋਮਰ ਸਾਹਿਬ ਦੀ ਗੱਲ, ਖੇਤੀਬਾੜੀ ਮੰਤਰੀ ਤੋਮਰ ਸਾਹਿਬ ਸੀ, ਉਹਦੀ ਗੱਲ ਰਾਜੇਵਾਲ ਸਾਹਿਬ ਨਾਲ ਮੈਂ ਤਾਂ ਕਰਾਈ ਸੀ, ਫੋਨ ਆਪ ਮਿਲਾ ਕੇ। ਮੈਂ ਕਿਹਾ ਕਰੋ ਗੱਲ। ਜਦੋਂ ਟੀਵੀ 'ਚ ਕਹਿੰਦੇ ਸੀ ਕਿ ਜੀ ਉਹ ਅਫਸਰ ਜਿਹੇ ਆਉਂਦੇ ਆ, ਕੋਈ ਵਜ਼ੀਰ ਵਜ਼ੂਰ ਤੇ ਸਾਡੇ ਨਾਲ ਡੀਲ ਨਹੀਂ ਕਰਦਾ, ਮੈਂ ਹੀ ਕਰਾਈ ਸੀ। ਫਿਰ ਪ੍ਰਾਈਮ ਏਸ਼ੀਆ ਜਤਿੰਦਰ ਪੰਨੂ ਸਾਹਿਬ ਉਹ ਗਵਾਹ ਆ, ਉਹਨਾਂ ਦੀ ਪਹਿਲੀ ਇੰਟਰਵਿਊ ਤੋਮਰ ਸਾਹਿਬ ਨਾਲ ਮੈਂ ਕਰਾਈ। ਫਿਰ ਨਿਊਜ਼ 18 ਵਾਲੇ ਮੁੰਡੇ ਟੈਂਟ ਫੋੜੀ ਚੁੱਕ ਕੇ ਉੱਥੇ ਆ ਗਿਆ ਦਿੱਲੀ, ਉਹਨਾਂ ਨੂੰ ਮੈਂ ਲੈ ਕੇ ਗਿਆ। ਯਾਰ ਇੱਕੋ ਰਸੇ ਨਾ ਬੰਦੇ ਨੂੰ ਨਗਾਈ ਜਾਓ। ਕੋਈ ਦੇਖੋ, ਮੈਂ ਬੇਸ਼ੱਕ ਬੀਜੇਪੀ 'ਚ ਹਾਂ, ਲੇਕਿਨ ਮੈਂ ਉਹੀ ਗੱਲ ਕੀਤੀ ਜਿਹੜੀ ਹੱਕ ਸੱਚ ਦੀ ਹੈ। ਜਦੋਂ ਪਹਿਲੀ ਵਾਰੀ ਪਾਰਲੀਮੈਂਟ 'ਚ ਬੋਲਿਆ, ਮੈਂ ਕੀ ਕਿਹਾ ਸੀ ਭਲਾ? ਕਿਸੇ ਨੇ ਸੁਣਿਆ? ਨਿਰਾ ਛੱਲੀ ਹਵਾ ਫਲਾਨਾ ਟਮਕਾਨਾ ਬੋਲ ਜੇ ਸੁਣਿਆ ਸੀ? ਮੈਂ ਕਿਹਾ ਸੀ ਮੈਂ ਉਸ ਧਰਤੀ, ਬੇਸ਼ੱਕ ਦਿੱਲੀ ਤੋਂ ਜਿੱਤਿਆ, ਮੈਂ ਉਸ ਧਰਤੀ ਤੇ ਪੈਦਾ ਹੋਇਆ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਜਗਤ ਗੁਰੂ ਨੇ ਕਿਹਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਮੇਰੀ ਧਰਤੀ ਨਸ਼ਿਆਂ 'ਚ ਗਲਤਾਨ ਆ। ਇਹ ਪ੍ਰਧਾਨ ਮੰਤਰੀ ਤੇ ਇਸ ਗੁੰਬਦ ਦੇ ਥੱਲੇ ਸਭ ਤੋਂ ਤਾਕਤਵਰ ਬੈਠੇ ਲੋਕੋ, ਮੇਰੇ ਪਾਣੀਆਂ ਤੇ ਮੇਰੀ ਜਵਾਨੀ ਨੂੰ ਬਚਾ ਲਓ। ਜਿਤਾਇਆ ਤਾਂ ਮੈਨੂੰ ਦਿੱਲੀ ਵਾਲਿਆਂ ਨੇ ਸੀ, ਮੈਨੂੰ ਟਾਰਾ ਮਾਰਨ ਦੀ ਕੀ ਲੋੜ ਸੀ ਇੱਥੇ ਲਈ? ਇੱਥੇ ਨੂੰ ਮੈਂ ਕਿਉਂ ਰੋਂਦਾ ਸੀ? ਜਦੋਂ ਵੀ ਗੱਲ ਕੀਤੀ ਪੰਜਾਬ ਦੀ ਕੀਤੀ ਯਾਰ, ਹਾਲਾਂਕਿ ਮੈਂ ਦਿੱਲੀੋਂ ਜਿੱਤਿਆ ਸੀ। ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ, ਉਹਨਾਂ ਤੇ ਕੋਈ ਚਰਚਾ? ਪੰਜਾਬ ਦਾ ਕੁਛ ਵੀ ਨਹੀਂ ਲੁੱਟ ਹੋ ਸਕਦਾ। ਲੀਡਰ ਚੰਗੇ ਚਾਹੀਦੇ ਆ। ਲੀਡਰ ਮੈਂ ਕਹਿ ਕੇ ਐਵੇਂ ਕੋਈ ਫਸਣਾ ਨਹੀਂ ਚਾਹੁੰਦਾ। ਲੀਡਰ ਯਾਰ, ਲੀਡਰਾਂ ਦਾ ਕਦੀ ਨੁਕਸਾਨ ਹੋਇਆ? ਝਰੀਟ ਵੀ ਨਹੀਂ ਲੱਗਦੀ। ਸਾਡੇ ਬੱਚੇ ਮਰ ਜਾਂਦੇ ਹਰ ਮੂਵਮੈਂਟ 'ਚ। ਕਈ ਮੂਵਮੈਂਟ ਦਾ ਮੈਂ ਗਵਾਹ ਆ, ਮੈਂ ਪਾਤਰ ਹਾਂ। ਤੇ ਹੁਣ ਚਲੋ ਲਾਈਨ ਬਦਲ ਗਈ ਆ, ਮੈਂ ਸਾਰੇ ਰੰਗ ਵੇਖੇ ਜ਼ਿੰਦਗੀ ਦੇ। ਲੀਡਰ ਬੜੇ ਭੈੜੇ ਆ ਸਾਡੇ, ਜਿਸ ਵੀ ਤਨਜ਼ੀਮ ਨੂੰ ਚਲਾਉਂਦੇ ਆ, ਜਿਸ ਵੀ ਮੂਵਮੈਂਟ ਨੂੰ ਚਲਾਉਂਦੇ ਆ। ਜਿੱਦਣ ਇਮਾਨਦਾਰ ਕੋਈ ਲੀਡਰ ਆ ਗਿਆ ਨਾ, ਉਦੋਂ ਫਤਿਹ ਹੋ ਜਾਏਗੀ। ਮੈਨੇਜੇਬਲ ਆ ਤਾਂ ਕੋਈ ਪੈਸੇ ਲੈ ਜਾਂਦਾ, ਕਿਸੇ ਨੂੰ CM ਨਾ PM ਨਾ ਫੋਟੋ ਆ ਜਾਂ ਉਹਨਾਂ ਦੀਆਂ ਗੱਲਾਂ ਮੰਨ ਕੇ ਬੱਚਿਆਂ ਨੂੰ ਪ੍ਰਵੋਕ ਕਰੀ ਜਾ ਰਿਹਾ। ਬੜੀ ਤਕਲੀਫ 'ਚ ਹਾਂ ਮੈਂ ਤਾਂ ਸਾਰੇ ਰੰਗ ਵੇਖਦਾ। ਮੈਨੂੰ ਤਾਂ ਪਤਾ ਹੁੰਦਾ ਕਿਹਦੇ ਚੱਕੇ ਬੋਲਦੇ। ਅਕਾਲੀ ਦਲ ਨਾਲ ਗੱਠ ਜੋੜ ਰਿਹਾ, ਅਕਾਲੀ ਦਲ ਮੋਰਚਿਆਂ 'ਚੋਂ ਨਿਕਲਿਆ, ਅਕਾਲੀ ਦਲ ਅੱਜ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ? ਅਕਾਲੀ ਦਲ ਗੱਠਜੋੜ ਵਾਹਵਾ ਦੇਰ ਚੱਲਿਆ, ਹੁਣ ਫਿਰ ਕਹਿ ਰਹੇ ਸੀ ਖਰੇ ਹੋ ਜਾਣਾ ਇਹਨਾਂ ਦਾ, ਹੋਇਆ ਨਹੀਂ। ਮੈਨੂੰ ਲੱਗਦਾ ਹੋਇਆ ਨਹੀਂ, ਤੇ ਫਿਰ ਇਸ ਕਰਕੇ ਹੀ ਤਾਂ ਮੈਂ ਫਰੀਦਕੋਟ। ਜੇਕਰ ਹੁੰਦਾ ਕਦੇ ਗੱਠਜੋੜ, ਇੱਥੇ ਵਾਰੀ ਬੀਜੇਪੀ ਦੀ ਕਿੱਥੇ ਹੋਣੀ ਸੀ? ਨਹੀਂ, ਚਰਚਾਵਾਂ ਤਾਂ ਚੱਲ ਰਹੀਆਂ ਨੇ, ਕਹਿੰਦੇ ਗੱਠਜੋੜ ਦੁਬਾਰਾ ਕਰਨ ਨੂੰ ਤਿਆਰ। ਰੱਬ ਕਰੇ ਹੋ ਜਵੇ। ਮੇਰਾ ਸਿਆਸੀ ਗੁਰੂ ਫਿਰ ਮੇਰੀ ਮਦਦ ਕਰੋ। ਕੌਣ ਹੈ ਸਿਆਸੀ ਗੁਰੂ? ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜਾਏ ਸੀ, ਟਿਕਟ ਦਿੱਤੀ ਸੀ, ਮੇਰੀ ਮਦਦ ਕਰਨਗੇ। ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ? ਸੁਖਬੀਰ ਬਾਦਲ ਜੀ ਇੱਥੋਂ ਦੀ ਲੰਘ ਕੇ ਗਏ ਨੇ ਪਿੰਡਾਂ ਵਿੱਚ। ਬਾਦਲ ਸਾਹਿਬ ਨੇ ਤਾਂ ਮੈਨੂੰ ਸ਼ੁਰੂ ਕਰਾਇਆ ਸੀ, ਪਹਿਲੀ ਵਾਰੀ ਉਹਨਾਂ ਨੇ ਟਿਕਟ ਦਿੱਤੀ ਸੀ, ਉਹਨਾਂ ਨੂੰ ਮੈਂ ਕਿਹਾ ਸਿਆਸੀ ਗੁਰੂ। ਉਹ ਯਾਤਰਾ ਨੂੰ ਕਿਵੇਂ ਦੇਖਦੇ ਹੋ, ਜਿਹੜੀ ਯਾਤਰਾ ਉਹ ਕੱਢ ਰਹੇ ਨੇ? ਪਤਾ ਨਹੀਂ, ਮੈਂ ਤਾਂ ਸਦੀਆਂ ਹੋ ਗਈਆਂ ਭੁੱਲ ਗਿਆ ਹੁਣ ਸਾਰੇ ਜਹਾਨ ਨੂੰ। ਮੇਰੀ ਹੁਣ ਆਪਣੀ ਦੁਨੀਆ ਹੈ। ਉਹ ਬੜਾ ਦੁੱਖ ਚੱਲੇ, ਤਨਹਾਈਆਂ ਕੱਟੀਆਂ। ਇਸ ਸਿਆਸਤ ਨੇ ਕੀ ਨਹੀਂ ਮੇਰਾ ਨੁਕਸਾਨ ਕੀਤਾ। ਉੱਜੜ ਗਿਆ ਯਾਰ ਸਿਆਸਤ 'ਚੋਂ, ਤੇ ਫਿਰ ਵੀ ਲੱਗਾ ਹੋਇਆ ਮੈਂ। ਪਤਾ ਨਹੀਂ ਕਿਉਂ ਲੱਗਾ ਹੋਇਆ, ਮੈਨੂੰ ਇਹ ਨਹੀਂ ਸਮਝ ਲੱਗਦੀ। ਖੱਟਿਆ ਤਾਂ ਕੱਖ ਵੀ ਨਹੀਂ ਗਾ। ਯਾਨੀ ਉਹ ਬੰਦਾ ਜਿਹੜਾ ਦੁਨੀਆ ਦੇ ਜਹਾਜ਼ਾਂ 'ਚ ਹੀ ਰਹਿੰਦਾ ਸੀ, ਉਹ ਬੰਦਾ ਜਿਹੜਾ 7 ਸਟਾਰਾਂ 'ਚ ਸੌਂਦਾ ਸੀ, ਉਹ ਬੰਦਾ ਜਿਹੜਾ ਨੋਟਾਂ ਦੇ ਵਿਛਾਉਣੇ ਕਰਕੇ ਸੌਂਦਾ, ਉਹ ਬੰਦਾ ਧੱਕੇ ਖਾ ਰਿਹਾ। ਕਿਸਮਤ ਦੀ ਗੱਲ ਹੈ। ਕਲਾਕਾਰੀ ਨੂੰ ਅੱਜ ਵੀ ਉਹਨੇ ਪਿਆਰ ਕਰਦੇ ਜਿੰਨਾ ਪਹਿਲਾਂ ਕਰਦੇ ਸੀ? ਕਲਾਕਾਰ ਹੀ ਹਾਂ ਮੈਂ, ਬੇਸਿਕਲੀ ਤਾਂ ਮੈਂ ਕਲਾਕਾਰ ਹੀ ਹਾਂ। ਕਲਾ ਮੇਰੇ ਰੋਮ 'ਚ ਮੇਰੇ ਭਰੀ ਹੋਈ ਹੈ।
संगीत तो बिना दुनिया की है। अगर फूलों को ज़ुबां होती वो भी सात सरों की मौसीकी में बात करते। बाणी हुण गुरु साहब क्यों कहते छेड़ मरदानिया रवाब बाणी आई है। ਇਹਦਾ मतलब राग ते रब ते राग ते रवाब ते शब्द ਦਾ बड़ा गहरा ताल्लुक है। संगीत तो बहुत ਵਧੀਆ ਚੀਜ਼ ਹੈ ਜੇ ਇਹਦੇ ਤੋਂ ਚੰਗਾ ਕੰਮ ਲਿਆ ਜਾਵੇ ਤਾਂ। ਮੈਂ ਬੜਾ ਸੁਣਦਾ ਹੁੰਦਾ ਤੁਹਾਨੂੰ ਜਦੋਂ ਪੱਤਾ ਪੱਤਾ ਸਿੰਘਾਂ ਦਾ ਬੈਰੀ ਤੁਸੀਂ ਗਾਉਣੇ ਹੋ ਬੜੇ ਜੀ ਉਸ ਲਏ ਦੇ ਵਿੱਚ ਗਾਉਣੇ ਉਹ ਦੌਰ 'ਚ ਲੈ ਜਾਂਦੇ ਹੋ ਜਿਹੜਾ ਦੌਰ ਕਦੇ ਸਾਡੇ ਪੁਰਖਿਆਂ ਨੇ ਦੇਖਿਆ। ਮੈਂ ਗਾਉਂਦਾ ਨਹੀਂ, ਮੈਂ ਜੀਂਦਾ ਹੀ ਹੁੰਦਾ ਉਸ ਹਰ ਦੌਰ ਨੂੰ, ਉਸ ਦੌਰ ਨੂੰ ਜੀਵਿਆ ਸੀ। ਕੋਈ ਮੂੰਹ ਨਹੀਂ ਸੀ ਖੋਲ੍ਹ ਸਕਦਾ ਜਦੋਂ ਮੈਂ ਬੋਲਿਆ ਸੀ। ਪਰ ਕੌਮ ਕਿਹੜੀ ਯਾਦ ਰੱਖਦੀ ਹੈ, ਕਿਸੇ ਨੇ ਸਰੋਪਾ ਵੀ ਨਹੀਂ ਦਿੱਤਾ ਅੱਜ ਤਾਈਂ। ਅਸੀਂ ਅੱਜ ਸੁਣਨਾ ਚਾਹੇ ਇੰਨੇ ਜੇਲ੍ਹਾਂ 'ਚ ਗਏ, ਇੰਨੇ ਤਸ਼ੱਦਦ ਚੱਲੇ, ਤਾਂ ਮੈਨੂੰ ਕਿਹੜਾ ਇਹਨਾਂ ਨੇ ਕੋਈ ਐਡਾ ਕੋਈ ਤਮਗਜ਼ਾ ਦੇ ਦਿੱਤਾ। ਦਿਲ ਟੁੱਟ ਜਾਂਦਾ ਯਾਰ, ਦਿਲ ਟੁੱਟ ਜਾਂਦਾ। ਅਸੀਂ ਸੁਣਨਾ ਚਾਹੁੰਦੇ ਹਾਂ ਅੱਜ ਪੱਤਾ ਪੱਤਾ ਨਹੀਂ, ਸਿੰਘਾਂ ਅੱਜ ਦਾ। ਦੀ ਮੂਡ ਮੇਰਾ ਸੁਣਾਉਣ ਦਾ, ਫੇਰ ਸੁਣਾਵਾਂਗੇ। ਪੂਰਾ ਪੰਜਾਬ ਕਹਿ ਰਿਹਾ ਕਿ ਅਸੀਂ ਬੀਜੇਪੀ ਨੂੰ ਨਹੀਂ ਜਿੱਤਣ ਦੇਵਾਂਗੇ, ਅਸੀਂ ਨਹੀਂ ਜਿਤਾਵਾਂਗੇ, ਪਰ ਅਸਾਰ ਇਹ ਲੱਗ ਰਹੇ ਨੇ ਕਿ ਬੀਜੇਪੀ ਦੀ ਸਰਕਾਰ ਹੋਊ। ਇਹ ਕਿਵੇਂ ਹੋ ਸਕਦਾ? ਪੰਜਾਬ ਨੂੰ ਸਮਝਣਾ ਮੁਸ਼ਕਿਲ ਆ। ਪੰਜਾਬ ਨੇ ਹੁਣ ਸਾਰੇ ਹੀ ਦੇਖ ਲਿਆ ਨਾ, ਜਿਤਾ ਜਿਤਾ ਕੇ ਸਾਰੇ ਤਾਂ ਦੇਖ ਲਿਆ। ਉਹ ਕਹਿੰਦੇ ਯਾਰ ਆਪਣਾ ਤਾਂ ਕੋਈ ਵੀ ਨਹੀਂ ਗਾ। ਆ ਬਾਕੀ ਸਟੇਟਾਂ ਨੂੰ ਦੇਖੋ ਨਾ ਕਿੰਨੀ ਤਰੱਕੀ ਕਰ ਗਈਆਂ। ਲਾਅ ਐਂਡ ਆਰਡਰ ਨੂੰ ਪਹਿਲਾਂ ਲੈ ਲਓ, ਉਸ ਤੋਂ ਬਾਅਦ ਇਨਫਰਾਸਟਰਕਚਰ ਜਿਹੜਾ ਉੱਥੇ ਦਾ ਬਣਿਆ, ਉਸ ਤੋਂ ਬਾਅਦ ਵਿਕਾਸ ਜਿਹਨੂੰ ਕਹਿ ਦਿੰਦੇ ਆਮ ਤੌਰ 'ਤੇ ਸਿਆਸੀ, ਉਹ ਦੇਖੋ ਨਾ ਬਾਕੀ ਸਟੇਟਾਂ ਕਿੰਨੀਆਂ ਪ੍ਰਫੁੱਲਿਤ ਹੋ ਗਈਆਂ। ਜੇ ਆਪਾਂ ਹੌਲੀ ਹੌਲੀ ਇਹਦਾ ਬੇੜਾ ਗਰਕ ਕਰਨਾ ਹੀ ਇਸ ਧਰਤੀ ਦਾ ਨਾਂ ਜਿਤਾਓ, ਜੇ ਇਹਨੂੰ ਵੀ ਸਵਰਗ ਬਣਾਉਣਾ ਤਾਂ ਜਿਤਾ ਦਿਓ। ਕਿਵੇਂ ਬਣੂ ਸਵਰਗ? ਸਵਰਗ ਬਣੇਗਾ ਜਦੋਂ ਰੂਲਰ ਅੱਛਾ ਆਏਗਾ, ਗਵਰਨੈਂਸ ਅੱਛੀ ਹੋਏਗੀ, ਕੰਟਰੋਲ ਹੋਏਗਾ। ਉੱਥੇ ਯੂਪੀ ਨਜ਼ਰ ਤਾਂ ਮਾਰੋ ਨਾ ਬਾਕੀ ਸਟੇਟ ਦੀ, ਜਿੱਥੇ ਜਿੱਥੇ ਬੀਜੇਪੀ ਦਾ ਹੈ। ਵਿਰੋਧੀ ਕਹਿੰਦੇ ਰਾਮ ਰਾਜ ਪੈਦਾ ਕਰਨਾ ਚਾਹੁੰਦੇ ਆ, ਹਿੰਦੂ ਰਾਸ਼ਟਰ ਦੀ ਗੱਲ ਕਰਦਾ ਬੀਜੇਪੀ। ਕਰਦੇ ਨਹੀਂ, ਐਵੇਂ ਇਹਨਾਂ ਨੂੰ ਗੱਲਾਂ ਹੋਰ ਕੋਈ ਆਉਂਦੇ ਨਹੀਂ। ਲੋਟੂ ਟੋਲੇ ਇਕੱਠੇ ਹੋਏ ਆ, ਕਾਰੂ ਵਾਂਗੂ ਗੱਜ ਜੋੜੇ ਹੋਏ ਆ। ਉਹ ਬੰਦਾ ਪੈਸੇ ਦਾ ਰਵਾਦਾਰ ਨਹੀਂ ਕਿਸੇ ਦਾ, ਤਨਖੂਹ ਵੀ ਵੰਡ ਦਿੰਦਾ। ਮੈਂ ਦੇਖਿਆ 10 ਸਾਲਾਂ 'ਚ ਕੋਈ ਛੁੱਟੀ ਨਹੀਂ ਕੀਤੀ। ਇਹ ਅਯਾਸ਼ ਲੋਕ ਹੁੰਦੇ ਸੀ, ਪਹਿਲਾਂ ਗੋਰਿਆਂ ਨਾਲ ਰਲੇ ਰਹੇ 47 ਤੋਂ ਪਹਿਲਾਂ, ਫਿਰ ਵੀ ਬਾਅਦ 'ਚ ਅਯਾਸ਼ੀਆਂ ਹੀ ਕੀਤੀਆਂ। ਇਹਨਾਂ ਨੂੰ ਨਾ ਧਰਤੀ ਨਾਲ ਪਿਆਰ ਹੈ ਨਾ ਆਵਾਮ ਨਾਲ। ਕਿਸੇ ਨੇ ਕਹਿ ਤਾ ਜੀ ਮੈਂ ਗਰੀਬੀ ਖਤਮ ਕਰ ਦਊਂਗਾ, ਉਹ ਗਰੀਬ ਖਤਮ ਹੋ ਗਿਆ, ਗਰੀਬੀ ਨਹੀਂ ਖਤਮ ਹੋਈ। ਕੋਈ ਐਡੇ ਅੰਦੋਲਨ ਕਰ ਰਿਹਾ, ਉਹ ਮਜ਼ਦੂਰ ਕੋਲ ਤਾਂ ਰੋਟੀ ਖਾਣ ਲਈ ਪੈਸੇ ਹੈ ਨਹੀਂ ਗੇ, ਕਿੱਥੋਂ ਅੰਦੋਲਨ ਕਰ ਲਏਗਾ ਉਹ? ਉਹਨਾਂ ਦੀ ਵੀ ਹੱਕ 'ਚ ਕੋਈ ਆਵਾਜ਼ ਉਠਾਓ। ਜਿਹਨਾਂ ਨੂੰ ਰੋਟੀ ਨਹੀਂ ਮਿਲਦੀ, ਲਾਏ ਹੋਏ ਕੱਪੜੇ, ਕਿੱਥੇ ਜਾਣ ਉਹ ਲੋਕ? ਉਹਨਾਂ ਦਾ ਜਦੋਂ ਹਾਂ ਦਾ ਨਾਰਾ ਮਾਰੋਗੇ ਫੇਰ ਗੁਰੂ ਨਾਨਕ ਦੇ ਸਿੱਖ ਆ ਤੁਸੀਂ। ਫਰੀਦਕੋਟ ਤੋਂ ਕਰਮਜੀਤ ਅਨਮੋਲ ਦੀ ਆਵਾਜ਼ ਆਈ, ਕਹਿੰਦੇ ਕਿ ਇੱਕ ਵਾਰ ਚਾਹ ਦਾ ਕੱਪ ਸਾਂਝਾ ਕਰਨਾ ਚਾਹੁੰਦੇ ਨੇ। ਉਹ ਛੋਟਾ ਭਰਾ ਹੈ ਮੇਰਾ, ਮੈਂ ਨਫ਼ਰਤ ਕਰ ਹੀ ਨਹੀਂ ਸਕਦਾ ਯਾਰ ਕਿਸੇ ਨੂੰ। ਇੱਕ ਸੂਫੀ ਫਕੀਰ ਸੀ, ਹਾਂ, ਉਹਦੀਆਂ ਗੱਲਾਂ ਤੋਂ ਦੁਖੀ ਹੋ ਗਿਆ ਕਈ ਸ਼ਰੀਕ, ਤੇ ਉਹਦੇ ਨਾਲ ਉਹਨੇ ਇੱਥੇ ਹਿੱਕ 'ਚ ਛੁਰਾ ਮਾਰਿਆ ਤੇ ਇੱਦਾਂ ਡਿੱਗ ਪਿਆ ਸੂਫੀ ਫਕੀਰ। ਹੁਣ ਉੱਤੇ ਕਾਤਲ ਆ, ਥੱਲੇ ਸੂਫੀ ਫਕੀਰ ਆ। ਕਹਿੰਦਾ ਮੈਂ ਤੈਨੂੰ ਪਛਾਣ ਲਿਆ ਮਸ਼ੂਕਾ, ਤੂੰ ਇਸ ਸ਼ਕਲ ਵਿੱਚ ਵੀ ਆ ਜਾਣਾ ਮੇਰਾ ਰੱਬਾ, ਤੂੰ ਇਸ ਸ਼ਕਲ 'ਚ ਲਾਸ਼ ਤੇ ਮਿਲਣਾ ਸੀ। ਮੈਂ ਤੂੰ ਨਾ ਚਾਹਾਂ ਮੈਨੂੰ ਨਹੀਂ ਆਉਂਦਾ ਕੁਛ ਵੀ ਨਫ਼ਰਤ, ਸਿਰਫ ਮੁਹੱਬਤ ਨਾਲ ਆ ਸੀਨਾ ਭਰਿਆ ਹੈ। ਅੱਜ ਦੀ ਕਲਾਕਾਰੀ ਨੂੰ ਕਿਵੇਂ ਦੇਖਦੇ? ਜਿਹੜੀ ਅੱਜ ਦੀ ਕਲਾਕਾਰੀ ਢੋਲ ਢਮੱਕੇ ਤੇ ਆ ਗਈ, ਤੁਸੀਂ ਕਿਹਾ ਕਿ ਅਸੀਂ ਉਹ ਦੌਰ ਨੂੰ ਜਿਉਣੇ ਆ ਜਿਹੜੀ ਉਸ 'ਚ ਕਲਾਕਾਰੀ ਕਰਦੇ ਆ ਜਾਂ ਜਿਹੜਾ ਵੀ ਗੀਤ ਗਾਉਣੇ ਆ। ਅੱਛਾ ਬੱਚੇ, ਅੱਛਾ ਜੇ ਸਿੱਖ ਪੁੱਛ ਕੇ ਗਾਉਣ, ਕਹਿੰਦੇ ਨਾ ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ, ਬਾਜ ਮੁਰਸ਼ਿਦਾਂ ਰਾਹ ਨਹੀਂ, ਹੱਥਾਂ ਦੇ ਦੁੱਧਾ ਬਾਜ ਨਹੀਂ ਰਿੱਝਦੀ ਖੀਰ ਮੀਆਂ, ਸਤਿਗੁਰ ਬਿਨਾ ਗਿਆਨ ਨਹੀਂ ਮਿਲ ਸਕਦਾ। ਜੇ ਗੁਰੂ ਤੋਂ ਸਿੱਖ ਕੇ ਆਉਣਗੇ ਹੋਰ ਅੱਛਾ। ਲੇਕਿਨ ਪੰਜਾਬ ਦੀ ਧਰਤੀ ਏਡੀ ਸੋਹਣੀ ਆ, ਬਿਨਾਂ ਸਿੱਖਿਆ ਵੀ ਕਿ ਮੁੰਡੇ ਬਹੁਤ ਸੋਹਣਾ ਕਈ ਗਾਉਂਦੇ ਆ, ਬਹੁਤ ਅੱਛਾ ਗਾ ਰਹੇ ਆ। ਜਿਹੜੇ ਚੰਗਾ ਗਾਉਂਦੇ ਆ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ। ਹਾਂ, ਇਹ ਸੱਚ ਨੂੰ ਫਾਂਸੀ ਹੁੰਦੀ। ਸਿੱਧੂ ਮੂਸੇਵਾਲੇ ਦਾ ਹਲੇ ਇਨਸਾਫ ਨਹੀਂ ਮਿਲਿਆ। ਕਿਹਦਾ ਨਾਂ ਲੈ ਲਿਆ ਯਾਰ, ਸਾਡਾ ਇੱਥੇ ਨਾ ਕਾਲਜਾ ਹੀ ਬਹਿ ਜਾਂਦਾ ਯਾਰ। ਸਰੂ ਵਰਗਾ ਪੁੱਤ, ਐਡਾ ਸੋਹਣਾ ਨਾਮ ਵੱਲ ਤੋਬਾ। ਤਦੇ ਮੈਂ ਕਹਿੰਦਾ ਪੰਜਾਬੀਆਂ ਨੂੰ ਘੱਟ ਟੱਕ ਲਿਆ, ਆਪਣਾ ਨੁਕਸਾਨ ਬਹੁਤ ਕੀਤਾ ਇਹਨਾਂ ਨੇ, ਆਪ ਬਹੁਤ ਨੁਕਸਾਨ ਕੀਤਾ। ਪੰਜਾਬ ਦੀ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪ ਹੀ ਮਰਵਾਉਣ ਵਾਲੇ ਬੰਦੇ, ਬੰਦਾ ਸਿੰਘ ਬਹਾਦਰ ਸਾਹਿਬ ਦੀ ਵੀ ਆਪ ਹੀ ਮੁਖਬਰੀ ਕਰਨ ਵਾਲੇ ਬੰਦੇ ਨੇ। ਤੇ 700 ਸਾਲ
ਅਰਤੁਲ ਗਾਜ਼ੀ ਦੇ ਮੁੰਡੇ ਉਸਮਾਨ ਨੇ ਸਾਰੇ ਸੀਰੀਅਲ ਦੇਖਿਆ ਕਰੋ। ਉਹ 700 ਸਾਲ ਰਾਜ ਕੀਤਾ, ਉਹਨਾਂ ਨੂੰ ਰਾਜ ਲੈਣਾ ਵੀ ਆਉਂਦਾ ਤੇ ਗੁੱਚ ਚਲਾਉਣਾ ਵੀ ਆਉਂਦਾ। ਜੇ ਸਾਡਾ ਰਾਜ ਆ ਹੀ ਗਿਆ ਤੇ ਫਿਰ ਆਪੇ ਜੈਲਸੀ ਕਰ ਲੈ। ਇੱਥੇ ਤਾਂ ਚਬਾਰਾ ਪਾ ਲਓ ਪਿੰਡ 'ਚ, ਕਹਿੰਦੇ ਸਾਲਾ ਪਤਾ ਨਹੀਂ ਕੀ ਕਰਨ ਲੱਗ ਪਿਆ। ਇਹ ਜੈਲਸੀ ਨਾਲ ਭਰੇ ਹੋਏ ਲੋਕ ਵੀ ਆ, ਪਿਆਰ ਨਾਲ ਭਰੇ ਹੋਏ ਵੀ ਆ। ਹਾਂ ਸੂਰਮ ਹੈ ਲੇਕਿਨ ਨਿਰਾ ਲੜਾਈ ਨਹੀਂ, ਜ਼ੇਨ ਵੀ ਯੂਜ਼ ਕਰਨਾ ਚਾਹੀਦਾ। ਜਿਹੜਾ ਪੰਜਾਬ ਦੀ ਗੱਲ ਕਰਦਾ ਉਹਦੇ ਤੇ ਕਿਉਂ ਉਂਗਲਾਂ ਉੱਠਦੀਆਂ ਨੇ? ਜਿਹੜਾ ਸੱਚ ਬੋਲੇਗਾ ਉਹ 'ਤੇ ਉਂਗਲਾਂ ਉੱਠਣਗੀਆਂ, ਜਿਹੜਾ ਵੀ ਸੱਚ ਬੋਲੇਗਾ। ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਜਦੋਂ ਆਪਾਂ ਮੋਹਾਲੀ ਬੈਠੇ ਤੁਸੀਂ ਦੱਸਿਆ ਜਿਹੜਾ ਦੌਰ ਤੁਸੀਂ ਗਾਇਆ ਫਿਰ ਤੁਰ ਕੇ, ਉਸ ਦੌਰ ਦੇ ਵਿੱਚੋਂ ਸਰੂ ਜਿਹੇ ਮੁੰਡੇ ਜਿਹੜੇ ਸੀ ਖਪਰਿਆਂ ਨਾਲ ਹੈਗੇ ਸੀ। ਮੈਂ ਕਿਹਾ ਜੀ ਐਡੇ ਸੋਹਣੇ ਮੁੰਡੇ, ਇੰਨੀ ਜਵਾਨੀਆਂ ਕਤਲ ਹੋਈਆਂ, ਅਜ਼ਾਈ ਗਈਆਂ, ਲੇਕਿਨ ਬੜਾ ਕੀ ਕਰੀਏ। ਤਦੇ ਤਾਂ ਮੈਂ ਕਹਿ ਰਿਹਾ ਆਪਣੇ ਬੰਦੇ ਮਾਰਨ ਵਾਲੇ ਸੀ। ਤੁਹਾਨੂੰ ਵੀ ਇੰਟਰੋਗੇਸ਼ਨ ਕਰਿਆ ਕਦੇ? ਬਥੇਰੀ ਵਾਰੀ ਗਿਆ ਮੈਂ। ਉਦੋਂ ਦਾ ਰਿਕਾਰਡ ਚੈੱਕ ਕਰੋ, ਰਿਕਾਰਡ ਚੈੱਕ ਕਰੋ। ਔਰ ਮੈਨੂੰ ਤਕਲੀਫ ਹੈ ਕਿ ਕਿਸੇ ਨੇ ਮੇਰਾ ਅਸਲ ਚਿਹਰਾ ਨਹੀਂ ਕਿਸੇ ਨੇ ਦੇਖਿਆ। ਉਹ ਉਦੋਂ ਤਾਂ ਵੱਡੇ ਵੱਡੇ ਖੱਬੀ ਖਾਨ ਇੱਥੋਂ ਭੱਜ ਗਏ ਸੀ ਜਦੋਂ ਮੈਂ